वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਅਮਰੀਕਾ ਦੀ ਕੈਪੀਟਲ ਵਾਸ਼ਿੰਗਟਨ DC ਦੇ ਵਿੱਚ ਪਹੁੰਚੇ ਆ। ਇੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵਾਸ਼ਿੰਗਟਨ ਮੈਮੋਰੀਅਲ। ਇੱਥੇ ਅੱਜ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਜਦੋਂ ਅਸੀਂ 325ਵੇਂ ਖਾਲਸਾ ਸਾਜਣਾ ਦਿਵਸ ਦੇ ਮੌਕੇ ਤੇ ਇਸ ਅਪ੍ਰੈਲ ਦੇ ਮਹੀਨੇ ਵਿੱਚ ਦੇਖ ਰਹੇ ਹਾਂ ਤੇ ਨਾਰਥ ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ, ਦੁਨੀਆ ਭਰ ਦੇ ਵਿੱਚ ਜਿਹੜੇ ਨਗਰ ਕੀਰਤਨ ਹੈਗੇ ਆ, ਕਮੈਮੋਰੇਸ਼ਨ ਖਾਲਸਾ ਸਾਜਣਾ ਦਿਵਸ ਦੀ ਜਿਹੜੀ ਹੈ ਵੱਖ-ਵੱਖ ਰੂਪਾਂ ਦੇ ਵਿੱਚ ਕੀਤੀ ਜਾ ਰਹੀ ਹੈ। ਸਿਟੀ ਹਾਲਸ ਤੋਂ ਲੈ ਕੇ ਕੈਪੀਟਲ ਹਿੱਲ ਤੱਕ ਜਿਹੜੇ ਫੰਕਸ਼ਨਸ ਨੇ ਉਹ ਅਸੀਂ ਦੇਖ ਰਹੇ ਹਾਂ, ਇਹ ਸਾਰੇ ਮਹੀਨੇ ਦੇ ਵਿੱਚ ਹੋਣੇ ਆ। ਸੋ ਇਹਦੀ ਸ਼ੁਰੂਆਤ ਜਦੋਂ ਅਸੀਂ ਅੱਜ ਦੇਖ ਰਹੇ ਹਾਂ ਅਮਰੀਕਾ ਦੀ ਕੈਪੀਟਲ ਵਾਸ਼ਿੰਗਟਨ DC ਦੇ ਵਿੱਚ, ਇੱਥੋਂ ਅੱਜ ਜਿਹੜਾ ਕਿ 7 ਸਾਲ ਪਹਿਲਾਂ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਉਦਮ ਸਦਕਾ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਸੀ। ਉਹਨਾਂ ਨੇ ਇਹ ਅਹਿਦ ਕੀਤਾ ਸੀ ਕਿ ਅਸੀਂ ਇਸ ਨਗਰ ਕੀਰਤਨ ਨੂੰ ਐਸਟੈਬਲਿਸ਼ ਕਰਕੇ ਇਹਨੂੰ ਨਾਮ ਵੀ ਜਿਹੜਾ ਹੈਗਾ ਉਹ ਨੈਸ਼ਨਲ ਸਿੱਖ ਡੇ, ਸਿੱਖ ਫਰੀडम ਮਾਰਚ ਦਾ ਦਿੱਤਾ ਗਿਆ ਸੀ ਕਿ ਮਾਰਚ ਕਰਕੇ ਅਸੀਂ ਕੈਪੀਟਲ ਹਿੱਲ ਤੱਕ ਜਾਣਾ ਆ ਤੇ ਨਾਲ ਹੀ ਨਾਲ ਇਸ ਨਗਰ ਕੀਰਤਨ ਨੂੰ, ਇਸ ਦਿਹਾੜੇ ਨੂੰ, ਇਸ ਦਿਨ ਨੂੰ ਨੈਸ਼ਨਲ ਸਿੱਖ ਡੇ ਵਜੋਂ ਅਸੀਂ ਐਸਟੈਬਲਿਸ਼ ਕਰਨਾ, ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਅਮਰੀਕਾ ਦੀ ਕਾਂਗਰਸ ਦੇ ਵਿੱਚ ਵੀ ਜਿਹੜਾ ਮਤਾ ਹੈ ਉਹ ਪਿਛਲੇ ਸਮੇਂ ਦੇ ਵਿੱਚ ਲਿਆਂਦਾ ਗਿਆ ਆ। ਸੋ ਇਸ ਨੂੰ ਅੱਜ ਅਸੀਂ ਕਮੈਮੋਰੇਟ ਕਰਦੇ ਹਾਂ, ਇੱਥੇ ਪਹੁੰਚੇ ਹਾਂ। ਇੱਥੇ ਵੱਡੀ ਗਿਣਤੀ ਦੇ ਵਿੱਚ ਹਜੇ ਤਿਆਰੀਆਂ ਚੱਲ ਰਹੀਆਂ ਨੇ, ਸੰਗਤ ਆ ਰਹੀ ਹੈ, ਇਕਮੁੱਠ ਹੋ ਰਹੀ ਹੈ ਤੇ ਇੱਥੋਂ ਨਗਰ ਕੀਰਤਨ ਨਿਕਲ ਕੇ ਅੱਜ ਜਿਹੜਾ ਹੈ ਕੈਪੀਟਲ ਦੇ ਬਿਲਕੁਲ ਸਾਹਮਣੇ ਜਾ ਕੇ ਉੱਥੇ ਸਟੇਜ ਲੱਗੀ ਹੋਈ ਹੈ ਨਗਰ ਕੀਰਤਨ ਰੂਪ ਦੇ ਵਿੱਚ, ਉੱਥੇ ਜਾ ਕੇ ਤੇ ਸਟੇਜ ਦੇ ਉੱਤੇ ਫਿਰ ਐਂਡ ਦੇ ਵਿੱਚ ਜਿਹੜੀਆਂ ਤਕਰੀਰਾਂ ਨੇ ਉਹ ਹੋਣਗੀਆਂ। ਸੋ TV 84 ਦੀ ਜਿਹੜੀ ਸਮੁੱਚੀ ਟੀਮ ਹੈ ਉਹ ਇੱਥੇ ਅੱਜ ਪਹੁੰਚੀ ਹੈ। ਆਓ ਜਿੱਥੇ ਅਸੀਂ ਇਸ ਨਗਰ ਕੀਰਤਨ ਦਾ ਹਿੱਸਾ ਬਣਦੇ ਹਾਂ। ਜਿਹੜੇ ਸਾਰਾ ਈਸਟ ਕੋਸਟ ਤੋਂ ਇੱਥੇ ਸੰਗਤਾਂ ਪਹੁੰਚੀਆਂ ਨੇ, ਐਕਟਿਵਿਸਟ ਪਹੁੰਚੇ ਆ, ਉਹਨਾਂ ਦੇ ਵਿਚਾਰ ਵੀ ਜਾਣਦੇ ਆ, ਉਹਨਾਂ ਦੇ ਨਾਲ ਵਿਚਾਰ ਚਰਚਾ ਕਰਦੇ ਆ ਤੇ ਇਸ ਵਕਤ ਜਿਹੜਾ ਮਾਹੌਲ ਬਣਿਆ ਹੋਇਆ ਕੌਮ ਨੂੰ ਦਰਪੇਸ਼ ਜਿਹੜੀਆਂ ਔਕੜਾਂ ਨੇ ਉਹਨਾਂ ਬਾਬਤ ਵੀ ਇਸ ਨਗਰ ਕੀਰਤਨ ਦੇ ਵਿੱਚ, ਸਿੱਖ ਫਰੀडम ਮਾਰਚ ਦੇ ਵਿੱਚ ਜਿਹੜੀ ਹੈ ਵਿਚਾਰ ਚਰਚਾ ਹੋਣੀ ਹੈ। ਸੋ ਆਓ ਇਸ ਦਾ ਹਿੱਸਾ ਬਣਦੇ ਹਾਂ। ਵੀਅਰਸ, ਅਸੀਂ ਜਿੱਥੇ ਇੱਥੇ ਵਾਸ਼ਿੰਗਟਨ DC ਦੇ ਵਿੱਚ ਪਹੁੰਚੇ ਹਾਂ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਹੋਰੀ ਸਾਡੇ ਨਾਲ ਮੌਜੂਦ ਨੇ। ਭਾਈ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਅੱਜ 7ਵਾਂ ਜਿਹੜਾ ਇਹ ਸਿੱਖ ਫਰੀडम ਮਾਰਚ ਨੈਸ਼ਨਲ ਸਿੱਖ ਡੇ ਐਸਟੈਬਲਿਸ਼ ਕਰਨ ਦੇ ਮੰਤਵ ਨਾਲ ਤੁਸੀਂ ਸ਼ੁਰੂ ਕੀਤਾ ਸੀਗਾ, ਅੱਜ 7ਵੇਂ ਨਗਰ ਕੀਰਤਨ ਦੇ ਉੱਤੇ ਕੀ ਸੁਨੇਹਾ, ਮੈਸੇਜ ਜਾਂ ਕਿਵੇਂ ਤੁਸੀਂ ਮਹਿਸੂਸ ਕਰ ਰਹੇ ਹੋ? ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਤਾਂ TV 84 ਦੇ ਵਿਊਅਰਸ ਨੂੰ 7ਵੀਂ ਨੈਸ਼ਨਲ ਸਿੱਖ ਡੇ ਪਰੇਡ, ਸਿੱਖ ਫਰੀडम ਮਾਰਚ ਔਰ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਜੋ ਪਰੇਡ ਕੱਢੀ ਜਾਂਦੀ, ਲੱਖ ਲੱਖ ਵਧਾਈਆਂ ਸਮੁੱਚੇ ਪੰਥ ਨੂੰ ਦਿੰਦਾ ਹਾਂ ਜੀ। ਸੋ ਸਤਿਗੁਰ ਮਹਾਰਾਜ ਕਿਰਪਾ ਕਰਨ, ਪੰਥ ਤੇ ਚੜ੍ਹਦੀ ਕਲਾ ਬਖਸ਼ਣ ਜੀ। ਸੋ ਅੱਜ ਦਾ ਜਿਹੜਾ ਇਹ ਨਗਰ ਕੀਰਤਨ ਆ ਜੀ, ਜਿਵੇਂ ਅਸੀਂ ਦੇਖਦੇ ਆ ਨਾ ਜੀ ਕਿ ਜਿਹੜਾ ਅਸੀਂ ਅਮਰੀਕਨ ਸਿਟੀਜ਼ਨ ਆ, ਸੋ ਵੱਡੀ ਤਾਦਾਦ ਵਿੱਚ ਅਮਰੀਕਾ ਦੇ ਵਿੱਚ ਅਸੀਂ ਰਹਿੰਦੇ ਹਾਂ ਸਿੱਖ। ਸੋ ਸਾਨੂੰ ਇਹ ਪਤਾ ਵੀ ਸਾਡਾ ਨੈਸ਼ਨਲ ਐਂਥਮ ਕੀ ਆ। ਜਿਵੇਂ ਨੈਸ਼ਨਲ ਐਂਥਮ ਨੂੰ ਅਸੀਂ ਪੜ੍ਹਦੇ ਹਾਂ ਬੀਇੰਗ ਏ US ਸਿਟੀਜ਼ਨ, ਸੋ ਉਸੇ ਤਰ੍ਹਾਂ ਨੈਸ਼ਨਲ ਸਿੱਖ ਡੇ ਪਰੇਡ ਆ। ਹੁਣ ਅਸੀਂ ਅਮਰੀਕਾ ਦੇ ਅਸੀਂ ਸਿੱਖ ਹਾਂ। ਸੋ ਮੈਂ ਇਸ ਪਰੇਡ ਦੇ ਵਿੱਚ ਜਿਹੜੀ ਗੱਲ ਆ ਸਭ ਤੋਂ ਵੱਡੀ ਕਿ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਜਿਹਦੇ ਕਿ 85 ਦੇ ਕਰੀਬ ਮੈਂਬਰ ਸਾਹਿਬਾਨ ਗੁਰਦੁਆਰੇ ਜਿਹੜੇ ਹੈਗੇ ਆ ਉਹ ਮੈਂਬਰ ਆ। ਅੱਜ 7ਵੀਂ ਪਰੇਡ ਆ। ਸੋ ਹਰ ਸਾਲ ਜਿਹੜੀ ਆ ਸੰਗਤ ਦੀ ਆਮਦ ਜਿਹੜੀ ਆ ਉਹ ਪਿਛਲੇ ਸਾਲਾਂ ਨਾਲੋਂ ਜਿਹੜੀ ਆ ਵੱਧਦੀ ਆ। ਸੋ ਸਾਡਾ ਜਿਹੜਾ ਮੰਤਵ ਆ ਵੀ ਅਸੀਂ ਜਿੱਥੇ ਅਸੀਂ ਕੌਮੀ ਘਰ ਖਾਲਿਸਤਾਨ ਦੇ ਨਿਸ਼ਾਨੇ ਦੀ ਗੱਲ ਆ, ਉੱਥੇ ਨਾਲ ਨਾਲ ਜਿਹੜੀ ਡੋਮੈਸਟਿਕ ਅਮਰੀਕਾ ਦੇ ਵਿੱਚ ਜਿਹੜੀ ਸਿੱਖਾਂ ਦੀ ਵੱਖਰੀ ਹੋਣ ਦੀ ਗੱਲ, ਆਇਡੈਂਟੀਟੀ ਦੀ ਗੱਲ ਆ, ਔਰ ਜਿਵੇਂ ਕੋਈ ਇੱਕਾ ਦੁੱਕਾ ਕੋਈ ਹੇਟ ਕ੍ਰਾਈਮ ਵੀ ਹੋ ਜਾਂਦੇ ਆ, ਉਹਨਾਂ ਨੂੰ ਇਹ ਠੱਲ ਪਾਉਂਦਾ ਆ। ਔਰ ਸਾਡੇ ਖਾਸ ਕਰਕੇ ਜਿਹੜੀ ਸਿੱਖ ਯੂਥ ਆ, ਨੌਜਵਾਨੀ ਆ, ਉਹਨਾਂ ਨੂੰ ਆਪਣਾ ਜਿਹੜਾ ਰਾਹ ਜਿਹੜਾ ਆ ਉਹ ਪੋਲੀਟੀਕਲੀ ਹਰ ਖੇਤਰ ਦੇ ਵਿੱਚ ਇੱਕ ਸੁਖਾਲਾ ਹੋ ਜਾਂਦਾ ਆ ਜਦੋਂ ਹਰ ਇੱਕ ਕਮਿਊਨਿਟੀ ਨੂੰ ਅਸੀਂ ਦਾੜੇ ਪ੍ਰਕਾਸ਼ ਕਰਕੇ ਆਪਣੇ ਦਸਤਾਰਾਂ ਸਜਾ ਕੇ ਕੇਸਰੀ ਨੀਲੀਆਂ ਦਮਾਲਿਆਂ ਦੇ ਵਿੱਚ ਗੱਤਕਾ ਪਲੇ ਕੀਤਾ ਜਾਂਦਾ ਆ, ਪੈਂਪਲੇਟ ਵੰਡੇ ਜਾਂਦੇ ਆ। ਸੋ ਇਹ ਪ੍ਰਚਾਰ ਜਿਹੜਾ ਚੱਲਦਾ ਫਿਰਦਾ ਪ੍ਰਚਾਰ ਆ। ਸੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ ਸੋ ਅਸੀਂ ਇੱਕ ਸੁਨੇਹਾ ਜਾਂਦਾ।
ਸੋ ਅਸੀਂ ਸਮਝਦੇ ਹਾਂ ਵੀ ਇਸ ਸੁਨੇਹੇ ਨੂੰ ਹਰ ਦੁਨੀਆ ਦੇ ਕੋਨੇ-ਕੋਨੇ 'ਚ ਸਿੱਖ ਵੱਡੇ ਵੱਡੇ ਨਗਰ ਕੀਰਤਨ ਕੱਢ ਕੇ ਉਹ ਦੇ ਰਹੇ ਆ। ਸੋ ਉਹਨਾਂ ਦੇ ਵਿੱਚ ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਜਿਹਨੇ ਪਿਛਲੇ ਸਮਿਆਂ ਦੇ ਵਿੱਚ ਵੱਡੇ ਵੱਡੇ ਮਾਰਕੇ ਮਾਰੇ ਆ, ਉਹ ਭਾਵੇਂ ਭਾਰਤੀ ਡਿਵੈਲਪਮੈਂਟ ਨੂੰ ਬੈਨ ਕਰਨ ਦੀਆਂ ਗੱਲਾਂ ਹੋਣ ਜਾਂ ਵੱਡੇ ਵੱਡੇ ਪ੍ਰੋਗਰਾਮ ਲੀਕ ਕਰਕੇ ਜਿਹੜੇ ਈਸਟ ਕੋਸਟ ਦੇ ਖਿੱਤੇ ਦੇ ਵਿੱਚ ਪੰਥ ਦੀ ਗੱਲ ਨੂੰ ਹਮੇਸ਼ਾ ਭਾਰਤੀ ਹਕੂਮਤ ਨੂੰ ਚੈਲੰਜ ਕੀਤਾ ਆ ਔਰ ਸਿੱਖੀ ਦਾ ਪ੍ਰਚਾਰ ਕੀਤਾ ਆ। ਨੌਜਵਾਨਾਂ ਦੇ ਵਿੱਚ ਐਜੂਕੇਸ਼ਨ ਕੈਂਪ ਲਾਏ ਜਾਂਦੇ ਆ। ਸੋ ਹਰ ਖੇਤਰ ਦੇ ਵਿੱਚ ਉਹ ਭਾਵੇਂ ਕਿਸਾਨੀ ਸੰਘਰਸ਼ ਦੇ ਪ੍ਰੋਗਰਾਮ ਹੋਣ, ਹਰ ਖੇਤਰ ਦੇ ਵਿੱਚ ਮੋਹਰੀ ਹੋ ਕੇ ਜਾਂ ਭਾਰਤੀ ਜਿਹੜਾ ਬੁੱਚੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ, ਉਹ UN ਦੇ ਵਿੱਚ ਜਦੋਂ ਵਿਜ਼ਿਟ ਕਰਦਾ ਆ ਤਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਮੂਹਰੇ ਹੋ ਕੇ ਪ੍ਰੋਟੈਸਟ ਜਿਹੜੀ UN ਦੇ ਅੱਗੇ ਲੀਕਦੀ ਆ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਆ ਕੇ ਉਹਨਾਂ ਦਾ ਵਿਰੋਧ ਕਰਦੀ ਆ। ਸੋ ਹਰ ਖੇਤਰ ਦੇ ਵਿੱਚ ਕੋਆਰਡੀਨੇਸ਼ਨ ਜਿਹੜੀ ਕਮੇਟੀ ਆ ਉਹ ਈਸਟ ਕੋਸਟ ਦੇ ਵਿੱਚ ਅੱਗੇ ਹੋ ਕੇ ਵਿਚਰਦੀ ਆ ਔਰ ਪੰਥ ਨੂੰ ਮਾਣ ਆ ਇਸ ਜਥੇਬੰਦੀ ਤੇ, ਇਸ ਸੰਸਥਾ ਦੇ, ਕਿਉਂਕਿ ਗੁਰਦੁਆਰਿਆਂ ਦਾ ਇੱਕ ਸਾਂਝਾ ਪਲੇਟਫਾਰਮ ਆ ਜਥੇਬੰਦੀਆਂ ਦਾ, ਜਿੱਥੇ ਅਸੀਂ ਸ਼ਾਰਟ ਟਾਈਮ ਦੇ ਵਿੱਚ ਪੂਰੇ ਅਮਰੀਕਾ ਭਰ ਦੀਆਂ ਕੈਨੇਡਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਰਲ ਕੇ ਟੈਲੀ ਕਾਨਫਰੰਸ ਕਰਕੇ ਸ਼ਾਰਟ ਦੇ ਵਿੱਚ ਕੋਈ ਐਮਰਜੈਂਸੀ ਦੇ ਵਿੱਚ ਕੋਈ ਸਾਨੂੰ ਕੋਈ ਮੁੱਦੇ ਆ ਜਾਂਦੇ ਉਹਨਾਂ ਦੇ ਉੱਤੇ ਅਸੀਂ ਫੈਸਲੇ ਲੈਂਦੇ ਆ ਔਰ ਉਹਨਾਂ ਦੇ ਕਮਿਟਮੈਂਟ ਹੁੰਦੀ ਵੀ ਅਸੀਂ ਪਹਿਰਾ ਦਿੰਦੇ ਆ। ਜੇ ਭਾਰਤੀ ਡਿਵੈਲਪਮੈਂਟ ਨੂੰ ਅਸੀਂ ਬੈਨ ਕਰਦੇ ਆ ਤਾਂ ਉਹ ਤਰਨਜੀਤ ਸਿੰਘ ਸੰਧੂ ਅੰਬੈਸਡਰ ਹੋਵੇ ਉਹਨੂੰ ਵੀ ਘੇਰਦੇ ਆ, ਤੇ ਜੇ ਜਿਹੜੀ ਇੰਡੀਅਨ ਕਾਂਗਰਸ ਦਾ ਜਿਹੜਾ ਪੰਜਾਬ ਦਾ ਪ੍ਰਧਾਨ ਆ ਰਾਜਾ ਵੜਿੰਗ, ਜੇ ਉਹ ਆਉਂਦਾ ਉਹਨੂੰ ਵੀ ਘੇਰਦੇ, ਰਾਹੁਲ ਗਾਂਧੀ ਨੂੰ ਵੀ ਘੇਰਦੇ ਆ। ਤੇ ਜੇ ਜੀਕੇ ਵਰਗਿਆਂ ਦੀਆਂ ਉਹ ਸਾਰੀਆਂ ਆਪਾਂ ਦੇਖਦੇ ਹਾਂ ਬਈ ਉਹਦੇ ਉੱਤੇ ਅਸੀਂ ਸਵਾਲ ਜਿਹੜਾ ਖੜਾ ਕਰਦੇ ਵੀ ਤੁਸੀਂ ਇਸ ਕੰਟਰੀ 'ਚ ਆ ਕੇ ਭਾਰਤੀ ਜਿਹੜਾ ਏਜੰਡਾ ਆ RSS ਦਾ ਹਿੰਦੂਤਵੀ ਏਜੰਡਾ ਲੈ ਕੇ ਆਉਂਦੇ ਹੋ ਜਾਂ ਭਾਰਤੀ ਏਜੰਸੀਆਂ ਦੀਆਂ ਪਾਲਿਸੀਆਂ ਜਿਵੇਂ ਹੁਣ ਕਿਲਿੰਗ ਆ ਉਹਨਾਂ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਸਾਡੇ ਸਿੱਖ ਨੌਜਵਾਨਾਂ ਦੀ, ਉਹਦੇ ਉੱਤੇ ਮੁੱਦੇ ਖੜੇ ਕਰਕੇ ਉਹਨਾਂ ਨੂੰ ਸਵਾਲ ਖੜੇ ਕਰਕੇ ਚੈਲੰਜ ਕਰਦੇ ਆ ਵੀ ਨਹੀਂ ਤੁਸੀਂ ਯੂ ਆਰ ਨਾਟ ਅਲਾਊਡ। ਇਹ ਜਿਹੜੀ ਇੱਕ ਇਹ ਧਰਤੀ ਉਹ ਧਰਤੀ ਆ ਜਿੱਥੇ ਇੱਕ ਡੈਮੋਕ੍ਰੇਸੀ ਆ, ਜਿੱਥੇ ਇਨਸਾਫ ਦੀ ਗੱਲ ਹੁੰਦੀ ਆ। ਤੋ ਤੁਹਾਡੇ ਨਿਖਲ ਗੁਪਤੇ ਵਰਗੇ ਜਿਹੜੇ ਆ ਉਹ ਨੰਗੇ ਹੋਏ ਆ CC ਬਣ ਗਏ, ਜਿਨ੍ਹਾਂ ਨੇ ਹੁਣ ਇੰਡੀਆ ਨੇ ਵੀ ਮੰਨ ਲਿਆ ਕਿ ਹਾਂਜੀ ਸਾਡਾ ਹੱਥ ਸੀਗਾ। ਸੋ ਉਹਨਾਂ ਗੱਲਾਂ ਦੇ ਉੱਤੇ ਅਸੀਂ ਸਾਰੀ ਅਵੇਅਰਨੈਸ ਪੈਦਾ ਕਰਨ ਵਾਸਤੇ ਇਹ ਇੱਕ ਉਪਰਾਲਾ ਹੈਗਾ ਆ ਜੀ। ਸੋ TV 84 ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸੋ ਆਸ ਕਰਦੇ ਹਾਂ ਸੰਗਤ ਪਿਛਲੇ ਸਾਲ ਨਾਲੋਂ ਵੀ ਵੱਡੀ ਤਾਦਾਦ ਵਿੱਚ ਜੁੜੇਗੀ ਜੀ। ਇਹ ਸ਼ੁਰੂਆਤ ਦੇ ਵਿੱਚ ਸੰਗਤਾਂ ਦੀ ਆਮਦ ਜਿਹੜੀ ਆਉਣੀ ਸ਼ੁਰੂ ਹੋ ਗਈ ਹੈ ਜੀ। ਸੋ ਠੀਕ 12:15 12:30 ਦੇ ਕਰੀਬ ਮਾਰਚ ਆਰੰਭ ਕਰ ਦੇਣਾ, ਜਿਹੜਾ ਕਿ ਕੈਪੀਟਲ ਹਿੱਲ ਤੇ ਜਾ ਕੇ ਉੱਥੇ ਸਟੇਜ ਲੱਗੇਗੀ ਰੈਲੀ। ਜਿਹੜੇ ਚੁਣਿੰਦਾ ਜਿਹੜੇ ਸਾਡੇ ਅੱਜ ਦੇ ਇਨਵਾਈਟਡ ਜਿਹੜੇ ਬੁਲਾਰੇ ਆ, ਕੁਝ ਇਲੈਕਟਡ ਅਫੀਸ਼ੀਅਲ ਦੇ ਆਫਿਸ ਦੇ ਵਿੱਚੋਂ ਵੀ ਆਉਣੇ ਆ। ਸੋ ਉਹ ਦੇਖਾਂਗੇ ਕਿੰਨੇ ਕੁ ਅਟੈਂਡੈਂਸ ਹੁੰਦੀ ਆ ਉੱਥੇ। ਸੋ ਉਹਦੇ ਵਿੱਚ ਫਿਰ ਜਿਹੜਾ ਆ ਪੋਲੀਟੀਕਲੀ ਧਾਰਮਿਕ ਹਰ ਪੱਖ ਤੋਂ ਜਿਹੜਾ ਮੈਸੇਜ ਕੌਮ ਦੇ ਨਾਂ ਦੇ ਉੱਤੇ ਸਟੇਜ ਦੇ ਵਿੱਚ ਦਿੱਤਾ ਜਾਏਗਾ। ਬਹੁਤ ਬਹੁਤ ਧੰਨਵਾਦ ਹਿੰਮਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਜਿਹੜੇ ਵਿਊਅਰਸ ਸਾਡੇ ਨਾਲ ਜੁੜੇ ਹੋਏ ਆ, ਬਿਲਕੁਲ ਜਿਵੇਂ ਹਿੰਮਤ ਸਿੰਘ ਜੀ ਹੋਰਾਂ ਨੇ ਗੱਲ ਕੀਤੀ ਹੈ ਕਿ ਇਸ ਪਾਰਟ ਨੂੰ ਇਹ ਇੱਕ ਇੰਪੋਰਟੈਂਟ ਮੈਸੇਜ ਜਾ ਰਿਹਾ, ਖਾਸ ਤੌਰ ਤੇ ਜਿਵੇਂ ਉਹਨਾਂ ਨੇ ਚੈਲੰਜ ਦੀ ਗੱਲ ਕੀਤੀ ਹੈ ਸਟੇਟ ਦੇ ਲਈ, ਸਟੇਟ ਨੂੰ ਚੈਲੰਜ ਕਰਨ ਦੇ ਲਈ ਜਿਹੜਾ ਉਹ ਕੀਤਾ ਆ, ਇਹ ਇੰਪੋਰਟੈਂਟ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਹਜੇ ਬੀਤੀ ਕੱਲ੍ਹ ਦੀ ਗਾਰਡੀਅਨ ਦੀ ਜਿਹੜੀ ਸਟੋਰੀ ਆਈ ਆ ਉਹਦੇ ਵਿੱਚ ਇਹ ਇੰਕਸ਼ਾਫ ਕੀਤੇ ਗਏ ਆ। ਇਹ ਗੱਲ ਸਾਹਮਣੇ, ਜਾਂ ਇਹ ਕਹਿ ਲਓ ਵੀ ਇਹ ਗੱਲ ਹੁਣ ਜੱਗ ਜ਼ਾਹਰ ਹੋ ਗਈ ਹੈ, ਜਿਹੜੀ ਗੱਲ ਈਵਨ TV 84 ਦੇ ਪ੍ਰੋਗਰਾਮਸ ਦੇ ਵਿੱਚੋਂ ਕਹੀ ਜਾਂਦੀ ਰਹੀ ਹੈ ਵੀ ਕਿਵੇਂ ਇੰਡੀਅਨ ਗਵਰਨਮੈਂਟ ਦੇ ਜਿਹੜੇ ਆਫੀਸ਼ੀਅਲਸ ਹੈਗੇ ਆ ਉਹ ਇਨਵੋਲਵ ਨੇ, ਤੇ ਉਹ ਗੱਲ ਹੁਣ ਮਤਲਬ ਇੱਕ ਜਿਹੜੀ ਹੈ ਅਧਿਕਾਰਤ ਰੂਪ ਦੇ ਵਿੱਚ ਵੀ ਹੁਣ ਉਹ ਜਿਹੜੀ ਹੈ ਸਾਹਮਣੇ ਆ ਰਹੀ ਹੈ। ਸੋ ਇਹਦੇ ਨਾਲ ਵੀ ਜਿਹੜਾ ਇੱਥੇ ਇੱਕ ਮਾਹੌਲ ਹੈ ਉਹ ਬਣਦਾ ਨਜ਼ਰ ਆ ਰਿਹਾ ਹੈ। ਸੋ ਆਓ ਜਿਹੜੇ ਹੋਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਹੈਗੇ ਆ ਇੱਥੇ ਐਕਟਿਵਿਸਟ, ਉਹਨਾਂ ਦੇ ਨਾਲ ਵੀ ਵਿਚਾਰਾਂ ਦੀ ਸਾਂਝ ਪਾਉਂਦੇ ਆ। ਵਿਊਅਰਸ, ਜਿਹੜੀ ਇੱਥੋਂ ਦੀ ਵਾਸ਼ਿੰਗਟਨ DC ਦੀ ਲੋਕਲ ਸਟਰੈਂਥ ਦੇ ਤੌਰ ਤੇ ਅਸੀਂ ਦੇਖਦੇ ਹਾਂ ਇਸ ਨਗਰ ਕੀਰਤਨ ਨੂੰ ਸ਼ੁਰੂਆਤ ਕਰਨ ਦੇ ਵਿੱਚ, ਤੇ ਨਾਲ ਹੀ ਨਾਲ ਇਹਨੂੰ ਹੁਣ ਜਦੋਂ ਸਾਰੀ ਤਿਆਰੀ ਤੇ ਪ੍ਰਬੰਧਾਂ ਦੀ ਗੱਲ ਹੁੰਦੀ ਹੈ, ਉਹ ਇੱਥੇ ਜਿਹੜੇ ਲੋਕਲ ਹੈਗੇ ਆ ਸਰਦਾਰ ਬਲਵਿੰਦਰ ਸਿੰਘ ਚੱਠਾ ਤੇ ਭਾਈ ਨਰਿੰਦਰ ਸਿੰਘ ਇਸ ਵਕਤ ਸਾਡੇ ਨਾਲ ਜੁੜੇ ਆ, ਨਾਲ ਸੰਤੋਖ ਸਿੰਘ ਇੰਡੀਆਨਾ ਤੋਂ ਜਿਹੜੇ ਪਹੁੰਚੇ ਹੋਏ ਆ। ਸੋ ਇਹਨਾਂ ਦੇ ਵੀ ਵਿਚਾਰਾਂ ਦੀ ਸਾਂਝ ਪਾਉਂਦੇ ਆ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਇਹ 7ਵਾਂ ਜਿਹੜਾ ਆ ਨਗਰ ਕੀਰਤਨ? ਅੱਜ 7ਵੀਂ ਸਿੱਖ ਨੈਸ਼ਨਲ ਡੇ ਪਰੇਡ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਤੇ ਆਜ਼ਾਦੀ ਮਾਰਚ ਜੋ ਵਾਸ਼ਿੰਗਟਨ DC ਵਿਖੇ ਨਿਕਲ ਰਿਹਾ ਹੈ, 12 ਵਜੇ ਨਾਲ ਸਟਾਰਟ ਹੋ ਜਾਣਾ ਹੈ। ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ
ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਸਾਰੀ ਸਿੱਖ ਸੰਗਤ ਜੋ ਵਾਸ਼ਿੰਗਟਨ ਏਰੀਆ ਦੀ, DMV ਏਰੀਆ ਦੀ ਹੈ, ਉਹਨਾਂ ਦੇ ਸਹਿਯੋਗ ਨਾਲ ਤੇ ਬਾਕੀ ਜੋ ਟਰਾਈ ਸਟੇਟ ਜੋ ਨਿਊਯਾਰਕ ਹੈ, ਕਨੈਟੀਕਟ ਹੈ, ਨਿਊ ਜਰਸੀ ਹੈ, ਡੈਲਵੇਅਰ ਹੈ, ਕਨੈਟੀਕਟ ਜੋ ਉੱਥੋਂ ਲੈ ਕੇ ਸੰਗਤਾਂ ਜੋ ਹੈ ਮੈਰੀਲੈਂਡ ਤੋਂ ਬੜੇ ਹੋਮ ਆ ਕੇ ਇੱਥੇ ਪਹੁੰਚ ਰਹੀਆਂ ਹਨ। ਸੋ ਇਹ ਜੋ ਹੈ ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਸ ਵਿੱਚ ਅਸੀਂ ਇਹ ਦਰਸਾਉਣਾ ਹੈ ਕਿ ਸਿੱਖ ਕੌਮ ਜੋ ਅਲੱਗ ਕੌਮ ਹੈ, ਸਿੱਖ ਕੌਮ ਜੋ ਹੈ ਉਸ ਦਾ ਆਪਣਾ ਰਾਜ ਭਾਗ ਹੁੰਦਾ ਸੀ। 1849 ਤੱਕ ਅਸੀਂ ਰਾਜ ਭਾਗ ਕੀਤਾ ਹੈ। ਉਸ ਤੋਂ ਬਾਅਦ ਜੋ ਅੰਗਰੇਜ਼ਾਂ ਨੇ ਸਾਡਾ ਰਾਜ ਭਾਗ ਮੰਨ ਲਿਆ ਸੀ, ਜਿਹੜਾ ਕਿ ਉਹਨਾਂ ਨੇ ਆਪਣਾ ਜੋ ਸਾਡਾ ਰਾਜ ਸੀ ਉਹ ਦੱਬ ਲਿਆ, ਤੇ ਫਿਰ ਜਦੋਂ ਅੰਗਰੇਜ਼ ਈਸਟ ਇੰਡੀਆ ਕੰਪਨੀ ਜੋ ਛੱਡ ਕੇ ਗਈ ਆਪਣਾ ਜੋ ਹਿੰਦੁਸਤਾਨ ਨੂੰ, ਉਹ ਹਿੰਦੂਆਂ ਦੇ ਹੱਥ ਵਿੱਚ ਦੇ ਦਿੱਤਾ ਤੇ ਅਸੀਂ ਫਿਰ ਗੁਲਾਮ ਹੋ ਗਏ। ਪਿਛਲੇ 75 ਸਾਲ ਤੋਂ ਸਿੱਖ ਕੌਮ ਜੋ ਹੈ ਗੁਲਾਮ ਹੈ ਅਤੇ ਆਪਣੀ ਆਜ਼ਾਦੀ, ਆਪਣਾ ਆਜ਼ਾਦ ਮੁਲਕ ਲੈਣ ਵਾਸਤੇ ਤਤਪਰ ਹੈ, ਯਤਨਸ਼ੀਲ ਹੈ। ਸਾਰੀਆਂ ਆਰਗੇਨਾਈਜੇਸ਼ਨ ਇਸ ਬਾਰੇ ਕੰਮ ਕਰ ਰਹੀਆਂ ਹਨ। ਸੋ ਇਹ ਜੋ ਪਰੇਡ ਹੈ ਇਹ ਵੀ ਉਸੇ ਹੀ ਲੜੀ ਦਾ ਇੱਕ ਹਿੱਸਾ ਹੈ ਕਿ ਅਸੀਂ ਆਪਣਾ ਆਜ਼ਾਦ ਮੁਲਕ, ਆਪਣਾ ਆਜ਼ਾਦ ਖਾਲਿਸਤਾਨ ਜਲਦੀ ਤੋਂ ਜਲਦੀ ਪ੍ਰਾਪਤ ਕਰਾਂਗੇ ਜੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ। ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਅਸੀਂ ਪਿੱਛੇ ਦੇਖ ਰਹੇ ਹਾਂ ਜਿਹੜੀਆਂ ਸੰਗਤਾਂ ਨੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ। ਦੁਨੀਆ ਭਰ ਵਿੱਚ ਵੱਸਦੀ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਭਾਈ ਬਲਵਿੰਦਰ ਸਿੰਘ ਚੱਠਾ ਹੋਣਾ ਨੇ ਦੱਸਿਆ ਹੈ ਕਿ ਇਹ ਖਾਲਸਾ ਸਾਜਣਾ ਨੂੰ ਸਮਰਪਿਤ 7ਵੀਂ ਨੈਸ਼ਨਲ ਸਿੱਖ ਡੇ ਪਰੇਡ ਫਰੀडम ਮਾਰਚ, ਜਿਸ ਦਾ ਆਗਾਜ਼ ਕਿ 1915 ਨੂੰ ਜਦੋਂ ਬਰਗਾੜੀ ਕਾਂਡ ਹੋਇਆ ਸੀ, ਉਸ ਤੋਂ ਬਾਅਦ ਈਸਟ ਕੋਸਟ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਔਰ ਉਹਨਾਂ ਨੇ ਇਹ ਮਿਥਿਆ ਸੀ ਕਿ 2016 ਤੋਂ ਇਹ ਜਿਹੜੀ ਹੈ ਪਹਿਲੀ ਪਰੇਡ ਸ਼ੁਰੂ ਕੀਤੀ ਸੀ। ਇਹ 7ਵੀਂ ਪਰੇਡ ਆ ਔਰ ਖਾਲਸਾ ਸਾਜਣਾ ਦਿਵਸ ਨੂੰ ਜਿਹੜੀ ਸਮਰਪਿਤ ਨੈਸ਼ਨਲ ਸਿੱਖ ਡੇ ਪਰੇਡ ਫਰੀडम ਮਾਰਚ, ਉਦੋਂ ਹੀ ਇਹਦਾ ਨਾਂ ਰੱਖਿਆ ਗਿਆ ਸੀ ਕਿਉਂਕਿ ਪੁਰਾਤਨ 1947 ਪਹਿਲਾਂ ਤੋਂ ਵੀ, ਪਰ 1947 ਤੋਂ ਲੈ ਕੇ 1978, 1984 ਜੂਨ ਔਰ 1984 ਨਵੰਬਰ ਜੋ ਸਿੱਖਾਂ ਦੀ ਨਸਲਕੁਸ਼ੀ ਹੋਈ ਸੀ ਉਸ ਨੂੰ ਇਸ ਦੁਨੀਆ ਨੂੰ ਦੱਸਣ ਵਾਸਤੇ, ਕਿਉਂਕਿ ਇਹ ਇਕੱਲੀ ਅਮਰੀਕਾ ਦੀ ਕੈਪੀਟਲ ਨਹੀਂ ਵਾਸ਼ਿੰਗਟਨ DC, ਇਹ ਦੁਨੀਆ ਭਰ ਦੀ ਕੈਪੀਟਲ ਆ। 193 ਦੇਸ਼ਾਂ ਤੋਂ ਵੱਧ ਇੱਥੇ ਜਿਹੜੀਆਂ ਨੇ ਉਹ ਐਮਬੈਸੀਜ਼ ਹੈਗੀਆਂ ਨੇ ਔਰ ਜਿਹੜੇ ਇੱਥੇ ਦਿਨ ਵੀ ਨੇ, ਇਹ ਜਿਹੜਾ ਇੱਥੇ ਮੇਲਾ ਹੁੰਦਾ ਹੈ ਚੈਰੀ ਬਲਾਸਮਸ ਦਾ, ਅਗਲੇ ਵੀਕ ਹੈ, ਪਹਿਲਾ ਅੱਜ ਉਹਨਾਂ ਦਾ ਦਿਨ ਸ਼ੁਰੂ ਹੋ ਗਿਆ ਹੈ। ਇੱਥੇ ਦੁਨੀਆ ਭਰ ਤੋਂ ਲੋਕ ਜਿਹੜੇ ਨੇ ਵਿਜ਼ਟਰ ਇਕੱਠੇ ਹੁੰਦੇ ਨੇ ਔਰ ਜਿਸ ਤਰ੍ਹਾਂ ਇੱਥੇ ਕਿ ਕੋਈ 15-20 ਹਜ਼ਾਰ ਤੋਂ ਵੱਧ ਇਹਨਾਂ ਨੇ ਜਿਹੜੇ ਨੇ ਪੰਪਲੇਟ ਵਗੈਰਾ 1984 'ਚ ਸਾਡੇ ਨਾਲ ਕੀ ਹੋਇਆ ਔਰ ਅੱਜ ਤੱਕ ਸਾਡੀ ਕਿਵੇਂ ਨਸਲਕੁਸ਼ੀ ਹੋ ਰਹੀ ਹੈ ਔਰ ਲੇਟਲੀ ਇਹਨਾਂ ਨੇ ਜੋ ਪਾਕਿਸਤਾਨ ਵਿੱਚ ਸਾਡੇ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ ਨੂੰ 6 ਮਈ ਨੂੰ ਪਿਛਲੇ 23 ਨੂੰ ਸ਼ਹੀਦ ਕੀਤਾ ਔਰ 14-15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਨੂੰ UK ਵਿੱਚ ਜਿਹੜਾ ਹੈ ਉਹ ਸਲੋ ਪੋਇਜ਼ਨ ਦੇ ਕੇ ਇਹਨਾਂ ਸ਼ਹੀਦ ਕੀਤਾ ਔਰ 18 ਜੂਨ ਜੋ ਪਿਛਲੇ ਸਾਲ 2023 ਵਿੱਚ ਇਹਨਾਂ ਸਾਡੇ ਹਰਦੀਪ ਸਿੰਘ ਨਿੱਜਰ ਜਿਹੜਾ ਕਿ ਰੈਫਰੈਂਡਮ ਦਾ ਇੱਕ ਧੁਰਾ ਸੀ ਕੈਨੇਡਾ ਵਿੱਚ, ਉਸ ਨੂੰ ਇਹਨਾਂ ਨੇ ਸ਼ਹੀਦ ਕੀਤਾ ਔਰ ਮੁੜ ਕੇ ਇਹਨਾਂ ਨੇ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪਲਾਟ ਮੋਲਡਰ ਦਾ ਜਿਹੜਾ ਕੇਸ ਹੈ ਉਹ ਜਿਹੜਾ ਕਿ FBI ਦੇ ਆਪਣੇ ਇਹਨਾਂ ਨੇ ਕਵਰ ਏਜੰਟ ਸੀ ਜਿਹੜਾ, ਉਹਨਾਂ ਦੇ ਥਰੂ ਇੰਡੀਆ ਨੂੰ ਧੌਣੋਂ ਫੜ ਲਿਆ ਹੈ ਔਰ ਜਿਹੜੇ 5 ਆਈ ਕੰਟਰੀਜ਼ ਹਨ ਅਮਰੀਕਾ, ਕੈਨੇਡਾ ਔਰ ਨਿਊਜ਼ੀਲੈਂਡ, ਆਸਟ੍ਰੇਲੀਆ ਔਰ UK ਔਰ ਇਹਨਾਂ ਦੀਆਂ ਅੰਬੈਸੀ, ਇਹਨਾਂ ਦੀਆਂ ਜੋ CIDs ਕੰਪਨੀਆਂ ਹਨ, FBI ਹੈ ਇੱਥੇ ਹੈ, ਇਹਨਾਂ ਨੇ ਉਹਨਾਂ ਨੂੰ ਸੱਦ ਕੇ ਸਾਰਿਆਂ ਨਾਲ ਕੰਬਾਈਨ ਕਰਕੇ ਹੁਣ ਬਹੁਤ ਕੁਝ ਇਹਨਾਂ ਦਾ ਚਿੱਠਾ ਜਿਹੜਾ ਹਿੰਦੁਸਤਾਨ ਦੇ ਅੱਤਵਾਦ ਦਾ ਜਿਹੜਾ ਹੈ ਉਹ ਭਾਂਡਾ ਭੱਜ ਚੁੱਕਾ ਹੈ। ਇਹ ਜਿਹੜੀ ਪਰੇਡ ਹੈ ਇਹ ਇੱਕ ਬੜੀ ਅਹਿਮੀਅਤ ਰੱਖਦੀ ਹੈ। ਬੇਸ਼ੱਕ ਨਿਊਯਾਰਕ ਜਾਂ ਯੂਬਾ ਸਿਟੀ ਜਾਂ ਸਰੀ ਵਿੱਚ ਬਹੁਤ ਵੱਡੀਆਂ ਪਰੇਡਾਂ ਹੁੰਦੀਆਂ ਹਨ, ਪਰ ਅਸੀਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇੱਕ ਇਹੋ ਜਿਹੀ ਪਰੇਡ ਹੈ ਜਿਹੜੀ ਕਿ ਈਸਟ ਕੋਸਟ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 7ਵੀਂ ਹੈ ਆਰੰਭ ਕੀਤੀ ਗਈ ਸੀ, ਪਰ ਇਹਦਾ ਆਗਾਜ਼ ਜਿਹੜਾ ਹੈ ਜੋ ਅਸੀਂ ਇਸ ਸਮੇਂ ਭਾਈ ਹਿੰਮਤ ਸਿੰਘ ਹੋਣਾ ਨੇ ਉਹਨਾਂ ਦੀ ਪੂਰੀ ਕਮੇਟੀ ਜਾਂ ਅਸੀਂ ਇੱਥੋਂ ਲੋਕਲ ਇਹ ਭਾਈ ਬਲਵਿੰਦਰ ਸਿੰਘ ਚੱਠਾ, ਇੱਧਰ ਇੰਡੀਆਨਾ ਤੋਂ ਭਾਈ ਸੰਤੋਖ ਸਿੰਘ ਇਹ ਆਏ ਹੋਏ ਹਨ। ਇਹਨਾਂ ਦੇ ਸਾਰੇ ਜੀਵਨ ਹੀ, ਹੋਰ ਵੀ ਵੀਰ ਬਹੁਤ ਜ਼ਿਆਦਾ ਹਨ
ਜਿਨ੍ਹਾਂ ਦੇ ਸਾਰੇ ਜੀਵਨ ਹੀ ਇਸ ਪਾਸੇ ਲੱਗੇ ਹਨ। ਡਾਕਟਰ ਅਮਰਜੀਤ ਸਿੰਘ ਜਿਹੜੇ ਹਨ, ਪਿਛਲੇ ਅਸੀਂ 35 ਸਾਲ ਤੋਂ ਜੋ TV 84 ਹੈ ਔਰ ਇਸ ਦਾ ਆਗਾਜ਼ ਜਿਹੜਾ ਪਿਛਲੇ 12 ਸਾਲ ਤੋਂ 2012 ਤੋਂ ਹੋਇਆ ਹੈ, ਔਰ ਜਿਸ ਤਰੀਕੇ ਨਾਲ TV 84 ਦੁਨੀਆ ਵਿੱਚ ਜੋ ਹੈ ਹੱਕ ਸੱਚ ਇਨਸਾਫ ਦੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਔਰ ਜੋ ਸਾਡਾ ਰਾਜ ਖੁੱਸਿਆ ਹੈ 1849 ਵਿੱਚ, ਉਹਦੀ ਪ੍ਰਾਪਤੀ ਲਈ ਹੀ ਇਹ ਨੈਸ਼ਨਲ ਸਿੱਖ ਡੇ ਪਰੇਡ ਫਰੀडम ਮਾਰਚ ਦਾ ਨਾਂ ਰੱਖਿਆ ਗਿਆ ਹੈ। ਔਰ ਇਹ ਸਿਰਫ ਜਥੇਬੰਦੀਆਂ ਤੱਕ ਹੀ ਨਹੀਂ ਸੀਮਤ ਨਹੀਂ, ਗੁਰਦੁਆਰਾ ਬੇਸ਼ੱਕ ਇਹ ਈਸਟ ਕੋਸਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨਮਾਈ ਥੱਲੇ ਸਮੁੱਚੀਆਂ ਪੰਥਕ ਜਥੇਬੰਦੀਆਂ, ਸਮੁੱਚੀਆਂ ਗੁਰਦੁਆਰਾ ਕਮੇਟੀਆਂ ਔਰ ਅਸੀਂ ਘਰ ਘਰ ਜਾ ਕੇ ਇਸ ਸਮੇਂ ਅਗਲੀ ਵਾਰ ਵੀ ਅਸੀਂ ਆਵਾਜ਼ ਦਿਆਂਗੇ ਕਿ ਇਹ ਹਰ ਸਿੱਖ ਦੀ ਪਰੇਡ ਹੈ। ਇਹ ਕੋਈ ਵੀ ਭੈਣ ਭਰਾ ਇੱਥੇ ਆ ਕੇ ਔਰ ਜੋ ਆਪਣਾ ਜੋ ਸਾਡੇ ਨਾਲ ਵਾਪਰਿਆ ਹੈ, ਜੋ ਹੋ ਰਿਹਾ ਹੈ, ਜੋ ਅਸੀਂ ਇੱਥੇ ਕਰਨਾ ਚਾਹੁੰਦੇ ਹਾਂ, ਜੋ ਇੱਥੇ ਸਿੱਖ ਕਾਕਸ ਹੈ, ਡਾਕਟਰ ਪ੍ਰਿਤਪਾਲ ਸਿੰਘ ਵੀ ਪਹੁੰਚੇ ਹੋਏ ਹਨ, TV 84 ਦੇ ਸਾਰੇ ਨੁਮਾਇੰਦੇ, ਤੁਸੀਂ ਹੋਰ ਵੀ ਮੀਡੀਆ ਪਹੁੰਚਿਆ ਹੋਇਆ ਹੈ। ਬਸ ਇਹੀ ਹੈ ਕਿ ਆਓ ਇੱਥੇ ਰਲ ਕੇ ਪਿਛਲੇ 7 ਸਾਲ ਤੋਂ ਜਿਹੜਾ ਹੈ ਉਹ ਇਕੱਠ ਅੱਜ ਦੁਨੀਆ ਸਵੇਰ ਤੋਂ 7 ਵਜੇ ਤੋਂ ਆਉਣੀ ਸ਼ੁਰੂ ਹੋ ਗਈ ਹੈ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਸੰਗਤ ਪਹੁੰਚ ਰਹੀ ਹੈ। ਇਹ ਜਿਹੜਾ ਮਾਰਚ ਹੈ ਇਹ ਲਿੰਕਨ ਮੈਮੋਰੀਅਲ ਦੇ ਸਾਹਮਣੇ ਸ਼ੁਰੂ ਹੋ ਕੇ ਔਰ ਕੈਪੀਟਲ ਤੱਕ ਜਿਹੜਾ ਹੈ ਇਹ ਜਾਂਦਾ ਹੈ, ਉੱਥੇ ਸਟੇਜ ਸਜੇਗੀ ਔਰ ਵੱਖ-ਵੱਖ ਬੁਲਾਰੇ ਜਿਹੜੇ ਸਾਡੇ ਆਏ ਹੋਏ ਹਨ ਉਹ ਆਪਣੇ ਆਪਣੇ ਇਹਦੇ ਤੇ ਜੋ ਖਾਲਸਾ ਸਾਜਨਾ ਦਿਵਸ ਦੀ ਅਹਿਮੀਅਤ ਹੈ, ਜਿਸ ਦਸਮ ਪਿਤਾ ਗੁਰੂ ਨਾਨਕ ਸਾਹਿਬ ਤੋਂ ਚੱਲ ਕੇ ਜਿਸ ਦਸਮ ਪਿਤਾ ਨੇ ਸਾਰਾ ਪਰਿਵਾਰ ਹੀ ਪੰਥ ਦੀ ਝੋਲੀ ਵਿੱਚ ਪਾ ਕੇ ਸਿੱਖਾਂ ਨੂੰ ਇੱਕ ਆਜ਼ਾਦੀ ਦਾ ਹੋਕਾ ਦਿੱਤਾ ਸੀ, ਉਸ ਆਜ਼ਾਦੀ ਦੀ ਪ੍ਰਾਪਤੀ ਲਈ ਜੇ ਅਸਾਂ ਮੁਗਲਾਂ ਦੀਆਂ ਸਫਾਂ ਲਵੇਟੀਆਂ ਸੀ, ਬ੍ਰਿਟਿਸ਼ ਦੀਆਂ ਸਫਾਂ ਲਵੇਟੀਆਂ ਸੀ, ਸਾਡੀ ਬਦਕਿਸਮਤੀ ਹੈ ਕਿ 1947 ਵਿੱਚ ਅਸੀਂ ਕਾਲੇ ਅੰਗਰੇਜ਼ਾਂ ਨਾਲ ਜੁੜ ਗਏ ਉਹਨਾਂ ਦੇ ਭੁਲੇਖੇ ਵਿੱਚ। ਔਰ ਅਸੀਂ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਅਸੀਂ ਤੁਹਾਡੀਆਂ ਵੀ ਸਫਾਂ ਲਵੇਟ ਕੇ ਔਰ ਦੁਨੀਆ ਨੂੰ ਇਹ ਦੱਸ ਦਿਆਂਗੇ ਕਿ ਹੱਕ ਸੱਚ ਇਨਸਾਫ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਖਾਲਿਸਤਾਨ ਦੀ ਸਿਰਜਣਾ ਬਹੁਤ ਹੀ ਜਲਦੀ ਹੋ ਕੇ ਰਹੇਗੀ। ਪਰ ਪੂਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਆਓ TV 84 ਜਿਹੜਾ ਹੈ ਉਹਦੀ ਰਲ ਕੇ ਡਟ ਕੇ ਮਦਦ ਕਰੀਏ। ਇੱਕੋ ਇੱਕ ਪੰਥਕ ਚੈਨਲ ਹੈ ਜਿਨ੍ਹਾਂ ਨੂੰ ਪੂਰੀ ਪੰਥ ਨੇ ਜਿਹੜਾ ਹੈ ਉਹ ਮਾਨਤਾ ਦਿੱਤੀ ਹੋਈ ਹੈ ਸ਼ੁਰੂ ਤੋਂ ਹੀ, ਇਹਦੇ ਸ਼ੁਰੂ ਹੋਣ ਤੋਂ ਹੀ। ਆਓ ਰਲ ਕੇ ਇਹਦੀ TV 84 ਦੀ ਵੱਡੇ ਲੈਵਲ ਤੇ ਜਿਹੜੀ ਹੈ ਉਹ ਸਪੋਰਟ ਕਰੀਏ। ਔਰ ਕਿਉਂਕਿ ਮੀਡੀਆ ਦਾ ਯੁੱਗ ਹੈ, ਜਿਹੜਾ ਹਿੰਦੁਸਤਾਨ ਦਾ ਇੱਕੋ ਹੀ ਕਾਰਨ ਹੈ, ਉਹਨਾਂ ਨੇ 1.25 ਲੱਖ 1.5 ਲੱਖ ਉਹ ਸਵੇਰੇ ਇਹ ਅਮਿਤ ਸ਼ਾਹ ਮੋਦੀ ਤੇ ਜਿਹੜਾ ਉਹਨਾਂ ਦਾ ਡਾਵਲ ਹੈ ਉਹ ਕਹਿੰਦੇ ਹਨ ਕਿ ਸਾਡੇ ਕੋਲ 2.5 ਲੱਖ ਬੰਦਾ ਹੈ, ਜੋ ਅਸਾਂ ਉਹਨਾਂ ਨੇ ਬਕਵਾਸ ਕਰਨੀ ਹੁੰਦੀ ਹੈ, ਗਲਤ ਇਨਫੋਰਮੇਸ਼ਨ ਦੇਣੀ ਹੁੰਦੀ ਹੈ, ਉਹ ਸਵੇਰੇ 8 ਵਜੇ ਨੂੰ ਦੁਨੀਆ ਵਿੱਚ ਪਹੁੰਚਾ ਦਿੰਦੇ ਹਨ। ਔਰ ਸਾਡੇ ਜਿਹੜੇ ਹੋਰ ਵੀ ਚੈਨਲ ਭਾਵੇਂ ਹਨ ਪਰ ਜੋ TV 84 ਡਟ ਕੇ ਜਿਹੜੀ ਹੈ ਉਹ ਤੁਹਾਡੇ ਡੇ 1 ਤੋਂ ਲੈ ਕੇ ਅੱਜ ਤੱਕ ਦੁਨੀਆ ਵਿੱਚ ਕੀ ਹੋ ਰਿਹਾ ਹੈ, ਸਿੱਖਾਂ ਨੂੰ ਕਿੱਥੇ ਕਿੱਥੇ ਕੀ ਪ੍ਰੋਬਲਮਸ ਹਨ ਔਰ ਕੀ ਉਹਦੇ ਸੋਲਿਊਸ਼ਨ ਹਨ, ਕੀ ਅਸੀਂ ਕਰ ਸਕਦੇ ਹਾਂ, ਜਿੰਨੇ ਵੀ ਉਹਦੇ ਵਿੱਚ ਮੇਰੇ ਭੈਣ ਭਰਾ ਵੀਰ ਜੁੜਦੇ ਨੇ ਰੋਜ਼ ਸੁਣਿਆ ਕਰੋ। ਔਰ ਰੋਜ਼ ਤੁਸੀਂ ਸੁਣਦੇ ਹੋ, ਅਸੀਂ ਵੀ ਸੁਣਦੇ ਹਾਂ, ਉਹਦੇ ਬੜੇ ਚੰਗੇ ਕਮੈਂਟਸ ਹੁੰਦੇ ਨੇ। ਜੇ ਇਹ TV ਜਿਹੜਾ ਹੈ ਪੂਰੀ ਕੌਮ ਦਾ ਹੈ, ਆਓ ਇਹਦੇ ਤੇ ਆ ਕੇ ਆਪਾਂ ਜਿਹੜਾ ਹੈ ਉਹ ਆਪਣੇ ਵਿਊ ਵੀ ਦਈਏ ਔਰ ਸੁਣੀਏ ਵੀ ਤੇ ਲੋਕਾਂ ਨੂੰ ਸੁਣਾਈਏ ਵੀ ਕਿ ਅਸੀਂ ਕਿਸ ਤਰੀਕੇ ਨਾਲ ਆਪਣਾ ਰਾਜ ਭਾਗ ਪ੍ਰਾਪਤ ਕਰ ਸਕਦੇ ਹਾਂ। ਇਹਨਾਂ ਹੀ ਸ਼ਬਦਾਂ ਲਈ ਮੈਂ ਕਿਸੇ ਵੀ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਭ ਤੋਂ ਪਹਿਲਾਂ ਮੈਂ ਦੁਨੀਆ ਭਰ ਦੇ ਵਿੱਚ TV 84 ਦੇ ਰਾਹੀਂ ਹਰ ਇੱਕ ਗੁਰਸਿੱਖ ਵੀਰ ਭੈਣ ਭਰਾ ਨੂੰ ਫਤਿਹ ਅਰਜ਼ ਕਰਨੀ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਪੰਥ ਦੇ 325ਵੇਂ ਸਾਲਨਾ ਦਿਵਸ ਦੇ ਉੱਪਰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC, ਜਿਹੜੀ ਇਕੱਲੇ ਅਮਰੀਕਾ ਦੀ ਪੂਰੀ ਦੁਨੀਆ ਭਰ ਦੀ ਰਾਜਧਾਨੀ ਆ, ਉੱਥੇ ਲੋਕ ਜਿਹੜਾ ਇਹ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਜਿਹੜਾ ਅੱਜ ਸਿੱਖ ਡੇ ਪਰੇਡ ਕੱਢੀ ਜਾ ਰਹੀ ਆ, ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ੇ ਹੋਏ ਖਾਲਸੇ ਤੋਂ ਜਿਹੜੀ ਆ ਆਪਣੇ ਆਜ਼ਾਦ ਖਾਲਸੇ ਦੀ ਜਿਹੜੀ ਆ ਉਹਨੂੰ ਹੋਂਦ ਨੂੰ ਦੁਬਾਰਾ ਕਾਇਮ ਕਰਨ ਵਾਸਤੇ ਇਸ ਪਰੇਡ ਦੇ ਵਿੱਚ ਦੁਨੀਆ ਭਰ ਤੋਂ ਇੱਥੇ ਸਿੰਘ ਪਹੁੰਚੇ ਨੇ। ਹਜ਼ਾਰਾਂ ਸੰਗਤਾਂ ਦੇ ਵਿੱਚ ਸਿੰਘ ਆਲਰੇਡੀ ਪਹੁੰਚ ਚੁੱਕੇ ਨੇ। ਅਜੇ ਸਾਰਾ ਦਿਨ ਇਹ ਨਗਰ ਕੀਰਤਨ ਚੱਲਣਾ। ਇਸ ਪਰੇਡ ਦੇ ਰਾਹੀਂ, ਇਸ ਮੀਟ ਦੇ ਰਾਹੀਂ ਹਰ ਵੀਰ ਤੱਕ ਇਹ ਸੁਨੇਹਾ ਪਹੁੰਚਾਉਣੇ ਚਾਹੁੰਦੇ ਆ ਵੀ ਖਾਲਸਾ ਪੰਥ ਦੇ ਜਿੰਨੀਆਂ ਵੀ ਪ੍ਰੋਬਲਮਾਂ ਨੇ ਉਹਨਾਂ ਸਾਰੀਆਂ ਦਾ ਹੱਲ ਖਾਲਿਸਤਾਨ
ਤੇ ਖਾਲਸਾ ਦੀ ਪ੍ਰਾਪਤੀ ਵਾਸਤੇ ਸਾਨੂੰ ਹਰ ਇੱਕ ਇਨਸਾਨ ਨੂੰ ਆਪਣੀ ਯੋਗਤਾ ਦੇ ਅਨੁਸਾਰ ਯੋਗਦਾਨ ਪਾਉਣਾ ਚਾਹੀਦਾ। ਇੱਕ ਖੁਸ਼ੀ ਦੀ ਗੱਲ ਵੀ ਆ ਕਿ ਅੱਜ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਕਹੇ ਹੋਏ ਬਚਨ ਆਮ ਸੰਗਤਾਂ ਤੱਕ ਪਹੁੰਚ ਚੁੱਕੇ ਨੇ ਕਿ ਸਿੱਖ ਕੌਮ ਗੁਲਾਮ ਹੈ, ਸਿੱਖ ਕੌਮ ਹੁਣ ਗੁਲਾਮੀ ਨੂੰ ਮਹਿਸੂਸ ਕਰ ਚੁੱਕੀ ਹੈ ਤੇ ਆਜ਼ਾਦੀ ਵਾਸਤੇ ਸਿੱਖਾਂ ਨੇ ਘਰਾਂ ਤੋਂ ਪੈਰ ਬਾਹਰ ਪਾਉਣੇ ਸ਼ੁਰੂ ਕੀਤੇ ਨੇ। ਉਹ ਦਿਨ ਦੂਰ ਨਹੀਂ ਜਦੋਂ ਸਿੱਖ ਕੌਮ ਦਾ ਨਿਸ਼ਾਨ ਸਾਹਿਬ UN ਦੇ ਸਾਹਮਣੇ ਬਹੁਤ ਜਲਦੀ ਝੁੱਲੇਗਾ। ਇਹਨਾਂ ਸ਼ਬਦਾਂ ਦੇ ਨਾਲ ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਸਾਡੇ ਨਾਲ ਦਰਸ਼ਕ ਇਸ ਵਕਤ ਜੁੜੇ ਹੋਏ ਨੇ, ਡਾਕਟਰ ਪ੍ਰਿਤਪਾਲ ਸਿੰਘ ਕੈਲੀਫੋਰਨੀਆ ਤੋਂ ਪਹੁੰਚੇ ਨੇ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲੀਫੋਰਨੀਆ ਤੋਂ ਚੇਚੇ ਤੌਰ ਤੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ ਹੋ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਦੇ ਵਿੱਚ ਕਿਵੇਂ ਮਹਿਸੂਸ ਕਰ ਰਹੇ ਹੋ ਤੇ ਕੀ ਅੱਜ ਸੰਗਤਾਂ ਵੀ ਜਿਹੜੀਆਂ ਨੇ ਉਹ ਜੁੜ ਚੁੱਕੀਆਂ ਨੇ ਵੱਡੀ ਤਾਦਾਦ? ਜੀ ਸਭ ਤੋਂ ਪਹਿਲਾਂ ਤਾਂ ਅਮਰਵੀਰ ਸਿੰਘ ਜੀ ਤੁਹਾਡਾ ਤੇ ਤੁਹਾਡੇ ਅਦਾਰੇ ਦਾ ਤਹਿ ਦਿਲ ਤੋਂ ਧੰਨਵਾਦ। ਤੁਸੀਂ ਹਮੇਸ਼ਾ ਦੀ ਤਰ੍ਹਾਂ ਜਿਹੜੀ ਪੰਥ ਦੀ ਸੋਚ, ਪੰਥ ਦੀ ਆਵਾਜ਼ ਆ, ਇਹਨੂੰ ਬੁਲੰਦ ਕਰਦੇ ਹੋ ਔਰ ਸੰਗਤਾਂ ਤੱਕ ਪਹੁੰਚਾਉਂਦੇ ਹੋ। ਅੱਜ ਦਾ ਜਿਹੜਾ ਦਿਹਾੜਾ ਆ ਖਾਲਸਾ ਪੰਥ ਦਾ ਜਿਹੜਾ ਸਾਜਣਾ ਦਿਵਸ ਆ, ਵਾਸ਼ਿੰਗਟਨ DC ਦੀ ਧਰਤੀ ਵਿਖੇ ਜਿਹੜੀ ਕਿ ਇੱਥੋਂ ਦੀ ਰਾਜਧਾਨੀ ਆ, ਉੱਥੇ ਅਸੀਂ ਮਨਾ ਰਹੇ ਹਾਂ। ਇਹ ਜਿਹੜੇ ਅਜਿਹੇ ਇਕੱਠ ਹੁੰਦੇ ਨੇ, ਨੰਬਰ ਨਹੀਂ ਮੈਟਰ ਕਰਦਾ, ਪਰ ਜਿੰਨੇ ਵੀ ਆਪਾਂ ਸਿੰਘ ਇੱਥੇ ਜੁੜੇ ਹੋਏ ਆ, ਇਹ ਸਾਡੀ ਇੱਕ ਸਟਰੈਂਥ ਆ ਜਿਹੜੀ ਅਸੀਂ ਸ਼ੋਅ ਕਰਦੇ ਆ ਕਿ ਸਾਡਾ ਨੰਬਰ ਇਕੱਲਾ ਇੱਥੇ ਨਹੀਂ, ਸਾਰੇ ਅਮਰੀਕਾ ਦੇ ਵਿੱਚ ਹੀ ਜਿਹੜੇ ਨਗਰ ਕੀਰਤਨ ਆ ਸਾਨੂੰ ਇਸ ਗੱਲ ਵਿੱਚ ਸਹਾਈ ਹੁੰਦੇ ਆ ਕਿ ਅਸੀਂ ਆਪਣੀ ਜਿਹੜੀ ਸਟਰੈਂਥ ਆ ਉਹਨੂੰ ਸ਼ੋਅ ਕਰ ਸਕੀਏ। ਤੇ ਦੂਸਰਾ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਵੀ ਸੰਕਟ ਕੋਈ ਆਏ ਹੋਏ ਨੇ, ਚਾਹੇ ਉਹ TNR ਦਾ ਹੋਵੇ, ਚਾਹੇ ਜਿਹੜੀ ਭਾਰਤ ਦੀ ਹਕੂਮਤ ਆ ਉਹਦੇ ਵੱਲੋਂ ਸਿੱਖਾਂ 'ਤੇ ਜਿਹੜਾ ਦਮਨਕਾਰੀ ਚੱਕਰ ਆ, ਜਾਂ ਦੁਨੀਆ ਦੇ ਕਿਸੇ ਹਿੱਸੇ ਦੇ ਵੀ ਜਿਹੜਾ ਸਿੱਖਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ, ਉਹਨੂੰ ਰਲ ਕੇ ਇਕੱਠੇ ਹੋਣ ਦਾ, ਵਿਚਾਰਾਂ ਕਰਕੇ ਇਹ ਇੱਕ ਮੌਕਾ ਹੁੰਦਾ ਸਾਡੇ ਕੋਲ ਕਿ ਅਸੀਂ ਜਿੱਥੇ ਇੱਥੋਂ ਦੀਆਂ ਸਰਕਾਰਾਂ ਨੂੰ ਤੇ ਇੱਥੋਂ ਦੇ ਲੋਕਾਂ ਨੂੰ, ਇਲੈਕਟਡ ਅਫੀਸ਼ੀਅਲਸ ਨੂੰ ਆਪਣੀਆਂ ਸਟਰੈਂਥ ਦੇ ਰਸਤੇ ਆਪਣੀਆਂ ਸਮੱਸਿਆਵਾਂ ਦੱਸਦੇ ਹਾਂ, ਉਹਨਾਂ ਨੂੰ ਹੱਲ ਕਰਨ ਦਾ ਵੀ ਯਤਨ ਕਰਦੇ ਹਾਂ। ਤੇ ਮੈਂ ਵਿਸ਼ੇਸ਼ ਤੌਰ ਤੇ ਇਹਦੇ ਪ੍ਰਬੰਧਕਾਂ ਨੂੰ, ਖਾਸ ਤੌਰ ਤੇ ਭਾਈ ਹਿੰਮਤ ਸਿੰਘ ਤੇ ਤੁਹਾਡਾ TV 84 ਵੱਲੋਂ, ਬਾਕੀ ਜਿੰਨੇ ਮੀਡੀਆ ਚੈਨਲ ਆਏ ਹੋਏ ਨੇ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਅਰਸ, ਜਿਵੇਂ ਅਸੀਂ ਜ਼ਿਕਰ ਕੀਤਾ ਆ ਵੀ ਦੂਰ ਦਰਾਡਿਓਂ ਸੰਗਤਾਂ ਪਹੁੰਚੀਆਂ ਨੇ ਤੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਜਿਹੜਾ ਕਿ ਟਰਾਈ ਸਟੇਟ ਏਰੀਆ ਨਿਊਯਾਰਕ ਦੇ ਵਿੱਚ ਇੱਕ ਅਹਿਮ ਸਥਾਨ ਹੈ, ਮੇਨ ਸਥਾਨ ਹੈ ਗੁਰਦੁਆਰਾ ਸਾਹਿਬ, ਉਹਨਾਂ ਦੇ ਜਿਹੜੇ ਸੈਕਟਰੀ ਨੇ ਸਰਦਾਰ ਬਲਾਕਾ ਸਿੰਘ ਸਾਡੇ ਕੋਲ ਇਸ ਵਕਤ ਮੌਜੂਦ ਨੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੂਰੋਂ ਵੀ ਆਏ ਹੋ, ਸਵੇਰ ਦੇ ਅਰਲੀ ਦੇ ਚੱਲੇ ਹੋਏ ਹੋ। ਸੰਗਤਾਂ ਦੀ ਆਮਦ ਵੱਡੀ ਗਿਣਤੀ ਦੇ ਵਿੱਚ ਮੈਂ ਦੇਖ ਰਿਹਾ ਵੀ ਪਹੁੰਚ ਚੁੱਕੀਆਂ ਨੇ। ਕਿਵੇਂ ਮਹਿਸੂਸ ਕਰ ਰਹੇ ਹੋ ਅਮਰੀਕਾ ਦੀ ਰਾਜਧਾਨੀ ਦੇ ਵਿੱਚ ਜਿਹੜਾ ਇਹ 7ਵਾਂ ਨਗਰ ਕੀਰਤਨ ਸਿੱਖ ਨੈਸ਼ਨਲ ਡੇ ਨੂੰ ਸਮਰਪਿਤ ਤੇ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਜਿਹੜਾ ਫਰੀडम ਮਾਰਚ ਹੁਣ ਸ਼ੁਰੂ ਹੋਣ ਜਾ ਰਿਹਾ? ਅਮਰਵੀਰ ਸਿੰਘ ਜੀ, ਆਪਾਂ ਜਿਹੜੀ ਗੁਰਦੁਆਰਾ ਸਿੱਖ ਸੁਸਾਇਟੀ ਹੈ, ਉਹ ਤਾਂ ਤੁਹਾਨੂੰ ਪਤਾ ਹੀ, ਹਰੇਕ ਪ੍ਰੋਗਰਾਮ ਦੇ ਵਿੱਚ ਆਪਾਂ ਮੂਹਰੇ ਹੋ ਕੇ ਚੱਲਦੇ ਹਾਂ। ਅੱਜ ਵੀ ਅਸੀਂ ਇਸ ਪਰੇਡ ਦੇ ਵਿੱਚ ਸ਼ਾਮਲ ਹੋਣੀ, ਉਸ ਗੁਰੂ ਘਰ ਤੋਂ 3 ਬੱਸਾਂ ਦੇ ਹੋਰ ਗੱਡੀਆਂ ਦੇ ਵਿੱਚ ਸਾਰੇ ਸਿੰਘ ਪਹੁੰਚੇ ਆ ਬੜੇ ਜਾਲੋ ਜਾਲ ਨਾਲ। ਇਹ ਸਾਡਾ ਇੱਕ ਇਸ ਰਾਜਧਾਨੀ ਦੇ ਵਿੱਚ ਆ ਕੇ ਦੱਸਣਾ ਸਿੱਖਾਂ ਬਾਰੇ, ਸਿੱਖ ਇੱਕ ਵੱਖਰੀ ਕੌਮ ਆ, ਇਹ ਬਹੁਤ ਵੱਡੀ ਗੱਲ ਆ। ਜਿਹੜੀ ਸਿੱਖ ਨੈਸ਼ਨਲ ਪਰੇਡ ਸਾਡੀ 7ਵੀਂ ਕੱਢ ਰਹੇ ਆ ਸਾਰੇ ਗੁਰੂ ਘਰਾਂ ਤੋਂ, ਨਿਊਯਾਰਕ ਤੋਂ ਅਸੀਂ ਜਿਵੇਂ ਫਲਸ਼ਿੰਗ ਗੁਰੂ ਘਰ ਤੋਂ ਵੀ 2 ਬੱਸਾਂ ਹੋਰ ਨਾ ਸਾਰੀਆਂ ਆਈਆਂ ਨੇ, ਤੇ ਸਾਡੇ ਲਈ ਬੜੀ ਵੱਡੀ ਗੱਲ ਆ। ਅਸੀਂ ਇੱਥੇ ਵਾਸ਼ਿੰਗਟਨ DC ਦੇ ਵਿੱਚ ਆ ਕੇ ਇੱਥੇ ਦੇ ਲੋਕਾਂ ਨੂੰ ਦੱਸ ਰਹੇ ਹਾਂ, ਜਿਵੇਂ ਕਿ ਪਤਾ ਹੀ ਹੈ ਵੀ ਆਪਾਂ ਅੱਜ ਪਹੁੰਚੇ ਹਾਂ ਖਾਲਸੇ। ਇਸ ਤੇ ਮੈਂ ਤਾਂ ਹਮੇਸ਼ਾ ਹੀ ਜਦੋਂ ਤੁਰੇ ਵੀ ਹਾਂ ਵੀ ਇਹੀ ਕਿਹਾ ਵੀ ਜਿਹੜੀਆਂ ਪਰੇਡਾਂ ਨੇ ਨਾ, ਇਹ 1984 ਤੋਂ ਬਾਅਦ ਨਿਕਲਣੀਆਂ ਸ਼ੁਰੂ ਹੋਈਆਂ ਨੇ। ਇਹ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਨੇ ਜਿਹੜੀ ਸੁੱਤੀ ਕੌਮ ਨੂੰ ਜਗਾਇਆ ਨਾ, ਇਹ ਉਹੀ ਹੈ। ਅਸੀਂ ਗੱਡੀ ਦੇ ਵਿੱਚ ਵੀ ਸਿਮਰਨ ਤੇ ਸ਼ਹੀਦਾਂ ਨੂੰ ਯਾਦ ਕਰਦੇ ਆਏ ਹਾਂ। ਮੈਂ ਇਸ ਕਹਿਣਾ ਚਾਹੁੰਦਾ ਵੀ ਜਦੋਂ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਰਾਤ ਤੱਕ ਪੂਰੀ ਜਿਹੜਾ ਜਨਰਲ ਵੈਦਿਆ ਕਹਿੰਦਾ 2 ਘੰਟੇ ਸੰਤ ਜਰਨੈਲ ਸਿੰਘ ਨੂੰ ਫੜ ਲੂੰ, ਜਦ ਉਹਦਾ ਨੱਕ ਤੋੜਤਾ ਨਾ 2 ਬੀਬੀਆਂ ਨੇ, ਬੀਬੀ ਸਾਡੀ ਭੈਣ ਜਿਹੜੀ ਫੈਡਰੇਸ਼ਨ ਦੀ ਪ੍ਰਧਾਨ ਸੀ ਜੀ, ਉਪਕਾਰ ਕੌਰ ਤੇ ਉਹਦੇ ਨਾਲ ਪਰਮਿੰਦਰ ਕੌਰ, ਉਹ ਯੋਧੇ ਸਿੰਘਣੀਆਂ ਹੋਈਆਂ ਨੇ ਜਿਨ੍ਹਾਂ ਨੇ 4 ਤਰੀਕ ਤੋਂ ਪਹਿਲਾਂ ਜਿਹੜੇ ਕਮਾਂਡੇ ਆਉਂਦੇ ਹੀ ਚਾੜਤੇ ਸੀਗੇ। ਪਰ ਜਦੋਂ ਟੈਂਕ ਵੜਿਆ ਨਾ ਅੰਦਰ, ਤਾਂ ਭਾਈ ਮਨੋਹਰ ਸਿੰਘ, ਬੀਬੀ ਪ੍ਰੀਤਮ ਕੌਰ ਤੇ ਉਹਦੀ ਭਚੰਗਣ ਸਤਨਾਮ ਕੌਰ ਤੇ ਬੈਗਰੂ ਕੌਰ, ਪਹਿਲਾ ਟੈਂਕ ਸਤਨਾਮ ਕੌਰ ਤੇ
ਵਾਹਿਗੁਰੂ ਕੌਰ ਨੇ ਆਪਦੇ ਸਰੀਰ ਨਾਲ ਬੰਬ ਬੰਨ੍ਹ ਕੇ ਉਡਾਇਆ, ਦੂਜਾ ਟੈਂਕ ਵੀ ਉਡਾਇਆ। ਦੋਨੇ ਪਰਿਵਾਰ ਨੇ 2 ਟੈਂਕ ਉਡਾਏ ਨੇ, ਤੀਜੇ ਨੇ ਜਾ ਕੇ ਅਟੈਕ ਕੀਤਾ। ਇਹ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਅੱਜ ਇੱਥੇ ਜੁੜਨ ਆਏ ਹਾਂ। ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ, ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਨ ਤੋਂ ਬਾਰੀ, ਜਿੱਤ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਅਸੀਂ ਉਹਨਾਂ ਦੀ ਯਾਦ ਵਿੱਚ ਆਏ ਹਾਂ। ਇਸ ਧਰਤੀ ਤੇ, ਉਸ ਧਰਤੀ ਤੇ ਸਾਡਾ ਖੂਨ ਡੁੱਲਿਆ ਹੋਇਆ ਦੱਸਦਾ ਵਾ। ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਕਹਿਣਾ ਚਾਹੁੰਦਾ, ਪੰਜਾਬ ਦੀ ਧਰਤੀ ਵੇਚੋ ਨਾ, ਉਹਦੀ ਬੜੀ ਕੀਮਤ ਆ। ਜੇ 100 ਕਰੋੜ ਵੀ 1 ਕਿੱਲੇ ਦਾ ਮਿਲ ਜੇ ਨਾ ਤਾਂ ਵੀ ਨਹੀਂ ਵੇਚਣੀ ਚਾਹੀਦੀ। ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਤੇਗ ਬਹਾਦਰ ਸਾਹਿਬ, ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਧਰਤੀ ਦੇ ਖੂਨ ਡੁੱਲਿਆ। ਉਹ ਸਾਡੀ ਅੱਖਾਂ ਦੇ ਸਾਹਮਣੇ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ 1.5 ਲੱਖ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਸਿੰਘੋ ਭਾਵੇਂ ਆਪਾਂ ਇੱਥੇ ਬੈਠੇ ਹਾਂ ਪਰ ਦੀ ਜਾਇਦਾਦਾਂ ਨਾ ਵੇਚੀਏ, ਇੱਕ ਦਿਨ ਉਹ ਆਉਣਾ ਹੀ ਆਉਣਾ। ਦਿੱਲੀ ਤਖਤ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚਲੇਂਗੇ ਸੀਸ ਪਰ, ਬੜੀ ਕਰੇ ਵੀ ਮੌਤ। ਪੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਿਲਕੁਲ, ਜਿਹੜਾ ਤੁਸੀਂ ਸੁਨੇਹਾ ਦਿੱਤਾ ਸਰਦਾਰ ਬਲਾਕਾ ਸਿੰਘ ਹੋਰਾਂ ਨੇ, ਬੜਾ ਇੰਪੋਰਟੈਂਟ ਹੈ। ਵੀ ਭਾਵੇਂ ਅਸੀਂ ਇੱਥੇ ਬੈਠੇ ਹਾਂ, ਜਦੋਂ ਅਸੀਂ ਜਨਰੇਸ਼ਨਸ ਦਾ ਵੀ ਦੇਖਦੇ ਹਾਂ, ਜੇ 1-2 ਜਨਰੇਸ਼ਨਸ ਲੰਘ ਕੇ ਜਿਹੜੀ ਤੀਜੀ ਚੌਥੀ ਜਨਰੇਸ਼ਨ ਵੀ ਆਉਂਦੀ ਹੈ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ, ਉਹ ਫਿਰ ਆਪਣਾ ਪਿੱਛਾ ਲੱਭਣ ਦੀ ਕੋਸ਼ਿਸ਼ ਕਰਦੀ ਹੈ, ਪਿੱਛੇ ਨੂੰ ਜਾਂਦੀ ਹੈ ਵੀ ਅਸੀਂ ਕਿੱਥੋਂ ਆਏ ਸੀ, ਸਾਡਾ ਜਿਹੜਾ ਪਿਛੋਕੜ ਹੈ ਉਹ ਕਿੱਥੇ ਜਾ ਕੇ ਹੁੰਦਾ, ਤੇ ਉਹ ਆਪਣੀਆਂ ਰੂਟਸ ਨਾਲ ਫਿਰ ਜੁੜਨਾ ਚਾਹੁੰਦੇ ਆ। ਬਲਜਿੰਦਰ ਸਿੰਘ ਜੀ ਦੁਆਬਾ ਸਿੱਖ ਐਸੋਸੀਏਸ਼ਨ ਨਿਊਯਾਰਕ ਤੋਂ ਸਾਡੇ ਨਾਲ ਨੇ। ਭਾਈ ਸਾਹਿਬ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਸ਼ਿੰਗਟਨ DC ਦੇ ਵਿੱਚ ਖੜੇ ਆ, ਜਿਹੜੀ ਅਮਰੀਕਾ ਦੀ ਰਾਜਧਾਨੀ ਹੈ। ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਹ ਜੋ ਨਗਰ ਕੀਰਤਨ ਆ, ਇਹਨੂੰ ਨੈਸ਼ਨਲ ਸਿੱਖ ਡੇ ਪਰੇਡ ਕਹਿੰਦੇ ਆ, ਫਰੀडम ਮਾਰਚ ਵੀ ਕਹੀਦਾ। ਇਹ ਸਮੁੱਚੀ ਸਿੱਖ ਕੌਮ ਆ, ਜਿਹੜਾ ਅਪ੍ਰੈਲ ਦਾ ਮਹੀਨਾ ਆ, ਇਹ ਜੋ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਇੱਕ ਕੌਤਕ ਰਚਾਇਆ। 5 ਪਿਆਰਿਆਂ ਦੀ ਸਿਰਜਣਾ ਹੋਈ, ਸੀਸ ਮੰਗੇ, ਅੰਮ੍ਰਿਤ ਸੰਚਾਰ ਕਰਵਾਇਆ ਹੈ, ਤੇ ਉਹ ਜਿਹੜਾ ਖਾਲਸਾ ਪ੍ਰਗਟ ਕੀਤਾ ਹੈ, ਇਹ ਉਸ ਜਿਵੇਂ ਕਾਲਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਪਰਮਾਤਮਾ ਦੀ ਮੌਜ ਵਿੱਚ ਖਾਲਸਾ ਪ੍ਰਗਟ ਹੋਇਆ ਹੈ। ਇਹ ਉਸ ਖਾਲਸੇ ਦਾ ਪ੍ਰਗਟ ਦਿਹਾੜੇ ਨੂੰ ਸੰਬੰਧ ਵਿੱਚ ਅਪ੍ਰੈਲ ਦਾ ਮਹੀਨਾ ਸਮੁੱਚੇ ਸੰਸਾਰ ਵਿੱਚ ਸਿੱਖਾਂ ਨੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਮਨਾਉਣਾ ਹੈ। ਬਹੁਤ ਵੱਡੇ ਕੀਰਤਨ ਦਰਬਾਰ, ਨਗਰ ਕੀਰਤਨ, ਪਰੇਡਾਂ, ਅੰਮ੍ਰਿਤ ਸੰਚਾਰ ਸਭ ਕੁਝ ਸਜਾਇਆ ਜਾਂਦਾ ਹੈ, ਤਾਂ ਕਿ ਦੁਨੀਆ ਨੂੰ ਅਸੀਂ ਦੱਸ ਸਕੀਏ ਵੀ ਭਾਈ ਇਹ ਸਿੱਖ ਇੱਕ ਵੱਖਰੀ ਕੌਮ ਆ, ਅਸੀਂ ਦੁਨੀਆ ਤੋਂ ਇੱਕ ਵੱਖਰੇ ਆ, ਨਿਆਰੇ ਆ। ਸਾਡਾ ਇਹ ਪੰਥ ਆ, ਸਾਡਾ ਇਹ ਧਰਮ ਆ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੇ ਆ। ਸਾਡਾ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਹੈ, ਨਿਰਭਉ ਨਿਰਵੈਰ। ਸਾਡਾ ਇਹ ਹੈ ਕਿ ਅਸੀਂ ਨਾ ਕਿਸੇ ਦੀ ਅਧੀਨਗੀ ਕਬੂਲ ਕਰਨੀ ਹੈ ਤੇ ਨਾ ਹੀ ਕਿਸੇ ਤੇ ਅਸੀਂ ਜ਼ੋਰ ਅਜ਼ਮਾਈ ਕਰਨੀ ਹੈ। ਤੇ ਸਾਨੂੰ ਹੱਕ ਆ ਕਿ ਅਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੀਏ। ਸੈਲਫ ਡਿਟਰਮੀਨੇਸ਼ਨ ਦਾ ਹਰ ਇੱਕ ਕੌਮ ਨੂੰ, ਹਰ ਇੱਕ ਜੀਵ ਜਿਹੜਾ ਦੁਨੀਆ ਤੇ ਆ, ਉਹਨੂੰ ਹੱਕ ਆ। ਇਹ ਜਿਹੜੀ ਪਰੇਡ ਆ, ਇਹ ਇੱਕ ਆਜ਼ਾਦੀ ਦੀ ਪਰੇਡ ਆ, ਕੌਮ ਦੀ ਜਿਹੜੀ ਖਾਲਿਸਤਾਨ ਦੀ ਪ੍ਰਾਪਤੀ ਲਈ। ਮੈਂ ਤੋਂ ਪਹਿਲਾਂ ਬਲਾਕਾ ਸਿੰਘ ਹੁਣੀ ਕਹਿ ਕੇ ਗਏ ਨੇ, ਹਿੰਦੁਸਤਾਨ ਦੀ ਜਿਹੜੀ ਭਾਰਤੀ ਸਟੇਟ ਦੀ ਵਿਚਾਰਧਾਰਾ ਹੈ ਉਹ ਹੈਗੀ ਪੰਜਾਬ ਨੂੰ ਤੇ ਸਿੱਖ ਪੰਥ ਨੂੰ ਖਤਮ ਕਰਨ ਦੀ, ਤੇ ਉਸ ਦੇ ਨਾਲ ਟੱਕਰ ਕਿਵੇਂ ਲੈਣੀ ਹੈ ਇਹ ਦੁਨੀਆ ਨੂੰ ਦੱਸ ਰਹੇ ਹਾਂ ਵੀ ਭਾਈ ਸਾਡੇ ਨਾਲ ਕੀ ਹੁੰਦਾ ਹੈ। ਜਿਹੜੀ ਟਾਰਗੇਟ ਕਿਲਿੰਗ ਸਿੱਖਾਂ ਦੀ ਬਾਹਰ ਹੋ ਰਹੀ ਹੈ, ਉਹਦੇ 'ਤੇ ਵੀ ਵਿਚਾਰ ਹੁੰਦੀਆਂ ਨੇ। ਦੱਸਿਆ ਜਾਂਦਾ ਹੈ ਕਿ ਭਾਈ ਉੱਥੇ ਪੰਜਾਬ ਵਿੱਚ ਸਾਡੇ ਨਾਲ ਕੀ ਹੋਇਆ ਹੋਊ, ਜਿੱਥੇ ਕੋਈ ਸੁਣਦਾ ਹੀ ਨਹੀਂ। ਸੋ ਅਸੀਂ ਬਹੁਤ ਸਾਰੇ ਸਿੱਖ ਇਹੋ ਜਿਹੇ ਹਾਂ ਜਿਹੜੇ ਉਸ ਨਿਸ਼ਾਨੇ ਦੇ ਉੱਤੇ ਆ ਬਾਹਰ ਵੀ। ਤੇ ਇਸ ਗੱਲ ਕਰਕੇ ਕਿ ਸਾਨੂੰ ਖਾਲਿਸਤਾਨ ਦੀ ਕਿਉਂ ਜ਼ਰੂਰਤ ਆ, ਇਹ ਕੋਈ ਸਵਾਲ ਨਹੀਂ ਰਹਿ ਗਿਆ ਹੁਣ। ਇਹ ਦੁਨੀਆ ਨੂੰ ਸਾਰੀ ਨੂੰ ਪਤਾ ਹੈ ਕਿ ਸਾਡੇ ਨਾਲ ਕਿੰਨੀ ਧੱਕੇਸ਼ਾਹੀ ਹੋਈ ਆ। TV 84 ਇੱਕ ਇਹੋ ਜਿਹਾ ਚੈਨਲ ਆ ਜਿਹੜਾ ਸਿੱਖਾਂ ਦੀ ਗੱਲਬਾਤ ਕਰਦਾ, ਜਿਹੜਾ ਕੌਮ ਦੀ ਆਜ਼ਾਦੀ ਦੀ ਗੱਲਬਾਤ ਕਰਦਾ, ਕਦੇ ਇਹ ਪਿੱਛੇ ਕੈਮਰਾ ਲੈ ਕੇ ਨਹੀਂ ਭੱਜੇ। ਸੋ ਭਾਈ ਮੈਂ ਬੇਨਤੀ ਕਰਦਾ ਸਮੁੱਚੀ ਕੌਮ ਨੂੰ ਵੱਧ ਤੋਂ ਵੱਧ TV 84 ਦੀ ਸਪੋਰਟ ਕਰੋ ਤਾਂ ਕਿ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਸਾਡੇ ਨਾਲ ਸਿੱਖਸ ਫॉर ਜਸਟਿਸ ਦੀ ਟੀਮ ਤੋਂ ਸਰਦਾਰ ਜਗਜੀਤ ਸਿੰਘ ਜੁੜਿਆ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਖਾਲਸਾ ਸਾਜਨਾ ਦਿਵਸ ਦੀਆਂ ਸਾਰੀ ਸਮੁੱਚੇ ਜਗਤ ਦੇ ਵਿੱਚ ਸਿੱਖ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਭਾਈ ਸਾਹਿਬ ਅਸੀਂ ਹੁਣ ਰੈਫਰੈਂਡਮ ਦੀ ਜਦੋਂ ਗੱਲ ਕਰਦੇ ਹਾਂ ਮਤਲਬ ਖਾਲਿਸਤਾਨ ਦੀ ਸਟਰਗਲ ਨੂੰ ਅੱਗੇ ਤੋਰਨ ਦੇ ਵਿੱਚ ਜਾਂ ਜੈਨੋਸਾਈਡ ਨੂੰ ਰੈਕੋਗਨਾਈਜ਼ ਕਰਨ ਦੇ ਵਿੱਚ ਜਿਹੜੀ ਤੁਹਾਡੀ ਟੀਮ ਹੈ ਸਿੱਖਸ ਫਾਰ ਜਸਟਿਸ ਨੇ ਇੱਕ ਅਹਿਮ ਰੋਲ ਉਹਦੇ 'ਚ ਪਲੇ ਕੀਤਾ ਆ ਤੇ ਹੁਣ ਅਮਰੀਕਾ ਦੀ ਧਰਤੀ ਤੇ ਵੀ ਸੈਨ ਫਰਾਂਸਿਸਕੋ ਹੋਵੇ ਸੈਕਰਾਮੈਂਟੋ ਹੁਣੇ ਰੀਸੈਂਟਲੀ ਲਾਸਟ ਵੀਕ ਰੈਫਰੈਂਡਮ ਹੋ ਕੇ ਹਟਿਆ ਜਿਹੜਾ ਮੈਸੇਜ ਜਾ ਰਿਹਾ ਜਾਂ ਜਿਸ ਲੈਵਲ ਦੇ ਉੱਤੇ ਆ ਕੇ ਹੁਣ ਸਟਰਗਲ ਖਲੋਤੀ ਹੈ ਕਿਵੇਂ ਦੇਖ ਰਹੇ ਹੋ ਅੱਜ ਅਸੀਂ ਅਮਰੀਕਾ ਦੀ ਕੈਪੀਟਲ ਵਾਸ਼ਿੰਗਟਨ ਡੀਸੀ ਦੇ ਵਿੱਚ ਖਲੋਤੇ ਹਾਂ ਜੀ ਦੇਖੋ ਦੁਨੀਆ ਦੀ ਜਿਹੜੀ ਸਿਆਸਤ ਆ ਦੁਨੀਆ ਦਾ ਜਿਹੜੀ ਪੋਲਿਟਿਕਸ ਆ ਉਹ ਵਾਸ਼ਿੰਗਟਨ ਡੀਸੀ ਤੋਂ ਚੱਲਦੀ ਆ ਸੋ ਵਾਸ਼ਿੰਗਟਨ ਡੀਸੀ ਦੇ ਵਿੱਚ ਅੱਜ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਜ਼ਾਹੁਲ ਜਲਾਲ ਦੀ ਜਿਹੜੀ ਗੱਲ ਹੋ ਰਹੀ ਆ ਇੱਥੋਂ ਅੱਜ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਦਾ ਸੁਨੇਹਾ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਜਾ ਰਿਹਾ ਤੁਸੀਂ ਗੱਲ ਰੈਫਰੈਂਡਮ ਦੀ ਕੀਤੀ ਆ ਰੈਫਰੈਂਡਮ ਜਿਹੜਾ ਕਿ ਵਿਦਇਨ ਯੂਨਾਈਟਿਡ ਨੇਸ਼ਨਸ ਦੇ ਕਾਨੂੰਨ ਅਮਰੀਕਾ ਦੇ ਕਾਨੂੰਨਾਂ ਦੇ ਤਹਿਤ ਜਾਂ ਫਿਰ ਦੁਨੀਆ ਦੇ ਉਹਨਾਂ ਡੈਮੋਕ੍ਰੈਟਿਕ ਕੰਟਰੀਆਂ ਦੇ ਕਾਨੂੰਨਾਂ ਦੇ ਮੁਤਾਬਕ ਜਿਹੜਾ ਉਹ ਹੋਇਆ ਚਾਹੇ ਅਸੀਂ ਕੈਨੇਡਾ ਦੀ ਗੱਲ ਕਰ ਲਈਏ ਚਾਹੇ ਅਸੀਂ ਆਸਟ੍ਰੇਲੀਆ ਦੀ ਗੱਲ ਕਰ ਲਈਏ ਚਾਹੇ ਅਸੀਂ US ਦੇ ਵਿੱਚ ਜਿਹੜਾ ਰੀਸੈਂਟਲੀ 2 ਗੇੜ ਦੇ ਵਿੱਚ ਜਿਹੜੀ ਰੈਫਰੈਂਡਮ ਦੀਆਂ ਵੋਟਾਂ ਹੋਈਆਂ ਜਿੱਥੇ ਕਿ ਭਾਰਤ ਸਰਕਾਰ ਵੱਲੋਂ ਇੱਕ ਨੈਰੇਟਿਵ ਸਿਰਜਿਆ ਗਿਆ ਕਿ ਇਹ ਇੱਕ ਫ੍ਰਿੰਜ ਗਰੁੱਪ ਹੈ ਇਹਨਾਂ ਦੇ ਨਾਲ ਇਹ ਜਿਹੜੀ ਖਾਲਿਸਤਾਨ ਦੀ ਗੱਲ ਕਰਨ ਵਾਲੇ 2 ਜਾਂ 4 ਮੁੱਠੀ ਭਰ ਲੋਕ ਸੀਗੇ ਪਰ ਹੁਣ ਜਦੋਂ ਅਸੀਂ ਮੈਂਡੇਟ ਦੇਖਦੇ ਹਾਂ ਦੁਨੀਆ ਭਰ ਦੇ ਵਿੱਚ ਚਾਹੇ ਅਸੀਂ UK ਦੇ ਵਿੱਚ 2021 ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਉਹਨਾਂ ਦੀ ਸ਼ੁਰੂਆਤ ਹੁੰਦੀ ਆ ਔਰ ਇਹਨਾਂ ਵੋਟਾਂ ਦੇ ਵਿੱਚ ਜਿਹੜਾ ਕਿ ਇਹ ਜਿਹੜੇ ਇਵੈਂਟ ਸੀਗੇ ਖਾਲਿਸਤਾਨ ਰੈਫਰੈਂਡਮ ਦੇ ਇਹ 100% ਜਿਹੜੇ ਖਾਲਿਸਤਾਨ ਨੂੰ ਡੈਡੀਕੇਟ ਹੁੰਦੇ ਆ ਕਿਉਂਕਿ ਉੱਥੇ ਸਵਾਲ ਹੀ ਇਹੀ ਪੁੱਛਿਆ ਜਾਂਦਾ ਕਿ ਪੰਜਾਬ ਦੀ ਆਜ਼ਾਦੀ ਦੇ ਲਈ ਤੁਸੀਂ ਕੀ ਆਪਣਾ ਵਿਲ ਕੀ ਦੱਸਣਾ ਚਾਹੁੰਦੇ ਹੋ ਤੁਸੀਂ ਆਪਦੀ ਵੋਟ ਜਿਹੜੀ ਆ ਉਹਦੇ ਵਿੱਚ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਪੰਜਾਬ ਇੱਕ ਆਜ਼ਾਦ ਮੁਲਕ ਖਾਲਿਸਤਾਨ ਹੋਣਾ ਚਾਹੀਦਾ ਕਿ ਜਾਂ ਫਿਰ ਪੰਜਾਬ ਹਿੰਦੁਸਤਾਨ ਦਾ ਹਿੱਸਾ ਹੋਣਾ ਚਾਹੀਦਾ ਬਾਕੀ ਜਦੋਂ ਅਸੀਂ ਦੇਖਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਚਾਹੇ ਉਹ ਨਗਰ ਕੀਰਤਨ ਹੁੰਦੇ ਆ ਚਾਹੇ ਹੋਰ ਜਿਹੜੇ ਪ੍ਰੋਗਰਾਮ ਜਾਂ ਮੇਲੇ ਉਹਨਾਂ ਦੇ ਵਿੱਚ ਖਾਲਿਸਤਾਨ ਦਾ ਵੱਡੇ ਪੱਧਰ ਦੇ ਉੱਪਰ ਪ੍ਰਚਾਰ ਹੁੰਦਾ ਪਰ ਉਹਦੇ ਵਿੱਚ ਹਰ ਧਿਰ ਜਿਹੜੀ ਆ ਉਹ ਆਪਣੀ ਸ਼ਮੂਲੀਅਤ ਕਰਦੀ ਆ ਚਾਹੇ ਉਹ ਖਾਲਿਸਤਾਨ ਦੇ ਨਾਲ ਵਾਲੇ ਆ ਚਾਹੇ ਉਹ ਕਈ ਜਿਹੜੇ ਆ ਕਿ ਖਾਲਿਸਤਾਨ ਦੇ ਵਿੱਚ ਵਿਚਾਲੇ ਵਾਲੇ ਜਿਹੜੇ ਹੁੰਦੇ ਆ ਜੇ ਖਾਲਿਸਤਾਨ ਵਾਲੇ ਆ ਗਏ ਉਹਨਾਂ ਦੇ ਨਾਲ ਵੀ ਚਲੇ ਗਏ ਜੇ ਦੂਜੇ ਆ ਗਏ ਉਹਨਾਂ ਦੇ ਨਾਲ ਵੀ ਚਲੇ ਗਏ ਪਰ ਜਿਹੜੀਆਂ ਹੁਣ ਰੀਸੈਂਟਲੀ ਐਕਟੀਵਿਟੀਆਂ ਹੋਈਆਂ ਖਾਲਿਸਤਾਨ ਰੈਫਰੈਂਡਮ ਨੂੰ ਲੈ ਕੇ ਉਹਨੇ ਸਪਸ਼ਟ ਕਰ ਦਿੱਤਾ ਕਿ ਹੁਣ ਦੁਨੀਆ ਜਾਂ ਸਿੱਖ ਦੁਨੀਆ ਭਰ ਦੇ ਵਿੱਚ ਵਸਦੇ ਸਿੱਖ ਜਿਹੜੇ ਆ ਉਹ ਖਾਲਿਸਤਾਨ ਨੂੰ ਸਮਰਪਿਤ ਹੈ ਤੇ ਖਾਲਿਸਤਾਨ ਦੇ ਲਈ ਉਹ ਹਰ ਇੱਕ ਸੰਘਰਸ਼ ਦੇ ਵਿੱਚ ਉਤਰਨ ਦੇ ਲਈ ਤਿਆਰ ਹੈ ਸੋ ਜਿਸ ਤਰ੍ਹਾਂ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੈਲਗਰੀ ਦੇ ਵਿੱਚ ਵੋਟਾਂ ਹੈਗੀਆਂ 28 ਜੁਲਾਈ ਨੂੰ ਤੇ ਉਸ ਤੋਂ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਕਿ 40ਵਾਂ ਵਰ੍ਹਾ ਜਿਹੜਾ ਉਹ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਏ ਨੂੰ ਹੋ ਜਾਣਾ ਸੋ ਇਹਨਾਂ ਸਾਰੇ ਮਸਲਿਆਂ ਦਾ ਹੱਲ ਜਿਹੜਾ ਜਾਂ ਪੰਜਾਬ ਦੇ ਜਿਹੜੇ ਰਾਜਨੀਤਿਕ ਮਸਲੇ ਆ ਪੰਜਾਬ ਦੇ ਜਿਹੜੇ ਸਮਾਜਿਕ ਮਸਲੇ ਆ ਉਹਨਾਂ ਸਾਰੇ ਮਸਲਿਆਂ ਦਾ ਜੇ ਹੱਲ ਅਸੀਂ ਦੇਖਣਾ ਤੇ ਉਹ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਹੈ ਬਹੁਤ ਬਹੁਤ ਧੰਨਵਾਦ ਜੀ ਬਿਕਾਜ਼ ਬੜਾ ਜਿਹੜਾ ਇੰਪੋਰਟੈਂਟ ਸੁਨੇਹਾ ਹੈਗਾ ਉਹ ਜਗਜੀਤ ਸਿੰਘ ਹੋਰਾਂ ਨੇ ਦਿੱਤਾ ਆ ਤੇ ਗੱਲ ਇਹ ਕੰਪਲੀਟਲੀ ਜਦੋਂ ਅਸੀਂ ਦੇਖ ਰਹੇ ਹਾਂ ਸਟਰਗਲ ਦੇ ਉਤਾਰ ਚੜਾਅ 1984 ਤੋਂ ਬਾਅਦ ਤੱਕ ਦਾ ਹੁਣ ਦੇਖਦੇ ਹਾਂ ਹੁਣ ਉਹ ਸਮਾਂ ਨਜ਼ਦੀਕ ਨਜ਼ਰ ਆਉਂਦਾ ਲੱਗ ਰਿਹਾ ਹੈ ਵੀ ਜਿਹੜੀ ਕੌਮ ਹੈ ਉਹ ਹੁਣ ਦਰ ਘਰ ਖਾਲਿਸਤਾਨ ਦੇ ਲਈ ਜਿਹੜੀ ਹੈ ਉਹ ਕਦਮ ਪੁੱਟ ਰਹੀ ਹੈ ਹਾਂਜੀ ਵੀਰ ਸਾਡੇ ਨਾਲ ਰਜਿੰਦਰ ਸਿੰਘ ਜੁੜੇ ਆ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਨਿਊਯਾਰਕ ਤੋਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖ ਰਹੇ ਹੋ ਅੱਜ ਜਿਹੜਾ ਮਾਹੌਲ ਬਣਿਆ ਹੋਇਆ ਸੰਗਤਾਂ ਜੁੜੀਆਂ ਨੇ ਤੇ ਇਹ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ ਦੇ ਵਿੱਚ ਸ਼ਮੂਲੀਅਤ ਤੁਸੀਂ ਨਿਊਯਾਰਕ ਤੋਂ ਕਰਨ ਦੇ ਲਈ ਪਹੁੰਚੇ ਹੋ ਸਭ ਤੋਂ ਪਹਿਲਾਂ ਤਾਂ ਮੈਂ TV 84 ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਈਸਟ ਕੋਸਟ ਸਿੱਖ ਕੋਆਰਡੀਨੇਟ ਕਮੇਟੀ ਵੱਲੋਂ ਕਿਉਂਕਿ ਜਿਹੜੀ ਤੁਸੀਂ ਸਾਡੀ ਆਵਾਜ਼ ਅੱਜ ਇਹ ਆਪਣੇ ਸਾਰੇ ਵਾਰਡ ਵਿੱਚ ਪਹੁੰਚਾਉਣੀ ਹੈ ਮੈਂ ਫਿਰ ਦੁਬਾਰਾ ਧੰਨਵਾਦ ਕਰਦਾ ਦੂਜੀ ਅਸੀਂ ਜਿਹੜੀ ਗੱਲ ਤੁਸੀਂ ਪੁੱਛੀ ਵੀ ਕਿਉਂ ਪਹੁੰਚੇ ਅਸੀਂ ਅਨੰਦਪੁਰ ਸਾਹਿਬ ਦੇ ਵਾਸੀ ਗੁਰੂ ਨਾਨਕ ਸਾਹਿਬ ਤੋਂ ਚੱਲੇ ਸਿੱਖੀ ਦੀ ਜੋ ਲਹਿਰ ਹੈ ਉਹ ਅਸੀਂ ਸੁਨੇਹਾ ਪਹੁੰਚਣ ਲਈ ਇੱਥੇ ਵਾਸ਼ਿੰਗਟਨ DC ਅੱਜ ਪਹੁੰਚੇ ਹਾਂ ਤਾਂ ਕਿ ਅਸੀਂ ਆਲ ਵਰਲਡ ਵਿੱਚ ਦੱਸ ਸਕੀਏ ਵੀ ਸਿੱਖ ਕੌਮ ਵਿਲੱਖਣਾ ਕਿੱਦਾਂ ਵਿਲੱਖਣਤਾ ਹੈ ਸਾਡੀ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਜਦੋਂ ਰਾਜ ਭਾਗ ਸ਼ੁਰੂ ਹੋਇਆ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਉਹ ਤੋਂ ਬਾਅਦ ਜਦੋਂ ਹਿੰਦੁਸਤਾਨ ਦੀ ਗਵਰਨਮੈਂਟ ਦੇ ਜਿਹੜੇ ਲੀਡਰ ਸਨ ਜੋ ਸਿੱਖਾਂ ਨੇ 1947 ਤੋਂ ਪਹਿਲਾਂ ਵਾਅਦੇ ਕੀਤੇ ਸਨ ਉਹ ਵਾਅਦਿਆਂ ਤੋਂ ਮੁੱਕਰ ਗਈ ਸਿੱਖਾਂ ਨੇ ਉਹ ਵੀ ਬਰਦਾਸ਼ਤ ਕਰ ਲਿਆ ਪਰ ਜ਼ੁਲਮ ਦੀ ਹੱਦ ਉਸ ਦਿਨ ਹੋ ਗਈ ਜਿੱਦਣ 1984 ਵਿੱਚ ਸਾਡੇ ਅਕਾਲ ਤਖਤ ਸਾਹਿਬ ਤੇ ਇਹਨਾਂ ਨੇ ਫੌਜਾਂ ਚਾੜੀਆਂ ਕਿਉਂਕਿ ਜਦੋਂ ਫੌਜਾਂ ਚਾੜੀਆਂ ਜਾਂਦੀਆਂ ਦੁਸ਼ਮਣ ਕੰਟਰੀ ਦੇ ਵਿਰੁੱਧ ਚਾੜੀਆਂ ਜਾਂਦੀਆਂ ਹੁੰਦੀਆਂ ਨਾ ਕਿ ਆਪਣੇ ਨਾਗਰਿਕਾਂ ਦੇ ਖਿਲਾਫ ਸੋ ਉਸ ਦਿਨ ਤੋਂ ਜੋ ਸੰਤ ਜਰਨੈਲ ਸਿੰਘ ਦੇ ਬੋਲ ਸਨ ਵੀ ਅੱਜ ਤੋਂ ਖਾਲਿਸਤਾਨ ਦੀ ਨੀਂਹ ਰੱਖੀ ਗਈ ਉਹ ਨੀਂਹ ਨੂੰ ਪੱਕਾ ਕਰਨ ਦੇ ਲਈ ਅਸੀਂ ਵਾਸ਼ਿੰਗਟਨ DC ਜੋ ਕੈਪੀਟਲ ਹਿੱਲ ਹੈ USA ਦੀ ਯੂਨਾਈਟਿਡ ਨੇਸ਼ਨ ਦੀ ਉੱਥੇ ਪਹੁੰਚੇ
ਅਸੀਂ ਇੱਥੇ ਇੱਕ ਕਿਉਂਕਿ ਅਸੀਂ ਖਾਲਸਾ ਪੰਥ ਦਾ ਸਾਜਣਾ ਦਿਵਸ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਯੂਨਾਈਟਿਡ ਨੇਸ਼ਨ ਤੇ ਸਿੱਖ ਲਓ ਯੂਨਾਈਟਿਡ। ਇਹ ਯੂਨਾਈਟਿਡ 50 ਸਟੇਟਾਂ ਦੀ ਕੰਟਰੀ ਬਣੀ ਆ। ਇੱਦਾਂ ਹੀ ਜਦੋਂ ਸਿੱਖ ਸਾਰੇ ਯੂਨਾਈਟਿਡ ਹੋ ਗਏ 24 ਘੰਟਿਆਂ ਦੇ ਵਿੱਚ ਵੀ ਹਿੰਦੁਸਤਾਨ ਗੌਰਮੈਂਟ ਤੁਹਾਡੇ ਅੱਗੇ ਗੋਡੇ ਟੇਕ ਦੂਗੀ। ਖਾਲਸਾ ਪੰਥ ਦਾ ਇੰਨਾ ਜ਼ੋਰ ਹੈ, ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਵਾ। ਸੋ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਹ ਪਰੇਡ ਨੂੰ ਸਫਲ ਬਣਾਉਣ ਲਈ, ਕਿਉਂਕਿ ਪੋਲੀਟੀਕਲ ਹੱਬ ਹੈ ਸਾਡੀ, ਜੇ ਅਸੀਂ ਚਾਹੁੰਦੇ ਆ ਵੀ ਆਪਣੇ ਦਲੀਪ ਸਿੰਘ ਸੋਂਧ ਵਾਂਗ ਕਾਂਗਰਸਮੈਨ ਜਿਹੜਾ ਅੱਜ ਤੋਂ 1967 ਤੋਂ ਪਹਿਲਾਂ ਇੱਥੇ ਪਹੁੰਚਿਆ ਸੀ ਕੈਪੀਟਲ ਹਿੱਲ ਤੇ 2 ਵਾਰੀ ਕਾਂਗਰਸਮੈਨ ਬਣਿਆ ਉਹ, ਵੀ ਜੇ ਸਾਡੇ ਬੱਚੇ ਇੱਥੇ ਦੀ ਪੋਲੀਟੀਸ਼ਨ ਵਿੱਚ ਪਹੁੰਚਣ, ਸਿੱਖੀ ਦੀ ਗੱਲ ਕਰਨ, ਤਾਂ ਇੱਥੇ ਸਾਨੂੰ ਕੇਸਰੀ ਦਸਤਾਰ ਨਾਲ ਹੜ੍ਹ ਲਿਆਉਣਾ ਪੈਣਾ ਇੱਕ ਵਾਰੀ। ਜਦੋਂ ਇੱਥੇ ਹੜ੍ਹ ਆ ਗਿਆ, ਇਹ ਪੋਲੀਟੀਕਲ ਲੋਕ ਤੁਹਾਡੇ ਕੋਲ ਚੱਲ ਕੇ ਆਉਣਗੇ ਵੀ ਦੱਸੋ ਤੁਹਾਨੂੰ ਕੀ ਚਾਹੀਦਾ। ਉਹਦੇ ਕਰਕੇ ਇਹ ਪਰੇਡ ਸ਼ੁਰੂ ਕੀਤੀ ਗਈ ਹੈ। ਤੋ ਮੈਂ ਬੇਨਤੀ ਫਿਰ ਤੁਹਾਡੇ ਮੀਡੀਆ ਰਾਹੀਂ ਇਹੀ ਕਰਦਾ ਸਾਰਿਆਂ ਨੂੰ ਵੀ ਖਾਲਸਾ ਪੰਥ ਵਿੱਚ ਸਾਰੇ ਸਮਾ ਜਾਂਦੇ ਹਨ। ਇਹਦੇ ਵਿੱਚ ਕੋਈ ਵੀ ਹੋਵੇ ਜਿਹੜਾ ਆਪਣੇ ਆਪ ਨੂੰ ਸਮਝਦਾ ਵੀ ਮੈਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਹਾਮੀ ਹਾਂ, ਉਹਨੂੰ ਹੁਮ ਹੁਮਾ ਕੇ ਪਹੁੰਚਣਾ ਚਾਹੀਦਾ। ਹਰੇਕ ਸਾਲ ਦਾ ਜਿਹੜਾ ਅਪ੍ਰੈਲ ਦਾ ਫਸਟ ਸੈਚਰਡੇ ਹੁੰਦਾ ਹੈ, ਉਹਨੂੰ ਇਹ ਪਰੇਡ ਪੱਕੀ ਹੈ, ਡੇਟਾ ਨੋਟ ਕਰ ਲਓ ਤੁਸੀਂ ਵੀ ਅਪ੍ਰੈਲ ਦਾ ਜਿਹੜਾ ਫਸਟ ਵੀਕ ਹੁੰਦਾ ਸੈਚਰਡੇ, ਉਹਨੂੰ ਆਪਾਂ ਇੱਥੇ ਇਕੱਠੇ ਹੋਣਾ, ਹੁਮ ਹੁਮਾ ਕੇ ਪਹੁੰਚੋ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਆਪਣੇ ਬੱਚਿਆਂ ਦਾ ਫਿਊਚਰ ਜਿਹੜਾ ਉਹ ਬਰਾਈਟ ਕਰੀਏ ਧਰਤੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੱਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੋੜੇ ਜਿਹੇ ਸਟ੍ਰੈਸ ਫ੍ਰੀ ਲੱਗ ਰਹੇ ਹੋ, ਵੋਟਾਂ ਪਵਾ ਲਈਆਂ ਨੇ। ਜਦੋਂ ਹੁਣ ਜਿਹੜੀ ਇਹ ਸਟ੍ਰੈਸ ਇਸ ਪ੍ਰਬੰਧਕ ਕਮੇਟੀ ਦੇ ਉੱਤੇ ਜਿਹੜੀ ਇਹ ਮਾਰਚ ਕੱਢ ਰਹੀ ਆ, ਕਿਉਂਕਿ ਉਹ ਕਰਾ ਰਹੇ ਨੇ, ਮੈਨੇਜਮੈਂਟ ਦੇਖਣਾ ਆ, ਸੋ ਹੁਣ ਅਸੀਂ ਰਿਲੈਕਸ ਫੀਲ ਕਰ ਰਹੇ ਆ। ਤੇ ਬੜਾ ਮਤਲਬ ਭਰਵਾਂ ਇਕੱਠ ਸੀਗਾ ਸੈਕਰਾਮੈਂਟੋ, ਜਿਹੜਾ ਰੈਫਰੈਂਡਮ ਦੀਆਂ ਵੋਟਾਂ ਹੋਈਆਂ ਨੇ ਖਾਲਿਸਤਾਨ, ਬਿਲਕੁਲ ਬੰਦੇ ਵੀ ਪਹੁੰਚੇ ਹੋਏ ਸੀਗੇ। ਹਾਂ ਨਹੀਂ ਇਹ ਜ਼ਰੂਰ ਸੀਗਾ। ਤੇ ਉਹਦਾ ਇੱਕ ਜਿਹੜਾ ਕਰਕਸ ਦੇ ਵਿੱਚ ਬਰੀਫਲੀ ਸੁਨੇਹਾ ਵੀ, ਤੇ ਨਾਲ ਹੀ ਨਾਲ ਅਸੀਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਵਿੱਚ ਖਲੋਤੇ ਹਾਂ। ਕਿਵੇਂ ਦੇਖ ਰਹੇ ਹੋ ਜਾਂ ਕੀ ਸੰਗਤਾਂ ਨੂੰ, ਟੀਵੀ 84 ਦੇ ਦਰਸ਼ਕਾਂ ਨੂੰ ਸੁਨੇਹਾ ਤੁਹਾਡਾ? ਬਿਲਕੁਲ ਦੇਖੋ, ਵਾਸ਼ਿੰਗਟਨ ਡੀਸੀ ਦੇ ਵਿੱਚ ਪਾਲਿਸੀ ਚੇਂਜ ਹੋ ਚੁੱਕੀ ਆ, ਪਾਲਿਸੀ ਸ਼ਿਫਟ ਹੋ ਚੁੱਕੀ ਆ, ਜਿਹੜੀ ਕਿ ਕਿਸੇ ਵੇਲੇ ਤੁਸੀਂ ਬਹੁਤ ਜ਼ੋਰ ਲਾ ਕੇ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਖਰਚ ਕੇ ਵੀ ਸ਼ਾਇਦ ਆਪਣੀ ਗੱਲ ਇਹਨਾਂ ਅਦਾਰਿਆਂ ਤੋਂ ਨਹੀਂ ਕਢਾ ਸਕਦੇ ਸੀ। ਉੱਥੇ ਹੁਣ ਐਵਰੀ 3rd ਡੇ ਜਾਂ 2nd ਡੇ ਜੈ ਸ਼ੰਕਰ ਰੋਜ਼ ਕਲੇਸ਼ ਪਾਉਂਦਾ, ਉਹ ਰੋਜ਼ ਬੋਲਦਾ ਖਾਲਿਸਤਾਨ ਦੇ ਉੱਤੇ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਾਂ ਮੈਥਿਊ ਮਿਲਰ ਜਿਹੜਾ ਸਪੋਕਸਪਰਸਨ ਆ, ਉਹ 3 ਦਿਨ ਇਸ ਮਸਲੇ ਦੇ ਉੱਤੇ ਬੋਲਦੇ ਆ। ਮੈਨੂੰ ਇਹ ਲੱਗਦਾ ਵੀ ਕਲਾ ਆ, ਸਤਿਗੁਰ ਦੀ ਕਿਰਪਾ ਆ, ਸਤਿਗੁਰ ਨੇ ਉਹ ਕੁੰਡੀ ਫਸਾਈ ਆ ਜਿੱਥੇ ਤੁਹਾਡੀ ਗੱਲ ਰੋਜ਼ ਹੋਣੀ ਆ, ਤੇ ਉੱਥੇ ਫਸੀ ਆ ਵੀ ਜਿੱਥੇ ਸੁਲਝਣ ਵਾਲੀ ਨਹੀਂ ਹੈ। ਨਾ ਤਾਂ ਗੁਪਤਾ ਆ ਕੇ ਸੁਲਝਣੀ ਆ, ਨਾ ਛੱਡ ਕੇ ਸੁਲਝਣੀ ਆ, ਨਾ CC1 ਨਾ CC2। ਇਹ ਉਹ ਮਹਾਰਾਜ ਨੇ ਵਿਧ ਬਣਾਈ ਆ ਜਿਹਦੇ ਨਾਲ ਤੁਹਾਡੀ ਗੱਲਬਾਤ ਅੱਜ ਸੰਸਾਰ ਪੱਧਰ ਦੇ ਉੱਤੇ ਨਿਕਲਦੀ ਪਈ ਆ। ਸੋ ਜਿਹੜੀ ਇਹਦੇ 'ਚ ਸਭ ਤੋਂ ਵੱਡੀ ਜਿਹੜੀ ਬੈਕਿੰਗ ਆ ਉਹ ਹੈਗੀ ਆ ਤੁਹਾਡੀ ਲਗਾਤਾਰਤਾ ਦੀ, ਕੰਟੀਨਿਊਟੀ, ਖਾਲਿਸਤਾਨ ਦੇ ਝੰਡਿਆਂ ਦੀ, ਖਾਲਿਸਤਾਨ ਦੀ ਰੈਲੀਆਂ ਦੀ, ਪਟੀਸ਼ਨਾਂ ਦੀ, ਕੰਪੇਨਸ ਦੀ, ਰੈਫਰੈਂਡਮ ਦੀਆਂ ਵੋਟਾਂ ਦੀ ਇੱਕ ਲਗਾਤਾਰਤਾ ਬਣਾਈ ਰੱਖੀ ਹੋਈ ਆ। ਕਈ ਵਾਰੀ ਲੋਕ ਘੱਟ ਵੀ ਹੁੰਦੇ ਨੇ, ਕਈ ਵਾਰ ਵੱਧ ਵੀ ਜਾਂਦੇ ਨੇ। ਕਈ ਵਾਰ ਲੋਕ ਤੁਹਾਨੂੰ ਕਿਸੇ ਵੇਲੇ 'ਚ ਮਖੌਲ ਕਰਦੇ ਹੁੰਦੇ ਸੀ ਵੀ 100 ਬੰਦਾ ਨਹੀਂ ਇਕੱਠਾ ਹੁੰਦਾ, ਹੁਣ ਇੰਨਾ ਕੁ ਬੰਦਾ ਇਕੱਠਾ ਹੁੰਦਾ ਵੀ ਹਿਸਾਬ ਕਿਤਾਬ ਹੀ ਨਹੀਂ ਲੱਗਦਾ। ਡਰੋਨ ਦੇ ਨਾਲ ਬੰਦੇ ਦੇਖਣੇ ਪੈਂਦੇ ਆ ਵੀ ਬੰਦੇ ਕਿੰਨੇ ਕੁ ਆ ਗਏ। ਸੋ ਇਹ ਜਿਹੜੀ ਕਲਾ ਵਰਤੀ ਹੈ ਕੰਟੀਨਿਊਟੀ ਦੇ ਨਾਲ ਆ, ਲਗਾਤਾਰਤਾ ਬਣਾਈ ਰੱਖੀ ਆ। ਸੋ ਅਜੇ ਹੁਣ ਵੀ ਅਸੀਂ ਇਹੀ ਕਹਿਣਾ, ਮੈਂ ਤਾਂ ਆਪਣੇ ਵੱਲੋਂ ਪੰਥ ਨੂੰ ਅਪੀਲ ਆ ਵੀ ਲਗਾਤਾਰਤਾ ਬਣਾਈ ਰੱਖਣੀ ਆ। ਇਸ ਲਗਾਤਾਰਤਾ ਨੇ ਰਾਹ ਖੋਲ੍ਹਣੇ ਨੇ, ਤੇ ਉਹ ਰਾਹ ਖੋਲ੍ਹਣੇ ਨੇ ਜਿਹੜੇ ਸ਼ਾਇਦ ਸਾਡੀ ਸੋਚ ਜਾਂ ਸਾਡੇ ਦਿਮਾਗ ਦੇ ਵਿੱਚ ਵੀ ਨਾ ਹੋਣ ਵੀ ਗੁਰੂ ਨੇ ਕੀ ਕਲਾ ਵਰਤਾ ਦੇਣੀ ਆ। ਬਹੁਤ ਬਹੁਤ ਧੰਨਵਾਦ। ਤੇ ਜਿਹੜੇ ਸਾਡੇ ਨਾਲ ਇਸ ਵਕਤ ਦਰਸ਼ਕ ਜੁੜੇ ਹੋਏ ਆ, ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਆ ਕਿ ਭਾਈ ਇਹ ਇੱਕ ਮੈਸੇਜ ਜਾ ਰਿਹਾ ਆ, ਸੁਨੇਹਾ ਆ ਕਿ ਨਹੀਂ ਆਓ ਜੀ, ਨਾ ਆਓ, ਫੜ ਲਓ ਫਿਰ। ਨਹੀਂ ਆ ਜਾਓ ਨਹੀਂ ਕੋਈ, ਮੈਂ ਸ਼ੁਰੂਆਤ ਕਰਨਾ।
ਹਾਂਜੀ ਬਾਜਵਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀਓ। ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਵਾਸ਼ਿੰਗਟਨ ਡੀਸੀ ਦੇ ਵਿੱਚ? ਬਹੁਤ ਵਧੀਆ ਲੱਗ ਰਿਹਾ ਜੀ। ਇਹ ਆਪਣਾ ਨੈਸ਼ਨਲ ਸਿੱਖ ਡੇ ਪਰੇਡ ਆਪਣੀ ਹੈਗੀ ਆ, ਇਹਦੇ ਤੇ ਸਾਰੀ ਸੰਗਤ ਜਿਹੜੀ ਆ ਬੜੀ ਚੜ੍ਹਦੀ ਕਲਾ ਵਿੱਚ ਇੱਥੇ ਹਾਜ਼ਰ ਹੋਈ ਹੈ। ਅਸੀਂ ਦੇਖ ਰਹੇ ਹਾਂ ਕਿ ਪਿਛਲੇ ਸਾਲਾਂ ਤੋਂ ਮੁਕਾਬਲੇ ਜਿਹੜਾ ਇਸ ਵਕਤ ਜਿਹੜਾ ਹੈਗਾ ਜ਼ਿਆਦਾ ਹੈਗਾ, ਜਿਹੜਾ ਜੋਸ਼ ਜਿਹੜਾ ਸੰਗਤਾਂ ਦੇ ਵਿੱਚ ਜ਼ਿਆਦਾ ਹੈਗਾ, ਔਰ ਸੰਗਤ ਵੀ ਜ਼ਿਆਦਾ ਆ ਰਹੀ ਹੈਗੀ ਆ। ਅਜੇ ਪਹੁੰਚ ਰਹੀ ਹੈ, ਜੇ ਸਾਰੀ ਸੰਗਤ ਆਈ ਨਹੀਂ ਹੈਗੀ, ਬੱਸਾਂ ਹਲੇ ਰਸਤੇ ਵਿੱਚ ਹੈਗੀਆਂ ਨੇ ਕਈ, ਤੇ ਆ ਰਹੀਆਂ ਹੈਗੀਆਂ ਨੇ। ਤੇ ਮੈਂ ਪਹਿਲੇ ਤੇ ਇਸ ਮੌਕੇ ਤੇ ਸਾਰੀ ਸਿੱਖ ਸੰਗਤ ਨੂੰ ਜਿਹੜੀ ਅਰਾਊਂਡ ਦਾ ਗਲੋਬ ਹੈਗੀ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹੈਗਾ। ਤੇ ਗੁਰੂ ਸਾਹਿਬ ਸਾਰੀ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ, ਸਾਰੀ ਸੰਗਤ ਨੂੰ, ਸਾਰੇ ਜੀਆਂ ਨੂੰ, ਸਾਰੇ ਜਗਤ ਨੂੰ ਬੇਸਿਕਲੀ ਤੇ ਚੜ੍ਹਦੀ ਕਲਾ ਬਖਸ਼ਣ, ਜੋ ਸਿੱਖਾਂ ਦੀ ਅਰਦਾਸ ਹੁੰਦੀ ਹੈਗੀ ਆ। ਅਸੀਂ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੈਗੇ ਆ। ਤੇ ਨਾਲ ਦੀ ਨਾਲ ਮੈਂ ਦੇਖ ਰਿਹਾ ਕਿ ਜਿਹੜਾ ਸਾਡਾ ਜਿਹੜਾ ਖਾਲਿਸਤਾਨ ਦਾ ਜਿਹੜਾ ਮੁੱਦਾ ਹੈਗਾ ਉਹ ਕਾਫੀ ਭਖਿਆ ਹੋਇਆ ਇਸ ਵਕਤ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਜਿਹੜੇ ਹਿੰਦੁਸਤਾਨੀ ਹੈਗੇ ਨੇ, ਜਿਹੜੀ ਹਿੰਦੁਸਤਾਨ ਦੀ ਗੌਰਮੈਂਟ ਵੀ ਹੈਗੀ ਆ, ਅੱਜ ਹੀ ਆਪਾਂ ਦੇਖ ਰਹੇ ਸੀ ਜਿਹੜੀ ਨਿਊਜ਼ ਹੈਗੀ ਆ ਕਿ ਕਿਵੇਂ ਜਿਹੜਾ ਹੈਗਾ ਜਿਹੜੇ ਰਾਜਨਾਥ ਔਰ ਜਿਹੜਾ ਮੋਦੀ ਹੈਗੇ ਆ ਉਹ ਸਰੇਆਮ ਕਹਿ ਰਹੇ ਹੈਗੇ ਕਿ ਹਾਂ ਅਸੀਂ ਜਿਹੜਾ ਹੈਗਾ ਜਿਹੜੀਆਂ ਦੂਸਰੇ ਮੁਲਕਾਂ ਦੇ ਵਿੱਚ ਜਾ ਕੇ ਅਸੀਂ ਜਿਹੜੇ ਅੱਤਵਾਦੀ ਨੇ, ਉਹ ਜਿਹਨੂੰ ਮਰਜ਼ੀ ਅੱਤਵਾਦੀ ਕਹਿ ਦਿੰਦੇ ਹੈਗੇ ਨੇ, ਤੇ ਅੱਤਵਾਦੀ ਡਿਕਲੇਅਰ ਕਰਕੇ ਉਹ ਇਸ ਤਰ੍ਹਾਂ ਮਨੁੱਖਤਾ ਦਾ ਘਾਣ ਕਰ ਰਹੇ ਨੇ, ਹੈ ਨਾ। ਤੇ ਪਹਿਲਾਂ ਵੀ ਉਹ ਜਿਹੜੇ ਹਿਊਮਨ ਰਾਈਟਸ ਦਾ ਉਲੰਘਣ ਤੇ ਉਹ ਪਹਿਲਾਂ ਵੀ ਕਰ ਰਹੇ ਹੈਗੇ ਨੇ ਕਾਫੀ ਦੇਰ ਤੋਂ, ਹੈ ਨਾ। ਲੇਕਿਨ ਹੁਣ ਦੇਖਿਆ ਜਦੋਂ ਦਾ ਇਹ ਹਿੰਦੂਤਵ ਆਇਆ ਹੈਗਾ, ਕਾਫੀ ਇਸ ਚੀਜ਼ ਦੇ ਵਿੱਚ ਵਾਧਾ ਹੋਇਆ ਵਾ। ਤੇ ਪਰ ਸੰਗਤ ਜਿਹੜੀ ਹੈਗੀ ਆ, ਜਿਹੜੀ ਸਿੱਖ ਸੰਗਤ ਆ ਜਿਹੜੀ ਹੈ ਅਰਾਊਂਡ ਦਾ ਗਲੋਬ, ਉਹਨਾਂ ਨਾਲ ਡਟ ਕੇ ਮੁਕਾਬਲਾ ਖੜੀ ਕਰ ਰਹੀ ਹੈਗੀ ਆ। ਤੇ ਹਮੇਸ਼ਾ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਨਗੇ। ਉਹ ਮੈਂ ਪਿੱਛੇ ਹੁਣੇ ਦੇਖ ਰਿਹਾ ਸੀ, ਇੱਕ ਵੋਰਾ ਸਾਹਿਬ ਹੈਗੇ ਨੇ ਜਿਹੜੇ YouTube ਤੇ ਅਕਸਰ ਉਹ ਬੋਲਦੇ ਹੈਗੇ ਨੇ ਨਾ, ਉਹ ਆਪਣੇ ਬਾਈਟਸ ਵਗੈਰਾ ਦਿੰਦੇ ਨੇ। ਤਾਂ ਉਹ ਵੀ ਕਹਿ ਰਹੇ ਸੀ, ਕਹਿੰਦੇ ਕਿ ਇਹ ਜਿਹੜੇ ਦੋ ਜਿਹੜੇ ਆ ਗਏ ਗੁੱਜੂ ਆ ਗਏ ਹੈਗੇ ਨੇ, ਮੋਦੀ ਦੇ ਸ਼ਾਹ, ਉਹ ਸੋਚਦੇ ਨੇ ਕਿ ਉਹ ਸਿੱਖਾਂ ਨੂੰ ਜਿਹੜਾ ਹੈਗਾ ਦਬਾ ਲੈਣਗੇ। ਇਹ ਕਹਿੰਦੇ ਕਦੀ ਮੁਮਕਿਨ ਨਹੀਂ ਹੈਗਾ। ਸਿੱਖ ਤੇ ਮੁਗਲਾਂ ਤੋਂ ਨਹੀਂ ਮੁਕਾਇਆ ਨਹੀਂ ਮੁੱਕੇ, ਤੇ ਮੁੱਕਣ ਵਾਲੇ ਆ। ਇਹ ਕੌਮ ਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗੀ। ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ, ਵਾਹਿਗੁਰੂ ਕੀ ਫਤਿਹ। ਕਹਿਣਾ ਚਾਹੋਗੇ ਜੀ ਅੱਜ ਇੱਥੇ ਪਹੁੰਚੇ ਹੋ? ਅੱਜ ਪਹੁੰਚੇ ਹਾਂ, ਸਾਰੀ ਸੰਗਤ ਨੂੰ ਲੱਖ ਲੱਖ ਵਧਾਈ, ਸਾਰੀ ਸੰਗਤ ਨੂੰ ਲੱਖ ਲੱਖ ਵਧਾਈ। ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਬਹੁਤ ਬਹੁਤ ਧੰਨਵਾਦ। ਤੇ ਚੜ੍ਹਦੀ ਕਲਾ 'ਚ ਜ਼ਰੂਰ ਰੱਖੇ। ਪਰ ਨਾਲ ਹੀ ਨਾਲ ਜਿਵੇਂ ਸੰਗਤ ਦਾ ਭਰਵਾਂ ਇਕੱਠ ਹੋਇਆ, ਕਿਵੇਂ ਮਹਿਸੂਸ ਕਰ ਰਹੇ ਹੋ? ਸੰਗਤ ਦਾ ਭਰਵਾਂ ਇਕੱਠ ਹੈ ਤਾਂ ਮਹਾਰਾਜ ਦੀ ਕਿਰਪਾ ਨਾ, ਉਹਦੀ ਕਿਰਪਾ। ਮੌਸਮ ਵੀ ਅੱਜ ਉਹਦੇ ਸੋਹਣਾ, ਉਹਦੇ ਕਰਕੇ। ਹਾਂਜੀ, ਤੇ ਬਾਕੀ ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਹਾਂਜੀ ਡਾਕਟਰ ਸਾਹਿਬ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਕਿਵੇਂ ਮਹਿਸੂਸ ਕਰ ਰਹੇ ਹੋ? ਤੇ ਨਾਲ ਹੀ ਨਾਲ ਜਿਹੜਾ ਇਹ ਜਲਾਅ ਇੱਕ ਬਣਿਆ ਹੋਇਆ, ਕੀ ਮੈਸੇਜ ਜਾ ਰਿਹਾ ਇਸ? ਦੇਖੋ, ਜਦੋਂ 7 ਸਾਲ ਪਹਿਲਾਂ ਵਾਸ਼ਿੰਗਟਨ ਡੀਸੀ ਦੀ ਇਹ ਪੈਰੇਡ, ਜਿਹਨੂੰ ਫਰੀडम ਮਾਰਚ ਦਾ ਨਾਂ ਦਿੱਤਾ ਗਿਆ ਔਰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ਼ੁਰੂ ਕੀਤੀ ਗਈ, ਉਦੋਂ ਇਹ ਅਸੀਂ ਮਹਿਸੂਸ ਕੀਤਾ ਸੀ ਕਿ ਬੇਸ਼ੱਕ ਨਿਊਯਾਰਕ ਦੇ ਵਿੱਚ ਬਹੁਤ ਵੱਡੀ ਪੈਰੇਡ ਹੁੰਦੀ ਹੈ। ਜੂਨ 84 ਤੋਂ ਬਾਅਦ ਐਜ਼ ਏ ਰਿਐਕਸ਼ਨ ਸਿੱਖਾਂ ਨੇ ਇੰਡੀਅਨ ਡੇ ਪੈਰੇਡ ਦੇ ਫਲੋਟ ਉਲਟਾ ਕੇ ਉਹ ਪੈਰੇਡ ਸ਼ੁਰੂ ਕੀਤੀ ਸੀ। ਸਟਾਕਟਨ ਵੀ ਐਸਟੈਬਲਿਸ਼ ਹੈ, ਯੂਬਾ ਸਿਟੀ ਵੀ ਐਸਟੈਬਲਿਸ਼ ਹੈ। ਪਰ ਵਾਸ਼ਿੰਗਟਨ ਡੀਸੀ ਜਿਹੜੀ ਕੈਪੀਟਲ ਹੈ, ਜਿੱਥੇ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ ਨੇ, ਇੱਥੇ ਪੈਰੇਡ ਦਾ ਹੋਣਾ ਔਰ ਐਕਸਕਲੂਸਿਵ ਫਰੀडम ਦੇ ਏਜੰਡੇ ਤੇ ਉਹ ਬੜਾ ਇੰਪੋਰਟੈਂਟ ਹੈ। ਬੇਸ਼ੱਕ ਸ਼ੁਰੂ ਦੇ ਵਿੱਚ ਥੋੜੀ ਡਿਸਅਪਾਇੰਟਮੈਂਟ ਸੀ ਪਹਿਲੇ ਸਾਲਾਂ 'ਚ, ਫਿਰ 2 ਸਾਲ ਕੋਵਿਡ ਦੇ ਹਵਾਲੇ ਹੋ ਗਏ। ਪਰ ਅੱਜ ਤੁਸੀਂ ਦੇਖ ਸਕਦੇ ਹੋ 7ਵੀਂ ਪੈਰੇਡ ਦੇ ਮੌਕੇ ਜਿਸ ਉਤਸ਼ਾਹ ਦੇ ਨਾਲ, ਇਕੱਲੇ ਈਸਟ ਕੋਸਟ ਤੋਂ ਨਹੀਂ, ਅੱਜ ਮੈਟਰੋ ਏਰੀਆ ਦੇ ਜਿਹੜੇ 1 ਦਰਜਨ ਦੇ ਲਗਭਗ ਗੁਰਦੁਆਰੇ ਨੇ, ਸਾਰੀਆਂ ਹੀ ਕਮੇਟੀਆਂ ਦੀ ਸ਼ਮੂਲੀਅਤ ਹੈ। ਜਿਹੜੇ ਪ੍ਰੋ ਇੰਡੀਆ ਵੀ ਵੱਜਦੇ ਨੇ, ਉਹਨਾਂ ਨੇ ਵੀ ਕੋਈ ਲੰਗਰ ਲੈ ਕੇ ਆਇਆ, ਕੋਈ 10 ਜੀ ਆਏ ਨੇ, ਕਿਸੇ ਨੇ ਬੱਸ ਭੇਜੀ ਹੈ, ਕਿਸੇ ਨੇ ਦੂਜਾ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਇਹ ਬਹੁਤ ਵੱਡੇ ਫਰੀडम ਮਾਰਚ ਦੇ ਤੌਰ ਤੇ ਐਸਟੈਬਲਿਸ਼ ਹੋਏਗੀ। ਮੌਸਮ ਵੀ ਫਸਟ ਕਲਾਸ ਹੈ ਔਰ 4 ਚੁਫੇਰੇ ਖਾਲਿਸਤਾਨ ਦੇ ਝੰਡੇ, ਔਰ ਜੋ ਦੁਨੀਆ ਦੇ ਵਿੱਚ ਇਸ ਵੇਲੇ ਇੱਕ ਇੰਡੀਅਨ ਸਟੇਟ ਦਾ ਰੋਗ ਚਿਹਰਾ ਬੇਨਕਾਬ ਹੋ ਰਿਹਾ, ਇਸ ਬਾਰੇ ਹੋਰ ਵੀ ਇੰਪੋਰਟੈਂਟ ਹੈ ਕਿ ਭਾਈ ਇਸ ਕਿਸਮ ਦਾ ਇਕੱਠ ਜਿਹੜਾ ਹੈ ਉਹ ਸੋਲਿਡਲੀ ਖਾਲਿਸਤਾਨ ਜ਼ਿੰਦਾਬਾਦ ਦਾ ਮੈਸੇਜ ਹੀ ਦੇ ਰਿਹਾ। ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਕੀਤਾ, ਇਹ ਰੀਅਲੀ ਇੰਪੋਰਟੈਂਟ ਹੈਗਾ ਉਸ ਪੱਖ ਤੋਂ। ਤੇ ਜਿਹੜੀ ਈਵਨ ਕੱਲ ਦੀ ਗਾਰਡੀਅਨ ਦੀ ਸਟੋਰੀ ਵੀ ਹੈਗੀ ਹੈ, ਜਿਹਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਕਰਦੇ ਵੀ ਰਹੇ ਹੋ,
ਉਹ ਗੱਲਾਂ ਹੁਣ ਜਗ ਜ਼ਾਹਰ ਹੋ ਰਹੀਆਂ ਨੇ ਵੀ ਕਿਵੇਂ ਜਿਹੜੇ ਇੰਡੀਅਨ ਆਪਰੇਟਿਵਸ ਨੇ ਉਹਨਾਂ ਨੇ ਕਿੱਥੋਂ ਜਿਹੜਾ ਸਾਰੀ ਵਿਉਂਤ ਬਣਾਈ ਤੇ ਕਿਵੇਂ ਫਿਰ ਉਹਨੂੰ ਐਗਜ਼ੀਕਿਊਟ ਕੀਤਾ। ਉਹ ਪਾਕਿਸਤਾਨ ਦੇ ਹਵਾਲੇ ਨਾਲ ਹੋਵੇ, ਟਾਰਗੇਟਡ ਕਿਲਿੰਗ, ਜਾਂ ਕੈਨੇਡਾ ਤੇ ਅਸੀਂ ਅਮਰੀਕਾ ਦੇ ਵਿੱਚ ਅਸੀਂ ਇੱਥੇ ਖਲੋਤੇ ਹਾਂ। ਸੋ ਜਿੱਥੇ ਇਹ ਮੈਸੇਜ ਇੱਕ ਵਾਸ਼ਿੰਗਟਨ DC ਇੱਥੇ ਦੇ ਜਿਹੜੇ ਕਾਨੂੰਨ ਘਾੜੇ ਹੈਗੇ ਨੇ, ਲਾਅਮੇਕਰਸ ਨੇ, ਉਹਨਾਂ ਨੂੰ ਜਾਂਦਾ ਆ ਤੇ ਉਹਨਾਂ ਦਾ ਇੰਟਰਸਟ ਵੀ ਅੱਜ ਦੀ ਡੇਟ ਦੇ ਵਿੱਚ ਕਿਤੇ ਨਾ ਕਿਤੇ ਸਿੱਖਾਂ ਦੇ ਲਈ ਸ਼ੋਅ ਹੋ ਰਿਹਾ। ਜਿਸ ਕਿਸਮ ਦੀਆਂ ਖਬਰਾਂ ਚੱਲ ਰਹੀਆਂ ਨੇ ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਜਦੋਂ ਰਾਵਲਾਕੋਟ ਦੀ ਮਸਜਿਦ ਦੇ ਵਿੱਚ ਕਸ਼ਮੀਰੀ ਐਕਟਿਵਿਸਟ ਨੂੰ ਮਾਰਿਆ ਗਿਆ, ਸਿਆਲਕੋਟ ਦੀ ਮਸਜਿਦ 'ਚ ਮਾਰਿਆ ਗਿਆ, ਸਾਡੇ ਸੱਚੋ ਸੱਚ ਪ੍ਰੋਗਰਾਮ ਉਹ ਉਹਨਾਂ ਦਿਨਾਂ ਦੇ ਇਸ ਗੱਲ ਦੀ ਸਾਖੀ ਭਰਦੇ ਨੇ ਕਿ ਅਸੀਂ ਕਲੀਅਰਲੀ ਇਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਖਾਤੇ 'ਚ, ਉਦੋਂ ਅਜੇ ਹਰਦੀਪ ਸਿੰਘ ਨਿੱਜਰ ਜਾਂ ਈਵਨ ਅਵਤਾਰ ਸਿੰਘ ਖੰਡਾ ਵਾਲਾ ਵਾਕਿਆ ਵੀ ਨਹੀਂ ਸੀ ਹੋਇਆ, ਪਰ ਪਾਕਿਸਤਾਨੀ ਏਜੰਸੀਆਂ ਪਤਾ ਨਹੀਂ ਕਿਉਂ ਖੌਫਜ਼ਦਾ ਰਹੀਆਂ ਜਾਂ ਇੰਡੀਅਨ ਇਨਫਲੂਐਂਸ ਥੱਲੇ ਰਹੀਆਂ ਕਿ ਉਹਨਾਂ ਨੇ ਮੂੰਹ ਨਹੀਂ ਖੋਲ੍ਹਿਆ, ਜ਼ੁਬਾਨ ਨਹੀਂ ਖੋਲ੍ਹੀ। ਇਹਦਾ ਕ੍ਰੈਡਿਟ ਜਸਟਿਨ ਟਰੂਡੋ ਨੂੰ ਜਾਂਦਾ ਹੈ ਕਿ 18 ਸਤੰਬਰ ਨੂੰ ਜਦੋਂ ਉਹਨੇ ਭਾਰਤ ਨੂੰ ਕਟਹਿਰੇ 'ਚ ਖੜਾ ਕੀਤਾ, ਫਿਰ 29 ਨਵੰਬਰ ਨੂੰ ਅਮਰੀਕਨ ਜਸਟਿਸ ਡਿਪਾਰਟਮੈਂਟ ਨੇ ਇੰਡਾਇਕਟਮੈਂਟ ਫਾਈਲ ਕੀਤੀ ਔਰ ਪਾਕਿਸਤਾਨ ਦਾ ਇੱਕ ਅੰਦਰੂਨੀ ਉਹਨਾਂ ਦੀ ਇਨਵੈਸਟੀਗੇਟਿਵ ਰਿਪੋਰਟਿੰਗ ਤੇ ਬੇਸਡ ਇੰਟਰਸੈਪਟ ਇੱਕ ਪਬਲੀਕੇਸ਼ਨ ਹੈ, ਉਹਨਾਂ ਨੇ ਥੋੜੀ ਬਹੁਤ ਲੀਕੇਜ ਦਿੱਤੀ, ISI ਨੇ ਦਿੱਤੀ ਹੋਏਗੀ ਲੀਕੇਜ ਕਿ ਭਾਈ ਆਹ ਬੰਦੇ ਵੀ ਇਹਨਾਂ ਨੇ ਮਾਰੇ ਨੇ, ਪਰ ਉਹਦੀ ਕ੍ਰੈਡੀਬਿਲਿਟੀ ਨਹੀਂ ਬਣੀ। ਜਿਵੇਂ ਗਾਰਡੀਅਨ ਨੇ ਇਨਵੈਸਟੀਗੇਟਿਵ ਸਟੋਰੀ ਕੀਤੀ ਹੈ, ਜਿਵੇਂ ਉਹਨਾਂ ਨੇ ਈਵਨ ਸਾਬਕਾ ਰਾਹ ਦੇ ਆਫੀਸ਼ੀਅਲਸ ਨਾਲ ਵੀ ਗੱਲਬਾਤ ਕੀਤੀ ਹੈ, ਇਹ ਆਪਣੇ ਆਪ 'ਚ ਦੱਸਦਾ ਹੈ ਕਿ ਵੀ ਕੱਲਾ, ਔਰ ਇਹਦੇ 'ਚੋਂ ਸਾਨੂੰ ਤਾਂ ਕੋਈ ਭੁਲੇਖਾ ਨਹੀਂ ਸੀ ਵੀ ਇਹਨਾਂ ਨੇ ਸਿੱਖ ਐਕਟਿਵਿਸਟ ਕਸ਼ਮੀਰੀ ਮਾਰੇ ਨੇ, ਪਰ ਇੱਕ ਖਤਰਨਾਕ ਐਲੀਮੈਂਟ ਉਹਦੇ 'ਚੋਂ ਹੋਰ ਨਿਕਲਦਾ ਹੈ ਕਿ ਇਸਲਾਮਿਕ ਸਟੇਟ ਦੇ ਨਾਲ ਇੰਡੀਅਨ ਏਜੰਸੀਆਂ ਨੇ ਕਿਵੇਂ ਰਾਬਤੇ ਜੋੜੇ ਹੋਏ ਨੇ, ਕਿਵੇਂ ਜਿਹਨੂੰ ਇਸਤੇਮਾਲ ਕੀਤਾ ਗਿਆ ਪਰਮਜੀਤ ਸਿੰਘ ਪੰਜਵੜ ਨੂੰ ਮਾਰਨ ਲਈ। ਉਹ ਕੇਰਲਾ ਦਾ ਇੱਕ ਮੁਸਲਮਾਨ ਜਿਸ ਨੂੰ ਰਾਹ ਨੇ ਆਪਰੇਟ ਕਰਕੇ ISIS ਦੇ ਵਿੱਚ ਵਾੜਿਆ ਔਰ ਉਹਨਾਂ ਨੂੰ ਧਰਮ ਦਾ ਐਂਗਲ ਦਿੱਤਾ ਗਿਆ ਕਿ ਕਾਫਰ ਨੂੰ ਮਾਰਨਾ। ਸੋ ਇਸ ਤੋਂ ਇਹ ਲੱਗਦਾ ਹੈ ਵੀ ਕੱਲਾ ਇੰਡੀਆ ਦਾ ਸਿੱਖ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਹੀ ਰੋਲ ਨਹੀਂ ਹੈ, ਇਹ ਇਸਲਾਮਿਕ ਸਟੇਟ ਦੇ ਵਿੱਚ ਜਾ ਕੇ ਵੀ ਜਿਹੜੀ ਦਹਿਸ਼ਤਗਰਦੀ ਹੈ, ਅੱਜ ਜੋ ਕੁਝ ਇਸਲਾਮਿਕ ਸਟੇਟ ਖੁਰਾਸਾਨੀ ਨੇ ਮਾਸਕੋ 'ਚ ਕੀਤਾ ਹੈ, ਇੰਡੀਆ ਕਿਸ ਲੈਵਲ ਤੱਕ ਚਲਾ ਗਿਆ। ਔਰ ਜਿਵੇਂ ਰਾਜਨਾਥ ਸਿੰਘ ਨੇ ਇਹਨੂੰ ਓਨ ਕੀਤਾ, ਉਹਨੇ ਕਿਹਾ ਘੁਸ ਕੇ ਮਾरेंगे ਔਰ ਅਸੀਂ ਜਿਹੜਾ ਇੱਥੋਂ ਜਾਏਗਾ ਅਸੀਂ ਛੱਡਾਂਗੇ ਨਹੀਂ, ਇਹ ਕਬੂਲ ਕਰਨਾ ਹੈ ਕਿਉਂਕਿ ਡਿਫੈਂਸ ਮਿਨਿਸਟਰ ਹੈ ਉਹ, ਜਿਸ ਲੈਵਲ ਤੱਕ ਜੇ ਜਾ ਚੁੱਕਾ ਹੈ। ਇਹ ਠੀਕ ਹੈ ਵੀ ਸਾਡੇ ਨੌਜਵਾਨਾਂ ਦੀ ਕੁਰਬਾਨੀ ਹੋਈ ਹੈ, ਸ਼ਹਾਦਤਾਂ ਹੋਈਆਂ ਨੇ, ਲੇਕਿਨ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਇਹ ਐਕਸਪੋਜ਼ ਹੋਏ ਨੇ। ਅੱਜ ਦੁਨੀਆ ਦੇ ਵਿੱਚ ਇੰਡੀਆ ਐਜ਼ ਏ ਰੌਕ ਸਟੇਟ ਔਰ ਉਹਨਾਂ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜਿਹੜਾ ਇੱਕ ਇੰਟਰਨੈਸ਼ਨਲ ਕ੍ਰਾਈਮ ਹੈ, ਹੁਣ ਸਾਡਾ ਪ੍ਰੈਸ਼ਰ ਬਿਲਡ ਕਰਨਾ ਬਣਦਾ। ਔਰ ਅੱਜ ਦੀ ਇਹ ਪੈਰੇਡ ਵੀ ਇਸ ਗੱਲ ਦਾ ਮੈਸੇਜ ਹੈ ਕਿ ਅਸੀਂ ਵਿਦਨ ਦਾ ਸਿਸਟਮ ਇਹਨਾਂ ਨੂੰ ਦੱਸੀਏ ਕਿ ਭਾਈ ਅਲਟੀਮੇਟ ਸੋਲਿਊਸ਼ਨ ਉਸ ਖਿੱਤੇ ਦੇ ਵਿੱਚ ਬਫਰ ਸਟੇਟ ਖਾਲਿਸਤਾਨ ਨਾਲ ਜੁੜਿਆ ਹੋਇਆ ਹੈ। ਤਿੰਨੋਂ ਨਿਊਕਲੀਅਰ ਮੁਲਕ ਚਾਈਨਾ, ਇੰਡੀਆ, ਪਾਕਿਸਤਾਨ ਜਿਹੜੇ ਐਟ ਵਾਰ ਰਹੇ ਨੇ, ਅੱਜ ਵੀ ਚਾਈਨਾ, ਇੰਡੀਆ, ਅਰੁਣਾਚਲ ਦਾ ਕਲੇਮ ਇਹ ਵਾਰ ਸਿਚੁਏਸ਼ਨ ਹੈ ਕਿ ਬਫਰ ਸਟੇਟ ਖਾਲਿਸਤਾਨ ਜਿਹੜਾ ਸਿੱਖ ਵੈਲਿਊ ਸਿਸਟਮ ਹੈ ਉਹ ਪੈਰਲਲ ਰਨ ਕਰਦਾ, ਜਿਹੜਾ ਅਮਰੀਕਾ ਜਿਹਨਾਂ ਫਾਊਂਡੇਸ਼ਨਸ ਦੇ ਉੱਤੇ ਇਹਨਾਂ ਦੇ ਫਾਊਂਡਿੰਗ ਫਾਦਰਸ ਨੇ ਨੇਸ਼ਨ ਬਣਾਇਆ। ਸੋ ਮੈਂ ਸਮਝਦਾ ਵੀ ਅੱਜ 35 ਮਿਲੀਅਨ ਸਿੱਖ ਨੇਸ਼ਨ ਬਿਨਾਂ ਨੇਸ਼ਨ ਹੁੰਦਿਆਂ ਹੋਇਆਂ ਵੀ ਸਾਡਾ, ਅਸੀਂ ਨੇਸ਼ਨ ਦੀ ਕੈਪੈਸਿਟੀ ਰੱਖਦੇ ਹਾਂ ਔਰ ਇਹ ਸਾਡਾ ਕਾਫਲਾ ਖਾਲਿਸਤਾਨ ਦੀ ਕਾਇਮੀ ਦੇ ਲਈ ਸਿਰ ਜੋੜ ਕੇ ਬੈਠ ਕੇ ਵੀ ਮਸਟ ਹੈਂਗ ਟੂਗੈਦਰ, ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ, ਜਿਹੜੀ ਕਦੇ ਬੈਂਜਾਮਿਨ ਫਰੈਂਕਲਿਨ ਨੇ ਕਿਹਾ ਸੀ। ਅੱਜ ਸਾਡੀਆਂ ਜਥੇਬੰਦੀਆਂ ਨੂੰ ਵੀ, ਇੰਡੀਵਿਜੂਅਲਸ ਨੂੰ ਵੀ, ਇਹ ਕਿਸੇ ਇੱਕ ਦਾ ਕੰਮ ਨਹੀਂ ਹੈ। ਜੇ ਕਿਸੇ ਇੱਕ ਨੂੰ ਲੱਗੇ ਕਿ ਜੀ ਉਹਦੀ ਆਵਾਜ਼ ਦੇ ਥੱਲੇ ਸਿੱਖ ਉਹਦੇ ਮਗਰ, ਨਹੀਂ, ਪੰਥ ਗੁਰੂ ਦਾ, ਪੰਥ ਦੀ ਆਵਾਜ਼, ਪੰਥ ਦੀ ਪੀੜ ਹਰ ਸਿੱਖ ਮਹਿਸੂਸ ਕਰਦਾ ਹੈ ਔਰ ਅਸੀਂ ਆਉਣ ਵਾਲੇ ਪੀਰੀਅਡ 'ਚ ਦੇਖਾਂਗੇ ਕਿ ਭਾਈ ਇਹ ਸਾਡੀ ਮੰਜ਼ਿਲ ਹੋਰ ਵੀ ਕਿਵੇਂ ਕਰੀਬ ਆਏਗੀ। ਵਾਹਿਗੁਰੂ ਜੀ ਕਾ ਖਾਲਸਾ। ਨਾਲ ਨਿਊਯਾਰਕ, ਨਿਊ ਜਰਸੀ, ਕਾਰਟਰੇਟ ਤੋਂ ਵੀ ਸਾਡੇ ਨਾਲ ਜਿਹੜੇ ਪ੍ਰਬੰਧਕ ਕਮੇਟੀ ਹੈ ਗੁਰਦੁਆਰਾ ਸਿੰਘ ਸਭਾ ਦੇ, ਉਹ ਵੀ ਸਾਡੇ ਨਾਲ ਮੌਜੂਦ ਨੇ, ਤੇ ਵਡੈਚ ਸਾਹਿਬ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਤੋਂ। ਭਾਈ ਸਾਹਿਬ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਸੁਨੇਹਾ ਦੇਣਾ ਚਾਹੋਗੇ? ਦਾਸ ਗੁਰਭੇਜ ਸਿੰਘ ਵਡੈਚ। ਅੱਜ ਅਸੀਂ ਅਮਰੀਕਾ ਦੇ ਈਸਟ ਕੋਸਟ ਵਾਸ਼ਿੰਗਟਨ DC ਜੋ ਅਮਰੀਕਾ ਦੀ ਕੈਪੀਟਲ ਸਿਟੀ ਹੈ, ਇੱਥੇ ਹਰ ਸਾਲ ਦੀ ਤਰ੍ਹਾਂ 7ਵੀਂ ਨੈਸ਼ਨਲ ਸਿੱਖ ਡੇ ਪਰੇਡ ਕੱਢਣ ਜਾ ਰਹੇ ਹਾਂ
1699 ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਪਿਆਰਿਆਂ ਦੇ ਨਾਲ ਅੰਮ੍ਰਿਤਪਾਨ ਕੀਤਾ ਕਰਾਇਆ, ਉਸ ਦਿਨ ਨੂੰ ਅਸੀਂ ਸਿੱਖ ਕੌਮ ਦੇ ਵਿੱਚ ਬਹੁਤ ਹੀ ਮਹਾਨ ਦਿਵਸ ਹੈ। ਉਹਨੂੰ ਯਾਦ ਕਰਦਿਆਂ ਥਾਂ ਪਰ ਥਾਂ ਸਾਰੀ ਦੁਨੀਆ ਦੇ ਵਿੱਚ ਸਿੱਖ ਇਸ ਦਿਨ ਨੂੰ ਯਾਦ ਕਰਦੇ ਹਨ ਔਰ ਬਹੁਤ ਹੀ ਜਾਹੋ ਜਲਾਲ ਦੇ ਨਾਲ ਜਿਹੜਾ ਨਗਰ ਕੀਰਤਨ ਦੇ ਰੂਪ ਵਿੱਚ ਪਰੇਡ ਕੱਢਦੇ ਹਨ। ਇਸ ਸੰਦਰਭ ਦੇ ਵਿੱਚ ਹੀ ਅਸੀਂ 3-4 ਸਟੇਟਾਂ ਦੇ ਵਿੱਚੋਂ ਸਿੱਖ ਇਕੱਠੇ ਹੋ ਕੇ ਅੱਜ ਇੱਥੇ ਮੈਮੋਰੀਅਲ ਤੋਂ ਸ਼ੁਰੂ ਹੋ ਕੇ ਕੈਪੀਟਲ ਹਿੱਲ ਤੱਕ ਜਾਵਾਂਗੇ ਔਰ ਇੱਥੇ ਅਮਰੀਕਨ ਲੋਕਾਂ ਨੂੰ ਇਹ ਦੱਸਾਂਗੇ ਵੀ ਸਿੱਖ ਇੱਕ ਵੱਖਰੀ ਕੌਮ ਹੈ, ਇਹਨਾਂ ਦਾ ਧਰਮ ਵੱਖਰਾ ਹੈ, ਇਹਨਾਂ ਦਾ ਖਾਣਾ ਪਾਣਾ ਜਿਹੜਾ ਉਹ ਵੱਖਰਾ ਹੈ। ਅਸੀਂ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਸਾਰੀ ਦੁਨੀਆ ਦੇ ਵਿੱਚ ਇਹ ਮੈਸੇਜ ਦੇ ਰਹੇ ਹਾਂ। ਖਾਸ ਕਰਕੇ ਮੈਂ TV 84 ਦਾ ਔਰ ਇਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਹਨੇ ਹਰ ਵਾਰ ਇਹੋ ਜਿਹੇ ਓਕੇਜਨ ਜਿਹੜੇ ਨੇ ਉਹਨਾਂ ਨੂੰ ਕਵਰ ਕਰਦੇ ਆਏ ਹਨ। ਧੰਨਵਾਦ ਜੀ ਬਹੁਤ। ਤੇ ਸਤਨਾਮ ਸਿੰਘ ਵਿਰਕ ਸਾਡੇ ਨਾਲ ਕਾਟਰੇਟ ਤੋਂ ਜੁੜਿਆ। ਭਾਈ ਸਾਹਿਬ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ TV 84 ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਿੱਖ ਕੌਮ ਦੀ ਬੜੀ ਉੱਚੀ ਸੱਚੀ ਸੁੱਚੀ ਸੇਵਾ ਕਰ ਰਹੇ ਨੇ, ਜਿਹਦੀ ਕਿ ਸਾਨੂੰ ਬਹੁਤ ਜ਼ਰੂਰਤ ਸੀ। ਔਰ ਅੱਜ ਦਾ ਜੋ ਦਿਹਾੜਾ ਫਰੀडम ਮਾਰਚ ਜੋ ਲੋਕਿਆ ਗਿਆ ਹੈ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਵੱਲੋਂ, ਜਿਹੜੀ ਕਿ 7ਵਾਂ ਮਾਰਚ ਹੈ, ਇਹ 7ਵੀਂ ਪਰੇਡ ਕਹਿ ਲਓ ਜਾਂ ਨਗਰ ਕੀਰਤਨ ਕਹਿ ਲਓ, ਬੜਾ ਹੀ ਸੰਗਤਾਂ ਨੂੰ ਉਤਸ਼ਾਹ ਹੈ। ਬੜੀ ਖੁਸ਼ੀ ਹੈ ਕਿ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੀ ਇਹ ਪਰੇਡ ਜਿਹੜੀ ਕੱਢ ਰਹੇ ਨੇ ਔਰ ਦੂਰੋਂ ਜਾਣੀ ਕਿ ਨਿਊਯਾਰਕ, ਕਨੇਡੀਕਟ, ਮੈਰੀਲੈਂਡ, ਨਿਊ ਜਰਸੀ ਤੋਂ ਸੰਗਤਾਂ ਜਿਹੜੀਆਂ ਬੱਸਾਂ ਭਰ ਕੇ ਆ ਰਹੀਆਂ ਨੇ ਤੇ ਬੜਾ ਖੁਸ਼ੀ ਹੈ, ਬੜੀ ਉਤਸ਼ਾਹ ਹੈ ਲੋਕਾਂ ਨੂੰ। ਤੇ ਮੈਂ ਕਹਿੰਦਾ ਕਿ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਹੋਣੇ ਚਾਹੀਦੇ ਨੇ, ਕਿਉਂਕਿ ਸਪੈਸ਼ਲੀ ਤੌਰ ਤੇ ਵਾਸ਼ਿੰਗਟਨ ਦੇ ਵਿੱਚ ਕੈਪੀਟਲ ਹਿੱਲ ਦੇ ਸਾਹਮਣੇ ਜੋ ਕਿ ਦੁਨੀਆ ਭਰ ਦੇ ਲੋਕ ਜਿਹੜੇ ਨੇ ਇੱਥੇ ਆਉਂਦੇ ਨੇ ਤੇ ਇੱਥੇ ਆਣ ਕੇ ਫਿਰ ਸਾਡੀ ਜਿਹੜੀ ਆਇਡੈਂਟੀਟੀ ਹੈ ਜਿਹੜੀ ਆ ਉਹ ਸਾਨੂੰ ਪਤਾ ਲੱਗਦਾ ਲੋਕਾਂ ਨੂੰ ਕਿ ਅਸੀਂ ਸਿੱਖ ਕੌਣ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਸਾਰੀਆਂ ਸੰਗਤਾਂ ਨੂੰ ਅੱਜ ਦੇ ਮਹਾਨ ਦਿਨ ਤੇ ਬਹੁਤ ਬਹੁਤ ਵਧਾਈਆਂ ਹੋਣ। ਗੁਰੂ ਮਹਾਰਾਜ ਦੀ ਬੜੀ ਅਪਾਰ ਬਖਸ਼ਿਸ਼ ਹੋ ਰਹੀ ਹੈ। US ਦੀ ਕੈਪੀਟਲ ਵਾਸ਼ਿੰਗਟਨ DC ਦਾ ਮੇਨ ਕੰਸਟੀਟਿਊਸ਼ਨ ਐਵੇਨਿਊ ਜਿੱਥੇ ਮੇਨ ਜਗ੍ਹਾ ਹੈਗੀ ਆ, ਉਸ ਜਗ੍ਹਾ ਤੋਂ ਖਾਲਸੇ ਦੇ ਝੰਡੇ ਬੁਲੰਦ ਹੋਣੇ ਨੇ, ਕੈਪੀਟਲ ਹਿੱਲ ਤੱਕ ਪਹੁੰਚਣਾ। TV 84 ਦਾ ਬਹੁਤ ਬਹੁਤ ਧੰਨਵਾਦ ਜੋ ਸਿੱਖਾਂ ਦੀ ਆਵਾਜ਼ ਨੂੰ ਵਰਲਡ ਵਾਈਡ ਦੁਨੀਆ ਭਰ ਦੇ ਵਿੱਚ ਪਹੁੰਚਦਾ ਕਰਦੇ ਨੇ ਤੇ ਸਿੱਖ ਇਸ਼ੂਆਂ ਤੇ ਵੀ ਗੱਲ ਕਰਦੇ ਨੇ ਹਮੇਸ਼ਾ। ਗੁਰੂ ਮਹਾਰਾਜ ਸਾਡੇ ਸਾਰਿਆਂ ਤੇ ਕਿਰਪਾ ਕਰਨ, ਸਿੱਖ ਪੰਥ ਦਾ ਏਕਾ ਹੋਵੇ ਤੇ ਇਕਜੁੱਟ ਹੋ ਕੇ ਆਪਣੀ ਆਜ਼ਾਦੀ ਵੱਲ ਵਧੇ। ਸੋ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਨਗਰ ਕੀਰਤਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਤੁਸੀਂ ਮੈਨੂੰ ਲੱਗਦਾ ਸਭ ਤੋਂ ਦੂਰੋਂ ਪਹੁੰਚੇ ਹੋ, ਬੋਸਟਨ ਦੇ ਲਾਗੇ ਹੋ, ਮੈਸਾਚਿਊਸੈਟਸ ਤੋਂ, ਤੇ ਕੀ ਸੁਨੇਹਾ ਲੈ ਕੇ ਆਏ ਹੋ? ਤੁਹਾਨੂੰ ਪਤਾ ਹੀ ਆ ਕਿ ਸਾਰੀ ਸੰਗਤ ਨੂੰ ਪਤਾ ਆ ਕਿ ਜਿਹੜਾ ਆਪਣਾ ਸੁਨੇਹਾ ਆ ਉਹ ਹੋਲੀਅਕ ਤੋਂ ਸਟਾਰਟ ਹੁੰਦਾ ਆ। ਨਿਸ਼ਾਨ ਸਾਹਿਬ ਚੜਾ ਕੇ ਜਿਹੜਾ 2 ਅਪ੍ਰੈਲ ਨੂੰ ਹੋਇਆ ਸੀਗਾ ਉਹ ਤੁਸੀਂ ਡਾਕਟਰ ਸਾਹਿਬ ਨੇ ਕਵਰ ਵੀ ਕੀਤਾ ਸੀ ਉਹਨੂੰ, ਤੇ ਸ਼ੁਰੂਆਤ ਆਪਾਂ ਹੋਲੀਅਕ ਮੈਸਾਚਿਊਸੈਟਸ ਤੋਂ ਕਰੀ ਦੀ ਆ ਤੇ ਮੁੜ ਕੇ ਫਿਰ ਇੱਥੇ ਆਈ ਤੇ ਖਤਮਾ ਜਾ ਕੇ ਮੁੜ ਕੇ ਨਿਊਯਾਰਕ ਦੇ ਵਿੱਚ ਹੁੰਦਾ ਆ। ਨਹੀਂ ਬਿਲਕੁਲ। ਸੋ ਇੱਥੇ ਜਿਹੜਾ ਹੁਣ ਮਤਲਬ ਸੰਗਤ ਦਾ ਵੀ ਭਰਵਾਂ ਇਕੱਠ ਹੈ। ਅਸੀਂ ਨਗਰ ਕੀਰਤਨ ਦੀ ਜਿਹੜੀ ਹੈ ਸੰਗਤਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਜਿਹੜੇ ਲਾਈਵ ਟੈਲੀਕਾਸਟ ਦੇਖ ਰਹੇ ਆ। ਸ਼ੁਰੂਆਤ ਹੋ ਰਹੀ ਹੈ ਨਗਰ ਕੀਰਤਨ ਦੀ। ਅਸੀਂ ਲਿੰਕਨ ਮੈਮੋਰੀਅਲ ਦੇ ਬਾਹਰ ਇਧਰਲੇ ਪਾਸੇ ਖੜੇ ਆ। ਵਾਸ਼ਿੰਗਟਨ ਮੋਨੂਮੈਂਟ ਤੋਂ ਹੁੰਦਾ ਹੋਇਆ ਅਸੀਂ ਜਿਹੜਾ ਨਗਰ ਕੀਰਤਨ ਹੈ ਕੈਪੀਟਲ ਹਿੱਲ ਦੇ ਸਾਹਮਣੇ ਅਸੀਂ ਪਹੁੰਚਣਾ। ਸੋ ਇਹ ਇੱਕ ਜਿਹੜੀ ਇੱਥੋਂ ਦੀ ਲੌਬੀ ਹੈਗੀ ਹੈ, ਅਮਰੀਕਨ ਕਾਨੂੰਨ ਘਾੜੇ ਹੈਗੇ ਆ, ਉਹਨਾਂ ਲਈ ਵੀ ਇੱਕ ਸੁਨੇਹਾ, ਖਾਸ ਤੌਰ ਤੇ ਜਿਸ ਕਿਸਮ ਦਾ ਮਾਹੌਲ ਅੱਜ ਬਣਿਆ ਹੋਇਆ ਹੈ। ਦੇਖੋ ਜੀ, ਆਪਣੇ ਪਬਲਿਕ ਨੂੰ, ਆਪਣੀ ਸੰਗਤ ਨੂੰ ਸਮਝਣਾ ਪੈਣਾ ਆ ਕਿਉਂਕਿ ਇਹ ਪੋਲੀਟੀਕਲ ਹੱਬ ਹੈਗਾ ਆ। ਜਿੰਨੇ ਸਿਰ ਦਿਖਾਵਾਂਗੇ ਉਨੀ ਸਾਡੀ ਪਾਵਰ ਇੱਥੇ ਵਧੂਗੀ ਕਿਉਂਕਿ ਇੱਥੇ ਸਿਰਾਂ ਦੇ ਮੁੱਲ ਪਹਿਲਾਂ ਵੀ ਪੈਂਦੇ ਸੀ। ਇਸ ਜਗ੍ਹਾ ਤੇ ਵੀ ਨਾ ਜਦੋਂ ਇਕੱਠ ਬਣਦਾ ਤੁਹਾਡਾ, ਇਹ ਲੋਕੀ ਦੇਖਦੇ ਆ ਕਿ ਕਿੰਨਾ ਇਕੱਠ ਹੋ ਰਿਹਾ ਤੁਹਾਡਾ। ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਇਹ ਲੱਭਦੇ ਫਿਰਦੇ ਆ ਤੇ ਇਹ ਬਹੁਤ ਜ਼ਰੂਰੀ ਆ ਸਾਡੇ ਵਾਸਤੇ। ਇਹ ਹੱਬ ਜਿੱਦਾਂ ਨਿਊਯਾਰਕ ਦੀ ਪਰੇਡ ਤੇ ਇੱਕ ਸਟੈਬਲਿਸ਼ ਹੋਈ ਆ, ਇਹ ਵੀ ਪਿਛਲੇ 7ਵਾਂ ਸਾਲ ਜਾ ਰਿਹਾ, ਹੁਣ 7ਵੇਂ ਸਾਲ ਦੇ ਵਿੱਚ ਸਟੈਬਲਿਸ਼ ਹੋ ਚੁੱਕੀ ਆ, ਸੰਗਤ ਨੂੰ ਪਤਾ ਲੱਗ ਚੁੱਕਾ ਆ। ਪਰ ਐਂਡ ਜਿਹੜਾ ਸਾਡਾ ਉਹ ਹੈ ਖਾਲਿਸਤਾਨ, ਆਪਣਾ ਆਜ਼ਾਦੀ, ਆਪਣਾ ਘਰ, ਉਹਦੇ ਲਈ ਲੜ ਰਹੇ ਆ। ਰੈਫਰੈਂਡਮ ਜਿਸ ਤਰ੍ਹਾਂ ਤੁਹਾਨੂੰ ਪਤਾ ਧੁੰਮਾਂ ਪਾ ਰਹੀ ਆ ਥਾਂ ਤਾਂ ਹੁਣ ਕੈਲਗਰੀ ਦੇ ਵਿੱਚ ਹੋਣੀ ਆ, ਉਹਦਾ ਵੀ ਮੈਸੇਜ ਦੇਵਾਂਗੇ ਇੱਥੇ ਕਿ ਭਾਈ ਆਪਣਾ ਘਰ, ਉਸ ਤੋਂ ਬਾਅਦ ਕੋਈ ਸਾਡਾ ਉਹ ਤੋਂ ਘਾਟ ਕੁਛ ਨਹੀਂ ਲੈਣਾ। ਅਸੀਂ ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵੀਰਸ ਦਲ ਖਾਲਸਾ ਤੋਂ ਸਾਡੇ ਨਾਲ ਪ੍ਰਿਤਪਾਲ ਸਿੰਘ ਜਿਹੜੇ ਕਿ ਦਲ ਖਾਲਸਾ ਦੇ ਸੀਨੀਅਰ ਐਕਟਿਵਿਸਟ ਹੈਗੇ ਆ, ਨਿਊ ਜਰਸੀ ਤੋਂ ਪਹੁੰਚੇ ਆ। ਭਾਈ ਸਾਹਿਬ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਪ੍ਰਿਤਪਾਲ ਸਿੰਘ ਖਾਲਸਾ ਤੇ ਦਲ ਖਾਲਸਾ ਦੇ ਮਾੜੇ ਜਿਹੇ ਸੇਵਾਦਾਰ ਹਾਂ। ਇਹੋ ਜਥੇਬੰਦੀ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਪਿਛਲੇ 40 ਸਾਲ ਤੋਂ ਕੌਮ ਦੀ ਆਜ਼ਾਦੀ ਲਈ ਸੰਘਰਸ਼ੀਲ ਹੈ। ਅੱਜ ਵੀ ਜਿਹੜਾ ਅਸੀਂ ਉੱਥੇ ਸਾਡੇ ਨੌਜਵਾਨ ਸਾਡੇ ਬੇਅੰਤ ਸਿੰਘ ਜਿਹੜੇ ਨੇ ਉੱਥੇ ਆਪਣੇ ਕੰਮ ਕਰ ਰਹੇ ਨੇ ਕੌਮ ਦੀ ਆਜ਼ਾਦੀ ਲਈ। ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਅੱਜ ਵਾਸ਼ਿੰਗਟਨ ਡੀਸੀ ਦੀ ਧਰਤੀ ਦੇ ਉੱਤੇ ਖਾਲਸਾ ਸਾਜਨਾ ਦਿਵਸ ਅਸੀਂ ਇਹ ਮਨਾ ਰਹੇ ਹਾਂ ਐਂਡ ਵੀ ਫੀਲ ਪ੍ਰਾਊਡ ਆਫ ਇਟ ਕਿ ਸਾਡੀ ਸਾਰੀ ਸੰਗਤ ਸਾਡੇ ਸਾਰੇ ਸਿੰਘ ਤਿਆਰ ਮਾਰੇ ਕਿ ਬੜੀਆਂ ਖੁਸ਼ੀਆਂ ਨਾਲ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਲੈ ਕੇ ਅੱਜ ਦਾ ਦਿਨ ਜਿਹੜਾ ਅਸੀਂ ਇੱਥੇ ਮਨਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਜਿਹੜੇ ਸਾਡੇ ਨਾਲ ਇਸ ਵਕਤ ਦਰਸ਼ਕ ਜੁੜੇ ਹੋਏ ਆ ਉਹ ਦੇਖ ਸਕਦੇ ਨੇ ਮੇਰੇ ਪਿੱਛੇ ਇਸ ਵਾਰੀ ਜਿਹੜਾ ਇਹ ਨਗਰ ਕੀਰਤਨ ਹੈਗਾ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ। ਤੇ ਜਿਵੇਂ ਤੁਸੀਂ ਬੈਨਰ ਦੇ ਉੱਤੇ ਵੀ ਦੇਖ ਸਕਦੇ ਹੋ, ਸੈਲੀਬ੍ਰੇਟਿੰਗ ਖਾਲਸਾ ਸਾਜਣਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਜਿਹੜਾ ਹੈ ਇਹ ਨਗਰ ਕੀਰਤਨ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ ਆਰਗੇਨਾਈਜ਼ਡ ਬਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਤੇ ਇਹਨੂੰ ਖਾਸ ਤੌਰ ਦੇ ਉੱਤੇ ਜਿਹੜਾ ਡੈਡੀਕੇਟਿਡ ਟੂ 40th ਐਨੀਵਰਸਰੀ ਆਫ 1984 ਸਿੱਖ ਜੈਨੋਸਾਈਡ। ਸੋ ਜਿਹੜੀ 1984 ਦੇ ਵਿੱਚ ਸਿੱਖ ਨਸਲਕੁਸ਼ੀ ਹੋਈ ਹੈ ਉਸ ਨੂੰ, ਉਸ ਦੇ ਸ਼ਹੀਦਾਂ ਨੂੰ ਅੱਜ ਦਾ ਜਿਹੜਾ ਇਹ ਨਗਰ ਕੀਰਤਨ ਹੈ ਉਹ ਸਮਰਪਿਤ ਕੀਤਾ ਗਿਆ। ਤੇ ਇਹ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਰਹੀ ਹੈ। ਸੋ ਇਸ ਦੇ ਵਿੱਚ ਅਸੀਂ ਸਰਦਾਰ ਕੁਲਦੀਪ ਸਿੰਘ ਇਸ ਵਕਤ ਮੂਹਰੇ ਝੰਡੇ ਲੈ ਕੇ ਜਿਹੜੇ ਆ ਇਹ ਮਾਰਚ ਕਰ ਰਹੇ ਆ। ਭਾਈ ਸਾਹਿਬ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਸੁਨੇਹਾ ਦੇਣਾ ਚਾਹੋਗੇ ਜੀ? ਅੱਜ ਹੁਣ ਜਿਹੜੀ ਮਾਰਚ ਦੀ ਹੈ ਸ਼ੁਰੂਆਤ ਹੋ ਰਹੀ ਹੈ ਇੱਥੋਂ ਵਾਸ਼ਿੰਗਟਨ ਮੈਮੋਰੀਅਲ ਤੋਂ। ਜਿਹੜੀ ਅੱਜ ਪਰੇਡ ਤੋਂ ਸ਼ੁਰੂ ਹੋ ਰਹੀ ਹੈ, ਬਹੁਤ ਅੱਜ ਮਨ ਨੂੰ ਬੜੀ ਖੁਸ਼ੀ ਹੈ। ਸੰਗਤ ਨਿਊਯਾਰਕ ਤੋਂ, ਜਰਸੀ ਤੋਂ, ਬਲਟੀਮੋਰ ਤੋਂ, ਸਾਰੇ ਜਗ੍ਹਾ ਤੋਂ ਸੰਗਤ ਪਹੁੰਚ ਚੁੱਕੀ ਹੈ ਤੇ ਇੱਥੋਂ ਆਰੰਭ ਹੋ ਚੁੱਕੀ ਹੈ। ਜਿੰਨੀ ਵੀ ਸੰਗਤ ਹੋਰ ਸਾਨੂੰ ਵਾਚ ਕਰ ਰਹੀ ਹੈ, ਆਉਣਾ ਚਾਹੁੰਦੀ ਹੈ ਇਸ ਪਰੇਡ ਦੇ ਵਿੱਚ, ਸਾਰੇ ਸਮੂਲੀਅਤ ਕਰੋ ਤੇ ਵੱਧ ਤੋਂ ਵੱਧ ਆ ਕੇ ਪਰੇਡ ਦੇ ਵਿੱਚ ਹਾਜ਼ਰੀ ਭਰੋ ਆਪਣੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਜਿਵੇਂ ਮੈਂ ਕਹੂੰਗਾ ਸਾਡੇ ਕੈਮਰਾਮੈਨ ਨੂੰ ਥੋੜਾ ਜਿਹਾ ਕੈਮਰਾ ਇੱਧਰ ਬੱਚਿਆਂ ਵੱਲ ਜ਼ਰੂਰ ਘੁਮਾਉਣ। ਛੋਟੇ ਛੋਟੇ ਜਿਹੜੇ ਬੱਚੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਇਸ ਮਾਰਚ ਦੇ ਵਿੱਚ ਉਹ ਸ਼ਮੂਲੀਅਤ ਕਰ ਰਹੇ ਆ ਤੇ ਇਹ ਨਗਰ ਕੀਰਤਨ ਦੇ ਇਹਨਾਂ ਨੇ ਅੱਗੇ ਹੋ ਕੇ ਜਿਹੜਾ ਹੈਗਾ ਤੁਰਨਾ ਆ ਨਗਰ ਕੀਰਤਨ ਦੇ ਵਿੱਚ। ਜਨਮ ਸਹੇਲਾ ਹੋਏ, ਜਨਮ ਸਹੇਲਾ ਹੋਏ, ਜਨਮ ਸਹੇਲਾ ਹੋਏ, ਜਨਮ ਸਹੇਲਾ। ਪੀਵੋ ਪੌਲ ਖੰਡ ਤਾਰ, ਪੀਵੋ ਪੌਲ ਖੰਡ ਤਾਰ।
ਭਾਜੀ। ਗੱਡੀ ਲੈ ਕੇ ਜਾਣਾ ਆਪਾਂ। ਇੰਨਾ ਦੂਰ ਨਾ ਜਾ। ਹੈਲੋ ਹੈਲੋ ਹੈਲੋ। ਵਿਊਅਰਸ, ਇਸ ਵਕਤ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਫਲੋਟ ਟੀਮ ਸਾਡੀ ਸਾਰੇ ਨਾਲ ਨਿਊਯਾਰਕ ਤੋਂ ਇਹ ਪਹੁੰਚੇ ਨੇ, ਨਿਊਯਾਰਕ ਨਿਊ ਜਰਸੀ ਤੋਂ ਸਰਦਾਰ ਸੁਰਜੀਤ ਸਿੰਘ ਕੁਲਾਰ ਇਸ ਵਕਤ ਸਾਡੇ ਨਾਲ ਨੇ। ਭਾਈ ਸਾਹਿਬ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਪਹਿਲਾਂ ਤਾਂ ਮੈਂ 84 ਚੈਨਲ ਨੂੰ ਵਧਾਈ ਦਿੰਦਾ ਕਿ ਜੋ ਵੀ ਪ੍ਰੋਗਰਾਮ ਖਾਲਸਤਾਨ ਦਾ ਹੁੰਦਾ ਆ ਇਹ ਹਾਜ਼ਰ ਹੁੰਦੇ ਹਨ। ਤੇ ਅੱਜ ਅਸੀਂ ਸਾਰੇ ਜੋ ਵਾਸ਼ਿੰਗਟਨ ਹਰ ਸਾਲ ਪਰੇਡ ਕੱਢੀ ਦੀ ਆ ਖਾਲਸਤਾਨ ਦੀ, ਉਹ ਕੱਢਣ ਆਏ ਹੋਏ ਹਾਂ। ਦਾਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ, ਅਸੀਂ ਨਿਊਯਾਰਕ ਤੋਂ ਅੱਜ ਪੂਰੀ ਬੱਸ ਭਰ ਕੇ ਖਾਲਸਤਾਨ ਦੇ ਆਪਣੇ ਵਰਕਰਾਂ ਦੀ ਲਿਆਏ ਹਾਂ। ਤੇ ਅੱਜ ਸਫ਼ਰ ਨਿਹਾਲ ਹੋਇਆ ਵੀ ਸਾਰੇ ਪਾਸੇ ਖਾਲਸਤਾਨ ਦੇ ਝੰਡੇ ਲੱਗੇ ਹਨ। ਦਾਸ ਨੂੰ ਬੜੀ ਖੁਸ਼ੀ ਹੋਈ ਆ ਕਿ ਲੰਮੇ ਸਮੇਂ ਤੋਂ ਖਾਲਸਤਾਨ ਦੀ ਡਿਮਾਂਡ ਕਰ ਰਹੇ ਹਾਂ। ਪਰ ਅੱਜ ਦੁਨੀਆ ਦੇ ਵਿੱਚ ਵੋਟ ਪੈ ਰਹੀ ਹੈ ਸਾਰੇ ਕੰਟਰੀਆਂ ਦੇ ਵਿੱਚ, ਜਾਂ ਯੂਨਾਈਟਿਡ ਸਟੇਟ ਦੇ ਵਿੱਚ ਦੁਨੀਆ ਨੂੰ ਦੱਸ ਦਿੱਤਾ ਕਿ ਸਿੱਖ ਸਾਰੇ ਹੀ ਖਾਲਸਤਾਨ ਚਾਹੁੰਦੇ ਹਨ। ਤੇ ਅੱਜ ਖਾਲਸਤਾਨ ਬਹੁਤ ਹੀ ਨੇੜੇ ਆ ਗਿਆ ਹੈ। ਤੇ ਮੈਂ ਸਾਰੀ ਕੌਮ ਨੂੰ ਅਪੀਲ ਕਰਦਾ ਹਾਂ, ਜਿੱਥੇ ਵੀ ਖਾਲਸਤਾਨ ਦੀ ਲੜਾਈ ਲੜਦੇ ਹਨ ਉਹਨਾਂ ਦੀ ਸਪੋਰਟ ਕਰੋ। ਇਹ ਨਾ ਹੋਵੇ ਕਿ 1947 ਵਾਂਗ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਵਾਂਗ ਕਿ ਉਹ ਉਸ ਟਾਈਮ ਉਹਨਾਂ ਨੇ ਕੌਮ ਦੇ ਨਾਲ ਵਾਅਦੇ ਜੋ ਕੀਤੇ ਕੰਮ ਨਹੀਂ ਕੀਤਾ ਸਹੀ। ਤੇ ਅੱਜ ਦੀ ਜੇ ਲੀਡਰਸ਼ਿਪ ਆ, ਮੈਨੂੰ ਦਿਖ ਰਹੀ ਹੈ ਕਿ ਲੀਡਰਸ਼ਿਪ ਪੜ੍ਹੀ ਲਿਖੀ ਹੈ, ਹਰ ਪਾਸਿਓਂ ਪੱਖੋਂ ਸਹੀ ਆ। ਇਹਦੀ ਸਪੋਰਟ ਕਰੋ ਤਾਂ ਆਪਾਂ ਜਲਦੀ ਤੋਂ ਜਲਦੀ ਖਾਲਸਤਾਨ ਬਣਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਕੀ ਰਾਜ ਕਰੇਗਾ, ਰਾਜ ਕਰੇਗਾ, ਰਾਜ ਕਰੇਗਾ। ਪੰਥ ਕੀ, ਪੰਥ ਕੀ, पंथ की जीत, पंथ की जीत। राज करेगा खालसा, राज करेगा खालसा, राज करेगा खालसा। खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान 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 बनते रहेगा, खालिस्तान बनते रहेगा, खालिस्तान।
रहांगे बनते रहांगे लड़ते रहांगे बनते रहेंगे ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਅੱਜ ਵਾਸ਼ਿੰਗਟਨ ਡੀਸੀ ਜਿਹੜਾ ਕਿ ਪੂਰੀ ਦੁਨੀਆ ਦੀ ਇੱਕ ਰਾਜਧਾਨੀ ਹੈਗੀ, ਇਕੱਲੇ ਅਮਰੀਕਾ ਦੀ ਨਹੀਂ ਹੈਗੀ। ਇੱਥੇ ਅੱਜ ਸੰਗਤਾਂ ਵਿਸਾਖੀ ਦਾ ਜਿਹੜਾ ਨੈਸ਼ਨਲ ਸਿੱਖ ਡੇ ਪਰੇਡ ਹੈਗੀ ਆ ਉਹ ਕੱਢ ਰਹੇ ਹੈਗੇ ਆ, ਜਿੱਥੇ ਅਸੀਂ ਦੇਸ਼ ਦੁਨੀਆ ਨੂੰ ਸਾਡੇ ਸਿੱਖਾਂ ਦੇ ਬਾਰੇ ਦੱਸਣਾ ਹੈ। ਉੱਥੇ ਨਾਲ ਦੇ ਨਾਲ ਸਾਡੇ ਨਾਲ ਕਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਧੱਕਾ ਕਰ ਰਹੀ ਹੈ ਹਿੰਦੁਸਤਾਨ ਦੇ ਵਿੱਚ ਤੇ ਹਿੰਦੁਸਤਾਨ ਦੇ ਬਾਹਰ, ਉਹ ਸਾਰਾ ਕੁਝ ਦੱਸਣ ਦਾ ਇੱਕ ਬਹੁਤ ਇੰਪੋਰਟੈਂਟ ਮੌਕਾ ਹੁੰਦਾ ਹੈ। ਸਾਰੀ ਸੰਗਤਾਂ ਨੂੰ ਬੇਨਤੀ ਹੈ, ਨੈਕਸਟ ਟਾਈਮ ਜਿਹੜੇ ਘਰ ਬੈਠ ਕੇ ਦੇਖਦੇ ਪਏ ਆ, ਨੈਕਸਟ ਟਾਈਮ ਉਹ ਇੱਥੇ ਜ਼ਰੂਰ ਹਾਜ਼ਰੀ ਲਾਉਣ, ਭਾਵੇਂ ਉਹ ਕਿਸੇ ਵੀ ਈਸਟ ਕੋਸਟ 'ਚ ਹੈਗੇ, ਭਾਵੇਂ ਵੈਸਟ ਕੋਸਟ 'ਚ ਹੈਗੇ ਆ। ਇਹ ਇੱਕ ਸੈਂਟਰਲ ਜਗ੍ਹਾ ਹੈਗੀ ਹੈ, ਇੱਥੇ ਸਾਰਿਆਂ ਨੂੰ ਆਉਣਾ ਚਾਹੀਦਾ ਤਾਂ ਕਿ ਸਿੱਖੀ ਦਾ ਜਿਹੜਾ ਬੋਲਬਾਲਾ ਹੋ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਵਰਜੀਨੀਆ ਤੋਂ ਸਿੱਖ ਸੈਂਟਰ ਮਨੈਸਸ ਤੋਂ ਸਾਰੀ ਸੰਗਤ ਸਾਰਿਆਂ ਨੂੰ ਵਧਾਈ ਦੇ ਪਾਤਰ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਿੱਖ ਡੇ ਪਰੇਡ ਦੇ ਵਿੱਚ ਆਪਣਾ ਮਿਲ ਕੇ ਸਾਰਿਆਂ ਨੂੰ ਸਹਿਯੋਗ ਦਿਓ ਤੇ ਅਸੀਂ TV 84 ਵੱਲੋਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਸਿੱਖ ਡੇ ਦੀ। ਥੈਂਕ ਯੂ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਅਸੀਂ ਗੁਰਦੁਆਰਾ ਸਿੱਖ ਸੋਸਾਇਟੀ ਫਿਲਾਡੈਲਫੀਆ ਦੀ ਸੰਗਤਾਂ ਪੂਰੇ ਹੁਮਾ ਕੇ ਇੱਥੇ ਆਏ ਹੋਏ ਹਾਂ ਜੀ ਤੇ ਬਹੁਤ ਵਧੀਆ ਜੀ। ਇੱਦਾਂ ਦੇ ਪ੍ਰੋਗਰਾਮ ਜ਼ਰੂਰ ਹੋਣੇ ਚਾਹੀਦੇ ਆ। ਇਹ ਸਿੱਖਾਂ ਦੀ ਏਕਤਾ ਦਾ ਪ੍ਰਤੀਕ ਆ ਤੇ ਸਾਡੇ ਲਈ ਸਾਡੇ ਮਾਣ ਦੀ ਗੱਲ ਹੈ ਵੀ ਅਸੀਂ ਇੱਥੇ ਪਹੁੰਚੇ ਹੋਏ ਹਾਂ। ਸਾਰੀਆਂ ਸੰਗਤਾਂ ਨੂੰ ਬਹੁਤ ਅੱਛਾ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸਾਰੀਆਂ ਸਿੰਘ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਹੋਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀਆਂ ਸੰਗਤਾਂ ਨੂੰ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਅੰਮ੍ਰਿਤ ਛਕੋ, ਸਿੰਘ ਸਜੋ, ਬਾਣੀ ਤੇ ਬਾਣੇ ਨਾਲ ਜੁੜੋ, ਬਾਣੀ ਪੜੋ ਤੇ ਬਾਣੀ ਨਾਲ ਜੁੜੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕੀ ਕਹਿਣਾ ਚਾਹੋ? ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਮੇਰੀ ਸਾਰੀ ਸੰਗਤ ਅੱਗੇ ਇਹੀ ਬੇਨਤੀ ਆ ਕਿ ਆਪਸ ਵਿੱਚ ਦੋਗਲੀ ਨੀਤੀ ਬੰਦ ਕਰ ਦਿਓ ਤੇ ਪਿਆਰ ਨਾਲ ਰਹੋ, ਏਕਾ ਕਰਕੇ ਰਹੋ, ਤਾਂ ਹੀ ਤੁਹਾਡੀ ਜਿੱਤ ਆ, ਨਹੀਂ ਤੇ ਨਹੀਂ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਕਦੀ ਜਿੱਤ ਹਾਸਲ ਨਹੀਂ ਹੁੰਦੀ ਜਿਹਦੇ ਵਿੱਚ ਦੋਗਲਾਪਨ ਆ ਜਾਂਦਾ ਆ। ਹਮੇਸ਼ਾ ਪਿਆਰ ਨਾਲ ਰਹੋ, ਏਕਾ ਕਰਕੇ ਰਹੋ। ਯੂਨੀਅਨ ਇਜ਼ ਸਟਰੈਂਥ। ਇਹ ਕੁਈਨਜ਼ ਵਿਲੇਜ ਗੁਰਦੁਆਰਾ ਸਾਹਿਬ ਦਾ ਜਿਹੜਾ ਉਹ ਹੈਗਾ ਸਿੱਖ ਸੰਗਤਾਂ, ਜਿਵੇਂ ਅਸੀਂ ਦੇਖ ਰਹੇ ਹਾਂ, ਮਤਲਬ ਫਿਲਾਡੈਲਫੀਆ ਤੋਂ, ਪਹਿਲਾਂ ਮੈਰੀਲੈਂਡ ਤੋਂ ਗੁਰਦੁਆਰਾ ਸਾਹਿਬ ਦੀ ਜਿਹੜੀ ਸੰਗਤ ਸੀਗੀ ਉਹ ਸੀ ਆ ਫਿਲਾਡੈਲਫੀਆ ਤੋਂ, ਤੇ ਇਹ ਨਿਊਯਾਰਕ ਤੋਂ ਜਿਹੜਾ ਗੁਰਦੁਆਰਾ ਸਿੱਖ ਸੈਂਟਰ ਹੈਗਾ, ਗੁਰਦੁਆਰਾ ਸਿੱਖ ਸੈਂਟਰ ਕੁਈਨਜ਼ ਵਿਲੇਜ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਨਿਊਯਾਰਕ ਤੋਂ ਪਹੁੰਚੇ ਹੋ, ਤੁਸੀਂ ਸੰਗਤ ਲੈ ਕੇ, ਤੇ ਕਿਵੇਂ ਮਹਿਸੂਸ ਕਰ ਰਹੇ ਹੋ ਤੇ ਕੀ ਸੁਨੇਹਾ ਦੇਣਾ ਚਾਹੋਗੇ ਗੁਰਦੁਆਰਾ ਸਾਹਿਬ ਵੱਲੋਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਜੀ ਨੂੰ ਸਿੱਖ ਡੇ ਨੈਸ਼ਨਲ ਡੇ ਪਰੇਡ ਦੀਆਂ ਲੱਖ ਲੱਖ ਵਧਾਈਆਂ ਹੋਣ। ਔਰ ਅਸੀਂ ਸਿੱਖ ਸੈਂਟਰ ਫਲਸ਼ਿੰਗ ਨਿਊਯਾਰਕ ਕੁਈਨਜ਼ ਤੋਂ ਆਏ ਹਾਂ ਔਰ ਗੁਰੂ ਘਰ 222 ਸਟਰੀਟ ਤੋਂ ਸਮੂਹ ਸਾਧ ਸੰਗਤ ਦੇ ਨਾਲ ਆਇਆ। ਸਮੂਹ ਸਾਧ ਸੰਗਤ ਜੀ ਨੂੰ ਇਹੀ ਸੁਨੇਹਾ ਦਿਆਂਗੇ ਕਿ ਪਿਆਰ ਮੁਹੱਬਤ ਦੇ ਨਾਲ, ਏਕਤਾ ਦੇ ਨਾਲ, ਇਕਜੁੱਟਤਾ ਦੇ ਨਾਲ ਸਭ ਕੁਝ ਹੋ ਸਕਦਾ ਹੈ ਜੇਕਰ ਆਪਣੇ ਵਿੱਚ ਨਿਮਰਤਾ ਔਰ ਇਕਜੁੱਟਤਾ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਲਟਿਮੋਰ ਸਿੱਖ ਸੁਸਾਇਟੀ ਇੰਕ, ਮੈਰੀਲੈਂਡ। ਰਾਜ ਕਰੇਗਾ ਬੋਲੇ ਅਕਾਲ।
ਹੋਇਆ ਬੱਚਿਆਂ ਨੂੰ ਅੱਗੇ ਲਾਇਆ ਹੋਇਆ ਕਿ ਹਾਂਜੀ ਬੱਚੇ ਸਾਡਾ ਫਿਊਚਰ ਨੇ, ਸਾਡਾ ਭਵਿੱਖ ਨੇ, ਇਹਨਾਂ ਵਾਸਤੇ ਅਸੀਂ ਇੱਥੇ ਪਰੇਡ 'ਚ ਆਏ ਆ ਤੇ ਬੱਚੇ SS2 ਪੂਰਾ ਇਨਰੋਲ ਕਰ ਰਹੇ ਨੇ। ਬੜੀ ਖੁਸ਼ੀ ਦੀ ਗੱਲ ਹੈ ਜੀ। ਨਾਲੇ ਸਾਡੇ ਦਸਮ ਪਿਤਾ ਦਾ ਖਾਲਸਾ ਸਾਜਨਾ ਦਿਵਸ ਹੈ। ਹਾਂਜੀ ਸਾਰੀ ਸੰਗਤ ਆਵੇ ਜੀ। ਹਾਂਜੀ ਅੱਗੇ ਆਇਓ ਥੋੜਾ ਥੋੜਾ ਸਾਰੀ ਸੰਗਤ। ਨਹੀਂ ਕੋਈ ਗੱਲ ਨਹੀਂ, ਉਹ ਤੇ ਕੰਟੀਨਿਊ ਚੱਲ ਰਿਹਾ ਹੈ। ਤੇ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਦੇ ਮੌਕੇ? ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗੇ ਜੀ, ਸਾਡੇ ਇਲਾਕੇ ਦੀ ਸਭ ਤੋਂ ਵੱਡੀ ਇੱਥੇ ਰੁਕ ਜਾਓ, ਸਾਡੇ ਇਲਾਕੇ ਦੀ ਸਭ ਤੋਂ ਵੱਡੀ ਪਰੇਡ ਹੈ। ਜਿਸ ਤਰ੍ਹਾਂ ਸਰੀ ਕੈਨੇਡਾ ਨਿਊਯਾਰਕ 'ਚ ਪਰੇਡ ਹੁੰਦੀ ਹੈ, ਉਹ ਸਾਰੇ ਜਣੇ ਰਲ ਮਿਲ ਕੇ ਆਪਾਂ ਇਹ ਪਰੇਡ ਨੂੰ ਵੀ ਕਾਮਯਾਬ ਕਰੀਏ, ਪਰਿਵਾਰਾਂ ਸਮੇਤ ਹਾਜ਼ਰ ਹੋਈਏ। ਅਗਲੇ ਸਾਲ ਤੋਂ ਪੂਰੇ ਸਮੂਹ ਮਿਡ ਅਟਲਾਂਟਿਕ ਰੀਜਨ, ਪੈਂਸਿਲਵੇਨੀਆ, ਮੈਰੀਲੈਂਡ, DC, ਨਿਊਯਾਰਕ, ਡੈਲਾਵੇਅਰ ਤੇ ਨਿਊਯਾਰਕ ਸਿਟੀ ਵਾਲੇ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਇਸ ਪਰੇਡ 'ਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ, ਕਿ ਸਾਡੇ ਸਿੱਖਾਂ ਦੀ ਸ਼ਿਰਕਤ ਤੇ ਸਮੂਲੀਅਤ ਵਾਸ਼ਿੰਗਟਨ DC 'ਚ ਜੇ ਅਸੀਂ ਪੂਰਨ ਤੌਰ ਤੇ ਹਾਜ਼ਰ ਹੋਵਾਂਗੇ ਤਾਂ ਹੀ ਅਸੀਂ ਇੱਥੋਂ ਦੀ ਗੌਰਮੈਂਟ ਨੂੰ, ਇੱਥੋਂ ਦੀ ਸਰਕਾਰ ਨੂੰ ਆਪਣੇ ਹੱਕਾਂ ਬਾਰੇ, ਆਪਣੀ ਕਮਿਊਨਿਟੀ ਬਾਰੇ ਦੱਸ ਸਕਦੇ ਹਾਂ ਕਿ ਬੱਚਿਆਂ ਵਾਸਤੇ ਵਧੀਆ, ਕਿ ਬੱਚੇ ਆਪਣਾ ਪੜ੍ਹਨ ਲਿਖਣ ਤੇ ਇਹਨਾਂ ਵਾਸਤੇ ਵਧੀਆ DC ਦੇਖਣ, ਇੱਥੇ ਆਪਣੀਆਂ ਜੌਬਾਂ ਪ੍ਰਾਪਤ ਕਰਨ ਤੇ ਅਮਰੀਕਨ ਗੌਰਮੈਂਟ ਨੂੰ ਦੱਸਣ ਕਿ ਸਿੱਖ ਲਵ ਅਮਰੀਕਾ। ਬੋਲੇ ਸੋ ਨਿਹਾਲ। ਬਿਲਕੁਲ, ਜਿਹੜੀਆਂ ਸੰਗਤਾਂ, ਜਿਹੜੀਆਂ ਸੁਨੇਹਾ ਆ ਜਿਹੜਾ ਕਿ ਜ਼ਿਆਦਾ ਉਹ ਹੋ ਰਿਹਾ, ਉਹ ਵਾਸ਼ਿੰਗਟਨ DC ਅਮਰੀਕਾ ਦੀ ਰਾਜਧਾਨੀ ਹੋਣ ਦੇ ਨਾਤੇ ਵੀ ਮਤਲਬ ਇੱਕ ਵੱਡੀ ਉਹ ਹੈਗੀ ਆ। ਜਦੋਂ ਅਸੀਂ ਦੇਖਦੇ ਹਾਂ ਸਾਡੀ ਨੌਜਵਾਨ ਪੀੜ੍ਹੀ ਦੇ ਲਈ, ਜਿਨ੍ਹਾਂ ਨੇ ਇੱਥੇ ਇਵੈਂਚੁਅਲੀ ਆ ਕੇ ਕੰਮ ਕਰਨਾ, ਲਾਅਮੇਕਰਸ ਦੇ ਨਾਲ, ਕਾਨੂੰਨ ਘਾੜਿਆਂ ਦੇ ਨਾਲ, ਉਹਨਾਂ ਦੇ ਲਈ ਵੀ ਇਹ ਇੰਪੋਰਟੈਂਟ ਉਹ ਹੈਗਾ ਆ। ਵੀਰ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਨਗਰ ਕੀਰਤਨ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਜੁੜੀਆਂ ਨੇ। ਹੁਣ ਇਹ ਸੰਗਤ ਜਿਹੜੀ ਹੈ ਲਿੰਕਨ ਮੈਮੋਰੀਅਲ ਤੋਂ ਸ਼ੁਰੂ ਹੋ ਕੇ ਵਾਸ਼ਿੰਗਟਨ ਮੋਨੂਮੈਂਟ ਤੋਂ ਹੁੰਦਿਆਂ ਹੋਇਆਂ ਹੁਣ ਜਿਹੜੀ ਸੰਗਤ ਹੈ ਉਹ ਕੈਪੀਟਲ ਹਿੱਲ ਦੇ ਸਾਹਮਣੇ ਜਾ ਕੇ ਉੱਥੇ ਸਟੇਜ ਲੱਗਣੀ ਹੈ ਤੇ ਸਟੇਜ ਦੇ ਉੱਤੇ ਪਹੁੰਚ ਕੇ ਜਿਹੜੀ ਸਟੇਜ ਦੇ ਉੱਤੋਂ ਤਕਰੀਰਾਂ ਹੋਣੀਆਂ ਨੇ, ਬੁਲਾਰਿਆਂ ਨੇ ਬੋਲਣਾ, ਉਹ ਵੀ ਅਸੀਂ ਤੁਹਾਡੇ ਤੱਕ ਲਾਈਵ ਟੈਲੀਕਾਸਟ ਦੇ ਰਾਹੀਂ ਸਾਂਝ ਪਾਉਂਦੇ ਹਾਂ। ਤੇ ਇਸੇ ਤਰ੍ਹਾਂ ਸਾਡੇ ਟੈਲੀਕਾਸਟ ਦੇ ਨਾਲ, ਲਾਈਵ ਟੈਲੀਕਾਸਟ ਦੇ ਨਾਲ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਆਪ ਜੀ ਸਾਰੇ ਸਿੱਖ ਨੈਸ਼ਨਲ ਡੇ, ਸਿੱਖ ਫਰੀडम ਮਾਰਚ, ਇਸ ਨਗਰ ਕੀਰਤਨ ਦੇ ਵਿੱਚ 7ਵੇਂ ਮਹਾਨ ਨਗਰ ਕੀਰਤਨ ਦੇ ਵਿੱਚ ਆਪ ਜੀ ਜੁੜੇ ਹੋ। ਆਪ ਜੀ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ। ਸੋ ਮੇਰੀ ਬੇਨਤੀ ਆ, ਜਿੰਨੀਆਂ ਵੀ ਸੰਗਤਾਂ ਨੇ ਪ੍ਰਸ਼ਾਦਾ ਪਾਣੀ ਛਕ ਲਿਆ ਉਹ ਜ਼ਰੂਰ ਆਣ ਕੇ, ਅੱਗੇ ਕੁਰਸੀਆਂ ਖਾਲੀ ਹਨ ਸਟੇਜ ਦੇ ਸਾਹਮਣੇ, ਤੇ ਆਪ ਜੀ ਸਾਹਮਣੇ ਬੈਠ ਕੇ ਵੀ ਬਹੁਤ ਸਾਰੀਆਂ ਸੰਗਤਾਂ ਛਕ ਰਹੀਆਂ ਹਨ। ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਲਗੀਧਰ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ, ਆਪ ਜੀ ਸਾਰੇ ਜਾਣਦੇ ਹੋ, ਜਦੋਂ ਖਾਲਸੇ ਦੀ ਸਾਜਨਾ ਕੀਤੀ। ਸੋ ਸਿੱਖ ਨੈਸ਼ਨਲ ਡੇ ਪਰੇਡ ਜਿਹੜੀ ਆ ਉਹ ਇਹ 7ਵੀਂ ਨੈਸ਼ਨਲ ਡੇ ਪਰੇਡ ਦੇ ਵਿੱਚ ਆਪ ਜੀ ਜੁੜੇ ਹੋ। ਸੋ ਆਪ ਜੀ ਨੂੰ ਇੱਕ ਵਾਰੀ ਫੇਰ ਲੱਖ ਲੱਖ ਵਧਾਈ ਦਿੰਦੇ ਆ। ਸੋ ਮੇਰੀ ਬੇਨਤੀ ਆ, ਫੇਰ ਕੁਝ ਕੁ ਸਮਾਂ ਆਪ ਜੀ ਦਾ ਲੈਣਾ ਆ। ਜਿੰਨੇ ਵੀ ਪ੍ਰਬੰਧਕ ਗੁਰਦੁਆਰੇ ਸਾਹਿਬਾਨਾਂ ਦੇ, ਜੋ ਆਪ ਜੀ ਦੂਰੋਂ ਦਰਾਡਿਓਂ ਬੱਸਾਂ ਦੇ ਵਿੱਚ ਸੰਗਤ ਨੂੰ ਲੈ ਕੇ ਆਏ ਹੋ, ਆਪ ਜੀ ਨੂੰ ਬੇਨਤੀ ਆ ਜਾਣ ਦੀ ਕਿਰਪਾਲਤਾ ਨਾ ਕਰਨਾ। ਅੱਜ ਦਾ ਕੁਝ ਮੈਸੇਜ ਜੋ ਸਾਡੇ ਪਾਸ ਸਾਡੇ ਬੁਲਾਰੇ ਹਨ, ਕੁਝ ਇਲੈਕਟਡ ਅਫੀਸ਼ੀਅਲ ਦੇ ਆਫਿਸ ਤੋਂ ਜਿਹੜੇ ਨੁਮਾਇੰਦੇ ਆ ਉਹ ਵੀ ਆਏ ਹਨ, ਆਪਾਂ ਨੇ ਉਹਨਾਂ ਸਾਰਿਆਂ ਨੂੰ ਸਰਵਣ ਕਰਨਾ ਆ। ਸੋ ਆਪ ਜੀ ਨੂੰ ਬੇਨਤੀ ਆ, ਜਿਨ੍ਹਾਂ ਨੇ ਵੀ ਪ੍ਰਸ਼ਾਦਾ ਛਕ ਲਿਆ ਉਹ ਜ਼ਰੂਰ ਆ ਕੇ ਅੱਗੇ ਕੁਰਸੀਆਂ ਦੇ ਵਿੱਚ ਬੈਠਣ ਦੇ, ਵਿਰਾਜਮਾਨ ਹੋਣ ਦੀ ਕਿਰਪਾਲਤਾ ਕਰਨ। ਆਪ ਜੀ ਨੂੰ ਬੇਨਤੀ ਆ। ਸੋ ਮੇਰੀ ਬੇਨਤੀ ਆ ਡਾਕਟਰ ਅਮਰਜੀਤ ਸਿੰਘ ਉਹਨਾਂ ਨੂੰ ਉਹ ਸਟੇਜ ਦੇ ਉੱਤੇ ਆ ਜਾਣ। ਡਾਕਟਰ ਪ੍ਰਿਤਪਾਲ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਆ, ਔਰ ਡਾਕਟਰ ਬਖਸ਼ੀਸ਼ ਸਿੰਘ ਜੀ ਉਹਨਾਂ ਨੂੰ ਬੇਨਤੀ ਆ ਉਹ ਸਟੇਜ ਤੇ ਆ ਜਾਣ। ਸਟੇਜ ਦੇ ਉੱਤੇ ਆ ਕੇ ਸਟੇਜ ਦੀ ਜਿਹੜੀ ਆ ਸ਼ੋਭਾ ਨੂੰ ਵਧਾਓ ਜੀ। ਬਾਈ ਜੁਗਰਾਜ ਸਿੰਘ ਹੋਣੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੋਂ, ਉਹਨਾਂ ਨੂੰ ਬੇਨਤੀ ਆ ਸਟੇਜ ਦੇ ਉੱਤੇ ਆਉਣ ਦੀ ਕਿਰਪਾਲਤਾ ਕਰਿਓ ਜੀ, ਤਾਂ ਕਿ ਅੱਜ ਦੀ ਇਸ ਸਟੇਜ ਦੀ ਜੋ ਅਸੈਂਬਲੀ ਕੈਪੀਟਲ ਹਿੱਲ, ਜਿੱਥੇ ਪੂਰੀ ਅਮਰੀਕਾ ਤੋਂ ਜੋ ਚੁਣੇ ਹੋਏ ਨੁਮਾਇੰਦੇ ਕਾਂਗਰਸਮੈਨ ਆ ਕੇ ਬੈਠਦੇ ਹਨ, ਜਿੱਥੇ ਲਾਅਮੇਕਰ ਜਿਹੜੀ ਦੁਨੀਆ ਦੀ ਰਾਜਨੀਤੀ, ਦੁਨੀਆ ਦੀ ਅਲੱਗ-ਅਲੱਗ ਕੰਟਰੀ ਦੀਆਂ ਨਿਗਾਹਾਂ ਇਸ ਬਿਲਡਿੰਗ ਦੇ ਵੱਲ ਨੂੰ ਹੁੰਦੀਆਂ ਹਨ।
ਇੱਥੋਂ ਕੀ ਦੁਨੀਆ ਦੇ ਵਿੱਚ ਮੈਸੇਜ ਜਾਂਦਾ ਆ। ਅੱਜ ਦੇ ਸਮੇਂ ਦੇ ਵਿੱਚ ਇਸ ਜਗ੍ਹਾ ਦੇ ਉੱਤੋਂ ਵਾਈਟ ਹਾਊਸ ਦੇ ਵਿੱਚੋਂ ਪ੍ਰੈਸ ਕਾਨਫਰੰਸਾਂ ਹੁੰਦੀਆਂ ਹਨ ਤੇ ਸਿੱਖ ਕੌਮ ਦੀ ਗੱਲ ਹੁੰਦੀ ਆ, ਕੌਮੀ ਘਰ ਖਾਲਿਸਤਾਨ ਦੀ ਗੱਲ ਹੁੰਦੀ ਆ। ਅੱਜ ਦੇ ਸਮੇਂ ਦੇ ਵਿੱਚ ਦੁਨੀਆ ਦੇ ਕੋਨੇ-ਕੋਨੇ ਜਿਹੜੀ ਖਾਲਿਸਤਾਨ ਦੀ ਮੁਹਿੰਮ ਪਹੁੰਚ ਚੁੱਕੀ ਆ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਸਾਡੇ ਪਾਸ ਜੋ ਬੁਲਾਰੇ ਹਨ ਉਹਨਾਂ ਤੋਂ ਵੀ ਅਸੀਂ ਜਿਹੜਾ ਆ ਵਿਚਾਰ ਸੁਣਨੇ ਹਨ ਤੇ ਮੇਰੀ ਬੇਨਤੀ ਆ ਇੱਕ ਵਾਰੀ ਫੇਰ ਤਾਂ ਸਟੇਜ ਤੇ ਜੋ ਡਾਕਟਰ ਬਖਸ਼ੀਸ਼ ਸਿੰਘ ਜੀ, ਡਾਕਟਰ ਪ੍ਰਿਤਪਾਲ ਸਿੰਘ ਜੀ, ਡਾਕਟਰ ਅਮਰਜੀਤ ਸਿੰਘ ਜੀ, ਬਾਈ ਜੁਗਰਾਜ ਸਿੰਘ ਹੋਣੀ, ਉਹਨਾਂ ਨੂੰ ਬੇਨਤੀ ਆ। ਸੋ ਬਰਜਿੰਦਰ ਸਿੰਘ ਬਰਾੜ ਜੇ ਉਹ ਆਏ ਹਨ ਗੁਰਦੁਆਰਾ ਸਾਹਿਬ ਕਾਟਰੇਟ ਦਸ਼ਮੇਸ਼ ਦਰਬਾਰ ਤੋਂ, ਗੁਰਦੇਵ ਸਿੰਘ ਜੀ ਕੰਗ, ਭੁਪਿੰਦਰ ਸਿੰਘ ਜੀ ਬੋਪਰ ਆਏ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਸਟੇਜ ਦੇ ਉੱਤੇ ਜ਼ਰੂਰ ਆਣ ਕੇ ਸੱਜਣ ਦੀ ਕਿਰਪਾਲਤਾ ਕਰਨ। ਸੋ ਮੈਂ ਹੁਣ ਬੇਨਤੀ ਕਰੂੰਗਾ, ਸੋ ਸਾਡੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਸਪੋਕਸਮੈਨ ਭਾਈ ਹਰਜਿੰਦਰ ਸਿੰਘ ਜੀ ਜੋ ਆਪ ਜੀ ਦੇ ਨਾਲ ਕੁਝ 5-7 ਮਿੰਟਾਂ ਵਾਸਤੇ ਜੋ ਵਿਚਾਰ ਸਾਂਝੇ ਕਰਨਗੇ। ਸੋ ਸਿੱਖ ਕੋਆਰਡੀਨੇਸ਼ਨ ਕਮੇਟੀ ਦੀਆਂ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਗਤੀਵਿਧੀਆਂ ਰਹੀਆਂ ਹਨ ਉਹ ਆਪ ਜੀ ਸਾਰੇ ਜਾਣਦੇ ਹੋ। ਇਹ ਈਸਟ ਕੋਸਟ ਦੇ ਸਮੂਹ ਗੁਰਦੁਆਰਿਆਂ ਦੀ ਸਾਂਝੀ ਸੰਸਥਾ ਆ। ਅੱਜ ਨੈਸ਼ਨਲ ਡੇ ਪਰੇਡ ਦੇ ਵਿੱਚ, ਸਿੱਖ ਫਰੀडम ਮਾਰਚ ਦੇ ਵਿੱਚ ਈਸਟ ਕੋਸਟ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦਾ ਸਹਿਯੋਗ ਆ, ਤਦੇ ਇਹ ਨਗਰ ਕੀਰਤਨ ਪਰੇਡ ਜਿਹੜੀਆਂ ਕਾਮਯਾਬ ਹੁੰਦੀਆਂ। ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਭਾਈ ਹਰਜਿੰਦਰ ਸਿੰਘ ਜੀ ਉਹ ਆਪ ਜੀ ਨੂੰ 5-7 ਮਿੰਟਾਂ ਲਈ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫੇਰ ਬੇਨਤੀ ਆ, ਜਿੰਨੀ ਵੀ ਸੰਗਤ ਪ੍ਰਸ਼ਾਦਾ ਪਾਣੀ ਛਕ ਲਿਆ ਅੱਗੇ ਆਣ ਕੇ ਸੱਜਣ ਦੀ ਕਿਰਪਾਲਤਾ ਕਰਿਓ। ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਆ ਜੀ, ਅੱਜ ਦੇ ਇਸ ਨਗਰ ਕੀਰਤਨ ਦੀ ਸਫਲਤਾ ਵਾਸਤੇ ਇੱਕ ਜਕਾਰਾ ਛੱਡਣਾ ਜ਼ਰੂਰ ਸਾਰੇ ਜਣੇ ਜਵਾਬ ਦਿਓ ਜੀ ਜਕਾਰੇ ਦਾ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਹਰਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਬਹੁਤੇ ਸਪੀਕਰ ਜਿਹੜੇ ਨੇ ਤਕਰੀਬਨ ਪੰਜਾਬੀ ਚ ਬੋਲਣਗੇ, ਪਰ ਅਸੀਂ ਜਿਹੜਾ ਮੈਸੇਜ ਹੈ ਜਿਹੜੇ ਨੌਨ ਪੰਜਾਬੀ ਸਪੀਕਿੰਗ ਪੀਪਲ ਆ ਉਹਨਾਂ ਨੂੰ ਦੇਣਾ, ਇਸ ਕਰਕੇ ਮੈਂ ਅੰਗਰੇਜ਼ੀ ਵਿੱਚ ਬੋਲਾਂਗਾ। ਇੱਕ ਵਾਰੀ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। A very good afternoon. My name is Harjinder Singh. I'm the media spokesman for Sikh Coordination Committee East Coast. On behalf of Sikh Coordination Committee East Coast, a very warm welcome to everyone and especially the leadership of all the Sikh Gurdwaras and Sikh Jathebandis who has come in big numbers to participate in 7th National Sikh Day Parade. I want to congratulate you on the 325th anniversary of Khalsa Sirjana Divas. Khalsa Sirjana Divas reminds us about our heritage, our identity, our culture, and principle of equality, justice, and selfless service. It is also great time to honor our leaders who have come from far and near over here to the stage. I want to recognize some accomplished personalities of the Panth. I have sitting behind me Dr. Pritpal Singh, coordinator of American Sikh
Caucus Committee and American Sikh Gurdwara Prabandhak Committee. Next to him is Dr. Bakshish Singh Sandhu, who is the President of Council of Khalistan and also the leading activist for Sikh for Justice. Next is Dr. Amarjit Singh, who is the Director of Khalistan Affairs Center, who's been serving the Sikh Panth for so many years as far as I could remember. Bhai Narinder Singh from Virginia, Bhai Dvinder Singh Deo, and Sardar Himmat Singh, he already spoke with you. This year's parade is dedicated to the 40th anniversary of 1984 Blue Star operation, when the Indian Army invaded Sikh's holiest shrine, Golden Temple, with tanks and armored cars and surrounded it for so many days, killing tens of thousands of Sikh pilgrims. So this is also in memory of those who gave their lives for Khalsa Panth. Also, we got to remember Jathedar Kaunke. Jathedar Kaunke, as you all well know, was appointed by the Sarbat Khalsa of 1986 as Jathedar of Akal Takht, and Indian government in 1991 very mercilessly butchered him and killed him. So this is in the memory of Jathedar Kaunke also. Now, before we start the program, I would like to mention that this year marks the 9th anniversary of the foundation of Sikh Coordination Committee. In a short period of 9 years, Sikh Coordination Committee has made many big accomplishments, which are too numerous to mention, but I will not go over them. They are all published in the souvenir you will be getting, which will be distributed soon. They are listed in that souvenir. I want to congratulate all my colleagues who have worked hard to make this happen, and especially our tireless coordinator Sardar Himmat Singh. Without his efforts, this parade would not have been possible. Just to remind you, the first parade of National Sikh Day was in 2016. We had a gap of 2 years during COVID, and this is the 7th parade. Now, I want to briefly touch upon few things which are the focus issues of Sikh Coordination Committee right from its inception. Our main goal was to establish the Sikh identity. You know, after 9/11, how the Sikhs were confused and misidentified and attacked with people who didn't know who we were. So we made a focus that we want to establish the Sikh identity, which is very secure now, but it has a lot of work, hard work has to be put in. For this, I think we worked from the grassroots level, the counties to the state to the federal level, and we introduced bills in state assemblies to recognize April 14th as Sikh Day. Like New Jersey was the first state to pass the bills for the Sikh Day and Sikh Appreciation Month of April in 2018. Later on, they were signed into law by the New Jersey governor. This was followed by at least 22 states who have recognized April as Sikh Appreciation Month in different forms. We have also introduced a bill in US House and US Capitol right behind us in
2020, HR Resolution 1007, which declares April 14th every year as National Sikh Day. This bill is sitting in the Oversight Committee of the House, and once it goes through that, it will be put on the floor for voting. So these are the things, okay, which we as Sikh Coordination Committee East Coast, with the cooperation of all the Sikh Gurdwaras and Sikh groups, have tried to establish the Sikh identity. Second thing I want to touch upon is that, you know, in 1984, during the Blue Star operation, tens of thousands of Sikhs were massacred by Indian Army in June of 1984. Then also in November 1984, after the assassination of Indira Gandhi, for 3 days, there was a genocide in all the major cities of India, but Indian government never recognized it and called it anti-Sikh riots. With the efforts of lot of Sikhs and Sikh Coordination Committee, we drafted bills and passed through the legislatures of New Jersey State, which the bill was the anti-Sikh violence of 1984 was Sikh genocide. Later, it was done in Pennsylvania Assembly, California Assembly, and Connecticut. So we have tried to put on the map of the world that Sikhs were genocided by Indian government. So this was the second thing which we focused on. The third thing I want to talk about, the last and third thing, is the oppression of Sikhs by Indian government. As you know, since 1984 and in the decade of 1990s, tens of thousands of Sikh youth were killed or simply disappeared. And Indian government tried to put a face of the biggest democracy, try to fool the world. Then recently they have exported this kind of terror not only in India but to the overseas also. You have heard about that they have been killing Sikhs all over the world. In last year, in the beginning of the last year, India's National Investigative Agency issued a list of 20 Sikhs which were on their hit list. As you know, they killed Panjwad in Pakistan, Paramjit Singh Panjwad, who was a big general of Sikh movement in 80s. Then they targeted, I'm just going to name a few which you, in England, Gurdev Singh Khanda, and then more recently last year, Hardeep Singh Nijjar in Canada. And also they have put a bounty on the head of the Sikh for Justice leader Gurpratwant Singh Pannu. And this is no secret now. This is all over the world. All the intelligence agencies and leaders of the Western world know about it. Actually, there's a charge sheet against Indian government in the Southern District of Manhattan for threatening to kill Gurpratwant Singh Pannu, and pretty soon that case will start and Indian government will be exposed. So this transnational repression, which Indian government has now admitted themselves, there's a recent news from last week that they have admitted that they did the killings, they have hired killing squads to kill the Sikh independence leaders overseas.
And now they're saying we are backing away from them, but don't believe them for anything. Modi government has been totally exposed. Once this case starts in Manhattan court, the raw agents which are under extradition from Czechoslovakia, this whole dirty linen of Indian government will be exposed. So Sikhs has to be united, and we are. All our organizations now, they're looking for independence of sovereignty of Sikhs. We have no choice. They have left us no choice because they were killing us in Punjab, in India. Now they are exported that violence overseas. Now I want to say that we have some dignitaries. Now we wanted to have congressmen and senators over here, but this right now there's Congress is off session and it's the election year, but we do have some representatives of Congressman Tom Suozzi and Senator Chuck Schumer over here. I'll ask now Senator Chuck Schumer's representative. Your name? Alex. He would like to say a few words to you. Alex. Hi, everybody. I work for Senator Chuck Schumer of New York, and I'd like to present this proclamation to the Coordination Committee in honor of this 7th National Sikh Day Parade. And my boss, Senator Schumer, is very sorry he couldn't make today. He would have loved to be here today and for the parade, but he'd like to issue this proclamation to commemorate the Sikh community for all of their contributions to the United States and to New York. Thank you. Now we want to honor Chuck Schumer and his representative Alex over here with a little plaque. Bole so nihal. My boss wishes he could make it. Thank you so much. Next we have a representative from Congressman Tom Suozzi. Your name? Tej Karan Kaur. She's the staffer for Congressman Tom Suozzi. Kiran Pal Kaur? Tej Karan Kaur. Tej Kiran Kaur. दिया जद बचन सतगुरु कारण करन सरबत संगत आद अंत मेरी खालसा मनेगा हुक्म सो तो होवेगा सिंह से ही ना मनेगा हुक्म सो तो होवेगा बेहालसा प्यारी साध संगत जी वाहिगुरु जी का खालसा वाहिगुरु जी की फतेह. On behalf of Congressman Tom Suozzi, and who really wishes that he could be here, who loves the Sikh community, I would like to present everyone here, and especially our elders who have done so much to bring us here today, to bring our community forward. Dr. Saab, the Sikh Coordination Committee, the caucus, all of them have done great work. So today I have for you two things on behalf of Congressman Suozzi. One is this certificate of special congressional recognition. And do you know who this certificate is addressed to? This might be the first time this certificate is addressed to everyone here. The name on it says the Khalsa Panth. And today we celebrate being part of this beautiful community, this community that is born of compassion. And my second announcement, for the first time, Congressman Suozzi's office has led an effort on April 13th
there's going to be a special statement in the congressional record. It has been prepared that gives our beautiful history. It talks about Guru Tegh Bahadur Ji. It talks about Vaisakhi. It talks about the army of the Khalsa, an army like no other, and the humanitarian efforts. So if everyone can, on April 13th, it'll be read in the congressional record, and you'll be able to find it anytime after if you search online. And then the last words I want to say here are words from people our age, for people my age, for the youth. Because of the Kamai, the work of all our elders who you see here, we have reached this far. They have brought the Nishan Sahib this far. But it is our job to bring the Nishan Sahib further. Our parents came here into a country that they didn't know anything about. It was so new for them. And we're lucky, we grew up here. But growing up here doesn't mean you adopt everything and forget your culture. We live in this beautiful American culture, but we also have a gift to share with Americans. Guru Nanak Dev Ji's message of peace, of religious unity. When I share this message, everyone is like, how did we not know? We have our tradition of making sure no one goes hungry. If you tell people that there's a place where 20,000 free meals are served a day, and that practice was born out of equality, everyone's shocked that how can this exist in this world? And just yesterday, we talk about history. I remember as a kid, people would tell me during Guru Har Rai's time, the king of the time, Jahangir, Bahadur Shah, all those kings came to our gurus. But when we look at Darishko, when he was sick, Shah Jahan came to get medicine. The government came to our guru to get free medicine when all other doors failed. And today, it's not a thing of yesterday. During Corona, where there was no oxygen, again, our Sikhs were able to share it. And this love, we are lucky to have principles that the United States holds dear as part of our core faith. And here we have to share those principles. So to my youth, study as hard as you can, reach as far as you can, and spread the love, that is the love of the Khalsa, all over this beautiful country. Vaheguru Ji Ka Khalsa, Vaheguru Ji Ki Fateh. Bole so Nihal. Thank you. So, हाँ इन्हों समाप्ति कर दो बंदे बहुत ज़्यादा हैं बंदे बहुत ज़्यादा Thank you आ दे दे मनो बहुत बंदे आ मनो कर दे तुझे बोलता नहीं नहीं मैं ज़रूर I just want to say a couple things. You see this young woman. I want to encourage the young people to participate in the political process. Go to your local congressman, work for them, and you will get involved. In this way, our message goes very easily what we try to say. So I want to appeal to the young people to please participate in the political process, talk to their congressmen, and work in their offices. Now, I think we are getting pretty late. The next part of the program, I will invite Sardar Himmat Singh to come to the stage, and he's going to conduct the next part of the stage. Vaheguru Ji Ka Khalsa, Vaheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਾਸ ਗੁਰਦੁਆਰਿਆਂ ਦੇ ਪ੍ਰਬੰਧਕ ਜਥੇਬੰਦੀਆਂ ਦੇ ਸਾਡੇ ਸਿੱਖ ਲੀਡਰ ਸਾਹਿਬਾਨ, ਅਸੀਂ ਚਾਹੁੰਦੇ ਆ ਸਾਰਿਆਂ ਨੂੰ 2-2 4-4 ਮਿੰਟ ਆਪਣਾ ਜਿਹੜਾ ਮੈਸੇਜ ਜ਼ਰੂਰ ਕਨਵੇ ਕਰਨਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸੋ ਟਾਈਮ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਾਰਿਆਂ ਬੁਲਾਰਿਆਂ ਅੱਗੇ ਬੇਨਤੀ ਆ ਅਸੀਂ ਸਮਾਂ ਦੇ ਸਕੀਏ, ਸਭ ਤੋਂ ਵੱਧ ਸਾਰਿਆਂ ਦਾ ਸਨਮਾਨ ਜਿਹੜਾ ਮਾਣ-ਤਾਣ ਕਰ ਸਕੀਏ, ਆਪਣਾ ਆਪਣਾ ਮੈਸੇਜ ਬਹੁਤ ਸਾਰੇ ਗੁਰਦੁਆਰੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਾਰੇ ਜਣੇ ਵੱਧ ਚੜ੍ਹ ਕੇ ਪਾਰਟਿਸਿਪੇਟ ਕਰਨ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਨੂੰ ਬੇਨਤੀ ਕਰਾਂਗਾ 2-4 ਮਿੰਟ ਵਾਸਤੇ ਉਹ ਆਪਣਾ ਅੱਜ ਦੇ ਇਸ ਪ੍ਰੋਗਰਾਮ ਲਈ ਮੈਸੇਜ ਦੇਣਗੇ ਜੀ। ਡਾਕਟਰ ਪ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਈਸਟ ਕੋਸਟ ਕਮੇਟੀ, ਇਹਨਾਂ ਦੇ ਪ੍ਰਬੰਧਕ ਭਾਈ ਹਿੰਮਤ ਸਿੰਘ ਤੇ ਇਹਨਾਂ ਦੀ ਸਮੁੱਚੀ ਕਮੇਟੀ, ਭਾਈ ਹਰਜਿੰਦਰ ਸਿੰਘ, ਭਾਈ ਜਗਰਾਜ ਸਿੰਘ, ਇਹਨਾਂ ਨੂੰ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜਾ ਇਹਨਾਂ ਨੇ ਐਡਾ ਕੁ ਵੱਡਾ ਪ੍ਰੋਗਰਾਮ ਪਿਛਲੇ 6-7 ਸਾਲ ਤੋਂ ਇਹ ਲਗਾਤਾਰ ਕਰ ਰਹੇ ਨੇ। ਇਹ ਸਾਡੇ ਸਭ ਵਾਸਤੇ ਇੱਕ ਮਾਣ ਦੀ ਗੱਲ ਆ, ਸਭ ਵਾਸਤੇ ਸਭ ਦਾ ਸਤਿਕਾਰ ਹੈ। ਅਤੇ ਨਾਲ ਦੀ ਨਾਲ ਜਿਹੜੀ ਸਾਡੀ ਆਇਡੈਂਟੀਟੀ ਆ, ਜਿਹੜਾ ਕਿ ਕਾਫੀ ਸਮਾਂ ਪਹਿਲਾਂ ਇਹਨਾਂ ਵੀਰਾਂ ਨੇ ਇਸ ਗੱਲ ਨੂੰ ਐਨਫਸਾਈਜ਼ ਕੀਤਾ ਸੀ ਕਿ ਸਾਡੀ ਪਛਾਣ ਕੀ ਆ, ਉਸ ਪਛਾਣ ਨੂੰ ਲੈ ਕੇ ਅਸੀਂ ਸਾਰੇ ਇਕੱਠੇ ਹੋ ਕੇ ਚੱਲੇ ਅਤੇ ਅੱਜ ਇੱਥੋਂ ਦੇ ਸੱਤਾ ਦੇ ਗਲਿਆਰਿਆਂ ਦੇ ਵਿੱਚ ਸਿੱਖਾਂ ਦੀ ਇੱਕ ਪਛਾਣ ਹੈ। ਇਸ ਸਾਰੇ ਕਾਰਜ ਦੇ ਵਿੱਚ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਇਸ ਵੇਲੇ ਖਾਲਸਾ ਪੰਥ ਲਈ ਕਾਰਜ ਕਰ ਰਹੀਆਂ, ਸਾਡੇ ਵੀਰ, ਸਾਡੇ ਵੱਡੇ ਵੀਰ ਜੋ ਸਾਡੇ ਸਟੇਜ ਦੇ ਪਿੱਛੇ ਬਿਰਾਜਮਾਨ ਨੇ, ਇਹਨਾਂ ਸਾਰਿਆਂ ਦਾ ਹੀ ਪਿਛਲੇ ਸਮੇਂ ਵਿੱਚ ਇੱਕ ਬਹੁਤ ਵੱਡਾ ਰੋਲ ਰਿਹਾ, ਅੱਜ ਵੀ ਰੋਲ ਨਿਭਾ ਰਹੇ ਨੇ। ਅਤੇ ਅਰਦਾਸ ਹੈ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਫਿਊਚਰ ਵਿੱਚ ਵੀ ਇਹ ਰੋਲ ਨਿਭਾਉਂਦੇ ਰਹਿਣ। ਮੈਂ ਬੇਨਤੀ ਕਰਾਂਗਾ ਆਪਣੀ ਯੰਗਰ ਜਨਰੇਸ਼ਨ ਨੂੰ ਕਿ ਉਹ ਅੱਗੇ ਆਓ ਅਤੇ ਜਿਹੜਾ ਇਹ ਕਾਫਲਾ ਆ ਇਹਨੂੰ ਤੋਰਨ ਦੇ ਵਿੱਚ ਮਦਦ ਕੀਤੀ ਜਾਵੇ। ਸਾਨੂੰ ਹਰ ਜਗ੍ਹਾ ਹੀ ਆਪਣੀ ਪ੍ਰੈਜ਼ੈਂਸ ਦੀ ਲੋੜ ਆ। ਅਸੀਂ ਧੰਨਵਾਦੀ ਹਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਲੋਕਲ ਪ੍ਰਬੰਧਕ ਨੇ, ਇੱਥੋਂ ਤੱਕ ਕਿ ਨਿਊਯਾਰਕ ਤੋਂ ਵੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਆਏ ਹੋਏ ਨੇ। ਇਕੱਲੇ ਇਕੱਲੇ ਦਾ ਨਾਂ ਲੈਣਾ ਕਾਫੀ ਲੰਬੀ ਲਿਸਟ ਹੈ। ਅਸੀਂ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਅਰਦਾਸ ਵੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਵੀ ਬਲ ਬਖਸ਼ੇ, ਚੜ੍ਹਦੀ ਕਲਾ ਬਖਸ਼ੇ ਕਿ ਖਾਲਸਾ ਪੰਥ ਇਸ ਵਕਤ ਜਿਸ ਹਾਲਾਤ ਵਿੱਚੋਂ ਦੀ ਗੁਜ਼ਰਿਆ, ਭਾਵੇਂ ਕਿ ਹਾਲਾਤ ਸਾਡੇ 'ਤੇ ਪਹਿਲੀ ਵਾਰੀ ਨਹੀਂ, ਪਿਛਲੇ 2-3 ਸਾਲ ਦੀ ਹਿਸਟਰੀ ਦੇ ਵਿੱਚ ਬੜੇ ਉਤਰਾਅ ਚੜ੍ਹਾਏ ਨੇ, ਪਰ ਖਾਲਸਾ ਪੰਥ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਹਰ ਹਾਲਤ ਦਾ ਤਕੜੇ ਹੋ ਕੇ ਮੁਕਾਬਲਾ ਕੀਤਾ ਔਰ ਜਿੱਤ ਪ੍ਰਾਪਤ ਕੀਤੀ। ਔਰ ਜਿਸ ਨਿਸ਼ਾਨੇ ਨੂੰ ਲੈ ਕੇ ਖਾਲਸਾ ਪੰਥ ਇਸ ਵੇਲੇ ਚੱਲਿਆ ਹੋਇਆ ਹੈ ਕਿ ਜਿਹੜੀ ਪੋਲੀਟੀਕਲ ਪਾਵਰ ਉਹ ਸਾਡੇ ਹੱਥ 'ਚ ਚਾਹੀਦੀ ਆ, ਜਿਸ ਨੂੰ ਅਸੀਂ ਖਾਲਿਸਤਾਨ ਦਾ ਨਾਂ ਦਿੱਤਾ ਹੋਇਆ, ਅਸੀਂ ਆਸ ਕਰਦੇ ਹਾਂ ਕਿ ਅਸੀਂ ਰਲ ਕੇ ਸਮੁੱਚਾ ਪੰਥ ਇੱਕ ਇਸ ਕਾਰਜ ਵਾਸਤੇ ਅੱਗੇ ਵਧੀਏ ਤਾਂ ਕਿ ਸਾਡੇ ਕੋਲ ਵੀ ਜਿਹੜੀ ਇਹ ਤਾਕਤ ਹੈ ਰਾਜ ਸੱਤਾ ਖਾਲਿਸਤਾਨ, ਅਸੀਂ ਉਸ ਦੀ ਪ੍ਰਾਪਤੀ ਕਰ ਸਕੀਏ। ਮੈਂ ਇੱਕ ਵਾਰੀ ਫਿਰ ਸਮੁੱਚੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿੰਨੇ ਵੀ ਤੁਸੀਂ ਚੱਲ ਕੇ ਆਏ ਹੋ ਉਹਨਾਂ ਦਾ, ਅਤੇ ਈਸਟ ਕੋਸਟ ਕਮੇਟੀ ਜਿਹੜੀ ਪ੍ਰਬੰਧ ਕਰ ਰਹੀ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਦਾ, ਜਿਨ੍ਹਾਂ ਨੇ ਆਪਣੇ ਤੁਹਾਡੇ ਨਾਲ ਜਿਹੜੇ ਆਪਣੇ ਵਿਚਾਰ ਸਾਂਝੇ ਕੀਤੇ ਜੀ। ਡਾਕਟਰ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਮੇਰੀ ਬੇਨਤੀ ਆ ਦਵਿੰਦਰ ਸਿੰਘ ਵਿਦੇਸ਼ਾ ਜਿੱਥੇ ਵੀ ਆਵਾਜ਼ ਸੁਣਦੇ ਹੋਣ, ਭਾਈ ਬਖਸ਼ੀਸ਼ ਸਿੰਘ ਹੋਣੀ ਜੋ ਮੈਰੀਲੈਂਡ ਵਾਲੇ, ਉਹ ਵੀ ਸਟੇਜ 'ਤੇ ਆ ਜਾਣ। ਉਹਨਾਂ ਨੂੰ ਬੇਨਤੀ ਆ ਲਾਗੇ ਆ ਜਾਣ, ਆਪਣੇ ਵਿਚਾਰ ਜ਼ਰੂਰ ਰੱਖਣ। ਰੈਂਡਰਸਟਾਊਨ ਤੋਂ ਭਾਈ ਹਰਵੰਸ ਸਿੰਘ ਹੋਣੀ ਬੇਨਤੀ ਆ, ਜੋ ਵਰਜੀਨੀਆ ਤੋਂ ਭਾਈ ਦਵਿੰਦਰ ਸਿੰਘ ਵਿਦੇਸ਼ਾ ਉਹਨਾਂ ਨੂੰ ਵੀ ਬੇਨਤੀ। ਸਰਦਾਰ ਬੂਟਾ ਸਿੰਘ ਖੜੌਦ ਉਹਨਾਂ ਨੂੰ ਬੇਨਤੀ ਆ, ਉਹ ਵੀ 2-4 ਮਿੰਟ ਲਈ ਆਪਣਾ ਵਿਚਾਰ ਦੇਣਗੇ। ਆਪਣੇ ਵਿਚਾਰਾਂ ਨੂੰ ਜ਼ਰੂਰ ਸੀਮਿਤ ਰੱਖਿਓ ਤਾਂ ਕਿ ਅਸੀਂ ਸਾਰਿਆਂ ਨੂੰ ਸਮਾਂ ਜਿਹੜਾ ਦੇ ਸਕੀਏ। ਮੈਸੇਜ ਕੈਪੀਟਲ ਹਿੱਲ ਦੇ ਸਾਹਮਣੇ ਦੁਨੀਆ ਭਰ ਦੇ ਮੈਸੇਜ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਟੀਵੀ ਚੈਨਲ TV 84 US ਪੰਜਾਬੀ ਰੇਡੀਓ ਜਿਹੜਾ ਉਹ ਵੀ ਵੀਰ ਕੈਲੀਫੋਰਨੀਆ ਤੋਂ ਪਹੁੰਚੇ ਹੋਏ ਜਸ ਪੰਜਾਬੀ, ਧੰਨਵਾਦ ਕਰਦੇ। ਸਰਦਾਰ ਬੂਟਾ ਸਿੰਘ ਜੀ ਖੜੌਦ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿੱਥੇ ਖਾਲਸੇ ਦਾ ਪ੍ਰਗਟ ਦਿਹਾੜਾ ਮਨਾ ਰਹੇ ਹਾਂ, ਉੱਥੇ ਨਗਰ ਕੀਰਤਨ ਇਹ ਸਿੱਖ ਪਰੇਡ ਜਿਹੜੀ ਆ 40 ਸਾਲ ਜਿਹੜੇ ਦਰਬਾਰ ਸਾਹਿਬ 'ਤੇ ਅਟੈਕ ਹੋਏ ਆ ਉਹਨੂੰ ਸਮਰਪਿਤ ਕੀਤੀ ਗਈ ਆ। ਆਪਾਂ ਜੂਨ 1984 ਦੇ ਸ਼ਹੀਦ, ਉਹ ਤੋਂ ਬਾਅਦ ਸਿੱਖ ਨਸਲਕੁਸ਼ੀ, ਸਿੱਖ ਸੰਘਰਸ਼ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਤੇ ਤਸੀਹੇ ਕੇਂਦਰ ਕੱਟੇ, ਲੰਬੀਆਂ ਜੇਲ੍ਹਾਂ, ਤੇ ਅੱਜ ਵੀ ਬੰਦੀ ਸਿੱਖ ਪਿਛਲੇ 30 25 ਸਾਲ ਤੋਂ ਜੇਲ੍ਹਾਂ 'ਚ ਨੇ। ਇਸ ਸੰਘਰਸ਼ ਦੇ ਜਿਨ੍ਹਾਂ ਨੇ ਸੰਘਰਸ਼ ਲੜਿਆ, ਭਾਵੇਂ ਉਹ ਦਿਬਰੂਗੜ੍ਹ ਜੇਲ੍ਹ ਹੈ, ਆਪਾਂ ਭਾਵੇਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਸਿੱਖਾਂ ਨੇ ਆਪਣੀ ਹਾਰਡ ਕਿਰਤ ਕਮਾਈ ਦੇ ਵਿੱਚੋਂ
ਇਸ ਸੰਘਰਸ਼ ਨੂੰ ਚੱਲਦਾ ਪੰਜਾਬ ਦੇ ਵਿੱਚ ਵੀ ਰੱਖਿਆ ਤੇ ਇੱਥੇ ਵੀ ਰੱਖਿਆ। ਆਪਾਂ ਸਾਰਿਆਂ ਨੇ ਉਹਨਾਂ ਸਿੰਘਾਂ ਵਾਸਤੇ ਇੱਕ ਜਕਾਰਾ ਛੱਡਣਾ, ਬੋਲੇ ਸੋ ਨਿਹਾਲ। ਦੇਖੋ ਤੁਹਾਡੇ ਸਾਹਮਣੇ 2019 ਦੇ ਵਿੱਚ ਇੰਡੀਅਨ ਸਟੇਟ ਨੇ ਕਸ਼ਮੀਰ ਦੇ ਹੱਕ ਹਕੂਕ ਵੱਢ ਕੇ ਰੱਖ ਦਿੱਤੇ। ਉਹਨਾਂ ਦੇ ਕੋਲੋਂ 2 ਵੱਡੇ ਪ੍ਰੋਟੈਸਟ, ਇੱਕ ਹਿਊਸਟਨ ਦੇ ਵਿੱਚ, ਆਪਾਂ ਸਾਰੇ ਉੱਥੇ ਗਏ, ਇੱਕ ਨਿਊਯਾਰਕ ਦੇ ਵਿੱਚ UN ਦੇ ਸਾਹਮਣੇ ਹੋਇਆ। ਠੀਕ ਆ, ਉਹਨਾਂ ਦੀ ਆਪਣੀ ਸਟਰਗਲ ਆਪਣੇ ਤਰੀਕੇ ਨਾਲ ਚੱਲ ਰਹੀ ਆ, ਪਰ ਮੈਂ ਕਹਿੰਦਾ ਕਿ ਸਿੱਖ ਜਥੇਬੰਦੀਆਂ ਨੇ ਬਾਹਰਲੇ ਦੇਸ਼ਾਂ ਵਿੱਚ ਵੀ ਪੰਜਾਬ ਦੀ ਧਰਤੀ ਦੇ ਉੱਤੇ ਵੀ ਇਸ ਗੱਲ ਨੂੰ ਜਿਉਂਦਾ ਰੱਖਿਆ। ਜਿਹੜੇ ਆਪਾਂ ਕਹਿ ਦਿੰਦੇ ਕਿ ਸਾਡੀ ਪ੍ਰਾਪਤੀ ਕੀ ਆ, ਆਪਣੀ ਬਹੁਤ ਵੱਡੀ ਪ੍ਰਾਪਤੀ ਆ। ਅੱਜ ਦੁਨੀਆ ਦਾ ਕੋਈ ਹਿੱਸਾ ਉਹ ਇਹ ਨਹੀਂ ਕਹਿ ਸਕਦਾ ਕਿ ਉਹਨੂੰ ਪਤਾ ਨਹੀਂ ਕਿ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਪਾਕਿਸਤਾਨ, ਇੰਡੀਆ ਤੇ ਚੀਨ ਦੇ ਵਿਚਾਲੇ ਇੱਕ ਪੰਜਾਬ, ਸਿੱਖਾਂ ਦੀ ਧਰਤੀ, ਉਹਦੀ ਗੱਲ ਚੱਲ ਰਹੀ ਆ, ਉਹਦੀ ਆਜ਼ਾਦੀ ਦੀ ਗੱਲ ਚੱਲ ਰਹੀ ਆ। ਅੱਜ ਇਹ ਦੁਨੀਆ ਦੀ ਜ਼ੁਬਾਨ ਤੇ ਆ ਗਿਆ, ਇਹੀ ਤੁਹਾਡੀ ਪ੍ਰਾਪਤੀ ਆ। ਲੱਗੇ ਰਹਿਣਾ ਹੀ ਪ੍ਰਾਪਤੀ ਹੁੰਦੀ ਹੈ। ਸਾਧ ਸੰਗਤ, ਸਾਨੂੰ ਹਰ ਸਿੱਖ ਦੀ, ਹਰ ਪੰਜਾਬੀ ਦੀ ਲੋੜ ਹੈ ਖਾਲਿਸਤਾਨ ਦੀ ਮੰਜ਼ਿਲ ਵੱਲ ਵਧਣ ਵਾਸਤੇ। ਸਾਨੂੰ ਜਦੋਂ ਬੇੜਾ ਪਾਰ ਕਰਨ ਵਾਸਤੇ, ਜਦੋਂ ਬੇੜਾ ਬਣਾਉਣਾ ਪੈਂਦਾ, ਉਹਦੇ ਵਿੱਚ ਲੱਕੜੀ ਦੀ ਵੀ ਲੋੜ ਹੈ, ਉਹਦੇ ਵਿੱਚ ਲੋਹੇ ਦੀ ਵੀ ਲੋੜ ਹੈ। ਸਾਨੂੰ ਬਾਗੀ ਸਿੱਖਾਂ ਦੀ ਵੀ ਲੋੜ ਹੈ, ਜਿਹੜਾ ਸਾਨੂੰ ਲੱਕੜੀ ਦਾ ਕੰਮ ਦੇ ਸਕਦਾ। ਸਾਨੂੰ ਉਹਨਾਂ ਸਿੰਘਾਂ ਦੀ ਵੀ ਲੋੜ ਹੈ। ਸਾਧ ਸੰਗਤ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਿਛਲੇ 40 ਸਾਲ ਤੋਂ ਤੁਹਾਨੂੰ ਸਾਰਾ ਪਤਾ, ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਸ ਗੱਲ ਨੂੰ ਲਾਈਟ ਜਿੰਨੀ ਭਾਵੇਂ ਬਲਦਾ ਰੱਖਿਆ, ਪੰਜਾਬ ਦੇ ਵਿੱਚ ਤੇ ਬਲਦਾ ਰੱਖਿਆ। ਰੀਸੈਂਟਲੀ ਜਿਹੜੇ ਇੰਡੀਅਨ ਹਕੂਮਤ ਨੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਸਾਡੇ ਕਤਲ ਕੀਤੇ ਨੇ, ਉਹਦੀ ਗੱਲ ਪਾਰਲੀਮੈਂਟ ਦੇ ਵਿੱਚ 2 ਵਾਰ ਵੱਡੇ ਤਰੀਕੇ ਨਾਲ ਅਪਣਾਈ। ਉਹ ਸਾਰੀਆਂ ਕੀਤੀਆਂ ਹੋਈਆਂ ਉਹਨਾਂ ਦੀਆਂ ਗੱਲਾਂ ਇੰਡੀਅਨ ਪਾਰਲੀਮੈਂਟ ਦੇ ਵਿੱਚ, ਇੱਥੋਂ ਦੀ ਸਟੇਟ ਡਿਪਾਰਟਮੈਂਟ, ਇੱਥੋਂ ਦੇ ਕਾਂਗਰਸਮੈਨ, ਇੱਥੋਂ ਦੇ ਸੈਨੇਟਰਾਂ ਦੇ ਦਫ਼ਤਰਾਂ ਤੱਕ ਪਹੁੰਚਦੀ ਕੀਤੀ ਗਈ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਥੇਬੰਦੀ ਆਪਣੇ ਤੌਰ ਤੇ ਵੀ, ਤੇ ਸਿੱਖ ਅਸੈਂਬਲੀ ਆਫ ਅਮਰੀਕਾ, ਜਿਹੜੀ ਕਿ ਜਿਨ੍ਹਾਂ ਨੇ ਕਾਂਗਰਸਮੈਨ ਡੈਨ ਬਰਟਨ ਦੀ ਲੌਬੀ ਨੂੰ ਹਾਇਰ ਕੀਤਾ ਹੋਇਆ, ਉਹਦੇ ਰਾਹੀਂ ਇਸ ਕੈਪੀਟਲ ਹਿੱਲ ਦੇ ਉੱਤੇ ਕੰਮ ਕੀਤਾ ਜਾ ਰਿਹਾ। ਬਾਕੀ ਵੀ ਸਿੱਖ ਜਥੇਬੰਦੀਆਂ ਜਿਹੜੀਆਂ ਆਪੋ ਆਪਣੇ ਤਰੀਕੇ ਨਾਲ ਲੱਗੀਆਂ ਹੋਈਆਂ। ਮੈਂ ਇਹਦੇ ਨਾਲੇ ਬੇਨਤੀ ਕਰਨੀ ਆ, ਸਾਧ ਸੰਗਤ, ਜਿੱਥੇ ਸਾਡਾ ਦੇਸ਼ ਬਣਨਾ ਉਹ ਆ ਪੰਜਾਬ। ਪੰਜਾਬ ਦਾ ਸਾਨੂੰ ਹਰ ਜਥੇਬੰਦੀਆਂ ਆਪੋ ਆਪਣੇ ਤਰੀਕੇ ਨਾਲ ਲੜਾਈ ਲੜਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਰਹਿ ਕੇ ਇਸ ਗੱਲ ਨੂੰ ਤੋਰੀ ਰੱਖਿਆ, ਤੇ ਅੱਜ ਇਹ ਗੱਲ ਜਿਹੜੀ ਆ ਪੰਜਾਬ ਦੇ ਵਿੱਚ ਖੁੱਲ੍ਹ ਖੁੱਲੀ ਕੀਤੀ ਜਾਂਦੀ ਆ। ਮੈਂ ਸਭ ਨੂੰ ਬੇਨਤੀ ਕਰਨੀ ਚਾਹੁੰਦਾ, ਔਰ ਮੈਂ ਸਿੱਖ ਈਸਟ ਕੋਸਟ ਕਮੇਟੀ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਤੌਰ ਤੇ ਇਸ ਗੱਲ ਨੂੰ ਤਾਇਦ ਕੀਤਾ ਜਾਵੇ। ਜਿਹੜੀਆਂ ਧਿਰਾਂ, ਖਾਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਜਿਹੜੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹੈ, ਉਹਨਾਂ ਦੀ ਹਮਾਇਤ ਕੀਤੀ ਜਾਵੇ ਪੰਜਾਬ ਦੇ ਵਿੱਚ, ਕਿਉਂਕਿ ਜਦੋਂ ਇਲੈਕਟਡ ਅਫੀਸ਼ਲ ਕਿਤੇ ਖੜ ਕੇ ਗੱਲ ਕਰਦਾ, ਉਹਨੂੰ ਦੁਨੀਆ ਦੀਆਂ ਹਕੂਮਤਾਂ ਉਹਦੇ ਵੱਲ ਵੇਖਦੀਆਂ ਨੇ। ਸੋ ਮੇਰੀ ਇਹ ਬੇਨਤੀ ਆ ਕਿ ਇਹ ਜਿਹੜੀ ਗੱਲ ਹੈ ਪੰਜਾਬ ਦੇ ਵਿੱਚ ਜ਼ਰੂਰ ਪਹੁੰਚਾਈ ਜਾਵੇ ਆਪਣੇ ਪਰਿਵਾਰਾਂ ਨੂੰ। 2022 ਦੀ ਅਸੈਂਬਲੀ ਦੇ ਵਿੱਚ ਵੀ ਬਾਹਰਲੇ ਸਿੱਖਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ, ਆਪਣੇ ਪਰਿਵਾਰਾਂ ਨੂੰ ਮੋਟੀਵੇਟ ਕੀਤਾ ਪਿੱਛੇ ਕਿ ਇਸ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ। ਸੋ ਮੈਂ ਈਸਟ ਕੋਸਟ ਕਮੇਟੀ ਦਾ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ, ਬਹੁਤ ਬੁਲਾਰੇ ਨੇ। ਸੋ ਆਪਾਂ ਆਪਣੀ ਮੰਜ਼ਿਲ ਵੱਲ ਵਧੀਏ, ਸਾਨੂੰ ਕੋਈ ਸਪੇਸ ਖਾਲੀ ਛੱਡਣ ਦੀ ਲੋੜ ਨਹੀਂ। 1947 ਤੋਂ ਪਹਿਲਾਂ ਮੁਸਲਿਮ ਲੀਗ ਨੇ ਵੀ ਇਲੈਕਸ਼ਨ ਲੜੇ, ਕਾਂਗਰਸ ਨੇ ਵੀ ਇਲੈਕਸ਼ਨ ਲੜੇ, ਅਕਾਲੀ ਦਲ ਨੇ ਵੀ ਇਲੈਕਸ਼ਨ ਲੜੇ, ਪਰ ਆਜ਼ਾਦੀ ਦੀ ਜਦੋਜਹਿਦ ਵੀ ਚੱਲੀ। ਸਾਨੂੰ ਕੋਈ ਸਪੇਸ ਖਾਲੀ ਛੱਡਣ ਦੀ ਲੋੜ ਨਹੀਂ। ਇੱਕ ਪਿੰਡ ਦਾ ਸਰਪੰਚ ਵੀ ਜਿਹੜਾ ਪਿੰਡ ਬਣ ਕੇ ਬੈਠਾ ਹੁੰਦਾ, ਜਦੋਂ ਅਫੀਸ਼ੀਅਲ ਰੈਫਰੈਂਡਮ ਹੋਣਾ ਉਹ ਪੰਜਾਬ ਦੇ ਵਿੱਚ ਹੋਣਾ। ਜੇ ਸਾਡੇ ਕੋਲ ਉੱਥੇ ਤਾਕਤ ਹੋਵੇਗੀ ਤਾਂ ਹੀ ਉਹ ਸਾਡਾ ਰੈਫਰੈਂਡਮ ਕਾਮਯਾਬ ਹੋਵੇਗਾ। ਦੁਨੀਆ ਦੇ ਬਹੁਤ ਐਸੀਆਂ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਰੈਫਰੈਂਡਮ ਹੋਏ ਨੇ, ਉਹਨਾਂ ਨੇ ਉਸੇ ਸੰਵਿਧਾਨ ਦੇ ਵਿੱਚ ਰਹਿ ਕੇ ਆਪਣੀਆਂ ਸਰਕਾਰਾਂ ਬਣਾਈਆਂ, ਫਿਰ ਉੱਥੇ ਰੈਫਰੈਂਡਮ ਹੋਏ ਨੇ। ਅਸੀਂ ਇੰਡੀਆ ਦਾ ਜਿਹੜਾ ਸੰਵਿਧਾਨ ਹੈ ਉਹ ਅੰਡਰ ਪ੍ਰੋਟੈਸਟ ਮੰਨ ਰਹੇ ਹਾਂ। ਅਸੀਂ ਇੰਡੀਆ ਦੇ ਸੰਵਿਧਾਨ ਨੂੰ ਮੰਨਿਆ ਨਹੀਂ ਸਾਡੇ ਨੁਮਾਇੰਦਿਆਂ ਨੇ, ਪਰ ਅੰਡਰ ਪ੍ਰੋਟੈਸਟ ਅਸੀਂ ਮੰਨਦੇ ਆ ਰਹੇ ਹਾਂ। ਅਸੀਂ ਇੱਕ ਦਿਨ ਜ਼ਰੂਰ ਆਜ਼ਾਦ ਹੋਵਾਂਗੇ, ਆਜ਼ਾਦੀ ਹੀ ਸਾਡਾ ਹੱਲ ਹੈ। ਨਹੀਂ ਤਾਂ ਮੋਰਚੇ ਲਾ ਕੇ ਆਪਾਂ ਆਪਣੇ ਬੱਚੇ ਨਹੀਂ ਮਰਵਾ ਸਕਦੇ, ਜਿਹਦੇ ਵਿੱਚ ਕਿਸਾਨੀ ਦਾ ਵੀ ਭਲਾ ਹੋਊਗਾ, ਮਜ਼ਦੂਰ ਦਾ ਵੀ ਭਲਾ ਹੋਊਗਾ, ਟਰਾਂਸਪੋਰਟਰ ਦਾ ਵੀ ਭਲਾ ਹੋਊਗਾ, ਵਪਾਰੀ ਦਾ ਵੀ ਭਲਾ ਹੋਊਗਾ, ਰੁਜ਼ਗਾਰ ਵੀ ਸਾਨੂੰ ਤਾਂ ਹੀ ਮਿਲਣਗੇ
ਜਦੋਂ ਸਾਡਾ ਦੇਸ਼ ਖੜੂਗਾ। ਇਹਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਸਰਦਾਰ ਬੂਟਾ ਸਿੰਘ ਖੜੌਦ ਉਹਨਾਂ ਦਾ। ਸੋ ਬੇਨਤੀ ਆ ਡਾਕਟਰ ਬਖਸ਼ੀਸ਼ ਸਿੰਘ ਹੋਣੀ ਉਹ ਵੀ 3-4 ਮਿੰਟ ਲਈ ਸਟੇਜ ਤੇ ਆ ਜਾਣ। ਉਸ ਦੇ ਨਾਲ ਉਹਨਾਂ ਦੇ ਨਾਲ ਹੀ ਮੈਂ ਸਾਰੇ ਜਿਹੜੇ ਸਾਡੇ ਸਟੇਜ ਤੇ ਪਤਵੰਤੇ ਬੈਠੇ ਆ 1 ਮਿੰਟ ਲਈ ਅੱਗੇ ਆ ਕੇ ਜ਼ਰੂਰ ਇਹ ਸੈਮੀਨਾਰ ਜਿਹੜਾ ਪਹਿਲੀ ਵਾਰੀ ਅਸੀਂ ਤੁਹਾਡੀ ਸੰਗਤ ਦੇ ਸਹਿਯੋਗ ਦੇ ਨਾਲ ਬਣਾ ਸਕੇ ਆ। ਸੋ ਆਪ ਜੀ ਨੂੰ ਪਹੁੰਚਾਇਆ ਜਾ ਰਿਹਾ, ਰਿਲੀਜ਼ ਕਰ ਦਈਏ ਇੱਕ ਵਾਰੀ ਪਿਕਚਰ। ਮੇਰੀ ਬੇਨਤੀ ਜ਼ਰੂਰ ਹੈਗੀ ਮੀਡੀਆ ਵਾਲਿਆਂ ਨੂੰ ਅੱਗੇ ਆਣ ਕੇ ਇਹਦੇ ਵਿੱਚ ਬਹੁਤ ਸਾਰੀਆਂ ਘਾਟਾਂ ਵੀ ਰਹਿ ਗਈਆਂ ਹੋਣਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਇਹਨੂੰ ਹੋਰ ਵੀ ਉਪਰਾਲੇ ਜਿਹੜੇ ਉਦਮ ਕਰੇ ਜਾਣਗੇ। ਸੋ ਆਪ ਜੀ ਦਾ ਸਾਰਿਆਂ ਦਾ ਧੰਨਵਾਦ। ਪਤਵੰਤਿਆਂ ਦਾ ਬਿਰਾਜਮਾਨ ਹੋ ਜਾਓ ਜੀ ਸੀਟਾਂ ਦੇ, ਧੰਨਵਾਦ ਤੁਹਾਡਾ। ਸੋ ਮੇਰੀ ਬੇਨਤੀ ਡਾਕਟਰ ਬਖਸ਼ੀਸ਼ ਸਿੰਘ ਜਿੰਨੇ ਵੀ ਬੁਲਾਰੇ ਬੋਲ ਕੇ ਜਾਂਦੇ ਆ, ਇੱਕ ਬੇਨਤੀ ਤੁਹਾਡੇ ਅੱਗੇ ਜ਼ਰੂਰ ਆ, ਬਾਕੀ ਦੇ ਬੁਲਾਰਿਆਂ ਨੂੰ ਵੀ ਆਪ ਜੀ ਨੇ ਸੁਣ ਕੇ ਜਾਣ ਦੀ ਕਿਰਪਾਲਤਾ ਕਰਨੀ ਆ, ਜਾਣਾ ਨਹੀਂ। ਤੇ ਜਿੰਨੀਆਂ ਵੀ ਸੰਗਤਾਂ ਪ੍ਰਬੰਧਕ ਆਏ ਹਨ ਤੇ ਥੋੜਾ ਕੁ ਸਮਾਂ ਜ਼ਰੂਰ ਦਿਓ, ਕਿਉਂਕਿ ਜਿਸ ਬਿਲਡਿੰਗ ਦੇ ਅੱਗੇ ਅਸੀਂ ਬੈਠੇ ਆ ਇੱਥੋਂ ਮੈਸੇਜ ਕੁੱਲ ਦੁਨੀਆ ਦੇ ਅੱਗੇ ਜਾਂਦਾ ਆ। ਇਹ ਸਮੇਂ ਵਾਰ-ਵਾਰ ਨਹੀਂ ਬਣਦੇ। ਸੋ ਡਾਕਟਰ ਬਖਸ਼ੀਸ਼ ਸਿੰਘ 2-4 ਮਿੰਟ ਲਈ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਾ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਇੱਕ ਨਾ ਗੂੰਜ ਪਾ ਦਿਓ ਉੱਥੇ ਕੈਪੀਟਲ ਹਿੱਲ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਪੰਜਾਬ ਆਜ਼ਾਦ ਹੋ ਰਿਹਾ ਵਾ ਤੇ ਪੰਜਾਬ ਸਾਡਾ ਦੇਸ਼ ਆ ਜਿਹਦੇ ਵਿੱਚ ਅਸੀਂ ਪੰਜਾਬੀਆਂ ਨੂੰ ਹੱਕ ਲੈ ਕੇ ਦੇਣੇ ਨੇ। ਜਦੋਂ ਕਿ ਅਮਰੀਕਾ ਇੱਕ ਗੁਲਾਮ ਦੇਸ਼ ਸੀ ਤੇ ਉਦੋਂ 13 ਕਾਲਨੀਜ਼ ਅਮਰੀਕਾ ਨੇ ਇਹ ਫੈਸਲਾ ਕੀਤਾ ਕਿ ਅਸੀਂ ਅੰਗਰੇਜ਼ਾਂ ਦੇ ਅਧੀਨ ਨਹੀਂ ਰਹਿਣਾ ਤੇ ਉਹਨਾਂ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕੀਤਾ ਸੀ। ਜੁਲਾਈ 4 1776 ਡੈਕਲੇਰੇਸ਼ਨ ਆਫ ਇੰਡੀਪੈਂਡੈਂਸ। ਉਹਦੇ 'ਚ ਇਹ ਕਿਹਾ ਗਿਆ ਸੀ ਕਿ ਜਿਹੜੀਆਂ ਸਰਕਾਰਾਂ ਲੋਕਾਂ ਨੂੰ ਹੱਕ ਨਹੀਂ ਦਿੰਦੀਆਂ ਉਹਨਾਂ ਲੋਕਾਂ ਦਾ ਇਹ ਅਧਿਕਾਰ ਆ, ਉਹਨਾਂ ਲੋਕਾਂ ਦੀ ਇਹ ਜ਼ਿੰਮੇਵਾਰੀ ਆ ਕਿ ਉਹ ਸਰਕਾਰ ਨੂੰ ਹਟਾ ਕੇ ਇੱਕ ਨਵੀਂ ਸਰਕਾਰ ਬਣਾਉਣ ਜਿਹੜੇ ਕਿ ਉਹਨਾਂ ਦੀ ਹੱਕਾਂ ਦੀ ਸੁਰੱਖਿਆ ਕਰੇਗੀ। That's what we are doing. We are dismantling the government of Punjab. We are dismantling the government of India. We are vacating Indian government from Punjab. ਪੰਜਾਬ ਉੱਤੇ ਹਿੰਦੁਸਤਾਨ ਦੀ ਸਰਕਾਰ ਦਾ ਕਬਜ਼ਾ ਵਾ ਤੇ ਜਿੰਨਾ ਚਿਰ ਉਹ ਕਬਜ਼ਾ ਨਹੀਂ ਟੁੱਟਦਾ ਪੰਜਾਬ ਆਜ਼ਾਦ ਨਹੀਂ ਹੋ ਸਕਦਾ ਤੇ ਪੰਜਾਬੀਆਂ ਦੇ ਸਿੱਖਾਂ ਨੂੰ ਹੱਕ ਨਹੀਂ ਮਿਲ ਸਕਦੇ। ਇਹ ਮੇਰਾ ਮੈਸੇਜ ਕਿ ਤੁਸੀਂ ਸਿੱਖ ਨੈਸ਼ਨਲਸ ਬਣੋ। ਸਿੱਖ ਨੈਸ਼ਨਲ ਦਾ ਮਤਲਬ ਇਹ ਆ ਕਿ ਤੁਸੀਂ ਪੰਜਾਬ ਆਜ਼ਾਦ ਕਰਾਉਣਾ ਵਾ, ਆਪਣੀ ਪੋਲੀਟੀਕਲ ਪਾਵਰ ਆਪਣੇ ਹੱਥਾਂ 'ਚ ਲੈਣੀ ਆ ਤੇ ਉੱਥੋਂ ਹਿੰਦੁਸਤਾਨ ਨੂੰ ਪੰਜਾਬ 'ਚੋਂ ਬਾਹਰ ਕੱਢਣਾ ਵਾ। ਉਹਨਾਂ ਚਿਰ ਤੱਕ ਅਸੀਂ ਆਪਣੇ ਹੱਕ ਨਹੀਂ ਲੈ ਸਕਦੇ। ਦੋ ਜਿਹੜੇ ਇੰਡੀਆ ਦੇ ਨੈਰੇਟਿਵ ਨੇ ਅਸੀਂ ਖਤਮ ਕਰ ਦਿੱਤੇ ਨੇ। ਇੱਕ ਇੰਡੀਆ ਦਾ ਨੈਰੇਟਿਵ ਸੀ ਕਿ ਕੋਈ ਖਾਲਿਸਤਾਨ ਤੇ ਮੰਗਦਾ ਨਹੀਂ, ਉੱਥੇ 1 ਮਿਲੀਅਨ ਤੇ 1.4 ਮਿਲੀਅਨ ਸਿੱਖਾਂ ਨੇ ਵੋਟਾਂ ਪਾ ਕੇ ਹਿੰਦੁਸਤਾਨ ਦੀ ਗਵਰਨਮੈਂਟ ਦਾ ਨੈਰੇਟਿਵ ਖਤਮ ਕਰ ਦਿੱਤਾ ਵਾ ਕਿ ਇੱਕ ਮੁੱਠੀ ਭਰ ਸਿੱਖ ਜਿਹੜੇ ਨੇ ਉਹ ਖਾਲਿਸਤਾਨ ਮੰਗਦੇ ਨੇ। ਦੂਜਾ ਇੰਡੀਆ ਦਾ ਨੈਰੇਟਿਵ ਅਸੀਂ ਖਤਮ ਕਰ ਦਿੱਤਾ ਵਾ ਕਿ ਉਹ ਕਹਿੰਦੇ ਸੀ ਥੋੜੇ ਜਿਹੇ ਸਿੱਖਾਂ ਨੂੰ ਮਾਰ ਦਿਆਂਗੇ, 5-6 ਸਿੱਖ ਜਿਹੜੇ ਨੇ ਉਹ ਖਾਲਿਸਤਾਨ ਮੰਗਦੇ ਨੇ, ਕੁਛ ਆਪੇ ਹੀ ਮਰ ਮੁੱਕ ਜਾਣਗੇ। ਪਰ ਖਾਲਿਸਤਾਨ is grounded in yesterday, ਖਾਲਿਸਤਾਨ is grounded in today, and ਖਾਲਿਸਤਾਨ is grounded in tomorrow. ਖਾਲਿਸਤਾਨ is grounded in yesterday ਕੇ 400 ਸਾਲ ਤੋਂ ਸਿੱਖ ਜਿਹੜੇ ਨੇ ਆਪਣੀ ਆਜ਼ਾਦੀ ਦਾ ਸੰਘਰਸ਼ ਕਰ ਰਹੇ ਨੇ ਤੇ ਪੰਜਾਬ ਦਾ ਆਜ਼ਾਦ ਹੋਣਾ ਜ਼ਰੂਰੀ ਆ। ਖਾਲਿਸਤਾਨ is grounded in today। ਤੁਸੀਂ ਇੱਥੇ ਬੈਠੇ ਹੋਏ ਜੇ, ਤੁਸੀਂ ਵੇਖ ਰਹੇ ਜੇ ਕਿ ਇੱਕ ਫਰੀडम ਮਾਰਚ ਆ ਤੇ ਮਾਰਚ ਦੇ ਪਹਿਲੇ ਤੋਂ ਲੈ ਕੇ ਪਿਛਲੇ ਤੱਕ ਲੋਕਾਂ ਨੇ ਖਾਲਿਸਤਾਨ ਦੇ ਝੰਡੇ ਚੁੱਕੇ ਹੋਏ ਨੇ। ਹਰ ਬੰਦਾ ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਨੇ ਨਾਰੇ ਲਾ ਰਿਹਾ ਵਾ। ਇਸ ਗਰਾਊਂਡਡ ਇਨ ਟੁਮਾਰੋ ਕਿ ਅਸੀਂ ਇੱਕ ਨਵੀਂ ਕੌਮ ਜਿਹੜੀ ਆ ਉਹ ਖੜੀ ਕਰ ਦਿੱਤੀ ਆ। ਤੁਸੀਂ ਵੇਖਿਆ ਵਾ ਕਿ ਜਦੋਂ ਸੈਕਰਾਮੈਂਟੋ ਵਿੱਚ, ਸੈਨ ਫਰਾਂਸਿਸਕੋ ਵਿੱਚ, ਵੈਨਕੂਵਰ ਵਿੱਚ ਵੋਟਾਂ ਪਈਆਂ ਨੇ, ਸਾਰੇ ਨੌਜਵਾਨ ਵੋਟਾਂ ਪਾ ਰਹੇ ਨੇ। ਸੋ ਇਹ ਸਾਡੀ ਜਿਹੜੀ ਆ ਇਹ ਜਿੱਤ ਪ੍ਰਾਪਤ ਹੋ ਰਹੀ ਆ ਤੇ ਅਗਲਾ ਰੈਫਰੈਂਡਮ ਜਿਹੜਾ ਵਾ
ਉਹ 28 ਜੁਲਾਈ ਨੂੰ ਹੋ ਰਿਹਾ ਵਾ। ਕੈਲਗਰੀ ਤੁਸੀਂ ਪਹੁੰਚੋ। ਮੈਂ ਬਹੁਤ ਧੰਨਵਾਦ ਆ ਆਪਣੇ ਭਾਈ ਹਿੰਮਤ ਸਿੰਘ ਦਾ, ਇਹਨਾਂ ਦੀ ਸਾਰੀ ਟੀਮ ਦਾ, ਤੁਹਾਡੇ ਸਾਰਿਆਂ ਦਾ, ਗੁਰਦੁਆਰਿਆਂ ਦੀਆਂ ਕਮੇਟੀਆਂ ਦੀਆਂ, ਸਿੱਖਾਂ ਦੀਆਂ ਜਥੇਬੰਦੀਆਂ ਦਾ, ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਵਾ ਕਿ ਤੁਸੀਂ ਖਾਲਿਸਤਾਨ ਦੀ ਆਵਾਜ਼ ਬੁਲੰਦ ਕਰ ਰਹੇ ਜੇ। ਖਾਲਸਾ ਜੀ, ਮੇਰਾ ਫਾਈਨਲ ਮੈਸੇਜ ਆ, ਤੁਸੀਂ ਸਿੱਖ ਨੈਸ਼ਨਲਸ ਬਣੋ। ਐਵੇਂ ਨਾ ਕਹੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਹੈ ਆ ਤਾਂ ਹੀ ਅਸੀਂ ਗੁਲਾਮ ਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ, 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਧੰਨਵਾਦ ਜੀ ਡਾਕਟਰ ਬਖਸ਼ੀਸ਼ ਸਿੰਘ ਉਹਨਾਂ ਦਾ। ਸਾਡੇ ਕੋਲ ਡਾਕਟਰ ਅਮਰਜੀਤ ਸਿੰਘ ਜੀ, ਡਾਕਟਰ ਪ੍ਰਿਤਪਾਲ ਸਿੰਘ ਜੀ, ਡਾਕਟਰ ਬਖਸ਼ੀਸ਼ ਸਿੰਘ, ਦੇਖੋ ਇਹ ਆਪਣੇ ਆਪਣੇ ਫੀਲਡ ਦੇ ਵਿੱਚ ਠੋਕ ਕੇ ਕੌਮ ਦਾ ਕੰਮ ਕਰਦੇ ਆ। ਸੋ ਸਾਡਾ ਸਲੂਟ ਆ ਇਹਨਾਂ ਨੂੰ। ਸੋ ਇੱਕ ਡਾਕਟਰ ਰਣਜੀਤ ਸਿੰਘ ਜੀ ਸਾਨੂੰ ਵਿਛੋੜਾ ਦੇ ਗਏ ਕੁਝ ਸਮਾਂ ਅਰਸਾ ਪਹਿਲਾਂ। ਸੋ ਡਾਕਟਰ ਸਾਹਿਬ ਉਹਨਾਂ ਦੀ ਬੜੀ ਮਿਹਨਤ ਕੌਮੀ ਘਰ ਖਾਲਿਸਤਾਨ ਵਾਸਤੇ ਹਮੇਸ਼ਾ ਹੀ ਜੂਝਦੇ ਰਹੇ ਆ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਭਾਈ ਬਲਾਕਾ ਸਿੰਘ ਜੀ, ਗੁਰਦੁਆਰਾ ਸਾਹਿਬ ਸਿੱਕਲ ਸਿਟੀ ਰਿਚਮੰਡ ਹਿੱਲ ਨਿਊਯਾਰਕ, ਉੱਥੇ ਵੀ ਆਪ ਜੀ ਨੂੰ ਬੇਨਤੀ ਕਰਦੀ ਹੈ 27 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਨਿਊਯਾਰਕ ਦੇ ਵਿੱਚ ਜਿਹੜੀ ਆ ਉਹ ਸਿੱਖ ਪਰੇਡ ਜਿਹੜੀ ਆ ਖਾਲਿਸਤਾਨ ਨੂੰ ਸਮਰਪਿਤ ਕੱਢੀ ਜਾਂਦੀ ਆ। ਇਹ ਵੀ ਪਰੇਡ ਜਿਹੜੀ ਖਾਲਿਸਤਾਨ ਦੀ, ਇਹਦੇ ਵਿੱਚ ਆਪਣੇ ਆਪ ਦੇ ਵਿੱਚ ਜਿਹੜਾ ਆ ਨੈਸ਼ਨਲ ਸਿੱਖ ਡੇ ਆ, ਜਿੱਥੇ ਅਸੀਂ ਇਸ ਕੰਟਰੀ ਦੇ ਵਾਸਨੀਕ ਆ, ਅਸੀਂ ਜਿਹੜਾ ਨੈਸ਼ਨਲ ਐਂਥਮ ਪੜ੍ਹਦੇ ਆ, ਤਾਂ ਉਸੇ ਤਰ੍ਹਾਂ ਇਹ ਜਿਹੜੀ ਨੈਸ਼ਨਲ ਸਿੱਖ ਡੇ ਪਰੇਡ ਵੀ ਆ। ਔਰ ਇਹਦਾ ਨਾਂ ਸਿੱਖ ਫਰੀडम ਮਾਰਚ, ਆਜ਼ਾਦੀ ਦਾ ਮਾਰਚ, ਇਸ ਪਰੇਡ ਦਾ ਨਾਂ। ਸੋ ਕੌਮੀ ਘਰ ਖਾਲਿਸਤਾਨ ਦੀ ਗੱਲ ਹੁੰਦੀ ਆ। ਸੋ ਮੇਰੀ ਬੇਨਤੀ ਆ ਭਾਈ ਬਲਾਕਾ ਸਿੰਘ ਉਹਨਾਂ ਨੂੰ, ਉਹ 2-4 ਮਿੰਟ ਉਹ ਵੀ ਆਪ ਜੀ ਦੇ ਨਾਲ ਬੜੇ ਵਿਚਾਰ ਸਾਂਝੇ ਕਰਨਗੇ। ਉਹਨਾਂ ਤੋਂ ਬਾਅਦ ਫਿਰ ਅਗਲੇ ਬੁਲਾਰੇ ਦਾ ਜਿਹੜਾ ਨਾਮ ਮੈਂਸ਼ਨ ਕਰਦੇ ਆ ਜੀ, ਭਾਈ ਬਲਾਕਾ ਸਿੰਘ ਜੀ। ਦੂਰੋਂ ਦਰੇਡੇ ਤੋਂ ਆਈਆਂ ਸਮੂਹ ਸੰਗਤਾਂ, ਗੁਰਦੁਆਰੇ, ਜਥੇਬੰਦੀਆਂ ਦੇ ਨੁਮਾਇੰਦੇ ਔਰ ਸੰਗਤਾਂ, ਆਓ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵਾਸ਼ਿੰਗਟਨ ਦੀ ਧਰਤੀ ਤੇ ਇਕੱਠੇ ਹੋਏ ਹਾਂ ਨੈਸ਼ਨਲ ਸਿੱਖ ਡੇ ਪਰੇਡ ਦੇ ਵਿੱਚ। ਇਹ ਪਰੇਡਾਂ 1984 ਤੋਂ ਬਾਅਦ ਹੀ ਸ਼ੁਰੂ ਹੋਈਆਂ ਨੇ, ਜਿਸ ਦਿਨ ਤੋਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਸਵੇਕ ਸਿੰਘ, ਭਾਈ ਅਮਰੀਕ ਸਿੰਘ ਔਰ ਸਿੱਖ ਕੌਮ ਦੀਆਂ ਸ਼ਹੀਦ ਬੀਬੀਆਂ, ਬੀਬੀ ਅਪਕਾਰ ਕੌਰ, ਬੀਬੀ ਪਰਮਜੀਤ ਕੌਰ, ਜਿਨ੍ਹਾਂ ਨੇ ਆਪਣਾ ਖੂਨ ਡੋਲਿਆ ਔਰ ਹਰਿਮੰਦਰ ਸਾਹਿਬ ਅਕਾਲ ਤਖ਼ਤ ਦੀ ਪਵਿੱਤਰਤਾ ਨੂੰ ਆਪਦੇ ਜਿਉਂਦੇ ਜੀ ਬਰਕਰਾਰ ਰੱਖਿਆ। ਮੈਂ ਸਮਝਦਾ ਇਹ ਪਰੇਡਾਂ ਉਹਨਾਂ ਨੂੰ ਹੀ ਸਮਰਪਿਤ ਨੇ, ਸਾਡੇ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਜਿੰਦੜੀ ਧਰਮ ਤੋਂ ਬਾਰੀ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈ ਜਾਂਦੇ, ਤਕਦੀਰ ਬਦਲਦੀ ਕੌਮਾਂ ਦੀ। ਵਧਾਈ ਦੇ ਪਾਤਰ ਆ ਸਿੱਖ ਕੋਆਰਡੀਨੇਸ਼ਨ ਕਮੇਟੀ ਜਿਹੜੀ ਨੇ ਇਹ ਉਪਰਾਲੇ ਕੀਤੇ ਨੇ। ਜ਼ਿਆਦਾ ਨਾ ਕੁਝ ਬੋਲਦਾ ਹੋਇਆ, ਕਿਉਂਕਿ ਸਾਡੇ ਸਿੱਖ ਕੌਮ ਦੇ ਥਿੰਕ ਟੈਂਕ ਪਹੁੰਚੇ ਹੋਏ ਨੇ। ਇੱਕੋ ਹੀ ਗੱਲ ਆ, ਜਿਹੜੀ ਕੌਮ ਦੇ ਡਾਕਟਰ ਆਜ਼ਾਦੀ ਵੱਲ ਤੁਰ ਪੈਣ, ਪੜ੍ਹੇ ਲਿਖੇ ਇੰਜੀਨੀਅਰ ਤੁਰ ਪੈਣ, ਤਾਂ ਦਿਨ ਦੂਰ ਨਹੀਂ ਜਦੋਂ ਸਾਡਾ ਖਾਲਿਸਤਾਨ ਬਣ ਕੇ ਰਹੇਗਾ। ਕਿਉਂਕਿ ਖਾਲਸਾ ਜੀ, ਇੱਕ ਬੇਨਤੀ ਕਰਦਾ, 84 ਤੋਂ ਬਾਅਦ ਆਪਾਂ ਇਹਨਾਂ ਕੰਟਰੀਆਂ 'ਚ ਆਏ ਹਾਂ, ਪੋਲੀਟੀਕਲ ਸੈਲਮਾਂ ਲਈਆਂ ਨੇ, ਗੁਰੂ ਪਾਰਾਂ ਨੇ ਆਪਾਂ ਨੂੰ ਕੋਈ ਕਸਰ ਨਹੀਂ ਛੱਡੀ। 2-2 ਮਿਲੀਅਨ ਦੇ ਘਰ, ਬੜੇ ਬੜੀਆਂ ਗੱਡੀਆਂ ਨੇ, ਬਿਜ਼ਨਸ ਨੇ, ਪਰ ਅਸੀਂ ਉਹਨਾਂ ਆਪਣਾ ਫਰਜ਼ ਨਹੀਂ ਨਿਭਾਇਆ ਜਿੰਨਾ ਸਾਡਾ ਫਰਜ਼ ਉਸ ਧਰਤੀ ਤੇ ਖੂਨ ਡੋਲਣ ਦਾ ਬਣਦਾ। ਜਿਨ੍ਹਾਂ ਦਾ ਖੂਨ ਡੁੱਲਿਆ, ਉਸ ਖੂਨ ਦੇ ਖਾਤਰ ਅਸੀਂ ਇੱਥੇ ਆਜ਼ਾਦੀ ਦੇ ਨਿੱਘ ਇਹਨਾਂ ਕੰਟਰੀਆਂ 'ਚ ਮੰਨਦੇ ਹਾਂ। ਇੱਕੋ ਹੀ ਬੇਨਤੀ ਕਰਦਾ ਹੁੰਦਾ ਹਮੇਸ਼ਾ ਹੀ, ਆਪ ਦੇ ਪਿੰਡ ਦੇ, ਆਪ ਦੇ ਇਲਾਕੇ ਦੇ ਸ਼ਹੀਦ ਪਰਿਵਾਰਾਂ ਨੂੰ ਸਾਂਭੋ, ਉਹਨਾਂ ਦੇ ਬੱਚਿਆਂ ਨੂੰ, ਜਾਂ ਅੱਜ ਉਹ ਬੀਬੀਆਂ ਹੀ ਇਕੱਲੀਆਂ ਰਹਿ ਗਈਆਂ, ਬਿਰਧ ਹੋ ਗਈਆਂ, ਬੱਚੇ ਵੀ ਨਹੀਂ ਸਾਂਭਦੇ।
ਅਸੀਂ ਇੱਥੇ ਬੈਠ ਕੇ ਆਪਣਾ ਫਰਜ਼ ਨਿਭਾਈਏ, ਤਾਂ ਹੀ ਸਾਨੂੰ ਗੁਰੂ ਸਾਹਿਬ ਦੀ ਖੁਸ਼ੀ ਮਿਲਦੀ ਆ। ਸਾਡੇ ਬੱਚੇ ਤਾਂ ਪਲ ਗਏ, ਸਾਡੇ ਤਾਂ ਸਾਰਾ ਕੁਝ ਹੈ ਹੀ, ਪਰ ਉਸ ਧਰਤੀ ਦਾ ਆਪਦਾ ਖਿਆਲ ਰੱਖੀਏ, ਤਾਂ ਹੀ ਅਸੀਂ ਗੁਰੂ ਦੀਆਂ ਖੁਸ਼ੀਆਂ ਲੈ ਸਕਦੇ ਹਾਂ। ਅਖੀਰ ਦੇ ਵਿੱਚ ਬੇਨਤੀ ਕਰਦੇ ਹਾਂ ਵੀ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਨਿਊਯਾਰਕ ਦੀ ਧਰਤੀ ਤੇ 36ਵੇਂ ਸਿੱਖ ਦੇ ਪਰੇਡ ਸਿੱਖ ਕੌਮ ਦੇ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਅਤੇ 40ਵੀਂ ਵਰ੍ਹੇਗੰਢ ਆ ਉਹਨੂੰ ਇਹ ਸਿੱਖ ਡੇ ਪਰੇਡ ਸਮਰਪਿਤ ਆ। ਅਸੀਂ ਗੁਰਦੁਆਰਾ ਸਿੱਖ ਸਟੱਡੀ ਵੱਲੋਂ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਵੀ ਉਸ ਦਿਨ ਵੀ ਆ ਕੇ ਉਸ ਪਰੇਡ ਨੂੰ 4 ਚੰਦ ਲਾਓ ਜੀ। ਵਧਾਈ ਦੇ ਪਾਤਰ ਸਿੱਖ ਕੋਆਰਡੀਨੇਸ਼ਨ 5 ਨਾਰੇ ਖਾਲਿਸਤਾਨ ਦੇ ਲਾਉਣੇ ਆ। ਸ਼ਹੀਦ ਹਾਜ਼ਰ ਹੀ ਨੇ, ਕਿੰਨੇ ਆਪਾਂ ਨੂੰ ਨਹੀਂ ਪਤਾ, ਇਹ ਤਾਂ ਮਹਾਰਾਜ ਜਾਣੇ। ਖਾਲਿਸਤਾਨ 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 ਬੋਲੇ ਸੋਨਿਆਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਸਰਦਾਰ ਬਲਾਕਾ ਸਿੰਘ ਉਹਨਾਂ ਦਾ, ਜੋ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਸਨ। ਭਾਈ ਦਵਿੰਦਰ ਸਿੰਘ ਵਿਦੇਸ਼ਾ, ਉਹਨਾਂ ਨੂੰ ਬੇਨਤੀ ਆ 2 ਮਿੰਟ ਵਾਸਤੇ, ਉਹਨਾਂ ਨੇ ਕਹਿੰਦੇ ਜਾਣਾ ਮੈਂ ਵੀ 1 ਮਿੰਟ ਲੈਣਾ, ਕਹਿੰਦੇ ਹੁਣ ਦੇਖਦੇ ਆ ਵੀ ਮਿੰਟ ਕਿੰਨੇ ਲੈਂਦੇ ਆ ਭਾਈ ਸਾਹਿਬ ਨਹੀਂ। ਭਾਈ ਦਵਿੰਦਰ ਸਿੰਘ ਜੀ ਵਿਦੇਸ਼ਾ ਜੀ ਆ ਜਾਓ ਜੀ, ਆਪਣੇ ਵਿਚਾਰ ਦੇਣਗੇ। ਗੁਰਦੁਆਰਾ ਸਾਹਿਬ ਸਿੰਘ ਸਭਾ ਮਨਹਾਸਿਸ, ਉੱਥੋਂ ਲੰਗਰਾਂ ਦੀਆਂ ਸੇਵਾਵਾਂ, ਜੋ ਸਿੰਘ ਸਭਾ ਬਰੌਡਕ ਤੇ ਵਰਜੀਨੀਆ ਦੇ ਆਪਣੇ ਗੁਰਦੁਆਰੇ ਸਾਹਿਬਾਨ ਆ, ਉਹਨਾਂ ਨੇ ਹਮੇਸ਼ਾ ਹੀ ਦਵਿੰਦਰ ਸਿੰਘ ਦਿਓ ਨਹੀਂ ਬੈਠੇ ਆ, ਤੇਜਪਾਲ ਸਿੰਘ ਹੋਣੀ, ਪਵਨ ਸਿੰਘ ਹੋਣੀ, ਹਮੇਸ਼ਾ ਹੀ ਜਿਹੜੀ ਆ ਜਿਸ ਦਿਨ ਤੋਂ ਪਰੇਡ ਸ਼ੁਰੂਆਤ ਹੋਈ ਆ, ਜਿੰਨੀ ਸੇਵਾ ਇਹ ਗੁਰਦੁਆਰੇ ਸਾਹਿਬਾਨਾਂ ਤੋਂ ਹੁੰਦੀ ਆ। ਸੋ ਇਹ ਪਰੇਡ ਜਿਹੜੀ ਆ ਕੱਢਣੀ ਨਗਰ ਕੀਰਤਨ, ਇਹਨਾਂ ਦੀ ਬਦੌਲਤ ਅਸੀਂ ਕਹਿੰਦੇ ਆ। ਸੋ ਭਾਈ ਦਵਿੰਦਰ ਸਿੰਘ ਜੀ ਵਿਦੇਸ਼ਾ। ਸਾਧ ਸੰਗਤ ਜੀ ਗੱਜ ਕੇ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਪਹਿਲਾਂ ਤਾਂ ਮੈਂ ਜਿੰਨੀਆਂ ਬਾਹਰਲੀਆਂ ਸਟੇਟਸ ਤੋਂ ਸਿੱਖ ਸੰਗਤਾਂ ਪਹੁੰਚੀਆਂ ਨੇ ਅੱਜ ਡੀਸੀ ਬਾਲਟੀਮੋਰ ਮੈਟਰੋ ਏਰੀਆ ਵਿੱਚ, ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਲੋਕਲ ਵਰਜੀਨੀਆ ਦੇ ਰੈਜ਼ੀਡੈਂਸ ਹੋਣ ਦੇ ਤੌਰ ਤੇ ਨਾਲ ਹੀ ਨਾਲ ਜਿਵੇਂ ਭਾਈ ਹਿੰਮਤ ਸਿੰਘ ਨੇ ਮੈਂਸ਼ਨ ਕੀਤਾ, ਅਸਲ ਜਿਹੜੀ ਲੰਗਰ ਦੀ ਸੇਵਾ ਇਹ ਗੁਰੂ ਦੀਆਂ ਸੰਗਤਾਂ ਜਿਹੜੀਆਂ ਆਪ ਕਰਦੀਆਂ ਨੇ। ਤੁਸੀਂ ਖੱਬੇ ਪਾਸੇ ਦੇਖੋ ਬਿਰਕ ਭਰਾ ਨੇ, ਉਹ ਹਮੇਸ਼ਾ ਜਦੋਂ ਤੋਂ ਗੁਰੂ ਆਪਣਾ ਪਰੇਡ ਚੱਲੀ ਆ ਚਾਹ ਦਾ ਲੰਗਰ ਲੈ ਕੇ ਆਉਂਦੇ ਨੇ। ਸਾਡੇ ਐਸ਼ਬਰਨ ਦੇ ਵਿੱਚ ਜਿਹੜੀਆਂ ਬੀਬੀਆਂ ਰਲ ਮਿਲ ਕੇ 에ਅਰਪੋਰਟ ਤੇ ਜਿੱਥੇ ਕੰਮ ਕਰਦੀਆਂ, ਉਹਨਾਂ ਨੇ ਆਪਣੇ ਵੱਲੋਂ ਸੇਵਾ ਆ ਰਹੀ ਆ। ਸਬਵੇ ਲੈ ਕੇ ਆ ਰਹੇ ਨੇ, ਸਿੱਧੂ ਬ੍ਰਦਰਸ ਬੈਠੇ ਸੀ, ਰਾਜ ਖਾਲਸਾ ਦੇ ਸਾਰੇ ਨੌਜਵਾਨ ਪੀਜੇ ਦੀ ਸੇਵਾ ਕਰ ਰਹੇ ਆ। ਸਿੱਖ ਸੈਂਟਰ ਵਰਜੀਨੀਆ ਦੇ ਨੌਜਵਾਨ ਬੱਚੇ ਜਿਨ੍ਹਾਂ ਨੇ ਸਵੇਰ ਦੇ ਬ੍ਰੇਕਫਾਸਟ ਦੀ, ਚਾਹ ਦੀ ਸਾਰੀ ਸੇਵਾ ਕੀਤੀ। ਮੈਂ ਦੇਖ ਰਿਹਾ ਸੀ ਕੱਲ ਬੜੈਚ ਸਾਹਿਬ ਸਾਡੇ ਜਿਹੜੇ ਪੁਰਾਣੇ ਖਾਲਿਸਤਾਨ ਦੇ ਘਲਾਟੀਏ ਨੇ, ਉਹ ਲਗਾਤਾਰ ਲੰਗਰ ਦੀ ਸੇਵਾ ਕਰ ਰਹੇ ਸੀ। ਸੋ ਸਾਰੇ ਗੁਰੂ ਘਰ ਜਿਹੜੇ ਲੋਕਲ ਨੇ ਇਹ ਰਲ ਮਿਲ ਕੇ ਬਾਲਟੀਮੋਰ ਤੋਂ, ਈਵਨ ਤੁਸੀਂ ਇਸ ਪਾਸੇ ਦੇਖੋ ਮੈਸੇਚਿਊਸ ਤੇ ਜਿਹੜਾ ਵਾਸ਼ਿੰਗਟਨ ਡੀਸੀ ਸਾਡਾ ਗੁਰੂ ਘਰ ਹੈ, ਉਹ ਤੋਂ ਲੰਗਰ ਦੀ ਸੇਵਾ ਆਈ ਆ। ਸੋ ਮੈਂ ਕੋਆਰਡੀਨੇਟਰ ਇੱਥੇ ਸੇਵਾ ਦੇ ਭਾਈ ਤੇਜਪਾਲ ਸਿੰਘ ਹੁੰਦੇ ਨੇ, ਪਰ ਮੈਨੂੰ ਨਾਲ ਕਾਲ ਕਰ ਦਿੰਦੇ ਨੇ, ਭਾਜੀ ਫਲਾਣੇ ਨੂੰ ਤੁਸੀਂ ਕਾਲ ਕਰੋ। ਸੋ ਮੈਂ ਇਹਨਾਂ ਸਾਰਿਆਂ ਦਾ ਇਸ ਸਟੇਜ ਤੋਂ ਪਹਿਲਾਂ ਤਹਿ ਦਿਲੋਂ ਧੰਨਵਾਦ ਕਰਦਾ, ਜਿਹੜੇ ਹਮੇਸ਼ਾ ਸਾਡੇ ਵੱਲੋਂ ਬੇਨਤੀ ਕਰਨ ਨੂੰ ਪ੍ਰਵਾਨ ਕਰਕੇ ਇੱਥੇ ਪਹੁੰਚਦੇ ਨੇ। ਖਾਲਸਾ ਜੀ, ਸ਼ਾਇਦ ਮੈਂ ਹਿੰਮਤ ਸਿੰਘ ਜੀ 1 ਤੋਂ 2 ਮਿੰਟ ਵੱਧ ਲੈ ਜਾਵਾਂ, ਕਿਉਂਕਿ ਕੁਝ ਗੱਲਾਂ ਕਰਨੀਆਂ। ਮੈਂ ਬਾਜ ਟੀਵੀ ਲਈ ਕਵਰਿੰਗ ਕਰਦਾ ਆਉਂਦਾ ਸੀ ਤੇ ਮੈਨੂੰ ਇੱਕ ਬੜੀ ਖੁਸ਼ੀ ਹੋਈ। ਕਈ ਵਾਰੀ ਸਾਡੇ ਲੋਕ ਕਹਿੰਦੇ ਨੇ ਉੱਥੇ ਜਾ ਕੇ ਲੰਗਰ ਛਕ ਕੇ ਆ ਜਾਂਦੇ ਆ, ਪਰੇਡ ਕਰਨ ਦਾ ਕੀ ਫਾਇਦਾ। ਨਹੀਂ, ਅੱਜ ਲੋਕੀ ਸਵਾਲ ਪੁੱਛ ਰਹੇ ਸੀ ਤੇ ਮੇਰੇ ਕੈਮਰੇ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਦੀਆਂ ਵੀਡੀਓਜ਼ ਤੇ ਫੋਟੋਜ਼, ਉਹ ਸ਼ਾਇਦ ਤੁਸੀਂ ਬਾਜ ਟੀਵੀ ਰਾਹੀਂ ਜ਼ਰੂਰ ਦੇਖ ਲਓਗੇ ਕਿ ਉਹਨਾਂ ਦੇ ਵਿੱਚ ਕਿੰਨਾ ਕਹਿੰਦੇ ਹੁੰਦੇ, ਉਹਨਾਂ ਨੂੰ ਲੋੜ ਸਮਝ ਰਹੇ ਸੀ ਵੀ ਸਾਨੂੰ ਲੋੜ ਹੈ ਇਹਨਾਂ ਬਾਰੇ ਸਿੱਖਣ ਦੀ। ਸੋ ਹਿੰਮਤ ਸਿੰਘ ਜੀ, ਇਹ ਬੜੀ ਵੱਡੀ ਪ੍ਰਾਪਤੀ ਹੈ ਤੁਹਾਡੀ ਪਰੇਡ ਦੀ। ਦੂਸਰੀ ਗੱਲ ਖਾਲਸਾ ਜੀ, ਅਸੀਂ ਭੁੱਲ ਜਾਂਦੇ ਆ ਕਿ ਜਿਹੜਾ ਗੋਦੀ ਮੀਡੀਆ ਇੰਡੀਅਨ ਏਜੰਸੀਜ਼ ਨੇ, ਉਹਨਾਂ ਨੂੰ ਕਈ ਵਾਰੀ ਅਸੀਂ ਟੈਕਲ ਕਿਵੇਂ ਕਰਨਾ ਉਹਨੂੰ ਚੰਗੇ ਤਰੀਕੇ ਨਾਲ ਨਹੀਂ ਕਰਦੇ। ਸਾਰਿਆਂ ਨਾਲੋਂ ਵੱਧ ਅੱਜ ਇੰਡੀਆ ਰੌਲਾ ਪਾਉਣ ਦਾ GDP। ਖਾਲਸਾ ਜੀ, ਅਸੀਂ ਆਪ ਤੇ ਬੱਚਿਆਂ ਨੂੰ ਪੜ੍ਹਾਈਏ, ਇੰਡੀਆ ਦੀ GDP ਨੂੰ ਐਨਾਲਿਸਿਸ ਕਰਕੇ ਦਸੀਏ। ਉਹ ਭਾਈ ਜਿਹੜੀ ਤੁਹਾਡੀ 52% GDP ਆ ਨਾ, ਉਹ ਤਾਂ 3 ਸਟੇਟਾਂ ਦੇ ਡਿਪੈਂਡ ਕਰਦੀ ਹੈ IT ਕਰਕੇ। ਉਹਨਾਂ ਦੇ ਪੱਲੇ ਕੁਛ ਨਹੀਂ।
ਤੇ ਅੱਜ 20 ਮਾਰਚ ਨੂੰ ਇੰਡੀਅਨ ਗਵਰਨਮੈਂਟ ਨੇ ਮੰਨ ਲਿਆ ਕਿ ਸਾਡੇ ਇੱਕ ਅਧਿਕਾਰੀ ਨੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਨੂੰ ਕਿਲ ਕਰਨ ਲਈ ਪਲਾਟ ਦੇ ਵਿੱਚ ਯੋਗਦਾਨ ਪਾਇਆ ਸੀ। ਪਰ ਕਾਰਨ ਕੀ ਆ? ਨਾ ਅਸੀਂ ਸੋਸ਼ਲ ਮੀਡੀਆ ਤੇ ਨਾ ਸਾਡੇ ਜਿੰਨੇ ਟੀਵੀ ਚੈਨਲ ਜਾਂ ਰੇਡੀਓ ਹੈਗੇ ਨੇ ਉਹਨਾਂ ਤੇ ਗੱਲ ਕਰਨ ਤੋਂ ਜਾਗਦੇ ਆ। ਨਹੀਂ, ਸੱਚ ਦੀ ਗੱਲ ਜ਼ਰੂਰ ਕਰੀਏ, ਰਲ ਮਿਲ ਕੇ ਇਹ ਜਿਹੜਾ ਇਸ ਪਰੇਡ ਤੋਂ ਇਹ ਲੈ ਕੇ ਜਾਈਏ। ਤੇ ਨਾਲ ਹੀ ਨਾਲ ਜਿਹੜੀ ਸਾਰਿਆਂ ਨਾਲੋਂ ਵੱਡ ਖੁਸ਼ੀ ਦੀ ਗੱਲ ਆ, ਸ਼ਾਇਦ ਪੰਜਾਬ ਦੇ ਵਿੱਚ ਤਾਂ 4 ਅੰਮ੍ਰਿਤਧਾਰੀ ਸਿੰਘ ਨਾ ਇਲੈਕਸ਼ਨ ਲੜਨ, ਸਾਡੀ ਬਦਕਿਸਮਤੀ ਆ। ਅੱਜ ਤਾਮਿਲਨਾਡੂ ਤੋਂ 4 ਅੰਮ੍ਰਿਤਧਾਰੀ ਸਿੰਘ, ਨਵੀਂ ਪਾਰਟੀ ਜਿਹੜੀ SC ਐਂਡ ST ਨੇ ਮੰਨ ਕੇ ਸਰਦਾਰ ਜੀਵਨ ਸਿੰਘ, ਜੋ ਕਿ ਜੀਵਨ ਕੁਮਾਰ ਤੋਂ ਜੀਵਨ ਸਿੰਘ ਬਣਿਆ, ਉਹਨੇ ਤਿਆਰ ਕੀਤੀ ਪਾਰਟੀ ਦੇ 4 ਅੰਮ੍ਰਿਤਧਾਰੀ ਤੇ ਟੋਟਲ 7 ਕੈਂਡੀਡੇਟ ਖੜੇ ਨੇ। ਸੋ ਇਸ 96 ਕਰੋੜੀ ਖਾਲਸਾ ਜ਼ਰੂਰ ਬਣੇਗਾ। ਸੋ ਟਾਈਮ ਜ਼ਿਆਦਾ ਹੋ ਗਿਆ, ਗੱਜ ਕੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਭਾਈ ਦਵਿੰਦਰ ਸਿੰਘ ਵਿਦੇਸ਼ਾ ਜੀ ਉਹਨਾਂ ਦਾ। ਮੈਂ ਵਿਸ਼ੇਸ਼ ਤੌਰ ਤੇ ਅੱਜ ਜ਼ਿਕਰ ਕਰਨਾ ਚਾਹਾਂਗਾ ਭਾਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਸਿੰਘਾਂ ਦਾ। ਤਕਰੀਬਨ 250-300 ਨੌਜਵਾਨ ਡਿਸਪਲਿਨ ਵੀ ਔਰ ਖਾਲਿਸਤਾਨ ਦੇ ਝੰਡੇ ਵੀ, ਇਹ ਪੱਕਾ ਇਹਨਾਂ ਨੇ ਪੂਰੇ ਪ੍ਰੋਪਰ ਜਿਹੜੀ ਡਿਸਪਲਿਨ ਦੇ ਵਿੱਚ ਚੱਲੇ ਆ। ਆਉਣ ਵਾਲੇ ਸਮਾਂ 'ਚ ਮੈਂ ਬੇਨਤੀ ਕਰਦਾ ਭਾਈ ਸਾਈਡ ਵਾਕ ਤੇ ਨਾ ਚੱਲਿਆ ਕਰੋ, ਵਿੱਚ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਦੇ ਪਿੱਛੇ ਆਪਣੇ ਆਪਣੇ ਗੁਰਦੁਆਰਿਆਂ ਦੇ ਬੈਨਰਾਂ ਦੇ ਪਿੱਛੇ ਚੱਲਿਆ ਕਰੋ। ਅਸੀਂ ਦੇਖਣ ਨਹੀਂ ਆਉਂਦੇ, ਅਸੀਂ ਆਪਣੇ ਆਪ ਨੂੰ ਦਿਖਾਉਣ ਆਉਂਦੇ ਆਇਡੈਂਟੀਟੀ। ਇਹ ਵੀ ਜ਼ਰੂਰ ਮੈਸੇਜ ਲੈ ਕੇ ਜਾਇਓ। ਮਾਨ ਸਾਹਿਬ ਇਲੈਕਸ਼ਨ ਲੜ ਰਹੇ ਆ, ਭਾਵੇਂ ਸਾਡਾ ਇੰਡੀਅਨ ਇਲੈਕਸ਼ਨਾਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ, ਪਰ ਜੇ ਮਾਨ ਸਾਹਿਬ ਇਲੈਕਸ਼ਨਾਂ ਲੜਦੇ ਆ ਤੇ ਵੋਟਾਂ ਤਾਂ ਪਾਉਣੀਆਂ ਹੀ ਆ ਕਿਸੇ ਨਾ ਕਿਸੇ ਨੂੰ, ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਨੂੰ ਵੋਟਾਂ ਜਿਹੜੀਆਂ ਪਾਈਆਂ ਜਾਣ, ਕਮ ਸੇ ਕਮ ਤੁਹਾਡੀ ਖਾਲਿਸਤਾਨ ਦੀ ਜਿਹੜੀ ਗੱਲ ਤਾਂ ਉੱਥੇ ਹੋਵੇ। ਸੋ ਇਹ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਭਾਈ ਹਰਵੰਸ ਸਿੰਘ ਮੈਂ ਰੈਂਡਰਸਟਾਊਨ ਤੋਂ 2 ਮਿੰਟ ਉਹ ਵੀ ਆਪ ਜੀ ਦੇ ਨਾਲ ਫਤਿਹ ਗਜਾਣਗੇ। ਉਹਨਾਂ ਤੋਂ ਬਾਅਦ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਅੱਜ ਦੇ ਕੀਨੋਟ ਸਪੀਕਰ ਹੈ ਅੱਜ ਦੀ ਪਰੇਡ ਦੇ, ਸੋ ਆਪ ਜੀ ਦਾ ਸਮਾਂ ਲੈਣਗੇ ਭਾਈ ਹਰਵੰਸ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਬੜੇ ਬੁਲਾਰੇ ਬੈਠੇ ਨੇ ਤਗੜੇ ਬੋਲਣ ਵਾਲੇ ਜੀ। ਸੋ 2 ਮਿੰਟ ਦਾ ਸਮਾਂ ਪ੍ਰਾਪਤ ਹੋਇਆ ਆ। ਮੈਂ ਆਪਣੀ ਗੱਲ ਜ਼ਰੂਰ ਕਰਾਂਗਾ ਕਿ ਖਾਲਿਸਤਾਨ ਦੀ ਲੋਕ ਗੱਲ ਕਰਨ ਤੋਂ ਡਰਦੇ ਨੇ, ਖਾਲਸਾ ਰਾਜ ਦੀ ਗੱਲ ਕਰਨ ਤੋਂ ਡਰਦੇ ਨੇ। ਇਹ ਗੱਲ ਮਤ ਭੁੱਲੋ ਕਿ ਜਦੋਂ ਪੰਜਾਬ ਨਹੀਂ ਸੀ ਬਣਿਆ ਉਦੋਂ ਪੰਜਾਬ ਜਿੰਦਾਬਾਦ ਦਾ ਨਾਰਾ ਲਾਉਣ ਵਾਲੇ ਕਿੰਨੀ ਪਾਬੰਦੀ ਸੀ ਉਸ ਤੇ। ਇੰਨੀ ਪਾਬੰਦੀ ਖਾਲਿਸਤਾਨ ਜਿੰਦਾਬਾਦ ਕਹਿਣ ਵਾਸਤੇ ਵੀ ਨਹੀਂ ਹੋਏਗੀ ਜਿੰਨੀ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਵਾਸਤੇ ਹੁੰਦੀ ਸੀਗੀ। ਸਾਡੇ ਛੋਟੇ ਛੋਟੇ ਬੱਚਿਆਂ ਨੂੰ ਵੱਢ ਕੇ ਉਦੋਂ ਸੁੱਟਿਆ ਗਿਆ ਪੰਜਾਬ ਜਦੋਂ ਬਣਿਆ ਹੈ। ਪੰਜਾਬ ਬਣਿਆ ਇਹ ਖਾਲਿਸਤਾਨ ਦੀ ਗੱਲ ਕਰਨੀ ਸਾਡੀ ਗੁਨਾਹ ਨਹੀਂ, ਇਹ ਸਾਡਾ ਹੱਕ ਹੈ। ਆਪਾਂ ਆਪਣੇ ਹੱਕ ਵਾਸਤੇ ਗੱਲ ਕਰ ਸਕਦੇ ਹਾਂ। ਤੇ ਇੱਕ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਸ਼ਹੀਦੀ ਨੇ, ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹੀਦੀ ਨੇ, ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹੀਦੀ ਨੇ। ਇੱਕ ਵਾਰੀ ਸਾਰੇ ਸੰਸਾਰ ਦੇ ਵਿੱਚ ਫਿਰ ਖਾਲਿਸਤਾਨ ਦੀ ਗੱਲ ਨੂੰ ਜਿਹੜਾ ਉਹ ਤੋਰਿਆ, ਉਹਨਾਂ ਦਾ ਜਿਹੜਾ ਖੂਨ ਡੁੱਲਾ ਹੈ ਸ਼ਹੀਦਾਂ ਦਾ, ਉਹ ਫਿਰ ਰੰਗ ਲਿਆਇਆ ਹੈ। ਅੱਜ ਜਿਹੜਾ ਕੋਈ ਕਹਿੰਦਾ ਸੀ 2 ਬੰਦੇ ਜਾਂ 4 ਬੰਦੇ ਖਾਲਿਸਤਾਨ ਦੀ ਗੱਲ ਕਰਦੇ ਨੇ, ਅੱਜ ਇੱਕ ਛੋਟੇ ਸ਼ਹਿਰ ਦੇ ਵਿੱਚ, ਇੱਕ ਕੈਲੀਫੋਰਨੀਆ ਸਟੇਟ ਅਮਰੀਕਾ ਦੀ ਇੱਕ ਸਟੇਟ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਖਾਲਿਸਤਾਨ ਦੇ ਨਾਂ ਤੇ ਵੋਟਾਂ ਪੈ ਜਾਣੀਆਂ। ਇਹ ਸਾਬਤ ਕਰਦੀਆਂ ਨੇ ਜਿਹੜੇ ਬੰਦੇ ਕਹਿੰਦੇ ਸੀ 2-4 ਬੰਦੇ ਖਾਲਿਸਤਾਨ ਦੀ ਗੱਲ ਕਰਦੇ ਆ, ਅੱਜ ਉਹਨਾਂ ਤੇ ਇਹ ਬੜੇ ਮੂੰਹ ਤੇ ਬੜੀ ਵੱਡੀ ਚਪੇੜ ਆ। ਅੱਜ ਵਾਸ਼ਿੰਗਟਨ DC ਦੇ ਸਾਹਮਣੇ ਇੱਥੇ ਖਲੋ ਕੇ ਤੇ ਆਪਾਂ ਇਹ ਗੱਲ ਕਰ ਰਹੇ ਹਿੰਦੁਸਤਾਨ ਦੇ ਹਿੱਕ ਦੇ ਉੱਤੇ ਖਾਲਸਾ ਸੱਪ ਦੀ ਤਰ੍ਹਾਂ ਉਹ ਪੁਚੰਗੀ ਦੀ ਤਰ੍ਹਾਂ ਲੇਟੂਗਾ। ਅੱਜ ਇੱਥੋਂ ਖਾਲਿਸਤਾਨ ਦੀ ਜਿਹੜੀ ਗੱਲ ਕੀਤੀ ਜਾਣੀ ਆ ਇਹ ਬੜੀ ਦੂਰ ਤੱਕ ਜਾਣੀ ਹੈ, ਕਿਉਂਕਿ ਇੱਥੇ ਵਾਸ਼ਿੰਗਟਨ DC ਦੀ ਜਿਹੜੀ ਗੱਲ ਹੈ ਇਹ ਸਾਰੇ ਸੰਸਾਰ ਦੇ ਉੱਤੇ ਜਾਂਦੀ ਆ। ਔਰ ਦੂਸਰੀ ਗੱਲ, ਅਸੀਂ ਮੋਰਚੇ ਲਾਉਣ ਦੀ ਗੱਲ ਕਰਦੇ ਆ, ਮੋਰਚੇ ਜ਼ਰੂਰ ਲਾਉਣੇ ਚਾਹੀਦੇ ਆ। ਸਾਨੂੰ ਪਤਾ ਮੋਰਚਿਆਂ ਚੋਂ ਨਿਕਲਣਾ ਕੁਛ ਨਹੀਂ ਆ, ਪਰ ਉਹਦੇ ਵਿੱਚੋਂ ਇੱਕ ਜਿਹੜੇ ਨੌਜਵਾਨ ਹੁੰਦੇ ਆ ਉਹਨਾਂ ਦੇ ਅੰਦਰ ਇੱਕ ਜਜ਼ਬਾ ਪੈਦਾ ਹੁੰਦਾ ਆ ਕਿ ਸਾਡੇ ਨਾਲ ਜਿਹੜੀ ਹਿੰਦੁਸਤਾਨ ਦੀ ਹਕੂਮਤ ਆ ਉਹ ਕਿੱਦਾਂ ਸਾਡੇ ਤੇ ਜ਼ਬਰ ਕਰ ਰਹੀ ਹੈਗੀ। ਔਰ ਦੂਸਰੀ ਗੱਲ, ਬੰਦੀ ਸਿੰਘਾਂ ਦੀ ਗੱਲ ਰਹੀ, ਬੰਦੀ ਤੇ ਅਸਲ ਦੇ ਵਿੱਚ ਉਹ ਤਾਂ ਆਜ਼ਾਦ ਨੇ। ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਜ਼ਰੂਰ ਕਰਦੇ ਹਾਂ, ਪਰ ਮੈਂ ਇੱਕ ਗੱਲ ਜ਼ਰੂਰ ਕਰਾਂਗਾ ਵੀ ਜਦੋਂ ਅਰਦਾਸ ਕਰਨੀ ਬੰਦੀ ਸਿੰਘਾਂ ਦੀ, ਉਹਨਾਂ ਇਹ ਗੱਲ ਜ਼ਰੂਰ ਕਿਹਾ ਕਰੋ ਕਿ ਜਿਹੜੇ ਸਰੀਰਕ ਤੌਰ ਤੇ ਬੰਦੀ ਸਿੰਘ ਹਿੰਦੁਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਨੇ ਉਹ ਸਰੀਰਕ ਤੌਰ ਤੇ ਆਜ਼ਾਦ ਹੋਣੇ ਚਾਹੀਦੇ ਨੇ, ਕਿਉਂਕਿ ਅਸੀਂ ਬਾਹਰ ਬੈਠੇ ਵੀ ਸਾਡੀ ਸਰੀਰ ਤਾਂ ਆਜ਼ਾਦ ਨੇ ਪਰ ਅੰਦਰੋਂ ਅਸੀਂ ਗੁਲਾਮ ਆ। ਇਹ ਕਰਕੇ ਮਹਾਰਾਜ ਕਿਰਪਾ ਕਰਨ ਸਾਡੇ ਅੰਦਰੋਂ ਜਿਹੜਾ ਇਹ ਭੈ ਵਾ, ਡਰ ਵਾ, ਜਿਹੜਾ
ਜਿਹੜਾ ਹਿੰਦੁਸਤਾਨ ਦੀ ਹਕੂਮਤ ਨੇ ਪਾਇਆ ਵਾ ਉਹ ਨਿਕਲ ਜੇ। ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰਨ, ਅਮਰ ਛਕੋ, ਸਿੰਘ ਸਜੋ, ਵੱਧ ਸੋ ਵੱਧ ਬਾਣੀ ਪੜ੍ਹਿਆ ਕਰੋ, ਕਿਉਂਕਿ ਬਾਣੀ ਪੜ੍ਹਨ ਦੇ ਨਾਲ ਹੀ ਜਿਹੜਾ ਵਾ ਉਹ ਦ੍ਰਿੜਤਾ ਆਉਣੀ ਆ। ਗੁਰੂ ਸਾਹਿਬ ਕਿਰਪਾ ਕਰਨ, ਜਿੰਨੇ ਵੀ ਸ਼ਹੀਦ ਸਿੰਘ ਨੇ ਸਾਰਿਆਂ ਨੂੰ ਨਮਸਕਾਰ ਹੈ, ਕਰੋੜਾਂ ਵਾਰੀ ਨਮਸਕਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ ਭਾਈ ਹਰਵੰਸ ਸਿੰਘ ਉਹਨਾਂ ਦਾ। ਬੋਲੇ ਸੋ ਨਿਹਾਲ। ਸੋ 7-8 ਮਿੰਟ ਡਾਕਟਰ ਅਮਰਜੀਤ ਸਿੰਘ ਹੁਣੀ ਆਪ ਜੀ ਦੇ ਨਾਲ ਅੱਜ ਦੇ ਕੀਨੋਟ ਸਪੀਕਰ ਆ। ਸੋ ਡਾਕਟਰ ਸਾਹਿਬ ਉਹਨਾਂ ਨੂੰ ਬੇਨਤੀ ਆ ਉਹ ਵੀ ਆ ਜਾਣ ਸਟੇਜ ਤੇ। ਸੋ TV 84 ਮੇਰੀ ਬੇਨਤੀ ਆ, ਪੰਜਾਬੀ ਰੇਡੀਓ USA, ਇਹ ਚੈਨਲ ਜਿਹੜੇ ਆ ਇਹ ਕੌਮ ਦੀ ਗੱਲ ਕਰਦੇ, ਸਿੱਖਾਂ ਦੀ। ਐਸੇ ਜਗ੍ਹਾ ਤੋਂ, ਇਸੇ ਸਟੇਜ ਤੋਂ ਪਹਿਲੀ ਪਰੇਡ ਦੇ ਵਿੱਚ ਕੌਮੀ ਚੈਨਲ ਦਾ ਜਿਹੜਾ ਅਵਾਰਡ ਦਿੱਤਾ ਗਿਆ ਦਾ ਸੰਗਤਾਂ ਵੱਲੋਂ। ਸੋ ਇਸ ਚੈਨਲ ਦੀ ਬਾਂਹ ਫੜਿਆ ਕਰੋ। ਡਾਕਟਰ ਸਾਹਿਬ ਉਹਨਾਂ ਦਾ ਉਦਮ ਆ ਕਿ ਜਿਹੜੀ ਆਵਾਜ਼ ਪ੍ਰੋਗਰਾਮ ਸੱਚ ਦੇਖਿਆ ਕਰੋ। ਜਿਹੜੀ ਗੱਲ ਹੀ ਸੱਚ ਦੀ ਹੁੰਦੀ ਆ, ਖਾਲਸੇ ਦੀ ਗੱਲ ਹੁੰਦੀ ਆ, ਕੌਮੀ ਘਰ ਖਾਲਿਸਤਾਨ ਦੀ ਹੁੰਦੀ ਆ। ਸੋ ਬੇਨਤੀ ਆ ਡਾਕਟਰ ਅਮਰਜੀਤ ਸਿੰਘ ਹੋਣੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ जी की फतेह। जो तो प्रेम खिलन का चाओ, सिर तर तली गली मेरी आओ, इत मार्ग पैर तरीजै, सिर दीजै कान न कीजै। Brothers and sisters, in the shadow of Capitol Hill, the mighty Khalsa of Guru Gobind Singh Sahib is giving a message. 325 years ago, from the ramparts of Kesgarh Sahib, in the gathering of 80,000 people, Guru Gobind Singh Sahib put a test. And that test was not new for the Khalsa. That test was the one which was put by Guru Nanak Sahib, that whoever wants to play the game of love, ishq hakiki, he should come with his head on his palm, and once whoever enters this field should not betray, should not go back. And that test literally was there with the naked sword. Guru Gobind Singh Sahib asked for that test. 5 beloved ones came forward, and history is testament to it, that in the last 325 years ago, thousands upon thousands upon thousands of followers of Guru Nanak have tread this path with faith, with dignity, with courage. We know in United States of America, when almost 250 years ago, on July 4th, 1776, the Declaration of Independence was declared. Then there was a revolutionary war. There were times that good number of Americans have started feeling that we have made a mistake. British Empire is a mighty empire. We should not have challenged it. And at that time, one writer, Mr. Paine, who wrote a small booklet called Common Sense, and in that Common Sense, Mr. Paine said, dark days try the soul of men, sunshine patriots wither away, only those with conviction, they stand the ground. Khalsa ji, we for the past 3 centuries, we have faced 4 mighty regimes: Mughal Empire, Afghan invaders across Darai Khyber, British colonials, and in the past 77 years, those Brahminical people, those who used to obey the dictates of Alauddin Khilji, that if a Muslim wants to spit, a Hindu should open his mouth. Those for 1,000 years, those who have accepted that slavery in these 77 years, they have become worse than the Mughals when it comes to tyranny. They are worse than the Mughals in tyranny,
and much cleverer than the Britishers. Combination of that too in the last 77 years. And this journey of ours, this journey of oppression and repression started right there on October 10th, 1947, when Patel, who was the Home Minister, Nehru, who was Prime Minister, Chandulal Trivedi, who was Governor of Punjab, they came up with a circular. And I must remind you that before 47, there used to be 29 districts of Punjab, out of which 13 came to East Punjab, rest went to Pakistan. Sardar Kapoor Singh, ICS, who was an ICS officer since 1930s, and he was Deputy Commissioner of District Kangra. District Kangra at that time meant District Kullu, Lahore, Spiti, that all was part of District Kangra. And one fine morning, Sardar Kapoor Singh saw that there is a circular from Governor of Punjab, Chandulal Trivedi. And the words of those circular were, Sikhs are a criminal tribe and a menace to the law-abiding Hindus. And this is when 40% of the Sikhs were uprooted from the Pakistan side. They lost their dear and near ones. They lost their properties. They left 178 Gurdwaras, historical shrines there. And this was the first reward given by the government of Nehru, that we are criminal people and we are a menace to the law-abiding Hindus. Bhai Sahib was describing that how at one time even Punjabi Suba Zindabad slogan was banned, and one 12 years old Sikh child, Inderjeet Singh, was tortured and his dead body was thrown in a well in the district of Karnal. Whoever has visited Amritsar, has visited Central Sikh Museum, can see the picture of that small boy, Inderjeet Singh, who was tortured to death. In the last 4 decades, since June 1984, we all, though we are here, we are part of that legacy of the Khalsa Panth, but we know that in these 4 decades, we have suffered one genocide after the others. On June 1984, there was a full-fledged attack of Indian Army on our sanctum sanctorum, Darbar Sahib, and 37 Sikh historical shrines. They brought tanks in 4 Gurdwaras. They brought tanks in Darbar Sahib Parkarma. They brought tanks in Taran Taran Sahib. They brought tanks in Gurdwara Muktsar Sahib. They brought tanks in Gurdwara Dukh Nivaran Patiala. November 84. Anybody who visits Widow Colony can see that how over 30,000 Sikhs were butchered, cold-bloodedly murdered, small children roasted on the gas, and in the corridors of power in Delhi, they used to say, Sikhs used to recite, Raj Karega Khalsa. We have taught them such a lesson that Yad Karega Khalsa. But the Khalsa of the Guru Panth, who always had in his inner consciousness the Sarbansdani Guru Gobind Singh Sahib, who has challenged Aurangzeb. I'll remind you the words of Zafarnama and Fathnama, where Guru Gobind Singh Sahib wrote in Persian, Aurangzeb, you must be very happy that you have killed my 4 sons, you have deserted my Anantpur, but you have extinguished the few candles. The whole hot burning of Khalsa is around me. I'll make Punjab so hot that your horses won't be able to gallop around the burning plains of Punjab. And history is a testimony to it, that we uprooted the Mughal Empire, we set the borders of Punjab to Dara-e-Khaibar, and is the same message to the Indian rulers. You must have heard a new term, transnational repression crime. What Indian government did, and 2 days ago, the very esteemed publication, The Guardian, has come up with an investigative story that how Indian intelligence operatives have admitted that in the last, since 2019, they have killed over 20 activists in Pakistan,
including Bhai Paramjit Singh Panjwad in the month of May. And that story tells that when the farmers' agitation, which lasted for 13 months, and eventually Government of India had to take those 3 farm laws back, when they analyzed, they said diaspora Sikhs are the strength of this movement, and whatever is happening under transnational repression, its script was written immediately right after that. They struck in the month of May in Lahore, killed Bhai Paramjit Singh Panjwad. On 15th June 2023, they killed Bhai Avtar Singh Khanda in Birmingham, UK. On June 18th, 2023, they killed Bhai Hardeep Singh Nijjar in the precincts of Guru Nanak Sikh Gurdwara Surrey. And what the indictment in the New York court, which is filed by Justice Department, tells that how they had Gurpatwant Singh Pannu murder plot, that how they hired one co-conspirator one, which is either Ajit Doval or Dinkar Gupta, head of NIA, or the Goyal, who was the chief of RAW at that time. They hired this Nikhil Gupta, and how he was ordered that he will eliminate over a dozen Khalistani activists in Canada and America in the coming months. We are thankful to our lawmakers, opinion makers, decision makers in this country. They have stood for the rights of the American citizen the way American agencies, they have activated themselves and has held Indian government accountable. We know that at this stage, this is under investigation. Though as per Bloomberg reporting, Indian government had already admitted that some rogue element has done this, but he used to work for RAW, but now no more. But we know that it is directly under the orders of Narendra Modi, Ajit Doval, who is really the devil. And we need to give this message. This 7th Sikh Day Parade or Freedom March on the Capitol Hill, this has a value. This is not mere symbolism. This is the country in which we came. We are enjoying all the rights. Over a century ago, our ancestors came here. They struggled a lot. Sometimes in the 1950s, one Sikh used to be in US Congress, Dalip Singh Sond. And now we are proud that not only that transnational repression victims were in this country or in Canada, as these days a hearing is going on investigation that how Indian government intervened in Canadian federal election in 2019 and 2021, and out of that CSIS report has come that they have even targeted Jagmeet Singh, who is the leader of NDP party, who is the parliamentarian and with whose support Justin Trudeau's government is functioning. If they have gone to this extent, how far we can wait that now it is a final test. And as I say, that when in America, in this Virginia, Richmond, one slogan was given at one time, give me liberty or give me death. But much before that, in 18th century, the Sikh definition was very simple. Khalsa, Badshah, Jabagi. Either we are sovereign or we are fighting for this sovereignty. And the slogan of the Khalsa was, Raj kare hain, ikke lad mare hain. Either we will be sovereign or we'll fight, we will die fighting for the sovereignty. This is the message which should go from here, that eventually, though that historical moment is about to come, when Khalsa will have its own nation amongst the 193 flags which are raised in front of United Nations, 194th flag is going to be of Khalistan from river Jamuna across Wagah, all this territory which is Sikh homeland, which is the cradle of our civilization, in which land we can see that how Sikh gurus, those who fought for the rights of the others, Guru Nanak Sahib was the first one in that part of the world in human history who has raised his voice
when he said, Rajeshi Mukaddam Kutte, Jaye Jagayen Bethe Sutte, Chakar Nenda Payan Kao, Rat Pit Kutteo Chat Jao. The Khalsa of Guru, mighty Khalsa, has that courage, has that strength, and has that faith. We are thankful to the East Coast Sikh Coordination Committee and particularly over a dozen Gurdwaras of Washington metro area, those who have made this event a historical event. Today we have double Sangat than last year, and in the coming years our very clear message is Raj kare hain, ik hai, lad mare hain, give me liberty or give me death. Towards my closing comments, when we say, and there is a class of people, those who say ji Khalistan de naariyan naal thodi Khalistan ban jana, but remember how Indian government protests to the Canadian government that why there are pictures of martyrs in the parade, why Sant Jarnail Singh Pindramwale, his name is celebrated, and we won't do justice with this function if we don't remember Sant Pindramwale's these words, Khalsa ji ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਆਓ ਪੰਜ ਬੁਲੰਦ ਨਾਰੇ ਆਪਣੀਆਂ ਮਨ ਦੀਆਂ ਨਜ਼ਰਾਂ ਨੂੰ ਅਕਾਲ ਤਖਤ ਸਾਹਿਬ, ਉਹ ਅਕਾਲ ਤਖਤ ਜਿਸ ਨੂੰ 6ਵੇਂ ਪਾਤਸ਼ਾਹ ਨੇ ਜਿਸ ਦੀ ਜਦੋਂ ਨੀਂਹ ਰੱਖੀ, ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਤੇ ਪਹਿਲੇ ਸਿੱਖ ਢਾਡੀ ਭਾਈ ਨੱਥਾ ਤੇ ਅਬਦੁੱਲਾ ਨੇ ਇਹ ਵਾਰ ਗਾਵੀ ਸੀ। ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। 4 ਸਦੀਆਂ ਤੋਂ ਅਕਾਲ ਤਖਤ ਸੱਚ ਹੱਕ ਇਨਸਾਫ ਦਾ ਜ਼ਾਮਨ ਹੈ। ਹਿੰਦੁਸਤਾਨੀ ਹਕੂਮਤ ਨੇ ਅਕਾਲ ਤਖਤ ਢਾਹ ਕੇ ਸਮਝਿਆ ਸੀ ਕਿ ਉਹਨਾਂ ਨੇ ਸਿੱਖਾਂ ਦੇ ਇਸ ਇਮੋਰਟਲ ਤਖਤ, ਇਸ ਥਰੋਨ ਆਫ ਦਾ ਇਮੋਰਟਲ, ਇੱਥੋਂ ਆਜ਼ਾਦੀ ਦੀ ਆਵਾਜ਼ ਨੂੰ ਖਤਮ ਕਰ ਦਿੱਤਾ ਹੈ। ਪਰ ਹਰ ਸਿੱਖ ਦੇ ਅੰਦਰ ਉਹ ਢੱਠਾ ਅਕਾਲ ਤਖਤ ਉਸਰਿਆ ਔਰ 4 ਦਹਾਕਿਆਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ ਅਕਾਲ ਤਖਤ ਦੀ ਧਰਤੀ ਤੋਂ ਵਾਸ਼ਿੰਗਟਨ ਕੈਪੀਟਲ ਹਿੱਲ ਦੀ ਸ਼ੈਡੋ 'ਚ ਬੈਠੇ ਹਾਂ। ਅਸੀਂ ਉਸੇ ਖਾਲਿਸਤਾਨ ਦੀ ਮੰਜ਼ਿਲ ਦੇ ਕਰੀਬ ਹੈ। 5 ਬੁਲੰਦ ਨਾਰੇ ਜਿਹੜੇ ਦੁਸ਼ਮਣ ਨੂੰ ਵੀ ਤੱਕ ਪਾਉਣ, ਜਿਹੜੇ ਆਪਣੇ ਵਿੱਚ ਵੀ ਕੱਚੇ ਪਿੱਲੇ ਬੈਠੇ ਹੋਏ ਨੇ, ਜਿਹੜੇ ਅੱਜ ਬੜੀਆਂ ਗੋਲ ਮੋਲ ਗੱਲਾਂ ਕਰਕੇ ਆਪਣੇ ਆਪ ਨੂੰ ਜਸਟੀਫਾਈ ਕਰਦੇ ਨੇ, ਉਹ ਵੀ ਸਾਡੇ ਭਰਾ ਨੇ। ਕੋਈ ਗੱਲ ਨਹੀਂ ਹੈ ਜੇ ਤੁਸੀਂ ਗਵਾਚੇ ਹੋਏ ਸੀ, ਦੁਸ਼ਮਣ ਦੇ ਖੈਮੇ 'ਚ ਸੀ, ਆਓ ਗੁਰੂ ਨਾਨਕ ਦੀ ਛਤਰ ਛਾਇਆ ਥੱਲੇ ਇਸ ਖਾਲਸਾ ਪੰਥ ਦੇ ਇਸ ਕੇਸਰੀ ਕਾਫਲੇ ਦੇ ਜੇ ਸ਼ਾਹ ਸਵਾਰ ਨਹੀਂ ਬਣ ਸਕਦੇ, ਘੱਟੋ ਘੱਟ ਹਮ ਸਫਰ ਜ਼ਰੂਰ ਬਣੋ। 5 ਬੁਲੰਦ ਨਾਰੇ ਅਕਾਲ ਤਖਤ ਵੱਲ ਆਪਣੇ ਮਨ ਦੀਆਂ ਨਜ਼ਰਾਂ ਨੂੰ ਲਿਜਾ ਕੇ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, 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 ਅਕਾਲ ਤਖਤ ਤੋਂ ਆਈ ਆਵਾਜ਼। ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲੇ ਸੋ ਨਿਹਾਲ। ਸੋ ਧੰਨਵਾਦ ਡਾਕਟਰ ਅਮਰਜੀਤ ਸਿੰਘ ਉਹਨਾਂ ਦਾ। ਮੇਰੀ ਬੇਨਤੀ ਆ, ਥੋੜੇ ਜਿਹੇ ਬੁਲਾਰੇ ਹੋ ਰਿਹਾ, ਇਸੇ ਤਰ੍ਹਾਂ ਬਣੇ ਰਹੋ। ਬੜਾ ਸੋਹਣਾ, ਹੁਣ ਹਵਾ ਵੀ ਰੁਕ ਗਈ, ਪਹਿਲਾਂ ਜ਼ਿਆਦਾ ਤੇਜ਼ ਚੱਲਦੀ ਸੀ। ਸੋ ਜਿਹੜਾ ਵਰਜੀਨੀਆ ਤੋਂ ਸਾਡੇ ਸਿੰਘਾਂ ਨੇ ਜਿਨ੍ਹਾਂ ਨੇ ਸਪੋਰਟ ਕੀਤੀ, ਜਿਨ੍ਹਾਂ ਦੇ ਵਿੱਚ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਜੀ ਔਰ ਬਖਸ਼ੀਸ਼ ਸਿੰਘ ਜੀ। ਬਖਸ਼ੀਸ਼ ਸਿੰਘ ਵੀ 2 ਆ, ਇੱਕ ਬਖਸ਼ੀਸ਼ ਸਿੰਘ ਮੈਰੀਲੈਂਡ ਵਾਲੇ, ਇੱਕ ਬਖਸ਼ੀਸ਼ ਸਿੰਘ ਜਿਹੜੇ ਵਰਜੀਨੀਆ ਵਾਲੇ। ਇਹਨਾਂ ਸਿੰਘਾਂ ਨੇ ਪਹਿਲੇ ਦਿਨ ਤੋਂ ਹੀ ਬਲਵਿੰਦਰ ਸਿੰਘ ਚੱਠਾ ਦੇ ਪੂਰੇ ਪਰਿਵਾਰ ਨੇ, ਭਾਈ ਨਰਿੰਦਰ ਸਿੰਘ ਉਹਨਾਂ ਦੇ ਪੂਰੇ ਪਰਿਵਾਰ ਨੇ ਗੁਰਦੁਆਰਿਆਂ ਦੇ ਵਿੱਚ ਖੜ ਕੇ ਸੰਗਤਾਂ ਨੂੰ ਪੈਂਪਲੇਟ ਵੰਡੇ। ਭਾਈ ਜੱਸਾ ਸਿੰਘ ਜੀ ਔਰ ਖਾਸ ਤੌਰ ਤੇ ਭਾਈ ਸੰਤੋਖ ਸਿੰਘ ਜੀ ਜੋ ਅੰਡਿਆਨਾ ਤੋਂ ਆਏ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਜੋ ਬਰਜਿੰਦਰ ਸਿੰਘ ਬਰਾੜ ਉਹਨੇ ਗੁਰਦੁਆਰਾ ਸਾਹਿਬ ਕਾਡਰੇਟ ਦਸ਼ਮੇਸ਼ ਦਰਬਾਰ, ਔਰ ਮੈਰੀਲੈਂਡ ਤੋਂ ਗੁਰਦੁਆਰਾ ਸਾਹਿਬ ਜਿਹੜੇ ਆ ਬਾਲਟੀਮੋਰ ਤੋਂ ਅਨੰਤਵੀਰ ਸਿੰਘ ਜੀ, ਉਹਨਾਂ ਤੋਂ ਬਾਅਦ ਅਵਤਾਰ ਸਿੰਘ ਪੰਨੂ ਜੀ, ਉਹ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ। ਸੋ ਮੇਰੀ ਬੇਨਤੀ ਆ ਬਰਜਿੰਦਰ ਸਿੰਘ ਬਰਾੜ ਉਹਨਾਂ ਨੂੰ
2 ਮਿੰਟ ਆਪ ਜੀ ਦੇ ਨਾਲ ਜਿਹੜੇ ਆ ਅੱਜ ਦੇ ਦਿਨ ਤੇ ਵਿਚਾਰ ਸਾਂਝੇ ਕਰਨਗੇ। ਹਾਂਜੀ, ਇੱਕ ਮਿੰਟ ਤੁਸੀਂ ਪਹਿਲਾਂ ਵਿਚਾਰ ਲਾ ਲਓ, ਫਿਰ ਨਾਲ ਹੀ ਬੋਲ ਦਿਓ। ਇੱਕ ਮਿੰਟ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ 7ਵੀਂ ਨੈਸ਼ਨਲ ਸਿੱਖ ਡੇ ਪਰੇਡ ਦੀ ਕਾਮਯਾਬੀ ਨਾਲ ਕੱਢਣ ਤੇ ਬਹੁਤ ਬਹੁਤ ਵਧਾਈ, ਔਰ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਅਤੇ ਸਮੂਹ ਸਹਿਯੋਗੀ ਜਥੇਬੰਦੀਆਂ ਦੀ ਬਹੁਤ ਬਹੁਤ ਵਧਾਈ। ਬਾਕੀ ਇਹ ਆਪਾਂ ਸਾਰੇ ਹੀ ਸੁਣ ਰਹੇ ਹਾਂ ਵੀ ਸਿੱਖਾਂ ਨੂੰ ਆਪਣਾ ਘਰ ਚਾਹੀਦਾ ਹੈ, ਔਰ ਇਹ ਕਿਸੇ ਨੂੰ ਕੋਈ ਭੁਲੇਖਾ ਨਹੀਂ ਚਾਹੀਦਾ। ਖਾਲਸਾ ਰਾਜ ਸਿੱਖਾਂ ਦਾ ਆਉਣਾ ਹੀ ਆਉਣਾ ਹੈ, ਖਾਲਿਸਤਾਨ ਬਣਨਾ ਹੀ ਬਣਨਾ ਹੈ। ਪਰ ਉਹ ਕੋਈ ਵੀ ਕੰਮ ਕਰਨ ਵਾਸਤੇ ਉਹਦੀ ਇੱਕ ਡਾਇਰੈਕਸ਼ਨ ਨਹੀਂ ਹੁੰਦੀ, ਮਲਟੀ ਡਾਇਰੈਕਸ਼ਨਲ ਵੱਖ-ਵੱਖ ਐਂਗਲਾਂ ਤੋਂ ਲੜਾਈ ਲੜੀ ਜਾਂਦੀ ਹੈ। ਦੇਖੋ, ਇੱਕ ਤਾਂ ਇੰਟਰਨੈਸ਼ਨਲ ਪੋਲਿਟਿਕਸ ਨੂੰ ਆਪਦੀ ਫੇਵਰ 'ਚ ਕਰਨਾ, ਇੱਕ ਉਹ ਲੜਾਈ ਹੈ। ਇੱਕ ਪੀਸਫੁਲ ਸੰਘਰਸ਼ ਨੂੰ ਜਾਰੀ ਰੱਖਣਾ, ਉਹ ਲੜਾਈ ਹੈ। ਤੇ ਸਭ ਤੋਂ ਔਖਾ ਟਾਸਕ ਹੈਗਾ ਕੌਮ ਦੇ ਬੱਚੇ ਦੇ ਦਿਮਾਗ 'ਚ ਇਹ ਗੱਲ ਭਰਨੀ ਵੀ ਸਾਨੂੰ ਆਪਦਾ ਘਰ ਚਾਹੀਦਾ। ਅੱਜ ਕਸ਼ਮੀਰ ਵਾਲੇ ਲੜਾਈ ਲੜ ਰਹੇ ਆ, ਪਰ ਉਹਨਾਂ ਦਾ ਬੱਚਾ ਇਸ ਸੰਘਰਸ਼ ਦੇ ਵਿੱਚ ਹਾਜ਼ਰ ਹੈ, ਔਰ ਜਿਹੜੀ ਕਿ ਇਸ ਪੱਖ ਤੋਂ ਸਾਡੀ ਘਾਟ ਹੈ। ਔਰ ਇਹ ਘਾਟ ਨੂੰ ਕਿਸ ਤਰੀਕੇ ਨਾਲ ਪੂਰਾ ਕੀਤਾ ਜਾ ਸਕਦਾ ਹੈ? ਆਪਦੇ ਭੈਣ ਭਰਾਵਾਂ ਨਾਲ ਲੜ ਕੇ ਨਹੀਂ ਕਰ ਸਕਦੇ, ਉਹਨਾਂ ਨੂੰ ਕੋਈ ਆਪਾਂ ਨਵੇਂ ਤਰੀਕੇ ਲੱਭੀਏ, ਕਿਸ ਤਰੀਕੇ ਨਾਲ ਯੰਗ ਜਨਰੇਸ਼ਨ ਨੂੰ ਆਪਾਂ ਇਸ ਪਾਸੇ ਲਿਆ ਸਕਦੇ ਹਾਂ, ਉਹਨਾਂ ਨੂੰ ਕਨਵਿੰਸ ਕਰ ਸਕਦੇ ਹਾਂ ਵੀ ਸਿੱਖ ਆਪਣੇ ਘਰ ਤੋਂ ਬਿਨਾਂ ਕੋਈ ਵੀ ਕੌਮ ਬਹੁਤੀ ਦੇਰ ਦੁਨੀਆ 'ਚ ਵਿਚਰ ਨਹੀਂ ਸਕਦੀ। ਔਰ ਦੂਸਰੀ ਗੱਲ, ਇੱਕ ਪੱਖ ਤੋਂ ਆਪਾਂ ਵੀਕ ਹਾਂ ਧਾਰਮਿਕ ਪਰਪੱਖਤਾ ਤੋਂ। ਤੁਸੀਂ ਇਹ ਦੇਖਿਆ ਹੋਣਾ, ਜਿੰਨੇ ਵੀ ਮੁਸਲਮਾਨ ਵੀਰ ਹੈਗੇ ਆ, ਉਹਨਾਂ ਦੇ ਜੰਗ ਬੱਚੇ ਦੇਖੋਗੇ, ਪੜ੍ਹੇ ਲਿਖੇ ਮੁੰਡੇ ਕੁੜੀਆਂ, ਮਾਡਰਨ ਡਰੈਸਡ ਇੰਗਲਿਸ਼ ਬੋਲਦੇ, ਪਰ ਜਦੋਂ ਕੋਈ ਵੀ ਗੱਲ ਸ਼ੁਰੂ ਕਰਦੇ ਆ, ਉਹ ਪਹਿਲੀਆਂ 2 ਲਾਈਨਾਂ ਧਾਰਮਿਕ ਤੌਰ ਤੇ ਹੀ ਆਪਦੇ ਪ੍ਰਮਾਤਮਾ ਨੂੰ ਯਾਦ ਕਰਨ 'ਚ ਬੋਲਦੇ ਆ। ਔਰ ਅਸੀਂ ਕਿੱਥੋਂ ਸ਼ੁਰੂ ਕਰਦੇ ਹਾਂ? ਉਹਦੀ ਧਾਰਮਿਕ ਪਰਪੱਕਤਾ ਉਹਨਾਂ ਦੀ ਕਿੱਥੋਂ ਆਈ ਹੈ? ਉਹਨਾਂ ਦੇ ਮਦਰਸਾ ਸਿਸਟਮ 'ਚੋਂ ਆਈ ਆ। ਇਹੀ ਕਾਰਨ ਅੱਜ ਜੋਗੀ ਕਹਿ ਰਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਦਰਸੇ ਬੰਦ ਕਰਨੇ। ਔਰ ਸਾਡੇ ਜਦੋਂ ਬਜ਼ੁਰਗ ਵੀ ਦੱਸਦੇ ਆ, ਅੱਜ ਦਾ ਨਹੀਂ ਉਹਨਾਂ ਦਾ ਸਿਸਟਮ। ਜਦੋਂ ਪਹਿਲਾਂ 47 ਤੋਂ ਪਹਿਲਾਂ ਵੀ ਪਿੰਡਾਂ ਦੇ ਵਿੱਚ ਹਰ ਮਸਜਿਦ ਦੇ ਵਿੱਚ ਉਹਨਾਂ ਦਾ ਬੱਚਾ ਪੜ੍ਹਦਾ ਸੀ। ਇਸ ਪੱਖ ਤੋਂ ਆਪਾਂ ਵੀਕ ਹਾਂ, ਧਾਰਮਿਕ ਪਰਪੱਕਤਾ ਤੋਂ ਵੀਕ ਹਾਂ। ਜੇ ਆਪਾਂ ਅੱਜ 5-6 ਸਾਲ ਦੇ ਬੱਚੇ ਨੂੰ ਇਸ ਲਾਈਨ 'ਚ ਸ਼ੁਰੂ ਕਰਾਂਗੇ, ਤੇ ਜਦੋਂ ਉਹਨੇ 20 ਸਾਲ ਦਾ ਹੋਣਾ, ਉਹ ਪੱਕਾ ਆਪਦੇ ਧਰਮ ਵਾਸਤੇ ਲੜਾਈ ਲੜਨ ਵਾਲਾ ਹੋਊਗਾ। ਇਹ ਸਾਰੀਆਂ ਗੱਲਾਂ ਦੀ ਮੈਂ ਬੇਨਤੀ ਕਰਦਾ, ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਜੀ ਬਰਾੜ ਸਾਹਿਬ ਉਹਨਾਂ ਦਾ। ਸੋ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ ਧੰਨਵਾਦ ਆ। ਭਾਈ ਇੰਦਰਜੀਤ ਸਿੰਘ ਹੋਣੀ ਸੋ ਹਮੇਸ਼ਾ ਹੀ ਵੈਲਕਮ ਕਰਦੇ ਆ ਪੰਥਕ ਪ੍ਰੋਗਰਾਮਾਂ ਵਾਸਤੇ। ਸੋ ਮੇਰੀ ਬੇਨਤੀ ਆ 1 ਮਿੰਟ ਲਈ ਸਾਰੇ ਪਤਵੰਤੇ ਅੱਗੇ ਆ ਜਾਣ। ਕੈਲੰਡਰ ਜੋ ਦਲ ਖਾਲਸਾ ਵੱਲੋਂ ਹਰ ਸਾਲ ਜਿਹੜਾ ਆ ਉਹ ਰਿਲੀਜ਼ ਕੀਤਾ ਜਾਂਦਾ ਆ, ਅੱਜ ਇੱਥੇ ਲੈ ਕੇ ਪਹੁੰਚੇ ਹਨ ਪ੍ਰਿਤਪਾਲ ਸਿੰਘ ਜੀ ਖਾਲਸਾ। ਸੋ ਇਸ ਸਟੇਜ ਤੋਂ ਵੀ ਇਹ ਕੈਲੰਡਰ ਜਿਹੜਾ ਆ ਰਿਲੀਜ਼ ਕੀਤਾ ਜਾਂਦਾ ਆ। ਸੋ ਆਪ ਜੀ ਜ਼ਰੂਰ ਪ੍ਰਬੰਧਕਾਂ ਨੂੰ, ਸੰਗਤਾਂ ਨੂੰ ਬੇਨਤੀ ਆ, ਕੁਛ ਇੱਕ ਜਿਹੜੇ ਮੀਡੀਆ ਵਾਲੇ ਆ ਪਿਕਚਰ ਜ਼ਰੂਰ ਲੈਣ। ਬਲੇ ਸੋਨਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਪਤਵੰਤਿਆਂ ਦਾ ਬੈਠ ਜਾਣ, ਬਿਰਾਜਮਾਨ ਹੋ ਜਾਣ ਸੀਟਾਂ ਤੇ। ਬਾਲਟੀਮੋਰ ਤੋਂ ਅਨੰਤਵੀਰ ਸਿੰਘ ਜੀ, ਉਹ ਆਪ ਜੀ ਦੇ 2 ਮਿੰਟ ਲੈਣਗੇ। ਉਹਨਾਂ ਤੋਂ ਬਾਅਦ ਸਰਦਾਰ ਅਵਤਾਰ ਸਿੰਘ ਜੀ ਪੰਨੂ। ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਾਜੀ ਨਵਾਜੀ, ਸਨਮਾਨਯੋਗ, ਸਤਿਕਾਰਯੋਗ ਸਾਧ ਸੰਗਤ ਜੀਓ, ਗੁਰਦੇਵ ਬਖਸ਼ੀ ਮੁਕੱਦਸ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਗੁਰੂ ਪਾਤਸ਼ਾਹ ਦੀ ਮਿਹਰ ਨਾਲ ਬਹੁਤ ਹੀ ਵਿਕਸਿਤ ਦੇਸ਼ 'ਚ ਬੈਠੇ ਹਾਂ, ਜਿੱਥੇ ਕਿ ਮਨੁੱਖੀ ਅਧਿਕਾਰਾਂ ਦਾ, ਇਕੁਐਲਿਟੀ ਦਾ, ਡਾਇਵਰਸਿਟੀ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਇੱਥੋਂ ਦੀਆਂ ਸਰਕਾਰਾਂ, ਇੱਥੋਂ ਦੀਆਂ ਗੌਰਮੈਂਟਾਂ ਇਸ ਤਰੀਕ ਦਾ ਬਹੁਤ ਧਿਆਨ ਰੱਖਦੀਆਂ ਹਨ। ਲੇਕਿਨ ਅੱਜ ਤੋਂ 325 ਸਾਲ ਪਹਿਲਾਂ ਦਸਮ ਪਿਤਾ ਸਰਬੰਸ ਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਚੀਜ਼ ਨੂੰ ਦਰਸਾ ਦਿੱਤਾ ਸੀ। ਉਹਨਾਂ ਹੋਲੇ ਮਹੱਲੇ ਦੇ ਦਿਹਾੜੇ ਤੋਂ ਬਾਅਦ ਜਦੋਂ ਪੂਰੇ ਦੇਸ਼ 'ਚ ਸੱਦਾ ਭੇਜਿਆ, ਤਾਂ 5 ਸਿੰਘ ਜੋ ਕਿ ਵੱਖੋ ਵੱਖਰੀਆਂ ਜਾਤਾਂ ਨਾਲ ਸੰਬੰਧ ਰੱਖਦੇ ਸਨ,
ਜੋ ਕਿ ਜੱਟ ਸਿੱਖ, ਖੱਤਰੀ ਸਿੱਖ, ਨਾਈ ਸਿੱਖ, ਲਵਾਣਾ ਸਿੱਖ ਤੇ ਘੁਮਿਆਰ ਸਿੱਖ, ਜੋ ਕਿ ਕੋਈ ਗੱਡਾ, ਕੋਈ ਘੋੜਾ ਸਵਾਰੀ ਜਾਂ ਪੈਦਲ ਚੱਲ ਕਰਕੇ ਕਿ ਮਹਾਰਾਸ਼ਟਰ, ਕਰਨਾਟਕਾ, ਗੁਜਰਾਤ, ਲਾਹੌਰ ਉੱਥੋਂ ਚੱਲ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਉਭਰਾ ਆਏ। ਉੱਥੇ ਭਾਈ ਹਿੰਮਤ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਮੋਕਮ ਸਿੰਘ ਜੀ, ਉਹਨਾਂ ਗੁਰੂ ਜੀ ਪਾਸੋਂ ਅੰਮ੍ਰਿਤ ਦੀ ਦਾਤ ਬਖਸ਼ੀ। ਅੰਮ੍ਰਿਤ ਦੀ ਦਾਤ ਲਈ ਬਾਅਦ ਚੋਂ ਗੁਰੂ ਜੀ ਪਾਸੋਂ ਗੁਰੂ ਜੀ ਨੇ ਉਹਨਾਂ ਕੋਲੋਂ ਅੰਮ੍ਰਿਤ ਛਕਿਆ। ਉਸ ਤੋਂ ਬਾਅਦ ਉਹਨਾਂ ਦੀ ਇੱਕੋ ਡਿਊਟੀ ਸੀ ਕਿ ਆਪ ਜੀ ਆਪਣੇ ਆਪਣੇ ਇਲਾਕਿਆਂ ਜਾ ਕੇ ਗੁਰੂ ਸਿੰਘਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨਾ ਹੈ। ਇਹ ਸਾਡੀ ਅੱਜ ਦੀ ਡਿਊਟੀ ਹੈ ਕਿ ਸਾਨੂੰ ਸਾਰਿਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਹੈ, ਗੁਰੂ ਵਾਲੇ ਬਣਨਾ ਹੈ। ਅਤੇ ਇਹ ਉਸ ਤੋਂ ਬਾਅਦ ਲਗਭਗ ਇੱਕ ਹਫ਼ਤੇ ਦੇ ਦੌਰਾਨ 80,000 ਸਿੰਘਾਂ ਨੇ ਅੰਮ੍ਰਿਤ ਦੀ ਦਾਤ ਲਈ। ਔਰ ਇਹ ਉਹ 80,000 ਸਿੰਘ ਹਨ ਜਿਨ੍ਹਾਂ ਨੇ ਮਜ਼ਹਬ ਦੀਆਂ, ਮਹਿਲ ਦੀਆਂ ਨੀਹਾਂ ਦੀਆਂ ਸੋਨੇ ਦੀਆਂ ਇੱਟਾਂ ਬਣ ਕੇ ਅੱਜ ਦੇ ਸਾਡੇ ਮਜ਼ਹਬ ਦੀਆਂ ਨੀਹਾਂ ਪੱਕੀਆਂ ਕੀਤੀਆਂ। ਅੱਜ ਦੀ ਕੋਈ ਵੀ ਦੁਨੀਆ ਦੀ ਤਾਕਤ ਸਿੱਖ ਧਰਮ ਨੂੰ ਕੋਈ ਉਹਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੀ। ਇਹ ਸਭ ਤੋਂ ਨਵੇਕਲਾ ਅਤੇ ਸਭ ਤੋਂ ਨਵਾਂ ਤੇ ਸਭ ਤੋਂ ਆਧੁਨਿਕ ਧਰਮ ਹੈ। ਆਓ ਅਸੀਂ ਸਾਰੇ ਗੁਰੂ ਵਾਲੇ ਬਣੀਏ, ਅੰਮ੍ਰਿਤ ਦੀ ਦਾਤ ਲਈਏ। ਸਾਧ ਸੰਗਤ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਪਹਿਲੀ ਵਾਰੀ ਦਾਸ ਭਾਈ ਕੋਆਰਡੀਨੇਟਰ ਹਿੰਮਤ ਸਿੰਘ, ਉੱਗੇ ਸਿੰਘ ਸਾਹਿਬਾਨ ਤੇ ਵਲੰਟੀਅਰ ਦਾ ਧੰਨਵਾਦ ਕਰਦੇ ਹਾਂ ਕਿ ਆਪ ਜੀ ਦੇ ਕੋਈ ਖਿਮਾ ਹੋਈ ਹੋਵੇ ਤੇ ਦਾਸ ਖਿਮਾ ਦੇ ਜਾਚਕ ਹਾਂ। ਇੱਕ ਬਸ ਜਾਣ ਤੋਂ ਪਹਿਲੇ ਦੇਗ ਤੇਗ ਪੰਥ ਕੀ ਰਾਜ ਕਰੇਗਾ, ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਉਹਨਾਂ ਦਾ। ਸੋ ਬੇਨਤੀ ਆ ਅਵਤਾਰ ਸਿੰਘ ਪੰਨੂ ਆਪ ਜੀ ਦੇ ਨਾਲ 2-4 ਮਿੰਟ ਲਈ ਵਿਚਾਰ ਸਾਂਝੇ ਕਰਨਗੇ। ਉਹਨਾਂ ਤੋਂ ਬਾਅਦ ਪੰਜਾਬੀ ਰੇਡੀਓ USA ਕੈਲੀਫੋਰਨੀਆ ਵਾਲੇ ਸਿੰਘ ਆਏ ਹੋਏ ਆ, ਸਾਰੀ ਪਰੇਡ ਨੂੰ ਕਵਰ ਕੀਤਾ। ਉਹ ਵੀ ਆਪਣੇ ਪੁਆਇੰਟ ਆਫ ਵਿਊ ਤੋਂ ਅੱਜ ਕੁਝ ਕਹਿਣਾ ਚਾਹੁੰਦੇ ਆ, ਉਹਨਾਂ ਦੇ ਵੀ ਵਿਚਾਰ ਲੈਣੇ ਆ। ਸੋ ਅਵਤਾਰ ਸਿੰਘ ਜੀ ਪੰਨੂ। दिल्ली तख्त पर बहेगी आप गुरु की फौज, छत्र चुलेंगे शीस पर बड़ी करेगी मौज। आओ सिख कौम दे वारसो, 10वें पातशाह श्री गुरु गोबिंद सिंह जी महाराज दे वल्लों बख्शी हुई इनकलाबी फतेह दी सांझ करिए। वाहिगुरू जी का खालसा, वाहिगुरू जी की फतेह। सब तो पहला मैं मैट्रोपोलिटन एरिया दे समूह गुरुद्वारा साहबान, समुचियां जथेबंदियां, ईस्ट कोस्ट कमेटी जिन्हों ने यह 7वीं खालसा डे परेड जी आ वाशिंगटन DC दे विच कड्ढी आ। यह राजधानी USA दी विच खालिस्तान दे झंडियां दी छां दे थल्ले यह परेड जी निकलती 7वीं आई आ। मैं आस रखदा हाँ कि गुरु महाराज बख्शिश करनगे कि आउण वाले दिनां दे विच, आउण वाले सालां दे विच तुसीं अपना देश खालिस्तान जरूर बनाओगे, क्योंकि सानू आस आ सिख कौम दे उत्ते अपने गुरु दे उत्ते भरोसा वा, क्योंकि तुसी गुरु साहबान दा भरोसा लेके चले जे ते अपनी आज़ादी दी गल करदे जे। आपां 7वें कंट्री दे अंदर जेड़ा साडा अपना देश आ, उस देश दे विच तुसी रेफरेंडम दियां वोटां पा रहे जे। आपां हुणे कैलीफोर्निया दी धरती तो आए आ, जेड़ियां तुसी वोटां पाईयां रिकॉर्ड तोड़ बीटां वोटां, जड़ियां के गदरी बाबियां दी धरती दे उत्ते वोटां पईयां 2 लाख के करीब वोटां पै चुकियां ने। यह बड़ी वड्डी मान वाली गल होनी चाहिए सिख कौम दे वास्ते। दूसरा मैं बेनती होर करां कि साडे UK दे जिहड़े कोआर्डीनेटर ने भाई परमजीत सिंह जी, भाई परमजीत सिंह पम्मा,
ਜਿਨ੍ਹਾਂ ਦੇ ਫਾਦਰ ਦੀ ਕੱਲ ਡੈਥ ਹੋਈ ਤੇ ਉਹਨਾਂ ਦੇ ਬ੍ਰਦਰ ਰਾਜਾ ਬੱਬਰ ਜਿਹੜਾ ਕਿ ਪਹਿਲੋਂ ਸ਼ਹੀਦ ਕਰ ਦਿੱਤੇ ਨੇ ਭਾਰਤੀ ਗੌਰਮੈਂਟਾਂ ਦੇ ਵੱਲੋਂ। ਅੱਜ ਉਹਨਾਂ ਦੇ ਨਾਂ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਸਾਰੀ ਕੌਮ ਸਹਿਮਤ ਆ, ਕਿਉਂਕਿ ਭਾਈ ਪਰਮਜੀਤ ਸਿੰਘ ਪੰਮਾ ਪੰਜਾਬ ਦੀ ਧਰਤੀ ਤੇ ਨਹੀਂ ਜਾ ਸਕਦੇ। ਉਸ ਤੋਂ ਬਾਅਦ ਸਾਡੇ ਜਥੇਦਾਰ ਹਰਦੀਪ ਸਿੰਘ ਜੀ ਨਿੱਜਰ ਜਿਹੜਾ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਸ਼ਹੀਦ ਕਰ ਦਿੱਤਾ ਸਾਡੇ ਗੁਰਦੁਆਰਿਆਂ ਦੇ ਵਿੱਚ। ਰੈਫਰੈਂਡਮ ਦਾ ਪਹਿਲਾ ਸ਼ਹੀਦ ਸਾਡਾ ਛੋਟਾ ਬੱਚਾ ਰਾਣਾ ਸਿੰਘ, ਜਿਹੜਾ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਭੁਲਾਇਆ ਨਹੀਂ ਜਾ ਸਕਦਾ। ਕਿਸੇ ਵੀ ਸਟੇਜ ਦੇ ਉੱਤੋਂ ਰਾਣੇ ਸਿੰਘ ਦਾ ਨਾਂ ਸਭ ਤੋਂ ਉੱਪਰ ਕੇ ਸਾਹਮਣੇ ਆਉਂਦਾ, ਕਿਉਂਕਿ ਉਹ ਪਹਿਲਾ ਸ਼ਹੀਦ ਆ ਰੈਫਰੈਂਡਮ ਦਾ। ਦੂਸਰੇ ਸ਼ਹੀਦ ਹਨ ਜਥੇਦਾਰ ਦੀਪ ਸਿੰਘ ਨਿੱਜਰ, ਜਿਨ੍ਹਾਂ ਦੀ ਇਸ ਸਾਲ ਜੂਨ ਮਹੀਨੇ ਦੇ ਵਿੱਚ ਜਿਹੜੀ ਸਾਲਗਿਰਾ ਵੀ ਆਉਣੀ ਆ। ਆਪਾਂ ਸਾਰਿਆਂ ਨੇ ਰਲ ਕੇ ਸਿੱਖ ਕੌਮ ਨੂੰ ਬੇਨਤੀ ਆ, ਜਿਹੜੇ ਕੈਨੇਡਾ ਦੇ ਵਿੱਚ ਜਾ ਸਕਦੇ ਨੇ, ਸਰੀ ਦੇ ਵਿੱਚ 18 ਤਰੀਕ ਨੂੰ ਬਹੁਤ ਵੱਡਾ ਪ੍ਰੋਗਰਾਮ ਹੋ ਰਿਹਾ ਵਾ ਵਰਲਡ ਲੈਵਲ ਦੇ ਉੱਤੇ, ਤੁਸੀਂ ਉਹਦੇ ਵਿੱਚ ਆਪਣੀ ਸ਼ਮੂਲੀਅਤ ਕਰੋ। ਸਿੱਖ ਦੇ ਪਰੇਡਾਂ ਜਿਹੜੀਆਂ ਨੇ, ਸਭ ਤੋਂ ਪਹਿਲਾਂ ਸਿੱਖ ਦੇ ਪਰੇਡ ਜਿਹੜੀ ਕਿ ਇੱਕੋ ਇੱਕ ਨਿਊਯਾਰਕ ਦੇ ਵਿੱਚ ਨਿਕਲਦੀ ਆ, ਉਹ ਨਿਕਲਦੀ ਆ ਪਰੇਡ ਕੰਟਰੀ ਦੇ ਲੈਵਲ ਦੀ। ਬਾਕੀ ਨਗਰ ਕੀਰਤਨ ਹੁੰਦੇ ਨੇ। ਦੂਸਰੀ ਵਾਸ਼ਿੰਗਟਨ ਦੇ ਵਿੱਚ ਜਿਹੜੀ ਨੈਸ਼ਨਲ ਸਿੱਖ ਡੇ ਪਰੇਡ ਨਿਕਲਦੀ ਆ। ਮੈਂ ਪ੍ਰਬੰਧਕ ਸੱਜਣਾ ਨੂੰ ਮਨ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ, ਜਿਹੜੇ ਕੌਮ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਇੱਕ ਕਦਮ ਵੀ ਜਿਹੜਾ ਸਾਡਾ ਭੈਣ ਭਰਾ ਪੁੱਟਦਾ ਵਾ, ਅਸੀਂ ਉਹਦੇ ਪੈਰਾਂ ਦੇ ਥੱਲੇ ਪਲਕਾਂ ਵਿਛਾਉਂਦੇ ਆ, ਕਿਉਂਕਿ ਦੇਸ਼ ਖਾਲਿਸਤਾਨ ਸਾਡਾ ਹੱਕ ਹੈ, ਉਹ ਅਸੀਂ ਲੈਣਾ ਵਾ। ਇਸ ਕਰਕੇ ਸਮੁੱਚੀਆਂ ਸੰਗਤਾਂ ਦਾ ਅਸੀਂ ਮਨ ਦੀਆਂ ਗਹਿਰਾਈਆਂ ਤੋਂ ਸਿੱਖ ਫॉर ਜਸਟਿਸ ਵੱਲੋਂ ਧੰਨਵਾਦ ਕਰਦੇ ਹਾਂ। ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਜੀ ਪੰਨੂ, ਜਿਨ੍ਹਾਂ ਨੂੰ ਭਾਰਤੀ ਗੌਰਮੈਂਟ ਮਾਰਨਾ ਚਾਹੁੰਦੀ ਹੈ, ਪਰ ਗੁਰੂ ਦੀ ਬਖਸ਼ਿਸ਼ ਜਿੰਨਾ ਚਿਰ ਗੁਰੂ ਸਾਹਿਬ ਰੱਖ ਸਕਦੇ ਨੇ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਉਹਦਾ ਕਰਕੇ ਅੱਜ ਦੁਨੀਆ ਦੇ ਹਰ ਕੋਨੇ ਦੇ ਵਿੱਚ, ਤੁਹਾਡੀ ਵਾਈਟ ਹਾਊਸ ਦੇ ਵਿੱਚ, ਤੁਹਾਡੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਸਿੱਖਾਂ ਦੀ ਗੱਲ ਹੋ ਰਹੀ ਆ। ਉਹ ਦਿਨ ਦੂਰ ਨਹੀਂ ਜਿੱਦਣ ਅਸੀਂ ਆਪਣਾ ਦੇਸ਼ ਖਾਲਿਸਤਾਨ ਬਣਾਵਾਂਗੇ। ਸਾਰੇ ਜਣੇ ਮੇਰੇ ਵੀਰ ਸਾਥ ਦਿਓ। ਖਾਲਿਸਤਾਨ 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 ਖਾਲਿਸਤਾਨ। ਜਥੇਦਾਰ ਕੌਂਕੇ ਤੇਰੀ ਸੋਚ ਤੇ, ਜਥੇਦਾਰ ਕੌਂਕੇ ਤੇਰੀ ਸੋਚ ਤੇ। ਸਰਬੱਤ ਖਾਲਸਾ ਦੇ ਵੱਲੋਂ 26 ਜਨਵਰੀ 1986 ਨੂੰ ਜਥੇਦਾਰ ਕੌਂਕੇ ਸਾਹਿਬ ਨੂੰ ਸਰਬੱਤ ਖਾਲਸਾ ਨੇ ਜਥੇਦਾਰ ਥਾਪਿਆ ਸੀਗਾ। ਕੈਲੀਫੋਰਨੀਆ ਦੀ ਧਰਤੀ ਦੇ ਉੱਤੇ ਸੈਕਰਾਮੈਂਟੋ ਦੇ ਵਿੱਚ ਸਿੱਖ ਕੌਮ ਦੇ ਵੱਲੋਂ ਉਹਨਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਜਿਹੜਾ ਉਹ ਦਿੱਤਾ ਗਿਆ ਐਸੇ 31 ਤਰੀਕ ਨੂੰ, ਜਾਂ ਤੁਸੀਂ ਪਿਛਲੇ ਦਿਨੀ ਜਿਹੜੀ ਲੰਘੀ 31 ਮਾਰਚ ਨੂੰ। ਇਸ ਕਰਕੇ ਸਮੁੱਚੀਆਂ ਸੰਗਤਾਂ ਦਾ ਸਾਡੇ ਜਿਹੜੇ ਬੰਦੀ ਸਿੰਘ ਹਨ ਉਹ ਘਰਾਂ ਤੋਂ, ਉਹ ਜੇਲ੍ਹਾਂ ਤੋਂ ਬਾਹਰ ਆਉਣੇ ਚਾਹੀਦੇ ਨੇ। ਵੇਖੋ ਆ ਸਕਦੇ ਨੇ, ਪਰ ਤੁਹਾਨੂੰ ਇਕਮੁੱਠ ਹੋਣਾ ਪਏਗਾ ਉਹਨਾਂ ਸ਼ਹੀਦਾਂ ਦੇ ਵਾਸਤੇ, ਉਹਨਾਂ ਜਿਹੜੇ ਅੰਦਰ ਜੇਲ੍ਹਾਂ 'ਚ ਡੱਕੇ ਨੇ ਉਹਨਾਂ ਦੇ ਵਾਸਤੇ ਸਾਨੂੰ ਇਕਮੁੱਠ ਹੋਣਾ ਪਏਗਾ। ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜਿਹੜੇ ਕਿ ਜੇਲ੍ਹ ਦੇ ਅੰਦਰ ਨੇ, ਤੁਹਾਡੀ ਆਜ਼ਾਦੀ ਦੇ ਵਾਸਤੇ ਹਰ ਟਾਈਮ ਖਾਲਿਸਤਾਨ ਦੀ ਗੱਲ ਕਰਦੇ ਨੇ। ਖਾਲਿਸਤਾਨ ਦੇ ਝੰਡੇ ਜਿੱਥੇ ਵੀ ਤੁਸੀਂ ਹੁੰਦੇ ਜੇ ਕੋਈ ਤੁਸੀਂ ਧਰਨਾ ਲਾਉਂਦੇ ਜੇ, ਖਾਲਿਸਤਾਨ ਦੀ ਗੱਲ ਕਰੋ, ਆਪਣਾ ਝੰਡਾ ਲਾਓ। ਜੇ ਨਹੀਂ ਖਾਲਿਸਤਾਨ ਦੇ ਨਹੀਂ ਲਾ ਸਕਦੇ, ਕੇਸ਼ਰੀ ਨਿਸ਼ਾਨ ਲਾਓ। ਇਸ ਕਰਕੇ ਤੁਹਾਨੂੰ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ, ਆਪਣਾ ਦੇਸ਼ ਲੈਣ ਵਾਸਤੇ ਆਪਣੇ ਝੰਡੇ ਦੀ ਛਾਂ ਥੱਲੇ, ਤਿਰੰਗੇ ਨੂੰ ਅਸੀਂ ਮੰਨਦੇ ਨਹੀਂ, ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ, ਅਸੀਂ ਆਪਣਾ ਦੇਸ਼ ਖਾਲਿਸਤਾਨ ਨੂੰ ਮੰਨਦੇ ਆ ਤੇ ਖਾਲਿਸਤਾਨ ਲੈ ਕੇ ਰਵਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲਾ ਰੈਫਰੈਂਡਮ 28 ਜੁਲਾਈ ਨੂੰ ਕੈਲਗਰੀ ਦੇ ਵਿੱਚ ਕੈਨੇਡਾ ਦੇ ਵਿੱਚ ਹੋਣ ਜਾ ਰਿਹਾ। ਉਸ ਤੋਂ ਅਗਲਾ ਜਿਹੜਾ ਅਨਾਉਂਸ ਜਿਹੜਾ ਵਾ ਉਹ ਕੀਤਾ ਜਾਏਗਾ ਫਿਰ ਦੁਬਾਰਾ 28 ਜੁਲਾਈ ਨੂੰ ਕੈਨੇਡਾ ਦੇ ਵਿੱਚ ਕੈਲਗਰੀ ਦੇ ਵਿੱਚ ਜਿਹੜੀਆਂ ਵੋਟਾਂ ਖਾਲਿਸਤਾਨ ਰੈਫਰੈਂਡਮ ਦੀਆਂ ਪੈਣਗੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ ਆ ਭਾਈ ਅਵਤਾਰ ਸਿੰਘ ਪੰਨੂ ਦਾ। ਸੋ ਬੇਨਤੀ ਆ 2 ਮਿੰਟ ਵਾਸਤੇ, ਸਮੇਂ ਦੀ ਬੜੀ ਘਾਟ ਆ, 2-3 ਕੁ ਬੁਲਾ ਰਹੀ ਆ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰਨੀ ਆ। ਆਪਣੇ ਕੋਲ ਪੰਜਾਬੀ ਰੇਡੀਓ USA ਵਾਲੇ ਸਿੰਘ ਆਏ ਆ। ਮੈਂ ਸਿੰਘ ਦਾ ਨਾਮ ਰਾਜਕਰਨਵੀਰ ਸਿੰਘ। ਹਮੇਸ਼ਾ ਹੀ ਉਹ ਭਾਵੇਂ ਰੈਫਰੈਂਡਮ ਦੀ ਗੱਲ ਹੋਵੇ ਕੈਲੀਫੋਰਨੀਆ ਦੇ ਵਿੱਚ ਜਾਂ ਕਿਤੇ ਵੀ ਕੋਈ ਪੰਥਕ ਪ੍ਰੋਗਰਾਮ ਹੁੰਦੇ ਆ, ਸੋ ਜਿਹੜਾ ਪੰਜਾਬੀ ਰੇਡੀਓ USA ਤੁਸੀਂ ਸਾਰੇ ਜਣੇ ਵਾਚ ਕਰਿਆ ਕਰੋ।
TV 84 ਤੁਸੀਂ ਆਵਾਜ਼ ਕਰਿਆ ਕਰੋ। ਪੰਥ ਦੀ ਗੱਲ, ਸੱਚ ਦੀ ਗੱਲ ਜਿਹੜੀ ਤੁਹਾਡੇ ਸਾਹਮਣੇ ਅੱਗੇ ਰੱਖਦੇ ਆ। ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਗੱਲ ਹੋਈ ਆ, ਜਿਨ੍ਹਾਂ ਨੂੰ ਸਰਬੱਤ ਖਾਲਸਾ ਨੇ 1986 ਦੇ ਵਿੱਚ ਜਥੇਦਾਰ ਥਾਪਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇੱਕ ਜਥੇਦਾਰ ਨੂੰ ਸਰਬੱਤ ਖਾਲਸਾ ਨੇ ਥਾਪਿਆ, ਸ਼ਹੀਦ ਕਰ ਦਿੱਤਾ ਗਿਆ। ਦੂਜੇ ਜਥੇਦਾਰ ਨੂੰ 2015 ਦੇ ਵਿੱਚ ਚੱਬੇ ਦੀ ਧਰਤੀ ਤੇ ਸਰਬੱਤ ਖਾਲਸਾ ਹੋਇਆ। ਉਸ ਜਥੇਦਾਰ ਨੂੰ 30 ਸਾਲਾਂ ਤੋਂ ਵੱਧ ਜਿਹੜੀ ਸਜ਼ਾ ਜਿਹੜੀ ਭਾਰਤੀ ਹਕੂਮਤ ਦੀਆਂ ਕਾਲ ਕੋਠੜੀਆਂ ਦੇ ਵਿੱਚ ਬੰਦ ਆ। ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਅੱਜ ਦੇ 100ਵੀਂ ਨਾਰ ਦੇ ਵਿੱਚ ਵੀ ਉਹਨਾਂ ਦਾ ਮੈਂਸ਼ਨ ਕੀਤਾ ਗਿਆ ਆ। ਸੋ ਬੇਨਤੀ ਆ ਭਾਈ ਕਰਨਵੀਰ ਸਿੰਘ ਜੀ ਜੋ ਕੈਲੀਫੋਰਨੀਆ ਤੋਂ ਆਏ ਆ, 1-2 ਮਿੰਟ ਲਈ ਉਹ ਆਪਣੇ ਵਿਚਾਰ ਦੇਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਉਹਨਾਂ ਦੇ ਦੁਆਰਾ ਜਿਹੜੀ ਇਹ 7ਵੀਂ ਨੈਸ਼ਨਲ ਸਿੱਖ ਡੇ ਪਰੇਡ ਕਰਾਈ ਗਈ ਆ, ਬਹੁਤ ਹੀ ਸਫਲਤਾਪੂਰਵਕ। ਇੱਥੇ ਕੈਪੀਟਲ ਦੇ ਬਾਹਰ ਆਪਾਂ ਇਸ ਟਾਈਮ ਖੜੇ ਆ, ਸੋ ਬਹੁਤ ਹੀ ਵਧੀਆ ਢੰਗ ਦੇ ਨਾਲ ਹੋਈ ਆ। ਸਾਰੇ ਹੀ ਇਹਨਾਂ ਦੇ ਪ੍ਰਬੰਧਕਾਂ ਦਾ, ਸਾਰੇ ਹੀ ਇਹਨਾਂ ਦੇ ਵਲੰਟੀਅਰਸ ਦਾ, ਸੇਵਾਦਾਰਾਂ ਦਾ ਧੰਨਵਾਦ ਹੈ। ਤੇ ਪਿਛਲੇ ਕਈ ਵਰਿਆਂ ਤੋਂ, ਇੱਕ ਦਹਾਕੇ ਤੋਂ ਵੱਧ ਹੋ ਗਿਆ ਸਾਨੂੰ ਥਾਂ ਦੇ ਉੱਤੇ ਜਾ ਕੇ ਵੱਖ-ਵੱਖ ਕਵਰੇਜ ਜਿਹੜੀ ਆ ਕਰਦੇ ਆ ਪੰਜਾਬੀ ਰੇਡੀਓ USA ਦੇ ਉੱਤੇ। ਤੇ ਅੱਜ ਜਿਹੜੇ ਇੱਥੇ ਸਾਨੂੰ ਮਿਸਾਲ ਮਿਲੀ ਆ, ਬਹੁਤ ਹੀ ਸ਼ਲਾਘਾਯੋਗ ਆ, ਬਹੁਤ ਹੀ ਵਧੀਆ ਆ। ਗੁਰੂ ਘਰ ਸਾਰੇ ਹੀ ਜਥੇਬੰਦੀਆਂ, ਸਾਰੀਆਂ ਹੀ ਕਮੇਟੀਆਂ ਨੇ ਮਿਲ ਕੇ ਇੱਥੇ ਅੱਜ ਜਿਹੜਾ ਇਹ ਖਾਲਸਾ ਡੇ ਪਰੇਡ ਕਰਾਈ ਆ, ਨੈਸ਼ਨਲ ਸਿੱਖ ਡੇ ਪਰੇਡ ਕਰਾਈ ਆ। ਇਹ ਸਾਰੇ ਜਾਣੇ ਵਧਾਈ ਦੇ ਪਾਤਰ ਆ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਬੁਲਾਰਿਆਂ ਨੇ ਆਪਾਂ ਨੂੰ ਸਾਰੀਆਂ ਚੀਜ਼ਾਂ ਦੱਸੀਆਂ ਆ। ਜਿੱਦਾਂ ਥੋੜੇ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਜੋ ਗੱਲ ਹੋ ਰਹੀ ਸੀ, ਮੁੰਡਾ ਜੋ ਟੈਸਟੀਮੋਨੀ ਦੇ ਰਿਹਾ ਸੀ ਜਸਕਰਨ ਸਿੰਘ, ਜੋ ਕਹਿ ਰਿਹਾ ਸੀਗਾ ਵੀ ਜਿਹੜੀ ਗੱਲ ਮੈਂ ਕਰ ਰਿਹਾ ਭਾਰਤ ਦੇ ਲਈ ਇਹ ਅੱਤਵਾਦੀ ਗਤੀਵਿਧੀ ਆ। ਸੋ ਜਿਸ ਤਰੀਕੇ ਦੇ ਨਾਲ ਉਹ ਭਾਰਤ ਵਾਲੇ ਸੋਚ ਰਿਹਾ ਵਾ ਉਹਨੂੰ ਅੱਤਵਾਦੀ ਬਣਾ ਦਈਏ, ਉਹਨੂੰ ਅੱਤਵਾਦੀ ਕਹਿ ਦਈਏ, ਇਹ ਕਰ ਦਈਏ, ਟੈਰਰਿਸਟ ਐਲਾਨ ਦਈਏ, ਇਹਦੇ ਨਾਲ ਸਿੱਖ ਕੌਮ ਦੇ ਜਿਹੜੇ ਐਕਟਿਵਿਸਟ ਆ ਜਾਂ ਜੁਝਾਰੂ ਆ ਉਹਨਾਂ ਦਾ ਦਿਲ ਨਹੀਂ ਘਟਦਾ। ਉਹ ਸਗੋਂ ਹੋਰ ਜਜ਼ਬੇ ਦੇ ਨਾਲ ਆਪਣੀ ਆਵਾਜ਼ ਨੂੰ ਜਿਹੜਾ ਉਹ ਚੱਕਦੇ ਆ। ਤੇ ਉਹੀ ਚੀਜ਼ ਆ ਜਿੱਥੇ ਆਪਾਂ ਨੂੰ ਦੇਖਣ ਨੂੰ ਮਿਲੀ ਆ। ਭਾਰਤ ਦਾ ਚਿਹਰਾ ਲਗਾਤਾਰ ਨੰਗਾ ਹੋ ਰਿਹਾ ਆ। ਟਰਾਂਸਨੈਸ਼ਨਲ ਰਿਪਰੈਸ਼ਨ FBI ਨਾਲ ਆ, ਅਮਰੀਕਾ ਦੀ ਸਰਕਾਰ, ਕੈਨੇਡਾ, ਆਸਟ੍ਰੇਲੀਆ, UK, ਹੋਰ ਕਈ ਥਾਵਾਂ ਦੇ ਉੱਤੇ ਜਿਹੜੀ ਚਰਚਾ ਚੱਲ ਰਹੀ ਆ। ਜਿੰਨਾ ਇਹਨਾਂ ਨੇ ਸਿੱਖਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ, ਓਨੀ ਹੀ ਉੱਚੀ ਹੋ ਕੇ ਆਵਾਜ਼ ਇਸ ਟਾਈਮ ਦੁਨੀਆ ਭਰ ਦੇ ਵਿੱਚ ਗੂੰਜ ਰਹੀ ਆ। ਉਹ ਦਿਨ ਦੂਰ ਨਹੀਂ ਜਦੋਂ ਸਿੱਖ ਆਪਣੇ ਹੱਕ ਲੈਣ ਦੇ ਵਿੱਚ ਕਾਮਯਾਬ ਹੋਣਗੇ। ਇੰਨੀਆਂ ਗੱਲਾਂ ਦੇ ਨਾਲ ਸਮਾਪਤੀ। ਤੇ ਤੁਸੀਂ ਅੱਜ ਦੀ ਜਿਹੜੀ ਕਵਰੇਜ ਆ, ਬਾਕੀ ਹੋਰ ਜਿਹੜੀ ਕਵਰੇਜ ਆ, ਉਹ ਸਾਰੀ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪੇਜਸ ਦੇ ਉੱਤੇ, ਰੇਡੀਓ ਦੇ ਉੱਤੇ ਜਿਹੜੀ ਉਹ ਤੁਸੀਂ ਸੁਣ ਦੇਖ ਸਕੋਗੇ। ਇੰਨੀਆਂ ਗੱਲਾਂ ਨਾਲ ਸਮਾਪਤੀ। ਭਾਈ ਹਿੰਮਤ ਸਿੰਘ ਉਹਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਭਾਈ ਰਜਿੰਦਰ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ ਉਹ ਆਪ ਜੀ ਦੇ 2 ਮਿੰਟ ਲੈਣਗੇ। ਇਹ ਸਿੰਘ ਉਹ ਸਿੰਘਾਂ ਦੇ ਵਿੱਚੋਂ ਆ ਜਾਓ ਜੀ ਅੱਗੇ ਸਟੇਜ ਤੇ, ਜਿਹੜੇ ਪਹਿਲੇ ਦਿਨ ਤੋਂ ਅਲੱਗ-ਅਲੱਗ ਸਟੇਟਾਂ 'ਚ ਜਾ ਕੇ ਗੁਰਦੁਆਰਿਆਂ ਦੇ ਵਿੱਚ, ਜਿਵੇਂ ਬਲਵਿੰਦਰ ਸਿੰਘ ਚੱਠਾ ਜੀ ਉਹਨਾਂ ਦਾ ਨਾਂ ਲਿਆ, ਭਾਈ ਨਰਿੰਦਰ ਸਿੰਘ ਜੀ, ਜੱਸਾ ਸਿੰਘ ਜੀ, ਕਿੰਨੇ ਹੀ ਸਿੰਘ ਆ, ਕਿੰਨਾ ਕੁ ਦਾ ਨਾਂ ਲਈਏ। ਅਸੀਂ ਨਿਊਯਾਰਕ ਤੋਂ ਗੱਡੀਆਂ 'ਚ, ਕਿਉਂਕਿ ਸਾਡੀ ਕੋਸ਼ਿਸ਼ ਵੱਡਾ ਇਕੱਠ ਹੋਵੇ, ਕੋਈ ਮੈਸੇਜ ਜਾਵੇ ਕੌਮ ਦਾ, ਉਹਨਾਂ ਦੇ ਵਿੱਚ ਸਿੰਘ ਆ। ਤੇ 2-3 ਮਿੰਟ ਲੈਣਗੇ। ਉਹਨਾਂ ਤੋਂ ਬਾਅਦ ਭਾਈ ਸੰਤੋਖ ਸਿੰਘ ਜੀ ਹਰਿਆਣਾ ਤੋਂ, ਗੁਰਨਿੰਦਰ ਸਿੰਘ ਢਾਲੀਵਾਲ ਮੈਸਾਚੂਸਟ ਤੋਂ ਆਏ ਆ, 2-2 ਮਿੰਟ ਉਹ ਵੀ ਆਪ ਜੀ ਦੇ ਲੈਣਗੇ। ਸੋ ਭਾਈ ਰਜਿੰਦਰ ਸਿੰਘ ਜੀ। 10ਵੇਂ ਪਾਤਸ਼ਾਹ ਵੱਲੋਂ ਸਾਜੇ ਹੋਏ ਖਾਲਸਾ ਪੰਥ ਜੀ, ਆਓ ਆਪਾਂ ਏਕਤਾ ਦਾ ਸਬੂਤ ਦਿੰਦੇ ਹੋਏ ਯੂਨਾਈਟਿਡ ਸਟੇਟ ਦੀ ਰਾਜਧਾਨੀ ਵਿੱਚ ਖੜ ਕੇ ਆਪਾਂ ਅੱਜ ਆਪਣੇ ਉਹ ਰਹਿਬਰ ਗੁਰੂ ਨਾਨਕ ਸਾਹਿਬ ਨੇ ਜਿਹੜੀ ਨਾਨਕਸ਼ਾਹੀ ਪ੍ਰਣਾਲੀ ਸ਼ੁਰੂ ਕੀਤੀ ਸੀ, ਉਹਨੂੰ ਜਿਹੜੀ ਪੂਰੀ ਕੰਪਲੀਟ ਕੀਤਾ 10ਵੇਂ ਪਾਤਸ਼ਾਹ ਨੇ। ਪਹਿਲਾਂ ਆਪਣੇ ਸਰੀਰਕ ਤੌਰ ਤੇ ਸਰੀਰ ਦੀ ਗੱਦੀ ਆਪਣੇ ਪੰਥ ਖਾਲਸਾ ਨੂੰ ਦਿੱਤੀ, ਉਸ ਤੋਂ ਬਾਅਦ ਸ਼ਬਦ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ। ਖਾਲਸਾ ਜੀ, ਜੇ ਅੱਜ ਦੁਨੀਆ ਵਿੱਚ ਇਸ ਕੰਟਰੀ ਦੀ ਧਾਕ ਹੈ ਉਹ ਯੂਨਾਈਟਿਡ ਕਰਕੇ ਹੈ। ਆਪਾਂ ਇਮਾਨਦਾਰੀ ਨਾਲ ਕਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਕੇ ਆਪਣੀ ਅੰਤਰਾਤਮਾ ਨੂੰ ਪੁੱਛੀਏ
ਵੀ ਜੋ ਪੰਜ ਦਾ ਕਨਸੈਪਟ ਗੁਰੂ ਸਾਹਿਬ ਨੇ ਦਿੱਤਾ ਸੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਭੇਜਿਆ, ਪਹਿਲਾ ਰਾਜ ਭਾਗ ਕਾਇਮ ਕੀਤਾ, ਉੱਥੇ ਇੱਕ ਇਹ ਗੱਲ ਕਹੀ ਵੀ ਬਾਬਾ ਜੀ ਆ ਪੰਜ ਸਿੰਘ ਤੇਰੇ ਐਡਵਾਈਜ਼ਰ ਹੈ, ਉਹਨਾਂ ਦੀ ਸਲਾਹ ਨਾਲ ਕੰਮ ਕਰਨਾ ਹੈ। ਸੋ ਮੇਰੇ ਵੀਰੋ, ਅੱਜ ਸਾਡੇ ਦੋ ਜਥੇਦਾਰਾਂ ਦੀ ਗੱਲ ਕੀਤੀ ਹੈ, ਸਾਡੇ ਤੇ ਲਾਹਨਤ ਵੀ ਹੈ। ਗੁਰਦੇਵ ਸਿੰਘ ਕੌਂਕੇ ਜਿਹਨੂੰ ਕੋਹ ਕੇ ਮਾਰਿਆ ਗਿਆ, ਕੀ ਮਿਲ ਗਿਆ ਇਨਸਾਫ? ਕਿਸੇ ਨੂੰ ਹੋਈ ਸਜ਼ਾ? ਜਗਤਾਰ ਸਿੰਘ ਜੀ ਹਵਾਰਾ 7 ਲੱਖ ਦਾ ਇਕੱਠ ਸੀ, ਕਹਿੰਦੇ ਬਾਹਾਂ ਖੜੀਆਂ ਕਰਕੇ ਜਥੇਦਾਰ ਹੋ ਕੇ ਰਿਹਾ। ਸਾਡੀ ਜ਼ਮੀਰ ਮਰ ਚੁੱਕੀ ਖਾਲਸਾ ਜੀ। ਗੁਰੂ ਨਾਨਕ ਸਾਹਿਬ ਨੇ 239 ਸਾਲ ਦੇ ਵਿੱਚ ਸਾਡੀ ਜ਼ਮੀਰਾਂ ਨੂੰ ਆਜ਼ਾਦ ਕੀਤਾ। ਜਦੋਂ ਸਾਡੀਆਂ ਜ਼ਮੀਰਾਂ ਆਜ਼ਾਦ ਹੋਈਆਂ, ਅਸੀਂ ਰਾਜ ਭਾਗ ਦੇ ਮਾਲਕ ਬਣੇ। ਸਰੀਰਾਂ ਨੂੰ ਤੁਸੀਂ ਆਜ਼ਾਦ ਵੀ ਕਰਾ ਲਓ, ਜੇ ਮਾਨਸਿਕ ਤੌਰ ਤੇ ਤੁਸੀਂ ਗੁਲਾਮ ਹੈ, ਵਿਪਰਵਾਦ ਦਾ ਜਿਹੜਾ ਕੀੜਾ ਤੁਹਾਡੇ ਦਿਮਾਗਾਂ ਵਿੱਚ ਵੜਿਆ ਹੈ, ਉਹ ਐਦਾਂ ਅਸੀਂ ਮੁੜ ਕੇ ਵੀ ਯਾਦ ਨਹੀਂ ਰਹਿ ਸਕਦੇ। ਸਾਡੇ ਮਹਾਨ ਸ਼ਹੀਦਾਂ ਨੇ ਜੋ ਸੰਵਿਧਾਨ ਲਿਖਿਆ, ਮੈਂ ਜਥੇਬੰਦੀ ਦਾ ਨਾਂ ਨਹੀਂ ਲੈ ਸਕਦਾ, ਪਰ ਉਹਨਾਂ ਦਾ ਸੰਵਿਧਾਨ ਪੜ੍ਹਿਓ ਕਦੇ। ਉਹ ਕਹਿੰਦੇ ਸੀ ਅਸੀਂ ਰੇਤ ਦੀਆਂ ਕੰਧਾਂ ਤੇ ਖਾਲਿਸਤਾਨ ਨਹੀਂ ਬਣਾਉਣਾ ਜਿਹੜਾ ਕਿਰਜਵ ਹੈ, ਅਸੀਂ ਚੂਨੇ ਦੀਆਂ ਕੰਧਾਂ ਤੇ ਖਾਲਿਸਤਾਨ ਬਣਾਉਣਾ ਜਿਹੜਾ ਮੁੜ ਕੇ ਇਹ ਨਾ ਹੋਵੇ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ, ਮੁੜ ਕੇ ਅੱਜ ਫੇਰ ਅਸੀਂ ਆਜ਼ਾਦਤਾ ਕੀ ਪੰਜਾਬ ਦੀ ਅਸੀਂ ਆਪਣੀ ਰਾਜਧਾਨੀ ਵੀ ਨਹੀਂ ਬਣਾ ਸਕੇ। ਸੋ ਖਾਲਸਾ ਜੀ, ਆਪਾਂ ਨੂੰ ਇਕੱਠੇ ਹੋਣਾ ਪੈਣਾ। ਮਹਾਰਾਜਾ ਰਣਜੀਤ ਸਿੰਘ ਜਦੋਂ ਚੜ੍ਹਾਈ ਕਰਦਾ ਸੀ ਨਾ, ਲੜਾਈ ਕਰਨ ਨੂੰ, ਆਹ ਨਿਸ਼ਾਨ ਸਾਹਿਬ ਦੇ ਹੇਠ ਜਾਂਦਾ ਸੀ, ਆਪਣਾ ਨਿਸ਼ਾਨ ਸਾਹਿਬ ਨਹੀਂ ਅੱਗੇ ਲਾਉਂਦਾ ਸੀ ਆਪਣੀ ਰਿਆਸਤ ਦਾ। ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਝੂਲਦਾ ਸੀ। ਕਿਉਂ? ਸਾਨੂੰ ਕੀ ਤਕਲੀਫ ਹੈ? ਕਿਉਂ ਨਹੀਂ ਖਾਲਿਸਤਾਨ ਦੇ ਥੱਲੇ ਖੜ ਸਕਦੇ? ਸੰਤ ਜਰਨੈਲ ਸਿੰਘ ਨੇ ਇੱਕ ਗੱਲ ਕਹੀ ਸੀ, ਖਾਲਸਾ ਜੀ ਜੇ 24 ਘੰਟੇ ਤੁਸੀਂ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਖੜ ਕੇ ਮੂੰਹ ਤੇ ਆਵਾਜ਼ ਵੀ ਨਾ ਕੱਢੋ, ਸੈਂਟਰ ਗੌਰਮੈਂਟ ਤੁਹਾਡੇ ਚਰਨਾਂ ਵਿੱਚ ਡਿੱਗ ਜੂਗੀ। ਪਰ ਨਾਲੇ ਉਹ ਕਹਿੰਦੇ ਸੀ, ਕਹਿੰਦੇ ਤੁਹਾਡੀ ਬਦਕਿਸਮਤੀ, ਤੁਸੀਂ 24 ਮਿੰਟ ਨਹੀਂ ਖੜ ਸਕਦੇ। ਖਾਲਸਾ ਜੀ, ਅੱਜ ਤੁਸੀਂ ਆਪਾਂ ਜੂਸ਼ਾਂ ਦੀ ਉਦਾਹਰਨਾਂ ਦਿੰਦੇ, ਅੱਜ ਦੇ ਨੌਜਵਾਨ ਬੱਚਾ ਜਿਹਨੂੰ ਗੁਰਸਿੱਖੀ ਦੀ ਸਮਝ ਹੈ, ਉਹ ਕਹਿੰਦੇ ਸਾਨੂੰ ਨਹੀਂ ਜੂਸ਼ਾਂ ਦੀ ਉਦਾਹਰਨ ਚਾਹੀਦੀ। ਸਾਡਾ ਮਹਾਨ ਇਤਿਹਾਸ ਹੈ, ਗੁਰੂ ਸਾਹਿਬ ਨੇ ਸਿਰਜਿਆ ਵਾ, ਸਾਡਾ ਇਤਿਹਾਸ ਸਾਨੂੰ ਸੇਧ ਦੇ ਰਿਹਾ, ਅਸੀਂ ਨਹੀਂ ਕਿਸੇ ਤੋਂ ਲੈਣੀ। ਉਹ ਬੱਚੇ ਖਾਲਿਸਤਾਨ ਮੂਵਮੈਂਟ ਲਈ ਇੰਟਰਨੈਟਾਂ ਤੇ ਡਿਬੇਟਾਂ ਕਰਦੇ ਹਨ, ਕੱਲੇ ਪੂਰਾ ਵਰਕ ਕਰਨੇ। ਹਾਰਵਰਡ ਯੂਨੀਵਰਸਿਟੀ, ਆਪਣੇ ਬਰਾਊਨ ਯੂਨੀਵਰਸਿਟੀ, ਜਿੰਨੀਆਂ ਟੌਪ ਦੀਆਂ ਆਈ ਲੀਵ ਦੀਆਂ ਯੂਨੀਵਰਸਿਟੀਆਂ, ਉਹ ਨੌਜਵਾਨ ਇੰਟਰਨੈਟ ਤੇ ਡਿਬੇਟਾਂ ਕਰਕੇ ਖਾਲਿਸਤਾਨ ਵਾਸਤੇ ਕੰਮ ਕਰਦੇ ਹਨ। ਪਰ ਕਦੇ ਉਹਨਾਂ ਨੂੰ ਅਸੀਂ ਮਾਣ ਦਿੱਤਾ? ਆਪਣੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਤੁਹਾਡੀ ਲੜਾਈ ਲੜਨੀ ਹੈ, ਉਹਨਾਂ ਨੂੰ ਤਾਂ ਅਸੀਂ ਸਟੇਜਾਂ ਤੇ ਬੁਲਾਉਂਦੇ ਨਹੀਂ। ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਆਪਾਂ ਯੂਨਾਈਟਡ ਹੋਵਾਂਗੇ, ਆਪਾਂ ਨੂੰ ਬਹੁਤ ਛੇਤੀ ਖਾਲਸਾ ਰਾਜ ਮਿਲ ਜੂਗਾ। ਜੇ ਹਉਮੈ ਦਾ ਸ਼ਿਕਾਰ ਹੋਵਾਂਗੇ, ਉਹ ਬਹੁਤਾ ਚਿਰ ਨਹੀਂ ਚੱਲਦਾ ਹੁੰਦਾ। ਜੇ ਕੋਈ ਗਲਤ ਗੱਲ ਮੈਂ ਕਹੀ ਗਈ, ਮੈਂ ਮਾਫੀ ਵੀ ਮੰਗਦਾ ਹਾਂ। ਬਾਕੀ ਕੋਈ ਵੀ ਵੀਰ ਕਿੰਤੂ ਪਰੰਤੂ ਕੀ ਕਰ ਦਿੰਦੇ, ਮੈਨੂੰ ਕਈ ਵਾਰੀ ਕਹਿੰਦੇ ਨੇ ਏਜੰਸੀਆਂ ਦਾ ਬੰਦਾ। ਹਾਂ, ਮੈਂ ਏਜੰਸੀਆਂ ਦਾ ਬੰਦਾ, ਮੈਂ 10ਵੇਂ ਪਾਤਸ਼ਾਹ ਦੀ ਏਜੰਸੀ ਦਾ ਬੰਦਾ ਹੈ, ਮੈਂ ਆਪਣੇ ਰਾਜ ਭਾਗ ਦੀ ਗੱਲ ਕਰਦਾ। ਪਰ ਹੋ ਸਕਦਾ ਕਈ ਭਰਾਵਾਂ ਨੂੰ ਪਸੰਦ ਨਾ ਹੋਵੇ, ਆਪਣਾ ਹਰ ਇੱਕ ਦਾ ਲਹਿਜਾ ਹੁੰਦਾ ਹੈ। ਅਸੀਂ ਸਾਰੇ ਖਾਲਿਸਤਾਨ ਚਾਹੁੰਦੇ ਹਾਂ। ਜਿਹੜਾ ਵੀ ਗੁਰਸਿੱਖ ਅਰਦਾਸ ਦੇ ਵਿੱਚ ਸ਼ਾਮਲ ਹੁੰਦਾ ਹੈ, ਰਾਜ ਕਰੇ ਦਾ ਖਾਲਸਾ ਦੋਹਰਾ ਪੜ੍ਹਦਾ ਹੈ, ਉਹ ਖਾਲਿਸਤਾਨ ਦਾ ਹਾਮੀ ਹੈ। ਇਹ ਨਾ ਕੋ ਵੀ ਸ਼ਾਇਦ ਉਹ ਖਾਲਿਸਤਾਨ ਨਹੀਂ ਬੋਲਦਾ। ਹਰ ਇੱਕ ਗੁਰਸਿੱਖ ਜਿਨ੍ਹਾਂ ਦਾਤ ਖੰਡੇ ਦੀ ਪ੍ਰਾਪਤ ਕੀਤੀ ਹੈ 10ਵੇਂ ਪਾਤਸ਼ਾਹ ਦੀ, ਸਾਰੇ ਖਾਲਿਸਤਾਨ ਦੇ ਹਾਮੀ ਹੈ। ਹਿੰਦੂ ਵੀ ਹਾਮੀ ਹੈ। ਗੁਰੂ ਸਾਹਿਬ ਨੇ ਕਿਰਪਾ ਕਰਕੇ, ਕੌਣ ਹੈ ਭਾਈ ਭਗਤ ਰਵਿਦਾਸ ਜੀ, ਅੱਜ ਤੁਹਾਨੂੰ ਮਾਣ ਹੋਣਾ ਚਾਹੀਦਾ। ਤਾਮਿਲਨਾਡੂ ਵਿੱਚ ਸਿੱਖ ਐਮਪੀ ਵਾਸਤੇ ਕਰ ਰਹੇ। ਸੋ ਮੇਰੀ ਬੇਨਤੀ ਹੈ, ਖਾਲਿਸਤਾਨ ਕੋਈ ਛੋਟਾ ਨਹੀਂ। 10ਵੇਂ ਪਾਤਸ਼ਾਹ ਨੇ 5 ਜੇ ਸਿੰਘ ਸਾਂਝੇ ਹੈ, ਉਹ ਸਾਰੇ ਇਕੱਲੇ ਪੰਜਾਬ ਵਿੱਚੋਂ ਨਹੀਂ ਤੇ ਭਾਰਤ ਵਿੱਚੋਂ ਨਹੀਂ ਤੇ ਉਦੋਂ ਸਟੇਟਾਂ ਦੀਆਂ, ਈਸਟ ਕੋਟ ਸਾਊਥ ਕਿੱਥੋਂ ਆਏ, ਉੱਥੇ ਸਾਰੇ ਉਹ ਸਿੱਖਾਂ ਦੇ ਹਾਮੀ ਬਣ ਗਏ। ਆਓ ਆਪਾਂ ਇਕੱਠੇ ਹੋ ਕੇ ਨਾਰਾ ਮਾਰੀਏ, ਖਾਲਿਸਤਾਨ ਆਪਣਾ ਅਵਸ਼ ਗੁਰੂ ਸਾਹਿਬ ਬਣਾਉਣਗੇ। ਗੁਰੂ ਸਾਹਿਬ ਕਦੇ ਵੀ ਨਹੀਂ ਆਪਣੇ ਪੁੱਤਰਾਂ ਰੁਲਦਾ ਦੇਖਣਾ ਚਾਹੁੰਦੇ। ਕਮੀ ਸਾਡੇ ਵਿੱਚ ਹੈ, ਜਦੋਂ ਕਮੀ ਦੂਰ ਹੋ ਗਈ, ਖਾਲਿਸਤਾਨ ਮਹਾਰਾਜ ਸਾਡੀ ਝੋਲੀ ਵਿੱਚ ਪਾਉਣਗੇ। ਮੈਂ ਹੁਣ ਖਾਲਿਸਤਾਨ ਦਾ ਨਾਰਾ ਬੁਲਾਵਾਂਗਾ, ਸਾਰਿਆਂ ਨੇ ਜਵਾਬ ਦੇਣਾ, ਖਾਲਿਸਤਾਨ, ਖਾਲਿਸਤਾਨ, ਦੇਗ ਤੇਗ,
देग तेग पंथ की राज करेगा बोले सो निहाल। ਧੰਨਵਾਦ ਜੀ। ਸੋ ਬੇਨਤੀ ਆ ਗੁਰਨਿੰਦਰ ਸਿੰਘ ਢਾਲੀਵਾਲ ਉਹ 2 ਮਿੰਟ ਲਈ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ। ਉਹਨਾਂ ਤੋਂ ਬਾਅਦ ਬੱਚੀ ਆਪਣੇ ਕੋਲ ਆਈ ਆ, ਉਹਨਾਂ ਨੇ ਇੱਕ ਕਵਿਤਾ ਸੁਣਾਉਣੀ ਆ। ਸੋ ਮੈਂ ਇਹ ਮਾਫੀ ਵੀ ਚਾਹੁੰਦਾ ਸੰਗਤਾਂ ਕੋਲੋਂ। ਅਸੀਂ ਚਾਹੁੰਦੇ ਆ ਕਿ ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ, ਸਾਡੇ ਨੌਜਵਾਨ ਬੱਚੇ ਜਿਹੜੇ ਆ ਉਹ ਇਸ ਜਗ੍ਹਾ ਦੇ ਉੱਤੇ ਕੈਪੀਟਲ ਦੇ ਅੰਦਰ ਜਾਣ ਦੀ ਸੋਚੇ ਕਿ ਇੱਕ ਦਿਨ ਅਸੀਂ ਇਲੈਕਟਡ ਅਫੀਸ਼ੀਅਲ ਜਿਨ੍ਹਾਂ ਨੇ ਇਸ ਕੰਟਰੀ ਦੇ ਲਾਭ ਬਣਾਉਣੇ ਆ, ਅਸੀਂ ਸਾਡੀ ਸੋਚ ਇਸ ਤਰ੍ਹਾਂ ਦੀ ਆ ਕਿ ਬੱਚੇ ਨੌਜਵਾਨ ਅੱਗੇ ਤੁਰਨ, ਅਸੀਂ ਉਹਨਾਂ ਨੂੰ ਨਾਲ ਲੈ ਕੇ ਅੱਗੇ ਤੁਰੀਏ ਔਰ ਇਹਨਾਂ ਪ੍ਰੋਗਰਾਮਾਂ ਦੀ ਅਗਵਾਈ ਆਪ ਕਰਨ। ਫਿਰ ਉਹ ਬੱਚੀ ਵੀ ਸਮਾਂ ਲਏਗੀ। ਸੋ ਗੁਰਨਿੰਦਰ ਸਿੰਘ ਢਾਲੀਵਾਲ। ਦੂਰੋਂ ਦਰਾਡਿਓਂ ਪਹੁੰਚ ਕੇ ਗੁਰੂ ਦੀ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਜ਼ਾਦੀ ਦੇ ਪਰਵਾਨਿਓ ਕਹਿੰਦੇ ਆਜ਼ਾਦੀ ਵਾਸਤੇ 2 ਤੋਂ 4% ਹੀ ਹੁੰਦੇ, ਉਹ ਦਿਸ ਰਹੇ ਆ ਹੁਣ ਜਿਨ੍ਹਾਂ ਨੇ ਆਜ਼ਾਦੀ ਲੈਣੀ ਹੈ ਬੈਠੇ ਹਾਲੇ ਵੀ। ਇੱਕ ਮੈਂ ਆਪਣੇ ਯੰਗਸਟ ਵਾਸਤੇ ਤੇ ਆਪਣੇ ਜਿਹੜੇ ਵੀ ਅਫੀਸ਼ੀਅਲ ਸਿਟੀਆਂ ਚੋਂ ਆਏ ਆ, ਆਪਣੀ ਸੰਗਤ ਆਈ ਆ, ਉਹਨਾਂ ਨੂੰ ਮੈਸੇਜ ਆਪਣੀ ਸਿਟੀ ਦਾ, ਜੋ ਕਿ ਹਰ ਸਾਲ ਸਿਟੀ ਆਫ ਹੋਲੀਓਕ ਮੈਸਾਚੂਸੇਟਸ ਦੇ ਵਿੱਚ 1 ਜਾਂ 2 ਅਪ੍ਰੈਲ ਨੂੰ ਨਿਸ਼ਾਨ ਸਾਹਿਬ ਚੜਾ ਕੇ ਜਿਹੜੀ ਬਿਗਨਿੰਗ ਕੀਤੀ ਜਾਂਦੀ ਹੈ ਅਪ੍ਰੈਲ ਮੰਥ ਦੀ, ਪਿਛਲੇ 9 ਸਾਲਾਂ ਤੋਂ ਲਗਾਤਾਰ ਅਪ੍ਰੈਲ ਦਾ ਮਹੀਨਾ ਉਹ ਸਿੱਖਾਂ ਨੂੰ ਦਿੰਦੇ ਆ। ਸਾਡਾ ਨਿਸ਼ਾਨ ਸਾਹਿਬ 1 ਮਹੀਨੇ ਵਾਸਤੇ ਅਮਰੀਕਨ ਫਲੈਗ ਦੇ ਨਾਲ ਆਪਣਾ ਨਿਸ਼ਾਨ ਸਾਹਿਬ ਝੂਲਦਾ, ਤੇ ਉਹ ਸਟਾਰਟਿੰਗ ਉਹ ਸਟੇਟ ਦੇ ਵਿੱਚੋਂ ਹੁੰਦੀ ਆ ਜਿਹੜੀ ਇੱਕ ਪੈਟਰੀਅਟ ਸਟੇਟ ਆ। ਜਦੋਂ ਅਮਰੀਕਾ ਆਜ਼ਾਦੀ ਵਾਸਤੇ ਲੜ ਰਿਹਾ ਸੀ, ਉਹ ਸਟੇਟ ਦੀ ਮੈਂ ਗੱਲ ਕਰ ਰਿਹਾ। 1786 ਦੇ ਵਿੱਚ ਅਮਰੀਕਾ ਦਾ ਜਿਹੜਾ ਇੰਡੀਪੈਂਡੈਂਸ ਡਿਕਲੇਰੇਸ਼ਨ ਡੇ ਉਹ ਉੱਥੇ ਲਿਖਿਆ ਗਿਆ ਸੀ। ਉਸੇ ਹੀ ਤਰ੍ਹਾਂ 29 ਅਪ੍ਰੈਲ 1986 ਨੂੰ ਖਾਲਿਸਤਾਨ ਡਿਕਲੇਰੇਸ਼ਨ ਡੇ, ਐਲਾਨਨਾਮਾ ਜਿਹੜਾ ਕਿ ਅਕਾਲ ਤਖਤ ਸਾਹਿਬ ਤੋਂ ਐਲਾਨ ਕੀਤਾ ਸੀ। ਪਿਛਲੇ 3 ਸਾਲਾਂ ਤੋਂ ਪਹਿਲੇ ਸਾਲ ਕਨੈਡੀਕਟ ਨੇ ਸ਼ੁਰੂਆਤ ਕੀਤੀ ਸੀ, ਸਾਡਾ ਭਾਈ ਸਵਰਨਜੀਤ ਸਿੰਘ। ਉਹਦੇ ਤੋਂ ਬਾਅਦ ਮੇਰੀ ਸਿਟੀ ਦੇ ਮੇਅਰ ਨੇ ਉਸ ਨੂੰ ਡਿਕਲੇਅਰ ਕੀਤਾ ਸੀ, ਜਿਹੜਾ ਕਿ ਅਮਰੀਕਾ ਦੇ ਵਿੱਚ ਅੱਜ ਤੱਕ ਹੋਰ ਕਿਸੇ ਸਿਟੀ ਤੇ ਨਹੀਂ ਹੋਇਆ। ਪਿਛਲੇ 3 ਸਾਲਾਂ ਤੋਂ ਸਾਨੂੰ 3 ਸਾਲ ਤੋਂ ਉਹ ਪ੍ਰੋਕਲੇਮੇਸ਼ਨ ਦੇ ਰਹੇ ਆ ਖਾਲਿਸਤਾਨ ਐਲਾਨਨਾਮੇ ਦੀ, ਜਿਹੜਾ ਕਿ ਭਾਰਤੀ ਸਰਕਾਰ ਨੂੰ ਬਹੁਤ ਚੁਭਦਾ। ਉਸ ਸਾਲ ਜਦੋਂ ਪਹਿਲੇ ਸਾਲ ਕਨੈਡੀਕਟ ਹੋਇਆ ਸੀ, ਉਹਦੇ ਨਾਲ 2 ਸਿਟੀਆਂ ਮੈਸਾਚੂਸੇਟਸ ਦੇ ਵਿੱਚ ਹੋਈਆਂ ਸੀ, ਜਿੱਥੇ ਭਾਈ ਭਗਤ ਸਿੰਘ, ਭਾਈ ਹਿੰਮਤ ਸਿੰਘ, ਸਾਰੇ ਅਕਾਲੀ ਦਲ ਅੰਮ੍ਰਿਤਸਰ ਵਾਲੇ ਵੀ ਆਏ ਸੀ। ਉਸ ਸਾਲ ਇੰਨੀਆਂ ਮਿਰਚਾਂ ਲੱਗੀਆਂ ਸੀ ਭਾਰਤ ਮਾਤਾ ਨੂੰ ਕਿ ਉਹਨਾਂ ਦਾ ਕੌਂਸਲ ਮੇਅਰ ਤੱਕ ਮੀਟਿੰਗ ਕਰਨ ਆਇਆ ਸੀ, ਤੇ ਸਾਡੇ ਮੇਅਰ ਨੂੰ ਵੀ ਉਹਨਾਂ ਨੇ ਅਪਰੋਚ ਕੀਤਾ ਸੀ ਕਿ ਭਾਈ ਇਹ ਤੁਸੀਂ ਕਿਉਂ ਕਰ ਰਹੇ ਹੋ। ਉਹਨਾਂ ਨੇ ਕਿਹਾ ਸੀ ਦਿਸ ਕੰਟਰੀ ਇਜ਼ ਅ ਫਰੀडम ਆਫ ਸਪੀਚ, ਹਰ ਇੱਕ ਨੂੰ ਬੋਲਣ ਦੀ ਆਜ਼ਾਦੀ ਹੈ। ਤੇ ਉਹਨਾਂ ਕਿਹਾ ਜੇ ਕਿ ਤੁਸੀਂ ਬਿਜ਼ਨਸ ਕਰਨਾ ਆ ਤੇ ਤੁਸੀਂ ਵੈਲਕਮ ਹੋ, ਅਗਰ ਕੋਈ ਇੰਟਰਨੈਸ਼ਨਲ ਮੁੱਦਾ ਲੈ ਕੇ ਆਉਣਾ ਆ ਤੇ ਸਟੇਟ ਡਿਪਾਰਟਮੈਂਟ ਨਾਲ ਗੱਲ ਕਰੋ। ਉਸ ਭਾਰਤੀ ਹਕੂਮਤ ਤੇ ਉਹਨਾਂ ਨੇ ਭਿਉਂ ਕੇ ਛਿੱਤਰ ਮਾਰਿਆ ਸੀ। ਮੈਂ ਇੱਥੇ ਦੀ ਸੰਗਤ ਵੱਲੋਂ ਸਾਡੇ ਮੇਅਰ ਜਸ਼ੂਆ ਗਰਸੀਆ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜੋ ਹਰ ਸਾਲ ਇੱਕ ਤਾਂ ਅਪ੍ਰੈਲ ਮਹੀਨੇ ਨੂੰ ਸਿੱਖ ਅਵੇਅਰਨੈਸ ਮੰਥ ਦੇ ਨਾਲ ਮਨਾਉਂਦੇ ਨੇ, ਦੂਜਾ 29 ਡਿਕਲੇਰੇਸ਼ਨ ਡੇ ਨੂੰ ਉਹਨਾਂ ਨੇ ਵਾਅਦਾ ਕੀਤਾ ਜਿੰਨਾ ਚਿਰ ਵੀ ਉਹ ਮੇਅਰ ਰਹਿਣਗੇ ਇਸੇ ਤਰ੍ਹਾਂ ਹੀ ਪ੍ਰੋਕਲੇਮੇਸ਼ਨ ਦਿੰਦੇ ਰਹਿਣਗੇ। ਬਾਕੀ ਇਹ 7ਵੀਂ ਪਰੇਡ ਬੜੀ ਧੂਮਧਾਮ ਨਾਲ ਅੱਜ ਮਨਾਈ ਗਈ ਹੈ, ਫਰੀडम ਮਾਰਚ। ਸੰਗਤਾਂ ਨੂੰ ਵਧਾਈ ਦੇ ਪਾਤਰ ਹੈ, ਕਮੇਟੀ ਈਸਟ ਕੋਸਟ ਵਧਾਈ ਦੇ ਪਾਤਰ ਆ।
ਲਾਸਟ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਵੱਲੋਂ ਜੋ ਨਾਅਰੇ ਲਾਏ ਜਾਂਦੇ ਆ, 5 ਨਾਅਰੇ ਮੈਂ ਵੀ ਲਾਵਾਂਗਾ। ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਸਰਦਾਰ ਗੁਰਨਿੰਦਰ ਸਿੰਘ ਢਾਲੀਵਾਲ ਦਾ, ਜਿਨ੍ਹਾਂ ਨੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ। ਬੀਬੀ ਮਹਿਕਪ੍ਰੀਤ ਕੌਰ ਜੋ ਸਾਡੀ ਬੇਟੀ, ਉਹ 2-3 ਮਿੰਟ ਵਾਸਤੇ ਇੱਕ ਕਵਿਤਾ ਪੜ੍ਹਨੀ ਚਾਹੁੰਦੀ ਆ। ਧਿਆਨ ਦਿਓ, ਤਵੱਜੋ ਦਿਓ। 1-2 ਬੁਲਾਰੇ ਹੋ ਰਿਹਾ, ਉਪਰੰਤ ਆਪਾਂ ਸਮਾਪਤੀ ਕਰ ਦੇਣੀ ਆ ਜੀ। ਪੈਂਸਿਲਵੇਨੀਆ ਦੀਆਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਹਰਚਰਨ ਸਿੰਘ ਹੋਣੀ, ਤੇਜੀ ਵੀਰ ਹੋਣੀ, ਔਰ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਫਿਲਾਡੈਲਫੀਆ ਤੋਂ ਸਰਦਾਰ ਕੇਵਲ ਸਿੰਘ, ਸਰਦਾਰ ਹਰਜੀਤ ਸਿੰਘ ਹੋਣੀ, ਸਰਦਾਰ ਸਰਬਜੀਤ ਸਿੰਘ ਹੋਣੀ। ਸੋ ਬੱਸਾਂ ਦਾ ਪ੍ਰਬੰਧ ਜਿਹੜਾ ਆ ਉਹ ਨਿਊ ਜਰਸੀ ਸਟੇਟ ਤੋਂ, ਉਹ ਭਾਵੇਂ ਨਿਊਯਾਰਕ ਤੋਂ, ਇਹ ਬਹੁਤ ਜ਼ਿਆਦਾ ਸੰਗਤਾਂ ਜਿਹੜੀਆਂ ਇਸ ਸਟੇਟ ਤੋਂ ਵੀ, ਜਿਹੜੀਆਂ ਵਰਜੀਨੀਆ ਦੇ ਵਿੱਚੋਂ, ਬਾਲਟੀਮੋਰ, ਫਿਲਾਡੈਲਫੀਆ, ਮੈਰੀਲੈਂਡ ਦੇ ਵਿੱਚੋਂ, ਸਾਰਿਆਂ ਦਾ ਤਹਿ ਦਿਲੋਂ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਬੇਟੀ ਮਹਿਕਪ੍ਰੀਤ ਕੌਰ। ਬਿਨ ਭਾਗਾਂ ਸਤਸੰਗ ਨਾ ਲਬੇ, ਬਿਨ ਸੰਗਤ ਮੈਲ ਪਰੀਜੇ ਜਿਉ। ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਨਾਲ ਅਸੀਂ ਅੱਜ ਸਾਰੇ 325ਵਾਂ ਖਾਲਸਾ ਪੰਥ ਸਾਜਨਾ ਦਿਵਸ ਦੇ ਦਿਹਾੜੇ ਤੇ ਇਕੱਠੇ ਹੋਏ ਹਾਂ। ਆਓ ਗੱਜ ਕੇ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਗੁਰੂ ਦੀ ਬਖਸ਼ਿਸ਼ ਹੋਈ ਹੈ ਤੇ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ। ਭਾਈ ਚਤਰ ਸਿੰਘ ਜੀ ਬੀਰ ਦੀ ਲਿਖੀ ਅਸੀਂ ਕੌਣ ਆ। ਉਹ ਜਿੱਥੇ ਮੁੱਕਦੀ ਮਜਨੂਆ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ, ਸਾਡੇ ਜਿਸਮ ਚੋਂ ਗਈ ਨਾ ਜਾਨ ਸਾਡੀ। ਹੁੰਦੇ ਡਕਰੇ ਰਿਹਾ ਏ ਸਰੀਰ ਸਾਡਾ, ਐ ਪਰ ਸੀ ਨਾ ਕਿਹਾ ਜ਼ਬਾਨ ਸਾਡੀ। ਉਤਰਦੇ ਰਹੇ ਨੇ ਲੋਕ ਚਨਾ ਅੰਦਰ, ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ। ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ। ਕਰਨ ਵਾਸਤੇ ਦੂਰ ਪਿਆਸ ਆਪਣੀ, ਅਸੀਂ ਖੂਹ ਕੁਰਬਾਨੀ ਦਾ ਗੇੜਦੇ ਰਹੇ। ਲੱਭਣ ਲਈ ਅਸਲੀ ਸੋਮਾ ਜ਼ਿੰਦਗੀ ਦਾ, ਮੌਤ ਆਪਣੀ ਆਪ ਸਹੇੜਦੇ ਰਹੇ। ਸਾਨੂੰ ਕਿਸੇ ਨਾ ਦੱਸੀ ਸੁਆ ਮਲਣੀ, ਸਾਨੂੰ ਕਿਸੇ ਨਾ ਦੱਸੀ ਸੁਆ ਮਲਣੀ, ਜਿਸਸੇ ਲਹੂ ਦੇ ਵਿੱਚ ਲਵੇੜਦੇ ਰਹੇ। ਜੋਗ ਦਸ਼ਮੇਸ਼ ਤੋਂ ਲਿਆ ਐਸਾ, ਜਾਣ ਬੁੱਝ ਕੇ ਸੱਪਾਂ ਨੂੰ ਛੇੜਦੇ ਰਹੇ। ਸਾਨੂੰ ਪਿੰਜਰੇ ਵਿੱਚ ਜੇ ਕਿਸੇ ਪਾਇਆ, ਖੋਲੇ ਖੰਭ ਤੇ ਪਿੰਜਰੇ ਤੋੜ ਸੁੱਟੇ। ਅਸੀਂ ਉਹ ਹਾਂ ਜਿਨ੍ਹਾਂ ਦੀਆਂ ਛਾਤੀਆਂ ਨੇ ਤਿੱਖੇ ਨੇਜ਼ਿਆਂ ਦੇ ਮੂੰਹ ਮੋੜ ਸੁੱਟੇ। ਸਾਡਾ ਮੂੰਹ ਮੁਹਾਂਦਰਾ ਵੱਖਰਾ ਹੈ, ਸਾਡਾ ਰੂਪ ਵੱਖਰਾ, ਸਾਡਾ ਰੰਗ ਵੱਖਰਾ, ਸਾਡੀ ਆਤਮਾ ਦੇ ਲੱਛਣ ਵੱਖਰੇ ਨੇ। ਕਿਸੇ ਹੋਰ ਦੇ ਨਾਲ ਨਹੀਂ ਮੇਲ ਖਾਂਦਾ, ਤੁਰਿਆ ਆਉਂਦਾ ਹੈ ਸਾਡਾ ਪ੍ਰਸੰਗ ਵੱਖਰਾ। ਸਾਡੀ ਮੌਤ ਜਹਾਨ ਤੋਂ ਵੱਖਰੀ ਹੈ, ਸਾਡੇ ਨਸੀਬਾਂ 'ਚ ਸਦਾ ਜਿੱਤ ਹੁੰਦੀ, ਸਦਾ ਸਾਡੇ ਨਸੀਬਾਂ 'ਚ ਜਿੱਤ ਹੁੰਦੀ। ਕਦੇ ਕਿਸੇ ਨੇ ਨਾ ਦਿੱਤੀ ਹਾਰ ਸਾਨੂੰ, ਸਿਰ ਤਲੇ ਤੇ ਰੱਖ ਕੇ ਤੁਰੇ ਜਾਈਏ। ਦੁਨੀਆ ਆਖਦੀ ਸਦਾ ਸਰਦਾਰ ਸਾਨੂੰ। ਤੇਲ ਬਾਲ ਕੇ ਰੋਸ਼ਨੀ ਕਰਨ ਲੋਕੀ, ਚਰਬੀ ਨਾਲ ਬਲਦੇ ਸ਼ਮਾਦਾਨ ਸਾਡੇ। ਉਹ ਜੋੜ ਜੋੜ ਤੋਂ ਜਿਸਮ ਕਟਵਾ ਕੇ ਵੀ ਰਹਿ ਗਏ ਦਿਲਾਂ 'ਚ ਅਰਮਾਨ ਸਾਡੇ। ਮੀਂਹ ਵਰਦਾ ਰਿਹਾ ਜੇ ਗੋਲੀਆਂ ਦਾ, ਫੇਰ ਵੀ ਬੁਕਦੇ ਰਹੇ ਜਵਾਨ ਸਾਡੇ। ਬੇਸ਼ੱਕ ਝੂਲਦੇ ਰਹੇ ਤੂਫਾਨ ਲੱਖਾਂ, ਫੇਰ ਵੀ ਝੂਲਦੇ ਰਹੇ ਨਿਸ਼ਾਨ ਸਾਡੇ। ਝੂਟੇ ਲਏ ਨੇ ਕਿਸ ਤਰ੍ਹਾਂ ਚਰਖੜੀਆਂ ਤੇ, ਝੂਟੇ ਲਏ ਨੇ ਕਿਸ ਤਰ੍ਹਾਂ ਚਰਖੜੀਆਂ ਤੇ। ਰਹਿੰਦੀ ਲਈ ਹੈ ਕਿਸ ਤਰ੍ਹਾਂ ਖਲ ਸਾਡੀ, ਲੋਕ ਉਂਗਲਾਂ ਮੂੰਹ ਵਿੱਚ ਪਾ ਲੈਂਦੇ, ਤੁਰਦੀ ਮਹਿਫਲਾਂ ਦੇ ਵਿੱਚ ਗੱਲ ਸਾਡੀ। ਛੋਟੀ ਉਮਰ ਤੋਂ ਹੀ ਮੋਢਿਆਂ ਤੇ ਚੁੱਕ ਲਿਆ ਮੁਸੀਬਤਾਂ ਵੱਡੀਆਂ ਨੂੰ। ਕਰਨ ਵਾਸਤੇ ਕੌਮ ਦੀ ਨੀਂਹ ਪੱਕੀ, ਪਾਇਆ ਰੋੜੀ ਦੀ ਥਾਂ ਤੇ ਹੱਡੀਆਂ ਨੂੰ। ਅਸੀਂ ਮੌਤ ਮੁਟਿਆਰ ਦੇ ਘਰ ਜਾ ਕੇ ਖੇਡਦੇ ਰਹੇ ਕੌਡ ਕਬੱਡੀਆਂ ਨੂੰ। ਅਸੀਂ ਉਹ ਹਾਂ, ਅਸੀਂ ਉਹ ਹਾਂ, ਅਸੀਂ ਉਹ ਹਾਂ
ਜਿਨ੍ਹਾਂ ਨੇ ਹਿੱਕ ਢਾ ਕੇ ਰੋਕ ਛੱਡਿਆ ਚਲਦੀਆਂ ਗੱਡੀਆਂ ਨੂੰ, ਅਸੀਂ ਅਣਖ ਨੂੰ ਜਿਉਂਦਿਆਂ ਰੱਖਣਾ ਹੈ। ਅਸੀਂ ਅਣਖ ਨੂੰ ਜਿਉਂਦਿਆਂ ਰੱਖਣਾ ਹੈ। ਸਭੋ ਕੁਝ ਆਪਣਾ ਹਾਜ਼ਰ ਕਰ ਦਿਆਂਗੇ, ਲੋੜ ਪਈ ਤੇ ਸਿਰਾਂ ਦੇ ਨਾਲ ਮੁੜ ਕੇ ਝੋਲੀ ਦੇਸ਼ ਕੌਮ ਦੀ ਭਰ ਦਿਆਂਗੇ। ਉਹ ਜਿੱਥੇ ਮੁੱਕਦੀ ਮਜਨੂਆ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ, ਸਾਡੇ ਜਿਸਮ 'ਚ ਗਈ ਨਾ ਜਾਨ ਸਾਡੀ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਧੰਨਵਾਦ ਜੀ। ਦੇਖੋ ਅੱਜ ਬੁਲਾਰੇ ਬਹੁਤ ਸੋਹਣੇ ਸੋਹਣੇ ਸਾਰੇ ਵਿਚਾਰ ਬੁਲਾਰਿਆਂ ਨੇ ਵਿਚਾਰ ਦਿੱਤੇ। ਜੋ ਇਹ ਬੇਟੀ ਨੇ ਕੁਝ ਮਿੰਟਾਂ ਦੇ ਵਿੱਚ ਕਵਿਤਾ ਕਹੀ ਆ, ਸੋ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੀ। ਸੋ ਮੇਰੀ ਬੇਨਤੀ ਆ, ਸਰਦਾਰ ਸੰਤੋਖ ਸਿੰਘ ਜੀ ਇੰਡਿਆਨਾ ਤੋਂ ਬੜੀ ਦੂਰ ਦਰਾਡਿਓਂ ਸੰਗਤਾਂ ਆਈਆਂ ਚੱਲ ਕੇ, ਸੋ ਉਹਨਾਂ ਨੂੰ ਬੇਨਤੀ ਹੈ 1-2 ਮਿੰਟ ਲੈਣਗੇ। ਉਪਰੰਤ ਸਰਦਾਰ ਬਲਵਿੰਦਰ ਸਿੰਘ ਜੀ ਚੱਠਾ, ਉਹਨਾਂ ਨੂੰ ਬੇਨਤੀ ਆ ਉਹ ਧੰਨਵਾਦ ਕਰਨਗੇ। ਸੋ ਉਹ ਤੋਂ ਬਾਅਦ ਸਮਾਪਤੀ ਹੋ ਜਾਣੀ ਆ। ਸੋ ਕੁਝ ਕੁ ਮਿੰਟ ਤੁਹਾਡੇ ਹੋਰ ਲੈਣੇ। ਸਰਦਾਰ ਸੰਤੋਖ ਸਿੰਘ ਜੀ। को किसी को राज न दे है, जो ले हैं निज बंश से ले हैं। दूर दूर तो चल के अमेरिका की राजधानी, अमेरिका की नहीं बल्कि पूरी दुनिया की राजधानी वाशिंगटन DC ਦੇ ਵਿੱਚ सिख पंथ के 325वें ਸਥਾਪਨਾ ਦਿਵਸ ਨੂੰ ਮਨਾਉਣ ਵਾਸਤੇ ਪਹੁੰਚੀਆਂ ਸਮੂਹ ਸੰਗਤਾਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਫੀ ਲੰਮੇ ਸਮੇਂ ਤੋਂ ਬਹੁਤ ਸਤਿਕਾਰਯੋਗ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਦਿੱਤੇ ਨੇ। ਦਾਸ ਇੱਕ ਬੇਨਤੀ ਕਰਨੀ ਚਾਹੁੰਦਾ ਕਿ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਂ ਦੇ ਉਹਨਾਂ ਬਚਨਾਂ ਨੂੰ ਯਾਦ ਕਰੀਏ ਜਿਹੜੇ ਉਹ ਤਕਰੀਬਨ ਹਰ ਸਪੀਚ ਵਿੱਚ ਕਹਿੰਦੇ ਸਨ ਕਿ ਘਰ ਘਰ ਜਾ ਕੇ ਹਰ ਮਾਤਾ ਪਿਤਾ ਬਜ਼ੁਰਗ ਬੱਚਿਆਂ ਨੂੰ ਦੱਸੋ ਕਿ ਸਿੱਖ ਕੌਮ ਗੁਲਾਮ ਹੈ, ਆਜ਼ਾਦੀ ਸਾਡਾ ਹੱਕ ਹੈ। ਤੇ ਇਹ ਵੀ ਇੱਕ ਖੁਸ਼ੀ ਦੀ ਗੱਲ ਹੈ, ਇੰਨਾ ਜਿਹੜਾ ਕਾਫੀ ਸਮੇਂ ਲੰਘਣ ਤੋਂ ਬਾਅਦ ਅੱਜ ਸਿੱਖ ਕੌਮ ਜਾਗਰਤ ਹੋ ਚੁੱਕੀ ਹੈ ਕਿ ਹਿੰਦੁਸਤਾਨ ਦੀ ਉਹ ਬੇਪਰਵਾਹ ਸਰਕਾਰ ਹਰ ਚੜ੍ਹਦੇ ਸੂਰਜ ਸਿੱਖਾਂ ਨੂੰ ਗੁਲਾਮ ਦੱਸਣ ਵਾਸਤੇ ਆਪਣੇ ਕਾਰਵਾਈਆਂ ਕਰਦੀਆਂ ਨੇ। ਤੇ ਸਿੱਖ ਕੌਮ ਹੀ ਹੁਣ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਉਸ ਆਜ਼ਾਦੀ ਵਾਲੇ ਰਸਤੇ ਨੂੰ ਤੁਰੇ ਨੇ। ਉਹ ਦਿਨ ਦੂਰ ਨਹੀਂ ਜਦੋਂ ਖਾਲਿਸਤਾਨ ਦਾ ਆਪਣਾ ਨਿਸ਼ਾਨ ਸਾਹਿਬ ਇਸ UN ਦੇ ਸਾਹਮਣੇ ਦੂਸਰੇ ਦੇਸ਼ਾਂ ਦੇ ਨਿਸ਼ਾਨ ਸਾਹਿਬਾਂ ਦੇ ਨਾਲ ਝੂਲਦਾ ਹੋਵੇਗਾ। ਤੇ ਲਾਸਟ ਵਿੱਚ ਬੇਨਤੀ ਕਰਾਂਗਾ, ਹਰ ਮਾਈ ਬਾਪ ਬੱਚੇ ਬਜ਼ੁਰਗ ਦੇ ਚਰਨਾਂ 'ਚ ਬੇਨਤੀ ਹੈ ਉਹ ਆਪੋ ਆਪਣੀ ਹੈਸੀਅਤ ਦੇ ਅਨੁਸਾਰ ਸਿੱਖ ਰਾਜ ਖਾਲਸਤਾਨ ਦੀ ਪ੍ਰਾਪਤੀ ਵਾਸਤੇ ਘਰੋਂ ਨਿਕਲੋ ਤੇ ਇਸ ਚੱਲਦੇ ਸੰਘਰਸ਼ ਵਿੱਚ ਆਪਣਾ ਯੋਗ ਪਾਓ। ਰਾਜ ਬਿਨਾਂ ਸੰਘਰਸ਼ ਤੋਂ ਨਹੀਂ ਮਿਲਦੇ, ਨਹੀਂ ਮਿਲਣਾ, ਸਾਨੂੰ ਉਸ ਰਸਤੇ ਤੁਰਨਾ ਹੀ ਪੈਣਾ। ਇੰਨੇ ਸ਼ਬਦਾਂ ਦੇ ਨਾਲ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਆ ਸਰਦਾਰ ਬਲਵਿੰਦਰ ਸਿੰਘ ਜੀ ਚੱਠਾ ਆਇਓ ਜੀ। ਸੋ ਜਿਵੇਂ ਵਰਜੀਨੀਆ ਦੇ ਜਿੰਨੇ ਵੀ ਗੁਰਦੁਆਰੇ ਸਾਹਿਬਾਨ ਸਾਰਿਆਂ ਨੇ ਇਸ ਵਾਰੀ ਸਪੋਰਟ ਕੀਤੀ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਹਮੇਸ਼ਾ ਹੀ ਸਿੰਘ ਸਭਾ ਜੋ ਬਰੋਡਕ ਸਟਰੀਟ ਤੇ ਫੇਅਰਫੈਕਸ ਦੇ ਵਿੱਚ ਸਥਿਤ ਆ, ਹਮੇਸ਼ਾ ਹੀ ਉਹਨਾਂ ਦੀ ਬਹੁਤ ਵੱਡਾ ਯੋਗਦਾਨ ਹੁੰਦਾ ਆ। ਔਰ ਇਸ ਵਾਰੀ ਲੰਗਰ ਜਿਹੜਾ ਆ ਉਹ ਸਿੰਘ ਸਭਾ ਮਨਹਾਸਿਸ, ਉੱਥੇ ਵੀ ਬਹੁਤ ਸਾਰੇ ਸਿੰਘਾਂ ਨੇ ਸੇਵਾਵਾਂ ਜਿਹੜੀਆਂ ਨਿਭਾਈਆਂ। ਅੱਜ ਅਸੀਂ ਦੇਖਦੇ ਹਾਂ ਜੋ ਹੋਰ ਵੀ ਲੋਕਲ ਗੁਰਦੁਆਰੇ ਸਾਹਿਬਾਨ ਜਿਨ੍ਹਾਂ ਦੇ ਵਿੱਚ ਮੈਂ ਫੇਰ ਬੇਨਤੀ ਕਰਾਂਗਾ ਨਿਊ ਜਰਸੀ, ਫਿਲਾਡੈਲਫੀਆ, ਮੈਰੀਲੈਂਡ, ਬਾਲਟੀਮੋਰ, ਪੈਂਸਿਲਵੇਨੀਆ, ਨਿਊਯਾਰਕ ਤੋਂ ਔਰ ਹੋਰ ਵੀ ਸਟੇਟਾਂ ਤੋਂ ਜਿਹੜੇ ਆਪਣੇ ਵਹੀਕਲਾਂ ਸਾਧਨਾਂ ਨਾਲ ਆਏ, ਸਾਰਿਆਂ ਦਾ ਧੰਨਵਾਦ ਆ। ਉਹਨਾਂ ਦੇ ਵਿੱਚ ਚੱਠਾ ਜੀ ਹੁਣੀ ਪਹਿਲੇ ਦਿਨ ਤੋਂ ਬਹੁਤ ਮਦਦ ਕਰਦੇ ਆ। ਸਿੱਖ ਯੂਥ ਵਾਲੇ ਅਮਰੀਕਾ ਵਾਲੇ ਸਿੰਘਾਂ ਦਾ ਧੰਨਵਾਦ ਕਰਦੇ ਹਾਂ। ਮਾਫੀ ਚਾਹੁੰਦੇ ਅਸੀਂ, ਤੁਸੀਂ ਸ਼ਾਰਟ ਟਾਈਮ ਦੇ ਵਿੱਚ ਜਿਹੜੀ ਐਗਜੀਬਿਸ਼ਨ ਖਾਲਿਸਤਾਨ ਦੇ ਉੱਤੇ ਸਿੱਖ ਸੰਘਰਸ਼ ਦੇ ਉੱਤੇ ਲਾਈ ਆ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਰੇਕ ਸਾਲ ਕੁਛ ਨਾ ਕੁਛ ਗਲਤੀਆਂ ਹੁੰਦੀਆਂ ਜਿਨ੍ਹਾਂ ਤੋਂ ਅਸੀਂ ਸਿੱਖ ਕੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰਦੇ ਆ। ਸੋ ਆਉਣ ਵਾਲੇ ਸਮੇਂ 'ਚ ਹੋਰ ਵੀ ਵਧੀਆ ਉਪਰਾਲੇ ਜਿਹੜੇ ਐਜੂਕੇਸ਼ਨ ਦੇ ਐਗਜੀਬਿਸ਼ਨ ਦੇ ਉਹ ਕੀਤੇ ਜਾਣਗੇ। ਸੋ ਮੇਰੀ ਬੇਨਤੀ ਆ ਸਰਦਾਰ ਬਲਵਿੰਦਰ ਸਿੰਘ ਚੱਠਾ ਜੀ, ਉਹਨਾਂ ਦੀ ਆਵਾਜ਼ ਵੀ ਜਿਹੜੀ ਆ ਉਹ ਬੈਠੀ ਹੋਈ ਆ, ਪਰ ਮੈਂ ਚਾਹੁੰਦਾ ਉਹ ਜ਼ਰੂਰ ਇੱਕ ਵਾਰੀ ਫਤਿਹ ਦੀ ਸਾਂਝ ਪਾ ਲੈਣ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਧੰਨਵਾਦ ਕਰਨਾ ਹੈ ਸਾਰੀ ਸਾਧ ਸੰਗਤ ਦਾ ਜਿਹੜੀ ਇਸ 7ਵੀਂ
ਸਿੱਖ ਨੈਸ਼ਨਲ ਡੇ ਪਰੇਡ ਵਾਸ਼ਿੰਗਟਨ DC ਵਿਖੇ ਤੁਸੀਂ ਪਹੁੰਚੇ ਹੋ। ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਤੇ ਹੋਰ ਸਾਡੇ ਸਾਰੇ ਗੁਰਦੁਆਰਾ ਸਾਹਿਬਾਨ, ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਇਹ ਜਿਹੜੇ ਗੁਰਦੁਆਰੇ ਜੋ ਹੈ ਮੈਟਰੋਪੋਲੀਟਨ ਵਾਸ਼ਿੰਗਟਨ ਏਰੀਏ ਦੇ, ਜਿਨ੍ਹਾਂ ਨੇ ਲੰਗਰਾਂ ਵਿੱਚ ਸੇਵਾ ਕੀਤੀ ਹੈ ਤੇ ਹੋਰ ਕੰਮਾਂ ਵਿੱਚ ਸੇਵਾ ਕੀਤੀ ਹੈ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਸਿੰਘ ਸਭਾ ਗੁਰਦੁਆਰਾ ਫੇਅਰਫੈਕਸ ਵਰਜੀਨੀਆ, ਸਿੱਖ ਸੈਂਟਰ ਆਫ ਮਨਾਸਸ, ਸਿੱਖ ਫਾਊਂਡੇਸ਼ਨ ਆਫ ਫੇਅਰਫੈਕਸ, ਰਾਜ ਖਾਲਸਾ ਗੁਰਦੁਆਰਾ ਸਟਰਲਿੰਗ, ਗੁਰਦੁਆਰਾ ਆਫ ਵਾਰੰਟਨ, ਸਿੱਖ ਗੁਰਦੁਆਰਾ ਆਫ ਗ੍ਰੇਟਰ ਵਾਸ਼ਿੰਗਟਨ, ਡਾਂਡਾਕ ਗੁਰਦੁਆਰਾ ਸਾਹਿਬ ਬਾਲਟੀਮੋਰ, ਗੁਰਦੁਆਰਾ ਸਾਹਿਬ ਰਾਇੰਡਲਸਟਾਊਨ, GNFA ਸਿਲਵਰ ਸਪ੍ਰਿੰਗ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਤੇ ਨਾਲ ਹੀ DC ਗੁਰਦੁਆਰਾ ਜੋ ਵਾਸ਼ਿੰਗਟਨ DC ਮੈਸਾਚੂਸੇਟਸ ਐਵਨਿਊ ਤੇ ਸਥਿਤ ਹੈ। ਉਹਨਾਂ ਸਾਰਿਆਂ ਹੀ ਗੁਰਦੁਆਰਾ ਸਾਹਿਬਾਨ ਨੇ ਅਸੀਂ ਜਿੱਥੇ ਵੀ ਗਏ ਸਾਡਾ ਵੈਲਕਮ ਕੀਤਾ ਔਰ ਉਹਨਾਂ ਨੇ ਵੱਧ ਚੜ੍ਹ ਕੇ ਇਸ ਪਰੇਡ ਦੇ ਵਿੱਚ ਹਿੱਸਾ ਲਿਆ ਹੈ ਔਰ ਲੰਗਰਾਂ ਦੇ ਵਿੱਚ ਸੇਵਾ ਕੀਤੀ ਹੈ, ਮਾਇਆ ਦੇ ਨਾਲ ਸੇਵਾ ਕੀਤੀ ਹੈ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਹੀ ਸਾਡੀ ਫੈਮਿਲੀ ਤੇ ਨਾਲ ਹੀ ਮੇਰਾ ਭਣੇਵਾ ਜੋ ਹੈ ਜਤਿੰਦਰ ਸਿੰਘ ਰੰਧਾਵਾ, ਉਹਨਾਂ ਨੇ ਤੇ ਹੋਰ ਸਭ ਤੋਂ ਵੱਡੀ ਖੁਸ਼ੀ ਦੀ ਇੱਕ ਹੋਰ ਗੱਲ ਹੈ ਕਿ ਸਾਡੀਆਂ ਜੋ ਭੈਣਾਂ ਹਨ ਜੋ ਵਾਸ਼ਿੰਗਟਨ ਡਲਸ 에ਅਰਪੋਰਟ ਤੇ ਕਿਚਨ ਦੇ ਵਿੱਚ ਕੰਮ ਕਰਦੀਆਂ ਹਨ, ਜਦੋਂ ਮੈਂ ਉਹਨਾਂ ਨੂੰ ਪਿਛਲੇ 2-4 ਦਿਨ ਪਹਿਲਾਂ ਹੀ ਚੇਤਾ ਕਰਾਇਆ ਕਿ ਸਾਨੂੰ ਕੁਝ ਸੇਵਾ ਦੀ ਲੋੜ ਹੈ, ਜਲੇਬੀਆਂ ਨਹੀਂ ਪਹੁੰਚ ਰਹੀਆਂ, ਤਾਂ ਉਹਨਾਂ ਨੇ ਇੱਕੋ ਦਿਨ ਵਿੱਚ ਹੀ $800 ਇਕੱਠਾ ਕਰਕੇ ਇਹ ਜੋ ਜਲੇਬੀਆਂ ਦੀ ਸੇਵਾ ਕੀਤੀ ਹੈ ਇਹ ਉਹਨਾਂ ਨੇ ਪਹੁੰਚਾਈਆਂ। ਸੋ ਬਹੁਤ ਧੰਨਵਾਦ ਹੈ ਸਾਡੀਆਂ ਭੈਣਾਂ ਜਿਹੜੀਆਂ ਕਿ ਵਾਸ਼ਿੰਗਟਨ ਡਲਸ 에ਅਰਪੋਰਟ ਤੇ ਕਿਚਨ ਦੇ ਵਿੱਚ ਕੰਮ ਕਰਦੀਆਂ ਹਨ। ਗੁਰੂ ਮਹਾਰਾਜ ਤੁਹਾਨੂੰ ਦਿਨ ਦੋਗਰੀ ਤਰੱਕੀ ਬਖਸ਼ੇ ਜੀ। ਗੁਰੂ ਸਾਹਿਬ ਜੀ ਖਾਲਸਾ ਜੀ, ਇੱਕ ਵਾਰ ਬੇਨਤੀ ਹੈ ਕਿ ਸਾਰੇ ਹੀ ਇਕੱਠੇ ਹੋ ਕੇ ਆਪਣਾ ਰਾਜ ਭਾਗ ਜੋ ਕਿ ਖੁੱਸਿਆ ਹੋਇਆ ਹੈ, ਜੋ ਕਿ ਅਸੀਂ ਹਿੰਦੁਸਤਾਨ ਕੋਲ ਲੈਣਾ ਹੈ, ਆਓ ਇਕੱਠੇ ਹੋ ਕੇ ਇਸੇ ਤਰ੍ਹਾਂ ਹੀ ਆਪਣਾ ਰਾਜ ਭਾਗ ਵਾਪਸ ਲਈਏ। ਤੇ ਇਸੇ ਤਰ੍ਹਾਂ ਹੀ ਹਰ ਸਾਲ ਅਪ੍ਰੈਲ ਦੇ ਪਹਿਲੇ ਸੈਟਰਡੇ ਵਾਸ਼ਿੰਗਟਨ DC ਵਿਖੇ ਸਿੱਖ ਨੈਸ਼ਨਲ ਡੇ ਪਰੇਡ ਜੋ ਕਿ 8ਵੀਂ ਅਗਲੇ ਵਾਰ ਹੋਏਗੀ, ਉਸ ਵਿੱਚ ਵੀ ਹੁਮਮ ਆ ਕੇ ਪਹੁੰਚੋ। ਤੇ ਨਾਲੇ ਮੇਰੇ ਜਿਹੜੇ ਵੀਰ ਖਲੋਤੇ ਹਨ ਜਿਨ੍ਹਾਂ ਦਾ ਮੈਂ ਨਾਂ ਸਾਰੇ ਤੁਸੀਂ ਜਾਣਦੇ ਹੋ, ਇਹਨਾਂ ਦਾ ਬਹੁਤ ਧੰਨਵਾਦ। ਸਾਡੇ ਭਾਈ ਸਾਹਿਬ ਹਿੰਮਤ ਸਿੰਘ ਹੋਣੀ, ਸਾਡੇ ਵੀਰ ਸੰਤੋਖ ਸਿੰਘ ਹੋਣੀ, ਬਾਕੀ ਸਾਡੇ ਊਧਮ ਸਿੰਘ ਹੋਣੀ ਜੀ, ਭਾਈ ਨਰਿੰਦਰ ਸਿੰਘ ਜੀ ਹੋਣੀ, ਕਿਹਨਾਂ ਦਾ ਨਾਂ ਲਈਏ, ਸਾਰੇ ਹੀ ਧੰਨਤਾ ਦੇ ਯੋਗ ਹਨ ਔਰ ਤੁਸੀਂ ਵੀ ਧੰਨਤਾ ਦੇ ਯੋਗ ਹੋ ਜੋ ਇੱਥੇ ਪਹੁੰਚੇ ਹੋ। ਸਾਡਾ ਰੋਮ ਰੋਮ ਤੁਹਾਡਾ ਰਿਣੀ ਹੈ। ਅਗਲੇ ਸਾਲ ਫਿਰ ਪਹਿਲੇ ਸੈਟਰਡੇ ਮਿਲਾਂਗੇ। 5 ਜਕਾਰੇ ਖਾਲਿਸਤਾਨ ਦੇ ਮਾਰ ਕੇ ਮੈਂ ਸਮਾਪਤੀ ਕਰਾਂਗਾ ਜੀ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਆ ਇੱਕੋ ਮਿੰਟ, ਸਰਦਾਰ ਊਧਮ ਸਿੰਘ ਜੀ, ਇਹ ਪਹਿਲੇ ਦਿਨ ਤੋਂ ਜਦੋਂ ਦੀ ਪਰੇਡ ਸ਼ੁਰੂ ਹੋਈ ਆ ਬਹੁਤ ਵੱਡਾ ਯੋਗਦਾਨ ਆ ਵੀਰ ਉਹਨਾਂ ਦਾ। ਸਰਦਾਰ ਊਧਮ ਸਿੰਘ ਜੀ 1 ਮਿੰਟ ਲੈਣਗੇ, ਉਪਰੰਤ ਸਮਾਪਤੀ ਕਰ ਦੇਣੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਅਕਾਲ ਪੁਰਖ ਦਾ ਧੰਨਵਾਦ ਕਰਾਂ, ਫਿਰ ਗੁਰੂ ਸਾਹਿਬਾਨਾਂ ਦਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰ ਪਰਮੇਸ਼ਰ ਏਕੋ ਜਾਣ, ਸਿੱਖ ਗੁਰੂ, ਗੁਰੂ ਸਿੱਖ ਹੈ। ਠੀਕ ਹੈ, ਸਾਡੀ ਉੱਥੋਂ ਤੱਕ ਪਹੁੰਚ ਨਹੀਂਗੀ ਜਿੱਥੋਂ ਤੱਕ ਸਾਡੇ ਗੁਰੂ ਨੇ ਸਾਨੂੰ ਪਿਆਰ ਦਿੱਤਾ ਆ, ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਮੇਰੇ ਵੀਰੋ, ਸਿੱਖੋ, ਸਿੰਘੋ, ਸੂਰਮਿਓ, ਸਰਦਾਰੋ, ਸੇਵਾਦਾਰੋ, ਖਾਲਿਸਤਾਨੀਓ, ਸਿੱਖੋ, ਸਿੰਘੋ, ਸੂਰਮਿਓ, ਸਰਦਾਰੋ, ਸੇਵਾਦਾਰੋ, ਖਾਲਿਸਤਾਨੀਓ, ਰੈਫਰੈਂਡਮ ਹੋਏਗਾ, ਹੋਏਗਾ, ਹੋਏਗਾ। ਵੋਟਾਂ ਪੈਣਗੀਆਂ, ਪੈਣਗੀਆਂ, ਪੈਣਗੀਆਂ। ਠੱਪੇ ਲੱਗਣਗੇ, ਲੱਗਣਗੇ, ਲੱਗਣਗੇ। ਆਜ਼ਾਦ ਦੇਸ਼ ਖਾਲਿਸਤਾਨ ਬਣੇਗਾ, ਬਣੇਗਾ, ਬਣੇਗਾ। ਆਜ਼ਾਦੀ ਮਿਲੂਗੀ, ਮਿਲੂਗੀ, ਮਿਲੂਗੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਹਾਲ 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 ਸਤਿਗੁਰ ਸਦਾ ਦਿਆਲ 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 ਬੋਲੇ ਸੋ ਨਿਹਾਲ। ਸ੍ਰੀ ਅਕਾਲ। ਸਰਬੱਤ ਦਾ ਭਲਾ, ਸਰਬੱਤ ਦਾ ਧੰਨਵਾਦ। ਥੈਂਕ ਯੂ, ਲਵ ਯੂ ਆਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਉਦਮ ਸਿੰਘ ਜੀ, ਸੋ ਸਾਰਿਆਂ ਦਾ ਧੰਨਵਾਦ। ਬਹੁਤ ਸਾਰੀਆਂ ਗਲਤੀਆਂ ਹੋਈਆਂ ਆ, ਉਹਨਾਂ ਨੂੰ ਸੁਧਾਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ। ਜਿੰਨੀ ਵੀ ਸੰਗਤ ਆਉਂਦੀ ਆ ਉਹ ਸਾਨੂੰ ਜ਼ਰੂਰ ਆਪਣੇ ਵਲੰਟੀਅਰ ਦੇ ਤੌਰ ਤੇ ਆਉਣ ਵਾਲੀਆਂ ਜਿਹੜੀਆਂ ਪਰੇਡਸ ਹੋਣੀਆਂ ਅਗਲੇ ਨੈਕਸਟ ਈਅਰ ਵਾਸਤੇ ਬਹੁਤ ਜ਼ਿਆਦਾ ਜ਼ਰੂਰਤ ਤੁਹਾਡੀ ਸਹਿਯੋਗ ਦੀ ਹੁੰਦੀ ਆ, ਕਿਉਂਕਿ ਅਸੀਂ ਅਲੱਗ-ਅਲੱਗ ਸਟੇਟਾਂ 'ਚੋਂ ਆ ਕੇ ਕੈਪੀਟਲ ਹਿੱਲ ਦੇ ਸਾਹਮਣੇ ਪਰੇਡ ਕੱਢਦੇ ਹਾਂ। ਸੋ ਬਹੁਤ ਜ਼ਰੂਰਤ, ਬਹੁਤ ਸਪੋਰਟ ਤੁਹਾਡੀ ਸੰਗਤ ਦੀ ਸਾਨੂੰ ਲੋੜ ਰਹਿੰਦੀ ਆ। ਉਮੀਦ ਕਰਦੇ ਆ ਤੁਸੀਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਹਿਯੋਗ ਕਰੋਗੇ। ਕਿੰਨੇ ਹੀ ਵੀਰ ਵਲੰਟੀਅਰ ਜਿਨ੍ਹਾਂ ਦੇ ਅਸੀਂ ਨਾਂ ਨਹੀਂ ਜਾਣਦੇ, ਹਲੇ ਤੱਕ ਜਿਹੜੇ ਤੁਸੀਂ ਆਪਣੇ ਆਪਣੇ ਸਟਾਲ ਤੇ ਡਟੇ ਹੋਏ ਆ, ਲੰਗਰਾਂ ਦੀਆਂ ਸੇਵਾਵਾਂ, ਚਾਹ ਦੀਆਂ ਸੇਵਾਵਾਂ ਔਰ ਹੋਰ ਜਿਹੜੀਆਂ ਸੇਵਾਵਾਂ ਰਾਸਤੇ ਦੇ ਵਿੱਚ ਪੈਂਪਲੇਟ ਵੰਡੇ 15,000 ਦੇ ਕਰੀਬ ਜਿਹੜਾ ਪੈਂਪਲੇਟ ਸੀ ਜਿਹੜਾ ਅੱਜ ਵੰਡਿਆ ਗਿਆ ਆਪਣਾ ਸਿੱਖੀ ਦਾ ਮੈਸੇਜ ਦੇਣ ਵਾਸਤੇ ਕੈਪੀਟਲ ਹਿੱਲ ਦੇ ਸਾਹਮਣੇ। ਸੋ ਸਾਨੂੰ ਜ਼ਰੂਰ ਇਸ ਪਰੇਡ ਦੇ ਵਾਸਤੇ ਬਹੁਤ ਤਰ੍ਹਾਂ ਦੇ ਸਹਿਯੋਗ ਦੀ ਲੋੜ ਹੁੰਦੀ ਆ। ਤੁਸੀਂ ਸਾਨੂੰ ਵਰਜੀਨੀਆ ਵਾਲੇ ਸਿੰਘ ਬਲਵਿੰਦਰ ਸਿੰਘ ਚੱਠਾ ਜੀ, ਜਾਂ ਤੁਸੀਂ ਸਾਡਾ ਨੰਬਰ 6463587745 ਤੇ ਕੰਟੈਕਟ ਕਰਿਓ ਤਾਂ ਕਿ ਅਸੀਂ ਤੁਹਾਡੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਲ ਕਰਕੇ ਸੱਦ ਸਕੀਏ। ਸੋ ਤੁਸੀਂ ਸਾਨੂੰ ਸੁਝਾਅ ਵੀ ਦੇ ਸਕਦੇ ਹੋ ਵੀ ਆਹ ਪ੍ਰੋਗਰਾਮ ਦੇ ਵਿੱਚ ਗਲਤੀਆਂ ਹੋਈਆਂ, ਇਹਨੂੰ ਸੁਧਾਰਿਆ ਜਾ ਸਕਦਾ ਆ। ਉਹ ਅਸੀਂ ਹਰ ਇੱਕ ਗੱਲ ਨੂੰ ਸਿਰ ਮੱਥੇ ਮੰਨਦੇ ਆ। ਤੁਹਾਡਾ ਹਰ ਇੱਕ ਦਾ ਇਸ ਪਰੇਡ ਦੇ ਵਿੱਚ ਇੱਕ ਇੱਕ ਕਦਮ ਚੱਲ ਕੇ ਆਉਣ ਲਈ ਸਾਰਿਆਂ ਦਾ ਧੰਨਵਾਦ। ਮੀਡੀਆ ਵਾਲੇ ਵੀਰਾਂ ਦਾ ਧੰਨਵਾਦ, ਜਿਹਦੇ ਵਿੱਚ TV 84, USA ਪੰਜਾਬੀ ਰੇਡੀਓ, ਜਸ ਪੰਜਾਬੀ, ਹੋਰ ਅਮਰੀਕਨ ਮੀਡੀਆ ਵੀ ਜੋ ਰਸਤੇ ਦੇ ਵਿੱਚ ਪਰੇਡ ਕਵਰ ਕਰ ਰਿਹਾ ਸੀ। ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਆਪ ਦੇ ਸਹਿਯੋਗ ਦੀ ਉਮੀਦ ਰੱਖਦੇ ਹੋਏ ਆਪ ਜੀ ਦਾ ਸਮੂਹ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਗਵਾਈ ਰਹਿਨਮਾਈ ਦੇ ਵਿੱਚ ਅੱਜ ਦੀ 7ਵੀਂ ਨੈਸ਼ਨਲ ਸਿੱਖ ਡੇ ਪਰੇਡ, ਸਿੱਖ ਫਰੀडम ਮਾਰਚ ਇਸ ਧਰਤੀ ਦੇ ਉੱਤੇ ਕੱਢਿਆ ਗਿਆ। ਆਉਣ ਵਾਲੇ ਹਰ ਸਾਲ ਅਪ੍ਰੈਲ ਦੇ ਪਹਿਲੇ ਸ਼ਨੀਚਰਵਾਰ ਸੈਚਰਡੇ ਪਰੇਡ ਹੁੰਦੀ ਆ। ਇਸ ਗੱਲ ਨੂੰ ਆਪਣੇ ਕੈਲੰਡਰਾਂ ਤੇ ਮਾਰਕ ਕਰ ਲਓ। ਸਿੱਖ ਕੋਆਰਡੀਨੇਸ਼ਨ ਕਮੇਟੀ USA ਵੱਲੋਂ ਔਰ ਸਮੁੱਚੀਆਂ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਖਾਲਿਸਤਾਨ ਜਿੰਦਾਬਾਦ।